साधना दूसर को सोना, दूसर को सोना, दूसर को सेव करी तुम्हारी तिनके सब ही कहते कि
प्राण के बचैया दूध दूत के दिवैया रोग सोग के मिटैया के दो मानी
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਰਣਜੀਤ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਔਰ ਉਹਨਾਂ ਦੇ ਕੀਰਤਨੀ ਜਥੇ ਨੇ ਆਪ ਸੰਗਤ ਨੂੰ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰਵਾਏ ਹਨ। ਆਓ ਹੁਣ ਸਤਿਕਾਰਯੋਗ ਸਨਮਾਨਯੋਗ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਉਹ ਆਪ ਸੰਗਤ ਨੂੰ ਗੁਰਮਤਿ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ। ਸਮਾਂ ਬਾਬਾ ਜੀ ਦਾ ਆਪਣਾ ਹੈ, ਜਿੰਨੀ ਦੇਰ ਬਾਬਾ ਜੀ ਹਾਜ਼ਰੀ ਭਰਨੀ ਚਾਹਣਗੇ ਉਹ ਗੁਰਮਤਿ ਵਿਚਾਰਾਂ ਰਾਹੀਂ ਆਪ ਸੰਗਤ ਦੇ ਨਾਲ ਸਾਂਝ ਬਣਾਉਣਗੇ ਜੀ। ਕੱਲ੍ਹ ਦੇ ਦੀਵਾਨ ਦੇ ਵਿੱਚ ਵੀ ਬਾਬਾ ਜੀ ਨੇ ਹਾਜ਼ਰੀ ਭਰਨੀ ਹੈ। ਬਾਬਾ ਜੀ ਤੋਂ ਉਪਰੰਤ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਉਹਨਾਂ ਨੇ ਕੀਰਤਨ ਦੀ ਹਾਜ਼ਰੀ ਭਰਨੀ ਹੈ ਔਰ ਉਹਨਾਂ ਤੋਂ ਉਪਰੰਤ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਉਹਨਾਂ ਨੇ ਗੁਰਮਤਿ ਵਿਚਾਰਾਂ ਰਾਹੀਂ ਆਪ ਸੰਗਤ ਦੇ ਦਰਸ਼ਨ ਕਰਨੇ ਹਨ। ਸਮੂਹ ਗੁਰੂ ਕੀ ਸੰਗਤ ਦੇ ਵੱਲੋਂ ਬਾਬਾ ਧਰਮ ਸਿੰਘ ਜੀ ਵੱਲੋਂ ਦਮਦਮੀ ਟਕਸਾਲ ਦੇ ਸਮੂਹ ਵਿਦਿਆਰਥੀਆਂ ਵੱਲੋਂ ਬਾਬਾ ਜੀ ਦਾ ਔਰ ਸਮੂਹ ਜਥੇ ਦਾ ਜੀਓ ਆਇਆ ਹੈ, ਜੋ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਫਰਿਜ਼ਨੋ ਤੋਂ ਪ੍ਰਬੰਧਕ ਸੇਵਾਦਾਰ ਸਿੰਘ ਪਹੁੰਚੇ ਹਨ। ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਮੰਟੀਕਾ, ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਟਰਲਕ, ਭਾਈ ਮੇਜਰ ਸਿੰਘ ਜੀ, ਭਾਈ ਜਤਿੰਦਰ ਸਿੰਘ ਜੀ ਔਰ ਇਤਿਹਾਦਕ ਸਿੰਘ ਸਾਰਿਆਂ ਨੂੰ ਜੀਓ ਆਇਆ ਹੈ। ਸੋ ਆਓ ਜੈਕਾਰੇ ਦੇ ਨਾਲ ਜੋ ਹੋਲੇ ਮਹੱਲੇ ਦੇ ਕਥਾ ਪ੍ਰਸੰਗ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਰਾਤ ਦੇ ਦੀਵਾਨ ਵਿੱਚ ਉਹਨਾਂ ਨੇ ਪ੍ਰਾਰੰਭ ਕੀਤੇ ਸਨ, ਆਪ ਸੰਗਤ ਦੇ ਨਾਲ ਉਸੇ ਪ੍ਰਸੰਗ ਨੂੰ ਅੱਗੇ ਤੋਰਦਿਆਂ ਕਥਾ ਦੀ ਆਰੰਭਤਾ ਹੈ ਜੀ। ਬੋਲੇ ਸੋ ਗੁਰੂ ਨਾਨਕ ਪਾਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਵਿਗਨਨ ਕੇ ਨਾਸਕ ਹਰ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ जिसमें है अमृत ज्ञान है मानक भक्त वैराग
ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਦਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਇ। ਅਨੇਕਾ ਸ਼ਰਨ ਨਾਸਤੀ ਤੁਮੇਵ ਸ਼ਰਨ ਮਮ। ਤਸਮਾਤ ਕਾਰਣ ਪਾਵੇਨ ਰਕਸ਼ਮਾ ਪਰਮੇਸ਼ਵਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਸ੍ਰੀ ਕਲਗੀਧਰ ਸੰਗਤ ਮੈਂ ਸੁਰ ਬ੍ਰਿੰਦ ਜਿਉ ਇੰਦਰ ਬਿਰਾਜਤ ਹੈ। ਜਾਦਵ ਮੈਂ ਜਿਮ ਸ਼੍ਰੀ ਘਨਸ਼ਿਆਮ ਮਹਾਨ ਹੀ ਕੌਤਕ ਸਾਜਤ ਹੈ। ਸ਼੍ਰੀ ਕਲਗੀਧਰ ਸੰਗਤ ਮੈਂ। ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਤਿਗੁਰੂ ਹਲਤ ਪਲਤ ਦੇ ਰੱਖਿਅਕ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਵੱਲੋਂ ਮਹਾਨ ਬਖਸ਼ਿਸ਼ਾਂ ਭਰੇ ਹੋਏ, ਖੁਸ਼ੀਆਂ ਭਰੇ ਹੋਏ, ਖੇੜਿਆਂ ਨਾਲ ਭਰਪੂਰ ਇਹ ਮਹਾਨ ਜੋੜ ਮੇਲੇ, ਹੋਲੇ ਮਹੱਲੇ ਦੇ ਜੋੜ ਮੇਲਿਆਂ ਦੀ ਦਾਤ ਸਤਿਗੁਰੂ ਜੀ ਨੇ ਆਪਣੇ ਖਾਲਸੇ ਨੂੰ ਸੰਗਤਾਂ ਨੂੰ ਬਖਸ਼ਿਸ਼ ਕੀਤੀ ਹੈ। ਔਰ ਉਸ ਜੋੜ ਮੇਲੇ ਨੂੰ ਸਮਰਪਿਤ ਅਮਰੀਕਾ ਦੀ ਧਰਤੀ ਉੱਤੇ ਦਮਦਮੀ ਟਕਸਾਲ ਦੀ ਬ੍ਰਾਂਚ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟ੍ਰੇਸੀ ਕੈਲੀਫੋਰਨੀਆ ਵਿਖੇ ਪਿਛਲੇ ਦਿਨਾਂ ਤੋਂ ਇਹਨਾਂ ਸਮਾਗਮਾਂ ਦੇ ਅੰਦਰ ਦੋਨੋਂ ਸਮੇਂ ਸਤਸੰਗਤ ਦੇ ਵਿੱਚ ਜੁੜ ਕੇ ਜੋਗੋ ਜੋਗਾ ਟਲ ਗਰੀਬ ਨਿਵਾਜ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਨਤਮਸਤਕ ਹੋ ਕੇ ਸਤਸੰਗਤ ਦੇ ਅੰਦਰ ਜੁੜ ਕੇ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਜੀ ਨੇ ਜਥੇ ਦੇ ਸਿੰਘਾਂ ਤੋਂ ਭਾਈ ਸਾਹਿਬ ਭਾਈ ਗੁਰਜਿੰਦਰ ਸਿੰਘ ਜੀ ਔਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਜਥੇ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਚੂੜਾਮਨ ਕਵੀ ਗੁਰਮੁਖ ਆਤਮਾ ਨਿਰਮਲ ਆਤਮਾ ਮਹਾਂਪੁਰਖ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਕੈਸਾ ਸੁੰਦਰ ਇਸ ਗੁਰ ਇਤਿਹਾਸ ਵਿੱਚ ਉਸ ਸਮੇਂ ਦਾ ਵਰਣਨ ਕੀਤਾ ਹੈ ਕਿ ਹੋਲੇ ਮਹੱਲੇ ਤੇ ਜਿਵੇਂ ਸਤਿਗੁਰੂ ਜੀ ਸੰਗਤਾਂ ਨੂੰ ਦੀਦਾਰ ਬਖਸ਼ਿਸ਼ ਕਰ ਰਹੇ ਹਨ, ਜਿਵੇਂ ਆਪਣੇ ਖਾਲਸੇ ਦੇ ਉੱਤੇ ਮਹਾਨ ਰਹਿਮਤਾਂ ਅਤੇ ਬਖਸ਼ਿਸ਼ਾਂ ਕਰ ਰਹੇ ਹਨ, ਉਸ ਸਮੇਂ ਨੂੰ ਜਿਹੜਾ ਭਵਿੱਖਤ ਸਮਾਂ ਸੀ ਉਸ ਵਰਤਮਾਨ ਸਮੇਂ ਦੇ ਵਿੱਚ ਉਸ ਨੇ ਉਸ ਭਵਿੱਖਤ ਸਮੇਂ ਨੂੰ ਬੀਤ ਚੁੱਕੇ ਸਮੇਂ ਨੂੰ ਵਰਤਮਾਨ ਸਮੇਂ ਵਿੱਚ ਮੂਰਤੀਮਾਨ ਪ੍ਰਤੱਖ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਲਿਆ ਕੇ ਤੁਹਾਨੂੰ ਦਰਸ਼ਨ ਕਰਵਾ ਦੇਣੇ ਔਰ ਸਤਿਗੁਰੂ ਦੀ ਪਾਵਨ ਛੋਹ ਦੇ ਨਾਲ ਤੁਹਾਡੀ ਆਤਮਾ ਤੁਹਾਡੀ ਸੁਰਤ ਤੁਹਾਡੇ ਮਸਤਕ ਨੂੰ ਜੋੜ ਦੇਣਾ, ਇਹ ਸਭ ਤੋਂ ਵੱਡੀ ਬਖਸ਼ਿਸ਼ ਔਰ ਰਹਿਮਤ ਹੈ। ਸਵਾਉ ਮਨ ਵਿਅਕਤੀਆਂ ਨੂੰ ਇਕਾਗਰ ਕਰਕੇ ਹੋਲੇ ਮਹੱਲੇ ਦੇ ਜਿਵੇਂ ਮੇਰੇ ਸਤਿਗੁਰੂ ਸਵਾਮੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਰਹਿਮਤਾਂ ਕਰਕੇ ਜੋੜ ਮੇਲੇ ਬਖਸ਼ਿਸ਼ ਕੀਤੇ, ਉਸ ਪ੍ਰਸੰਗ ਦੀ ਕਥਾ ਆਪ ਸੰਗਤਾਂ ਬੜੇ ਪ੍ਰੇਮ ਦੇ ਨਾਲ ਸਰਵਣ ਕਰੋ। ਸ਼੍ਰੀ ਕਲਗੀਧਰ ਸੰਗਤ ਮੈਂ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਜਿਵੇਂ ਤੁਸੀਂ ਹੁਣ ਸਤਿਗੁਰਾਂ ਦੀ ਹਜ਼ੂਰੀ ਵਿੱਚ ਸੱਜ ਕੇ ਬੈਠੇ ਹੋ, ਇਵੇਂ ਮੇਰੇ ਸਤਿਗੁਰੂ ਸਿੰਘਾਸਨ ਉੱਤੇ ਸੱਜ ਕੇ ਸੰਗਤਾਂ ਨੂੰ ਇਲਾਹੀ ਅਤੇ ਨੂਰਾਨੀ ਦਰਸ਼ਨ ਬਖਸ਼ਿਸ਼ ਕਰ ਰਹੇ ਹਨ। ਸੁਰ ਬ੍ਰਿੰਦ
ਜਿਉ ਇੰਦਰ ਬਿਰਾਜਤ ਹੈ। ਬਾਕਮਾਲ ਪ੍ਰਮਾਣ ਦਿੱਤੇ ਹੈ ਕਿ ਜਿਵੇਂ ਸੁਰ ਲੋਕ ਸਵਰਗ ਦੇ ਵਿੱਚ ਦੇਵਤਿਆਂ ਦਾ ਰਾਜਾ ਆਪਣੇ ਸਿੰਘਾਸਨ ਉੱਤੇ ਬੈਠ ਕੇ ਦੇਵਤਿਆਂ ਨੂੰ ਦੀਦਾਰ ਦਿੰਦਾ ਹੈ, ਇਹ ਇੱਕ ਪ੍ਰਮਾਣ ਹੈ, ਦ੍ਰਿਸ਼ਟਾਂਤ ਦਾ ਇੱਕ ਅੰਗ ਹੈ। ਵਾਸਤਵ ਦੇ ਵਿੱਚ ਕਰੋੜਾਂ ਇੰਦਰ ਸਤਿਗੁਰੂ ਜੀ ਦੀ ਚਾਕਰੀ ਕਰਨ ਵਾਲੇ ਹੈ। 33 ਕਰੋੜ ਦੇਵੀ ਦੇਵਤੇ ਸਤਿਗੁਰੂ ਜੀ ਦੇ ਚਰਨਾਂ ਦੇ ਚੌਰ ਬਰਦਾਰ ਹਨ। ਇਸ ਲਈ ਸਾਧ ਸੰਗਤ ਜੀ ਇਸ ਤਰ੍ਹਾਂ ਸਤਿਗੁਰੂ ਜੀ ਦੇ ਦਰਬਾਰ ਦੀ ਅਲੌਕਿਕ ਸੁੰਦਰ ਸ਼ੋਭਾ ਫਬ ਰਹੀ ਹੈ। ਜਾਦਵ ਮੈਂ ਜਿਮ ਸ਼੍ਰੀ ਘਨ ਸਿਆਮ, ਜਿਵੇਂ ਜਾਦਵਾਂ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਸਾਰੀ ਕੁਲ ਦੇ ਜਾਦਵਾਂ ਨੂੰ ਦਰਸ਼ਨ ਦੇ ਕਰਕੇ ਉਹਨਾਂ ਨੂੰ ਕਿਰਤਾਰਥ ਕਰਦੇ ਆ। ਮਹਾਨ ਹੀ ਕੌਤਕ ਸਾਜਤ ਹੈ। ਇਹਨੂੰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਸਿੱਖ ਸੰਗਤਾਂ ਦੇ ਅੰਦਰ ਮਹਾਨ ਕੌਤਕ ਕਰਕੇ ਸੰਗਤਾਂ ਦੇ ਉੱਤੇ ਮਹਾਨ ਰਹਿਮਤਾਂ ਕਰ ਰਹੇ ਹਨ। ਰਘੁਬੀਰ ਨਰੇਸ਼ਨ ਮੈਂ, ਜਿਵੇਂ ਰਘੁਬੀਰ ਭਗਵਾਨ ਰਾਮ ਜੀ ਭਗਵਾਨ ਰਾਮਚੰਦਰ ਜੀ ਤ੍ਰੇਤੇ ਯੁੱਗ ਦੇ ਵਿੱਚ ਉਸ ਸਮੇਂ ਦੇ ਰਾਜਿਆਂ ਦੇ ਵਿੱਚੋਂ ਸ਼੍ਰੋਮਣੀ ਰਾਜ ਪਦਵੀ ਨੂੰ ਪ੍ਰਾਪਤ ਕਰਕੇ ਸ਼ੋਭਾਮਾਨ ਹੋ ਰਹੇ ਹੈ। ਮਿਲ ਮੋਦ ਮਹਾ ਉਪਰਾਜਤ ਹੈ। ਐਸਾ ਮੋਦ ਆਨੰਦ ਸੰਗਤਾਂ ਦੇ ਵਿੱਚ ਸਤਿਗੁਰੂ ਜੀ ਆਪਣੇ ਗੁਰਸਿੱਖਾਂ ਨੂੰ ਐਸੀ ਮਹਾਨ ਰਹਿਮਤ ਦੇ ਨਾਲ ਬਖਸ਼ਿਸ਼ਾਂ ਦੇ ਨਾਲ ਨਵਾਜ ਰਹੇ। ਕਿੱਥੇ? ਅਨੰਦਪੁਰ ਸਾਹਿਬ। ਭਗਤੀ ਸੁਰ ਸੰਪਦਾ ਕੇ ਜਤ, ਔਰ ਇਧਰ ਸਤਿਗੁਰੂ ਮਹਾਰਾਜ ਜੀ ਕੋਲੇ ਕਿਹੜੀ ਸੰਪਤਾ ਵਿਭੂਤੀ ਹੈ ਭਗਤੀ ਦੀ। ਜਿਵੇਂ ਰਾਜਿਆਂ ਕੋਲੇ ਧਨ ਪਦਾਰਥ ਵੰਡਣ ਨੂੰ ਹੀਰੇ ਜਵਾਹਰਾਤ ਔਰ ਹੋਰ ਵਿਭੂਤੀ ਜਿੰਨੀ ਵੀ ਹੈ, ਇਧਰ ਸਤਿਗੁਰੂ ਜੀ ਦੇ ਪਾਸ ਭਗਤੀ ਰੂਪ ਸੰਪਦਾ ਦੇ ਖਜ਼ਾਨੇ ਹਨ ਜਿਹੜੇ ਆਪਣੇ ਗੁਰਸਿੱਖਾਂ ਨੂੰ ਦੇ ਕੇ ਨਵਾਜਦੇ ਆ। ਸ੍ਰੀ ਬ੍ਰਹਮ ਗਿਆਨ ਸੋ ਸਾਜਤ ਹੈ। ਔਰ ਬ੍ਰਹਮ ਗਿਆਨ ਦੇ ਸਹਿਤ ਸੰਗਤਾਂ ਨੂੰ ਮਹਾਨ ਗੁਰਸਿੱਖਾਂ ਨੂੰ ਬ੍ਰਹਮ ਗਿਆਨ ਦੀ ਦਾਤ ਰਾਜੇ ਨਹੀਂ ਦੇ ਸਕੇ, ਬ੍ਰਹਮ ਗਿਆਨ ਦੀ ਦਾਤ ਅਵਤਾਰ ਨਹੀਂ ਦੇ ਸਕੇ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਸਤਿਗੁਰੂ ਜੀ ਦੀ ਵਿਸ਼ੇਸ਼ਤਾ ਹੈ ਕਿ ਜਿਹੜਾ ਬ੍ਰਹਮ ਗਿਆਨ ਅਵਤਾਰਾਂ ਤੋਂ ਨਹੀਂ ਦਿੱਤਾ ਗਿਆ, ਦੇਵੀ ਦੇਵਤਿਆਂ ਤੋਂ ਨਹੀਂ ਬਖਸ਼ਿਸ਼ ਕੀਤਾ ਗਿਆ, ਉਸ ਬ੍ਰਹਮ ਗਿਆਨ ਦੀ ਦਾਤ ਸੁਖੈਨੀ ਸਤਿਗੁਰੂ ਜੀ ਗੁਰਸਿੱਖਾਂ ਨੂੰ ਬਖਸ਼ ਕੇ ਬ੍ਰਹਮ ਗਿਆਨ ਦੀ ਪਦਵੀਆਂ ਦੇ ਨਾਲ ਨਵਾਜ ਰਹੇ ਆ। ਐਡੀ ਵੱਡੀ ਵਿਸ਼ੇਸ਼ਤਾ ਹੈ ਮੇਰੇ ਸਤਿਗੁਰਾਂ ਦੀ। ਸ੍ਰੀ ਗੁਰੂ ਗੋਬਿੰਦ ਸਿੰਘ ਬਿਲਾਸਤ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਐਸੀਆਂ ਬਖਸ਼ਿਸ਼ਾਂ ਪ੍ਰਸੰਨਤਾ ਦੇ ਵਿੱਚ ਆ ਕੇ ਖਿੰਦ ਦੇ ਵਿੱਚ ਹੀ ਕਰਕੇ ਐਸੀਆਂ ਰਹਿਮਤਾਂ ਨਾਲ ਸਿੱਖਾਂ ਨੂੰ ਖੁਸ਼ੀਆਂ ਨਾਲ ਭਰ ਦਿੰਦੇ ਆ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਉਦਾਰਿਓ ਨਿਰਜਤਨੀ ਸੁਤੇ ਸਿੱਧੀ। ਇਹ ਬਖਸ਼ਿਸ਼ਾਂ ਦੇਣ ਲੱਗਿਆ ਕੋਈ ਸਤਿਗੁਰੂ ਨੂੰ ਵਿਸ਼ੇਸ਼ ਯਤਨ ਨਹੀਂ ਕਰਨਾ ਪੈਂਦਾ। ਸੁਤੇ ਆਪਣੀ ਮੌੜ ਦੇ ਵਿੱਚ ਜਦੋਂ ਕਿਰਪਾ ਦੀ ਦ੍ਰਿਸ਼ਟੀ ਕਰਦੇ ਆ ਬ੍ਰਹਮ ਗਿਆਨ ਦੇ ਨਾਲ ਨਵਾਜ ਦਿੰਦੇ ਹਨ। ਜੇ ਸਿੱਖ ਹੈ ਮਨ ਜੀਤ ਬਿਕਾਰੇ, ਔਰ ਜਿੰਨੇ ਸਿੱਖ ਹੈ ਉਹਨਾਂ ਦੇ ਮਨ ਸਤਿਗੁਰੂ ਜੀ ਨੇ ਇਸ ਤਰ੍ਹਾਂ ਦੇ ਬਖਸ਼ਿਸ਼ ਕਰਕੇ ਨਿਰਮਲ ਕਰ ਦਿੱਤੇ ਆ ਕਿ ਸਿੱਖਾਂ ਨੇ ਮਨ ਦੇ ਅੰਦਰੋਂ ਜਿੰਨੇ ਵਿਕਾਰ ਆ ਉਹਨਾਂ ਨੂੰ ਜਿੱਤ ਲਿਆ ਹੈ। ਐਡੀ ਸ਼ਕਤੀ ਆਪਣੇ ਗੁਰਸਿੱਖਾਂ ਨੂੰ ਬਖਸ਼ ਦਿੱਤੀ ਹੈ ਕਿ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਸਿੱਖਾਂ ਦੇ ਮਨ ਇੰਨੇ ਨਿਰਮਲ ਕਰ ਦਿੱਤੇ ਕਿ ਉਹ ਸਿੱਖ ਵਿਕਾਰਾਂ ਨੂੰ ਵੈਰੀਆਂ ਨੂੰ ਜਿੱਤਣ ਦੇ ਸਮਰੱਥ ਹੋ ਗਏ ਆ। ਨਿਰਵਿਕਾਰ ਜੀਵਨ ਮੇਰੇ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤਾ ਹੈ। ਨਾਮਖ ਪੈ ਨਿਜ ਹਾਥ ਗੁਲਾਲ ਲੇ, ਐਸੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਉਂ ਗੁਰਸਿੱਖਾਂ ਨੂੰ ਨਿਹਾਲ ਕਰਦੇ ਹੋਏ ਰਹਿਮਤਾਂ ਨਾਲ ਨਵਾਜਦੇ ਹੋਏ ਆਪਣੇ ਹੱਥ ਦੇ ਵਿੱਚ ਗੁਲਾਲ ਲੈ ਕਰਕੇ ਪਾਪਾਂ ਨੂੰ ਨਾਸ਼ ਕਰਨ ਵਾਲੇ ਲਾਲ ਵਿਸਾਲ ਕਿਰਪਾ ਕਰ ਡਾਰੇ, ਬਹੁਤ ਹੀ ਕਿਰਪਾ ਨਾਲ ਆਪਣੇ ਗੁਰਸਿੱਖਾਂ ਤੇ ਪਾ ਰਹੇ ਆ। ਕੈਸਾ ਸਮਾਂ ਹੋਏਗਾ ਦੀਨ ਦੁਨੀ ਦੇ ਮਾਲਕ ਆਪਣੇ ਪਵਿੱਤਰ ਹਸਤ ਕਮਲਾਂ ਦੇ ਨਾਲ ਆਪਣੇ ਗੁਰਸਿੱਖਾਂ ਉੱਤੇ ਗੁਲਾਲ ਪਾ ਰਹੇ ਆ। ਜਿਨ੍ਹਾਂ ਤੇ ਪੈ ਰਿਹਾ ਉਹਨਾਂ ਨੂੰ ਭਗਤੀ ਦਾ ਰੰਗ ਲਾ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਭਗਤੀ ਦੇ ਰੰਗ ਨਾਲ ਚਾੜ ਕੇ ਉਹਨਾਂ ਨੂੰ ਨਜ਼ਰੋਂ ਨਜ਼ਰ ਨਿਹਾਲ ਕਰ ਦਿੱਤਾ। ਗੁਰਮੁਖ ਲਾਲੋ ਲਾਲ ਹੈ। ਈਸ ਦੰਤ ਜਿਉ ਹੀਰਨ ਪੰਤ, ਜਦੋਂ ਸਤਿਗੁਰੂ ਮਹਾਰਾਜ ਦੀ ਪ੍ਰਸੰਨਤਾ ਦੇ ਵਿੱਚ ਆ ਕੇ ਮੁਸਕਰਾਉਂਦੇ ਹਨ ਉਸ ਵਕਤ ਸਤਿਗੁਰੂ ਜੀ ਦੇ ਮੁਖ ਦੇ
ਜਿਹੜੇ ਸੁੰਦਰ ਦੰਦ ਹੈ ਜਿਵੇਂ ਹੀਰੇ ਜੜੇ ਹੁੰਦੇ ਆ, ਇਸ ਤਰ੍ਹਾਂ ਸ਼ੋਭਾਮਾਨ ਸਤਿਗੁਰੂ ਮਹਾਰਾਜ ਜੀ ਦੇ ਮੁਖ ਦੇ ਵਿੱਚੋਂ ਸ਼ੋਭਾ ਉਜਵਲ ਹੋ ਰਹੀ ਹੈ। ਸ਼ੁਭੈ ਮੁਸ਼ਕੰਤ ਸੁਸੰਤਨ ਪਿਆਰੇ। ਔਰ ਜਦੋਂ ਮੁਸਕਰਾਉਂਦੇ ਆ ਆਪਣੇ ਪਿਆਰੇ ਗੁਰਸਿੱਖ ਸੰਤਾਂ ਨੂੰ ਅੰਮ੍ਰਿਤ ਦੀਆਂ ਦਾਤਾਂ, ਅੰਮ੍ਰਿਤ ਦੀਆਂ ਧਾਰਾਂ, ਅੰਮ੍ਰਿਤ ਰੂਪ ਦਰਸ਼ਨਾਂ ਦੇ ਵਿੱਚੋਂ ਬਖਸ਼ ਕੇ ਉਹਨਾਂ ਦੀ ਪਿਆਸ ਤ੍ਰਿਸ਼ਨਾ ਦੀ ਵਿਕਾਰਾਂ ਦੀ ਮੇਟ ਰਹੇ ਹਨ। ਪੰਕਜ ਪੰਖਰੀ ਆਂਖ ਪਿਖੈ ਜਿਤ। ਜਦੋਂ ਕਬਲ ਸਰੀਖੇ ਸਤਿਗੁਰੂ ਮਹਾਰਾਜ ਜੀ ਦੇ ਨੇਤਰ ਖਿੜਦੇ ਆ, ਸੰਤਾਂ ਵੱਲ ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ ਤੱਕਦੇ ਹਨ। ਹੋਤ ਨਿਹਾਲਕ ਲੂਖਨ ਟਾਰੇ। ਤਾਂ ਸਿੱਖਾਂ ਦੇ ਉੱਤੇ ਐਸੀ ਕਿਰਪਾ ਕਰਦੇ ਆ ਕਿ ਜਿੱਧਰ ਵੀ ਅੰਮ੍ਰਿਤ ਰੂਪ ਦ੍ਰਿਸ਼ਟੀ ਪਾਉਂਦੇ ਆ ਕਬਲ ਸਰੀਖੇ ਨੇਤਰਾਂ ਦੇ ਨਾਲ ਸਿੱਖਾਂ ਦੇ ਪਾਪਾਂ ਨੂੰ ਹੀ ਨਾਸ਼ ਕਰੀ ਜਾਂਦੇ ਹਨ। ਪਾਪਾਂ ਦੀ ਮੈਲ ਧੋਈ ਜਾਂਦੇ ਆ, ਪਾਪਾਂ ਦਾ ਨਾਸ਼ ਕਰੀ ਜਾਂਦੇ ਆ। ਸਿੱਖਾਂ ਦਾ ਮਨ ਤਨ ਨਿਰਮਲ ਕੀਤਾ ਹੋਇਆ ਹੈ ਸਤਿਗੁਰਾਂ ਨੇ। ਕਬਿਤ ਨੇਰੇ ਪਏ ਨੰਦ ਲਾਲ, ਲਾਲ ਨੇ ਗੁਲਾਲ ਤਬ। ਇਹ ਸਤਿਗੁਰੂ ਜੀ ਦੀ ਵਿਸ਼ੇਸ਼ਤਾ ਭਾਈ ਸਾਹਿਬ ਨੇ ਵਰਣਨ ਕੀਤੀ ਹੈ ਕਿ ਇਹ ਵਿਸ਼ੇਸ਼ਤਾਵਾਂ, ਇਹ ਬਖਸ਼ਿਸ਼ਾਂ, ਇਹ ਵਿਲੱਖਣਤਾ ਉਹਨਾਂ ਅਵਤਾਰਾਂ ਵਿੱਚ ਨਹੀਂ ਸੀ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵਿੱਚ ਹੈ। ਆਪ ਸਤਿਗੁਰੂ ਪਰਮੇਸ਼ਰ ਦਾ ਸਰੂਪ ਹਨ। ਐਸੇ ਮਹਾਨ ਸਤਿਗੁਰੂ ਜੀ ਦੇ ਚਰਨਾਂ ਦੇ ਭੌਰੇ ਅਨੰਨ ਗੁਰਸਿੱਖ ਪ੍ਰੇਮਾ ਭਗਤੀ ਵਿੱਚ ਰੰਗੇ ਹੋਏ ਭਾਈ ਨੰਦ ਲਾਲ ਸਿੰਘ ਜੀ ਹੁਣ ਸਤਿਗੁਰੂ ਮਹਾਰਾਜ ਜੀ ਦੇ ਨਜ਼ਦੀਕ ਨਮਸਕਾਰ ਕਰਕੇ ਸਤਿਗੁਰੂ ਜੀ ਨੂੰ, ਸਤਿਗੁਰੂ ਜੀ ਦੀ ਆਗਿਆ ਪਾ ਕੇ ਸਤਿਗੁਰਾਂ ਦੇ ਹਜ਼ੂਰ ਪਹੁੰਚੇ ਆ। ਭਾਰ ਪੈ ਕਿਰਪਾਲ ਨੇ ਬੇਸਾਲ ਮੇਲ ਦੀਨਿਓ। ਉਸ ਵਕਤ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਭਾਈ ਨੰਦ ਲਾਲ ਸਿੰਘ ਜੀ ਆਏ, ਆਪਣੀ ਮੁੱਠ ਗੁਲਾਲ ਨਾਲ ਭਰ ਕੇ ਸੱਚੇ ਪਾਤਸ਼ਾਹ ਜੀ ਨੇ ਹੋਲੇ ਮਹੱਲੇ ਤੇ ਏਕ ਸੰਗ ਰੰਗ ਪਏ ਸਭ ਕੇ ਸੁਰੰਗ ਅੰਗ। ਮਸਤਕ ਨੂੰ ਦੇਖ ਕੇ ਉਸੇ ਵਕਤ ਇੱਕੋ ਵੇਰੀ ਭਾਈ ਨੰਦ ਲਾਲ ਸਿੰਘ ਜੀ ਨੂੰ ਗੁਲਾਲ ਪਾ ਕੇ ਨਜ਼ਰੋਂ ਨਜ਼ਰ ਨਿਹਾਲ ਕਰ ਦਿੱਤਾ ਕਿ ਐਸਾ ਅਜਬ ਨਜ਼ਾਰਾ ਹੋਏਗਾ ਕਿ ਭਾਈ ਨੰਦ ਲਾਲ ਸਿੰਘ ਜੀ ਦੇ ਉੱਤੇ ਕਿੰਨੀਆਂ ਖੁਸ਼ੀਆਂ ਦਾ ਮੀਂਹ ਵਰਸਾ ਰਹੇ ਹੈ। ਆਪ ਸਤਿਗੁਰੂ ਉਹਨਾਂ ਦੇ ਉੱਤੇ ਗੁਲਾਲ ਦੀ ਵਰਖਾ ਕਰ ਰਹੇ ਹਨ। ਅੰਬਰ ਧਰੇ ਜੁਨੇ ਚੁਰਤ ਅਤ ਚੀਨਿਓ। ਜਿਹੜੇ ਵਸਤਰ ਪਾਏ ਹੋਏ ਆ, ਨਾਲ ਹੀ ਸਤਿਗੁਰੂ ਮਹਾਰਾਜ ਜੀ ਨੇ ਕੇਸਰ ਦਾ ਜਲ, ਚੰਦਨ ਦਾ ਜਲ ਜਦੋਂ ਛਿੜਕਿਆ, ਉਹ ਨੁੱਚੜ ਨੁੱਚੜ ਕੇ ਸਾਧ ਸੰਗਤ ਜੀ ਸਾਰੇ ਸਰੀਰ ਨੂੰ ਵੀ ਉਸਨੇ ਕੇਸਰੀ ਰੰਗ ਦੇ ਵਿੱਚ ਰੰਗ ਦਿੱਤਾ ਔਰ ਖੁਸ਼ੀਆਂ ਦੇ ਰੰਗ ਦੇ ਨਾਲ ਭਾਈ ਸਾਹਿਬ ਦਾ ਜਾਮਾ ਭਰ ਦਿੱਤਾ। ਸੱਚੇ ਪਾਤਸ਼ਾਹ ਜੀ ਨੇ ਰੰਗ ਦਿੱਤਾ ਹੈ। ਅਵਨੀ ਆਕਾਸ਼ ਲਾਲ ਨਹੀਂ ਸਭ ਪਾਸ ਰਹੀ। ਔਰ ਇੱਕੋ ਮੁੱਠ ਜੋਰ ਦੀ ਮਾਰੀ ਸੱਚੇ ਪਾਤਸ਼ਾਹ ਨੇ ਧਰਤੀ ਔਰ ਆਕਾਸ਼ ਉਸੇ ਵਕਤੀ ਲਾਲਗੀ ਦੇ ਸਹਿਤ ਹੋ ਗਿਆ। ਮਾਨੋ ਅਨੁਰਾਗ ਨੇ ਜੇ ਰੂਪ ਧਾਰ ਲੀਨਿਓ। ਮਾਨੋ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਆਨੰਦ ਇੱਕੋ ਵੇਰੀ ਸਾਰੇ ਬ੍ਰਹਿਮੰਡ ਦੇ ਵਿੱਚ ਚਾਰੇ ਪਾਸੇ ਛਾ ਗਿਆ ਹੈ। ਸੰਗਤ ਕੇ बीच ने जे कृपा जल सींच सींच। ਉਸ ਵਕਤ ਸੰਗਤ ਦੇ ਉੱਤੇ ਵੀ ਸਤਿਗੁਰੂ ਮਹਾਰਾਜ ਜੀ ਨੇ ਕੇਸਰ ਦੀਆਂ ਪਿਚਕਾਰੀਆਂ ਲੈ ਕੇ ਉਹ ਜਲ ਕੇਸਰ ਦਾ ਚੰਦਨ ਦਾ ਛਿੜਕਿਆ, ਸਿੰਚਿਆ, ਭਾਵ ਉੱਤੇ ਪਾਇਆ। ਸਿੱਖੀ ਫਲਵਾਰੀ ਮੈਂ ਬਿਲਾਸ ਵੱਡੋ ਕੀਨਿਓ। ਕਹਿੰਦੇ ਸਿੱਖੀ ਰੂਪ ਫਲਵਾੜੀ ਨੂੰ ਸਤਿਗੁਰੂ ਜੀ ਸਿੰਜ ਰਹੇ ਹੈ। ਸਿੱਖੀ ਰੂਪ ਫਲਵਾੜੀ ਨੂੰ ਪ੍ਰਫੁੱਲਤ ਕਰਨ ਵਾਸਤੇ ਐਸੀ ਮਹਾਨ ਸਤਿਗੁਰੂ ਮਹਾਰਾਜ ਜੀ ਨੇ ਵਿਲਾਸਤਾ ਦੇ ਵਿੱਚ ਕੌਤਕ ਕੀਤੇ ਆ। ਖੁਸ਼ੀਆਂ ਵਿੱਚ ਆ ਕੇ ਕਿੰਨੇ ਆਨੰਦਾਂ ਵਿੱਚ ਭਰੇ ਹੋਏ ਸਤਿਗੁਰੂ ਹਨ। ਭਾਈ ਨੰਦ ਲਾਲ ਸਭ ਬੁੱਧ ਮੈਂ ਬੇਸਾਲ ਜੋਏ। ਜਦੋਂ ਭਾਈ ਨੰਦ ਲਾਲ ਸਿੰਘ ਜੀ ਸਾਰਿਆਂ ਨਾਲੋਂ ਸ੍ਰੇਸ਼ਟ ਬੁੱਧੀ ਦੇ ਗਿਆਤਾ ਗਏ ਵਿਦਵਾਨ ਸਨ, ਜਦੋਂ ਉਹਨਾਂ ਨੇ ਸਤਿਗੁਰੂ ਜੀ ਦਾ ਕੌਤਕ ਹੁੰਦਾ ਹੋਲੇ ਮਹੱਲੇ ਤੇ ਤੱਕਿਆ। ਸਗਰੇ ਕਿਰਪਾਲ ਕੇ ਬਿਲਾਸ ਹਿਰ ਚੀਨਿਓ। ਉਦੋਂ ਸਤਿਗੁਰੂ ਜੀ ਦੇ ਸਾਰੇ ਕੌਤਕ ਉਹਨਾਂ ਨੇ ਹੁੰਦੇ ਹੋਏ ਹੋਲੇ ਮਹੱਲੇ ਵਾਲੇ ਦਿਨ ਆਪਣੀਆਂ ਅੱਖਾਂ ਨਾਲ, ਨੇਤਰਾਂ ਨਾਲ ਜਦੋਂ ਇਹ ਅਜਬ ਨਜ਼ਾਰਾ ਤੱਕਿਆ ਹੈ। ਫਾਰਸੀ ਮਹਿ ਕਵਿਤਾ ਬਿਨਾਏ ਕਹਿ ਰਚ ਰਿਸ਼ਭ। ਉਸ ਵਕਤ ਫਾਰਸੀ ਦੇ ਵਿੱਚ ਬਹੁਤ ਸੁੰਦਰ ਕਵਿਤਾ ਬਣਾਈ ਹੋਲੇ ਮਹੱਲੇ ਤੇ, ਔਰ ਉਹ ਸਤਿਗੁਰੂ ਜੀ ਦੇ ਦਰਬਾਰ ਵਿੱਚ ਆਪ ਜੀ ਨੇ ਭੇਟਾ ਕੀਤੀ ਹੈ। ਸਭ ਤੋਂ ਪਹਿਲਾਂ ਗੁਰੂ ਗੋਰੇ ਸਿੱਖ ਨੇ ਸੁਣਾਈ ਫੇਰ ਫੇਰ ਕੈ। ਔਰ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਭਾਈ ਨੰਦ ਲਾਲ ਸਿੰਘ ਵਾਰ-ਵਾਰ ਇਹ ਕਾਵਿ ਤੂੰ ਸੁਣਾ ਸੰਗਤ ਨੂੰ, ਖਾਲਸੇ ਨੂੰ।
ਕਈ ਵਾਰੀ ਭਾਈ ਸਾਹਿਬ ਨੇ ਉਹ ਕਾਵ ਫਾਰਸੀ ਦੇ ਵਿੱਚ ਹੋਲੇ ਮਹੱਲੇ ਵਾਲੇ ਦਿਨ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਅਨੰਦਪੁਰ ਸਾਹਿਬ ਸੰਤਾਂ ਨੂੰ ਸੁਣਾਇਆ। ਰਾਗਨ ਮੈਂ ਗਾਈ ਪ੍ਰੇਮ ਰਸ ਬਰਸਾਏ ਕਾਲ। ਔਰ ਰਾਗਨ ਦੇ ਵਿੱਚ ਪ੍ਰੇਮ ਦਾ ਰਸ ਬਰਸ ਰਿਹਾ, ਜਿਹਦੇ ਵਿੱਚੋਂ ਪੂਰੇ ਰਾਗ ਤਾਲ ਦੇ ਵਿੱਚ ਗਾ ਕੇ ਆਨੰਦ ਕਰ ਦਿੱਤਾ ਸਾਰੀ ਸੰਗਤ ਨੂੰ। ਸੁਨੇ ਮਨ ਭਈ ਔਰ ਗਾਵੇ ਬੇਰ ਬੇਰ ਕਾ। ਜਦੋਂ ਸੁਣਦੀ ਹੈ ਸੰਗਤ, ਸਾਰੇ ਦੇ ਮਨ ਵਿੱਚ ਇੱਕੋ ਖਿੱਚ ਪੈਦਾ ਹੁੰਦੀ ਹੈ ਕਿ ਭਾਈ ਸਾਹਿਬ ਬਾਰ-ਬਾਰ ਦੁਬਾਰਾ ਸਾਨੂੰ ਇਹ ਸਤਿਗੁਰੂ ਜੀ ਦੇ ਜਸ ਭਰੀ ਕਵਿਤਾ ਸੁਣਾਉਣ। ਬਾਰ-ਬਾਰ ਸੁਣਨ ਲਈ ਸੰਗਤਾਂ ਉਤਸ਼ਾਹਤ ਹੋ ਰਹੀਆਂ ਹਨ। ਸਾਹਿਬ ਪ੍ਰਸੰਨ ਭਏ ਮੋਜ ਦੇ ਨਿਹਾਲ ਕੀਏ। ਔਰ ਸਤਿਗੁਰੂ ਜੀ ਵੀ ਬਹੁਤ ਪ੍ਰਸੰਨ ਹੋ ਕੇ ਭਾਈ ਸਾਹਿਬ ਜੀ ਨੂੰ ਵੀ ਨਿਹਾਲ ਕਰ ਦਿੱਤਾ। ਸਤਿਗੁਰੂ ਜੀ ਨੇ ਖੁਸ਼ੀਆਂ ਨਾਲ ਭਰ ਦਿੱਤਾ ਉਹਨਾਂ ਦਾ ਹਿਰਦਾ। ਅਲਤਾ ਗੁਲਾਬ ਸ਼ੋਭ ਜੋਏ ਗੇਰ ਗੇਰ ਕਾ। ਅਲਤਾ ਔਰ ਗੁਲਾਬ ਦੇ ਫੁੱਲ ਔਰ ਇਸੇ ਤਰ੍ਹਾਂ ਗੁਲਾਲ ਜੋ ਸਤਿਗੁਰੂ ਜੀ ਨੇ ਵਰਖਾ ਕੀਤੀ ਸੰਗਤਾਂ ਦੇ ਉੱਤੇ ਫੁੱਲਾਂ ਦੇ ਸਹਿਤ। ਜਥਾ ਯਾਂ ਹੋਲੀ ਗੁਰੇ ਹੋਲੀ ਬਬਾਗੇ ਦਹਰ ਈ ਬਿਸ਼ਗੁਫਤ। ਸਾਧ ਸੰਗਤ ਜੀ, ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਿਮਤਾਂ ਕੀਤੀਆਂ ਨਾ, ਉਸ ਸਮੇਂ ਦਾ ਵਰਣਨ ਜਿਵੇਂ ਸੰਗਤਾਂ ਉੱਤੇ ਫੁੱਲਾਂ ਦੀ, ਗੁਲਾਲ ਦੀ, ਕੇਸਰ ਦੇ ਛਿੜਕਾਅ ਦੀ ਵਰਖਾ ਕੀਤੀ, ਉਹ ਵਰਣਨ ਅੱਖੀ ਡਿੱਠਾ ਨਜ਼ਾਰਾ ਭਾਈ ਸਾਹਿਬ ਨੇ ਆਪਣੀ ਕਾਵ ਵਿੱਚ ਬੜਾ ਸੁੰਦਰ ਵਰਣਨ ਕੀਤਾ ਹੈ। ਗੁੜੇ ਹੋਲੀ ਬਬਾਗੇ ਦਹਰ ਈ। ਕਿ ਅੱਜ ਦੁਨੀਆ ਦੇ ਵਿੱਚ ਹੋਲੀ ਦਾ ਫੁੱਲ ਖੁੜਿਆ, ਭਾਵ ਸੰਸਾਰ ਰੂਪ ਜ਼ਮਾਨੇ ਦੇ ਵਿੱਚ ਦੁਨੀਆ ਹੋਲੀ ਮਨਾਉਂਦੀ ਸੀ ਔਰ ਹੋਲੀ ਨੂੰ ਸ਼ੂਦਰਾਂ ਦਾ ਤਿਉਹਾਰ ਜਾਣ ਕੇ ਲੋਕ ਨਫ਼ਰਤ ਕਰਦੇ ਸਨ। ਉੱਚ ਜਾਤੀਆਂ ਵਾਲੇ ਬ੍ਰਾਹਮਣ ਕਹਿੰਦੇ ਸਨ ਵਿਸਾਖੀ ਸਾਡੀ ਹੈ, ਖੱਤਰੀ ਕਹਿੰਦੇ ਸਨ ਦੁਸਹਿਰਾ ਸਾਡਾ ਹੈ, ਵੈਸ ਕਹਿ ਰਹੇ ਸਨ ਦੀਵਾਲੀ ਸਾਡੀ ਹੈ। ਔਰ ਹੋਲੀ ਸ਼ੂਦਰਾਂ ਦਾ ਤਿਉਹਾਰ ਹੈ, ਸ਼ੂਦਰ ਲੋਕ ਮਨਾਉਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਊਚ ਨੀਚਤਾ ਦਾ ਭੇਦ ਮਿਟਾਉਣ ਵਾਸਤੇ ਮਹਾਨ ਰਹਿਮਤਾਂ ਕੀਤੀਆਂ ਕਿ ਮੇਰਾ ਖਾਲਸਾ ਸਾਰਿਆਂ ਤੋਂ ਸ਼੍ਰੋਮਣੀ ਹੈ। ਅਸੀਂ ਹੋਲੀ ਨਹੀਂ, ਹੋਲਾ ਮਹੱਲਾ ਮਨਾਵਾਂਗੇ। ਸਾਡਾ ਖਾਲਸਾ ਹੋਲਾ ਮਹੱਲਾ ਮਨਾਵੇਗਾ ਔਰ ਇਹ ਦਿਹਾੜਾ ਖੁਸ਼ੀਆਂ ਦੇ ਵਿੱਚ, ਆਨੰਦਾਂ ਦੇ ਵਿੱਚ ਔਰ ਪ੍ਰਸੰਨਤਾ ਦੇ ਨਾਲ ਮਨਾਇਆ ਜਾਏਗਾ। ਭਾਈ ਸਾਹਿਬ ਕਹਿੰਦੇ ਐਸੀ ਖੁਸ਼ੀ ਦੀ ਲਹਿਰ ਸਤਿਗੁਰੂ ਜੀ ਨੇ ਨਿਮਾਣੇ ਨਤਾਣੇ ਜਿਹੜੇ ਗਰੀਬ ਲਤਾੜੇ ਹੋਏ ਸਨ ਉਹਨਾਂ ਦੇ ਵਿੱਚ ਐਸੀ ਪ੍ਰਸੰਨਤਾ ਦੀ ਲਹਿਰ ਪੈਦਾ ਕੀਤੀ। ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਜੇ ਯਾਦ ਕਰੇ ਹਮਰੀ ਗੁਰਿਆਈ। ਕਿ ਮੇਰਾ ਸਿੱਖ ਕਦੇ ਵੀ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਸਾਰਿਆਂ ਤੋਂ ਪਛੜਿਆ, ਲਤਾੜਿਆ ਔਰ ਨਿਮਾਣਾ ਨਹੀਂ ਕਦੇ ਵੀ ਸਮਝੇਗਾ। ਮੇਰਾ ਖਾਲਸਾ ਸਾਰਿਆਂ ਤੋਂ ਅੱਗੇ ਹੋਏਗਾ ਔਰ ਕਿਸੇ ਤਰ੍ਹਾਂ ਦੀ ਵਰਨ ਵੰਡ, ਜਾਤ ਪਾਤ ਮੇਰੇ ਖਾਲਸੇ ਦੇ ਵਿੱਚ ਨਹੀਂ ਹੋਏਗੀ। ਮੈਂ ਖਾਲਸੇ ਨੂੰ ਸਭ ਤੋਂ ਵੱਡੀ ਉੱਚਤਾ ਦੇ ਰਿਹਾ ਕਿ ਹੋਲੇ ਮਹੱਲੇ ਦਾ ਮਹਾਨ ਜੋੜ ਮੇਲਾ ਔਰ ਉਨਕੀ ਹੋਲੀ ਮਮ ਹੋਲਾ ਕਹੋ ਕਿਰਪਾਨੰਦ ਬਚਨ ਅਮੋਲਾ। ਮੇਰੇ ਖਾਲਸੇ ਦਾ ਹੋਲਾ ਮਹੱਲਾ ਹੋਏਗਾ। ਔਰ ਸਤਿਗੁਰੂ ਮਹਾਰਾਜ ਜੀ ਦੇ ਉਸ ਹੋਲੇ ਮਹੱਲੇ ਦੇ ਦਿਹਾੜੇ ਬਾਰੇ ਭਾਈ ਸਾਹਿਬ ਕਹਿ ਰਹੇ ਹੈ ਕਿ ਹੋਲੀ ਦੇ ਉੱਤੇ ਹੋਲੇ ਦਾ ਜਮਾਨੇ ਰੂਪ ਬਾਗ ਦੇ ਵਿੱਚ ਜਦੋਂ ਇਹ ਫੁੱਲ ਖਿੜਿਆ ਨਾ, ਮਾਨੋ ਇਹ ਸਾਰਾ ਸੰਸਾਰ ਇੱਕ ਵਿਲੱਖਣ ਮਹਿਕ ਦੇ ਵਿੱਚ, ਖੁਸ਼ਬੂ ਦੇ ਵਿੱਚ, ਇੱਕ ਸੁਗੰਧੀ ਦੇ ਵਿੱਚ ਮਹਿਕ ਉੱਠੀ। ਸਾਰੇ ਸੰਸਾਰ ਵਿੱਚ ਕਿਹੜੀ ਮਹਿਕ? ਆਜ਼ਾਦੀ ਦੀ ਮਹਿਕ, ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਵਾਲੀ ਮਹਿਕ ਔਰ ਸਵੈਮਾਨ ਦੀ ਮਹਿਕ, ਗੁਰਸਿੱਖੀ ਦੇ ਸ਼ੁਭ ਗੁਣਾਂ ਦੀ ਮਹਿਕਾਰ ਔਰ ਚੜ੍ਹਦੀ ਕਲਾ ਦੀ ਮਹਿਕ। ਇਹ ਭਾਵ ਮੇਰੇ ਗੁਰਸਿੱਖਾਂ ਦੇ ਅੰਦਰ ਉਸ ਵਕਤ ਸੰਸਾਰ ਵਿੱਚ ਉਤਪੰਨ ਹੋਏ। ਲਵੇ ਚੂ ਗੁੰਚਹ ਰਾਫਰ ਖੁੰਦਹ ਖੂ ਕਰਦ। ਲਵੇ ਚੂ ਗੁੰਚਹ ਕਲੀ ਦਾ ਫੁੱਲ, ਭਾਵ ਗੁੰਚਾ ਗੁੰਛਾ, ਜਿਵੇਂ ਕਲੀਆਂ ਦਾ ਗੁੰਛਾ ਹੁੰਦਾ ਹੈ ਉਹ ਬੰਦ ਹੈ, ਪਰ ਇੱਧਰ ਸੰਸਾਰ ਦੇ ਜਿਹੜੇ ਕਲੀਆਂ ਰੂਪ ਬੁੱਲ ਹਨ
ਉਹਨਾਂ ਉੱਤੇ ਮੁਸਕਰਾਹਟ ਆਈ। ਕਿਹੜੀ ਮੁਸਕਰਾਹਟ ਆਈ? ਕਿ ਜਿਹੜੇ ਲੋਕ ਲਤਾੜੇ ਨਮਾਣੇ ਦੁਨੀਆ ਵਿੱਚੋਂ ਪਛਾੜੇ ਹੋਏ, ਜਿਨ੍ਹਾਂ ਨੂੰ ਸਮਾਜ ਨਫ਼ਰਤ ਦੀ ਦ੍ਰਿਸ਼ਟੀ ਨਾਲ ਦੇਖਦਾ ਸੀ, ਸ਼ੂਦਰ ਸ਼ੂਦਰ ਕਹਿ ਕੇ ਨਫ਼ਰਤ ਕਰਦੇ ਸਨ, ਮੇਰੇ ਸਤਿਗੁਰੂ ਜੀ ਨੇ ਉਹਨਾਂ ਸਾਰਿਆਂ ਨੂੰ ਅਨੰਦਪੁਰ ਸਾਹਿਬ ਇੱਕ ਥਾਂ ਤੇ ਬਿਠਾ ਕੇ 1 ਸਾਲ ਪਹਿਲਾਂ ਹੋਲੇ ਮਹੱਲੇ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਅੰਮ੍ਰਿਤ ਛਕਾਉਣ ਤੋਂ 1 ਸਾਲ ਬਾਅਦ 1699 ਦੀ ਵਿਸਾਖੀ 1756 ਵਿੱਚ ਅੰਮ੍ਰਿਤ ਦੀ ਦਾਤ ਬਖਸ਼ੀ ਸੱਚੇ ਪਾਤਸ਼ਾਹ ਜੀ ਨੇ, ਔਰ ਪੂਰਾ 1 ਸਾਲ, ਲਗਭਗ 1 ਸਾਲ ਦੇ ਅਰਸੇ ਬਾਅਦ ਇਹ ਹੋਲੇ ਮਹੱਲੇ ਦਾ ਜੋੜ ਮੇਲਾ ਸਤਿਗੁਰੂ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਸਥਾਪਿਤ ਕੀਤਾ। 1700 ਈਸਵੀ 1757 ਵਿਕਰਮੀ ਚੇਤ ਬਦੀ 1 ਨੂੰ। ਇਸ ਕਰਕੇ ਉਹ ਜਿਹੜੇ ਮੂੰਹਾਂ ਉੱਤੇ ਦਲਗੀਰੀ ਅਤੇ ਉਦਾਸੀ ਸੀ ਨਾ, ਗਮਗੀਰ ਚਿਹਰੇ ਸਨ, ਉਹ ਚਿਹਰੇ ਜਿਹੜੇ ਸਨ ਖੁਸ਼ੀ ਵਿੱਚ ਮੁਸਕਰਾ ਉੱਠੇ। ਐਸੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਚਾਰੇ ਪਾਸੇ ਮਾਨੋ ਕਹਿੰਦੇ ਮੁਸਕਰਾਹਟ ਹੀ ਮੁਸਕਰਾਹਟ ਆਪਣਾ ਰੂਪ ਧਾਰ ਕੇ ਆਈ ਹੋਈ ਹੈ। ਮਾਨੋ ਜਿਹੜੇ ਮੁਰਝਾਏ ਹੋਏ ਮੁੱਖ ਰੂਪ, ਬੁੱਲਾ ਰੂਪ ਜਿਹੜੇ ਮੁੱਖ ਸਨ, ਉਹ ਮੁਸਕਰਾਹਟ ਦੇ ਵਿੱਚ ਖਿੜ ਉੱਠੇ ਆ ਇਸ ਧਰਤੀ ਦੇ ਉੱਤੇ। ਗੁਲਾਬੋ ਅੰਬਰੋ ਮੁਸ਼ਕੋ ਅਬੀਰੋ, ਗੁਲਾਬ ਦੇ ਫੁੱਲਾਂ ਦੀ ਵਰਖਾ, ਅੰਬਰ ਦੀ ਵਰਖਾ। ਅੰਬਰ ਇੱਕ ਸੁਗੰਧਿਤ ਵਸਤੂ ਹੈ, ਪਦਾਰਥ ਹੈ, ਔਰ ਅੰਬੀਰ ਗੁਲਾਲ, ਇਹਨਾਂ ਸਾਰਿਆਂ ਨੂੰ ਮਿਲਾ ਕੇ ਜਦੋਂ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਵਰਖਾ ਕੀਤੀ ਤਾਂ ਚਾਰੇ ਕੁੰਟਾਂ ਵਿੱਚੋਂ ਮਹਿਕਾਂ ਉੱਠ ਕੇ ਆ ਰਹੀਆਂ ਹਨ। ਜੂ 12 ਬਾਰਿਸ਼ੇ ਅਜ ਸੂਬ ਸੂ ਕਰਦ, ਔਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਕੇਸਰ ਚੰਦਨ ਦੀਆਂ ਪਿਚਕਾਰੀਆਂ ਭਰ ਭਰ ਕੇ ਸੰਗਤਾਂ ਉੱਤੇ ਪਾਈਆਂ, ਗੁਰਸਿੱਖਾਂ ਨੇ ਪਾਈਆਂ, ਮਾਨੋ ਚੰਦਨ ਦੀ ਔਰ ਕੇਸਰ ਦੀ ਵਰਖਾ ਹੀ ਹੋ ਰਹੀ ਹੈ, ਬਾਰਿਸ਼ ਹੋ ਰਹੀ ਹੈ। ਐਸਾ ਮਾਨੋ ਖੁਸ਼ੀਆਂ ਦਾ ਮੀਂਹ ਪੈ ਰਿਹਾ, ਬਰਸਾਤ ਪੈ ਰਹੀ ਹੈ। ਗੁਲਾਲ ਅਫਸ਼ਾਨੀਏ ਦਸਤੇ ਮੁਬਾਰਕ, ਮੁਬਾਰਕ ਦਸਤਾਂ ਦੇ ਵਿੱਚ, ਪਵਿੱਤਰ ਹੱਥਾਂ ਦੇ ਵਿੱਚ ਕਹਿੰਦੇ ਆਪ ਸਤਿਗੁਰੂ ਜੀ ਨੇ ਉਹ ਗੁਲਾਬਦਾਨੀ ਕਾਹਦੀ? ਅਫਸਾਨੀਏ ਨਾਮ ਹੁੰਦਾ ਕੇਸਰ ਦਾ। ਕੇਸਰ ਦੀ ਗੁਲਾਬਦਾਨੀ ਆਪਣੇ ਮੁਬਾਰਕ ਪਵਿੱਤਰ ਹਸਤਾਂ ਵਿੱਚ, ਦਸਤਾਂ ਵਿੱਚ, ਭਾਵ ਹੱਥਾਂ ਵਿੱਚ ਲੈ ਕੇ ਸੰਗਤਾਂ ਦੇ ਉੱਤੇ ਕੇਸਰ ਦੀਆਂ ਪਿਚਕਾਰੀਆਂ, ਭਾਵ ਕੇਸਰ ਛਿੜਕਿਆ। ਇਹਨੇ ਆਨੰਦ ਵਿੱਚ ਭਰੇ ਹੋਏ ਸੱਚੇ ਪਾਤਸ਼ਾਹ ਹਨ। ਜ਼ਮੀਨੋ ਆਸਮਾਰਾ ਸੁਰਖਰੂ ਕਰਦ, ਜਦੋਂ ਕਹਿੰਦੇ ਗੁਲਾਲ ਪਾਇਆ, ਜ਼ਮੀਨ ਤੇ ਅਸਮਾਨ ਦੋਨੋਂ ਹੀ ਲਾਲ ਸੁਰਖ ਕਰ ਦਿੱਤੇ, ਇੱਕੋ ਰੰਗ ਵਿੱਚ ਰੰਗ ਦਿੱਤੇ, ਦੁਨੀਆ ਦੇ ਭਿੰਨ ਭੇਦ ਦੇ ਰੰਗ ਮੇਟ ਦਿੱਤੇ ਸੱਚੇ ਪਾਤਸ਼ਾਹ ਜੀ ਨੇ। ਜ਼ਹੇ ਪਿਚਕਾਰੀਏ ਪੁਰ ਜ਼ਾਫਰਾਨੀ, ਇਹੋ ਸਾਧ ਸੰਗਤ ਜੀ ਜ਼ਾਫਰਾਨੀ ਕੇਸਰ, ਕੇਸਰ ਦੀਆਂ ਪਿਚਕਾਰੀਆਂ ਭਰ ਭਰ ਕੇ ਜਦੋਂ ਪਾਈਆਂ ਸਿੱਖਾਂ ਉੱਤੇ, ਕਿ ਹਰ ਬੇਰੰਗ ਰਾ ਖੁਸ਼ ਰੰਗ ਰੂ ਕਰਦ, ਜਿਹੜੀ ਬੇਰੰਗ ਦੁਨੀਆ ਸੀ, ਉਦਾਸੀਨ ਔਰ ਦਿਲਗੀਰੀ ਦੇ ਵਿੱਚ ਦੁਨੀਆ ਜਿਹੜੀ ਇਸ ਵਹਿਣ ਵਿੱਚ ਜਾ ਰਹੀ ਸੀ, ਉਹ ਬੇਰੰਗ ਦੁਨੀਆ ਦੇ ਵਿੱਚ ਖੁਸ਼ੀਆਂ ਦਾ, ਪ੍ਰਸੰਨਤਾ ਦਾ, ਆਪਣੀਆਂ ਬਖਸ਼ਿਸ਼ਾਂ ਦਾ ਰੰਗ ਭਰ ਕੇ ਰੰਗੋ ਰੰਗ ਕਰ ਦਿੱਤੇ ਸੱਚੇ ਪਾਤਸ਼ਾਹ ਜੀ ਨੇ। ਆਲਮ ਗਸ਼ਤ ਰੰਗੀ ਅਜ ਤੋਂ ਫੈਲਸ਼, ਅੱਜ ਕਹਿੰਦੇ ਐਸੀ ਕਿਰਪਾ ਹੋਈ ਹੈ, 2 ਆਲਮ 2 ਜਹਾਨ ਮੇਰੇ ਸਤਿਗੁਰੂ ਜੀ ਨੇ ਇੱਕੋ ਰੰਗ ਦੇ ਨਾਲ ਭਰ ਦਿੱਤੇ, ਇੱਕੋ ਰੰਗ ਦੇ ਨਾਲ ਰੰਗੋ ਰੰਗ ਕਰ ਦਿੱਤੇ, ਜੋ ਜਹਾਨਾਂ ਨੂੰ, ਲੋਕ ਪ੍ਰਲੋਕ ਨੂੰ ਖੁਸ਼ੀਆਂ ਨਾਲ ਭਰ ਦਿੱਤਾ ਹੈ। ਜੋ ਸ਼ਾਹਿਮ ਜਮ ਹੈ ਰੰਗੀ ਦਰ ਗਲੂ ਕਰਦ। ਭਾਈ ਸਾਹਿਬ ਦਾ ਬਚਨ ਸੁਣਨ ਵਾਲਾ ਕਹਿੰਦੇ ਅੱਜ ਮੇਰੇ ਗਲ ਵਿੱਚ ਮੇਰੇ ਸਤਿਗੁਰੂ ਨੇ ਉਹ ਜਾਮਾ ਪਾ ਦਿੱਤਾ ਜਿਹੜਾ ਬਾਦਸ਼ਾਹ ਦੇ ਗਲਾਂ ਵਿੱਚ ਕਦੇ ਪਾਇਆ ਜਾਂਦਾ ਸੀ। ਮੇਰੇ ਗਲ ਵਿੱਚ ਉਹ ਖੁਸ਼ੀਆਂ ਦਾ ਬਾਦਸ਼ਾਹੀ ਲਿਬਾਸ ਮੇਰੇ ਸਤਿਗੁਰੂ ਜੀ ਨੇ ਐਸਾ ਉਹ ਲਿਬਾਸ ਪਾਇਆ ਕਿ ਮੇਰਾ ਵੀ ਜਾਮਾ ਸਤਿਗੁਰੂ ਮਹਾਰਾਜ ਜੀ ਨੇ ਉਸ ਰੰਗਾਂ ਨਾਲ ਰੰਗ ਕੇ ਨਾ ਮੈਨੂੰ ਇਉਂ ਮਹਿਸੂਸ ਕਰਾ ਦਿੱਤਾ ਕਿ ਮਾਨੋ ਮੈਂ ਦੁਨੀਆ ਦਾ ਬਾਦਸ਼ਾਹ ਹਾਂ। ਐਸੀ ਮੇਰੇ ਵਿੱਚੋਂ ਦਿਲਗਾਰੀ ਮੇਟ ਦਿੱਤੀ ਸੱਚੇ ਪਾਤਸ਼ਾਹ ਜੀ ਨੇ। ਸ਼ਾਹਾਂ ਵਾਲੀ ਭਾਵ ਬਾਦਸ਼ਾਹ ਵਾਲੀ ਲਿਬਾਸ, ਖਾਲਸਾਈ ਲਿਬਾਸ, ਖਾਲਸਾਈ ਬਾਣਾ ਮੈਨੂੰ ਵੀ ਔਰ ਸੰਗਤਾਂ ਨੂੰ ਵੀ ਮੇਰੇ ਸਤਿਗੁਰੂ ਨੇ ਬਖਸ਼ਿਆ। ਜਦੋਂ ਇਹ ਕਵਿਤਾ ਪੜ੍ਹੀ ਨਾ
ਤਾਂ ਭਾਈ ਸਾਹਿਬ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਵਕਤ ਸਰੋਪਾ ਪੂਰੇ ਜਾਮੇ ਦੇ ਰੂਪ ਵਿੱਚ ਲਿਆ ਕੇ ਬਖਸ਼ਿਸ਼ ਕਰਕੇ ਭਾਈ ਸਾਹਿਬ ਜੀ ਦੇ ਪਹਿਨਾਇਆ। ਅਸਲ ਸਰੋਪਾ ਪੁਰਾਤਨ ਸਮਿਆਂ ਵਿੱਚ ਸੰਗਤ ਜੀ ਉਹ ਪਰੰਪਰਾ ਦੇ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਹੈ ਕਿ ਪੂਰਾ ਚੋਲਾ ਔਰ ਦਸਤਾਰ, ਗਲ ਵਿੱਚ ਸ੍ਰੀ ਸਾਹਿਬ, ਕਮਰ ਕੱਸਾ ਪਰਨਾ, ਇਹ ਸ਼ਾਹੀ ਲਿਬਾਸ ਪੂਰਾ ਦੇ ਕੇ ਫਿਰ ਇਸ ਨੂੰ ਮੰਨਿਆ ਜਾਂਦਾ ਸੀ ਕਿ ਸਿਰੋਂ ਕੋ ਪਹਿਨਾਇਆ ਗਿਆ ਹੈ। ਔਰ ਧੰਨ ਗੁਰੂ ਅਮਰਦਾਸ ਜੀ ਜਦੋਂ 12 ਸਾਲ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਆਪ ਜੀ ਨੇ ਸੇਵਾ ਕੀਤੀ, ਹਰ ਸਾਲ 'ਚ ਇੱਕ ਸਿਰੋਂ ਕੋ ਬਖਸ਼ਿਸ਼ ਕੀਤਾ ਜਾਂਦਾ ਸੀ। ਪਰ ਇਹ ਵੀ ਮੁੱਖ ਜਿਹੜੀ ਪੁਸ਼ਾਕ ਦਿੱਤੀ ਜਾਂਦੀ ਸੀ, ਇਸ ਨੂੰ ਸੰਪੂਰਨ ਸਿਰੋਂ ਕੋ ਕਿਹਾ ਜਾਂਦਾ ਸੀ। ਇਹ ਸ਼ਾਹੀ ਪੁਸ਼ਾਕ ਜਦੋਂ ਕਿਸੇ ਉਸ ਸਮੇਂ ਦੇ ਬਾਦਸ਼ਾਹ ਨੇ ਕਿਸੇ ਨੂੰ ਵਜ਼ੀਰ ਪਦਵੀ ਤੇ, ਅਹਿਲਕਾਰ ਨਵਾਬ ਦੀ ਪਦਵੀ ਤੇ ਬੈਠਾਉਣਾ ਹੁੰਦਾ ਸੀ ਤਾਂ ਸ਼ਾਹੀ ਪੁਸ਼ਾਕ ਗਲ ਵਿੱਚ ਪਹਿਨਾ ਕੇ ਫਿਰ ਪਦਵੀ ਤੇ ਬਿਠਾਇਆ ਜਾਂਦਾ ਸੀ। ਆਪਣੇ ਖਾਲਸੇ ਨੂੰ ਇੱਦਾਂ ਮਹਾਰਾਜ ਸੱਚੇ ਪਾਤਸ਼ਾਹ ਬਾਦਸ਼ਾਹੀਆਂ ਬਖਸ਼ ਰਹੇ। ਕਹਿੰਦੇ ਜਿਹੜੇ ਜਾਮੇ ਬਾਦਸ਼ਾਹਾਂ ਦੇ ਪਾਏ ਜਾਂਦੇ ਸੀ ਨਾ, ਉਹ ਜਾਮਾ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਹੋਲੇ ਮਹੱਲੇ ਤੇ ਭਾਈ ਸਾਹਿਬ ਕਹਿੰਦੇ ਮੇਰੇ ਗਲ ਵਿੱਚ ਪਾ ਕੇ ਮੈਨੂੰ ਅਹਿਸਾਸ ਕਰਾਇਆ ਕਿ ਤੈਨੂੰ ਦੁਨੀਆ ਦੀ ਬਾਦਸ਼ਾਹੀ, ਕੇਵਲ ਇੱਥੇ ਦੀ ਨਹੀਂ, ਲੋਕ ਪ੍ਰਲੋਕ ਦੀ ਬਾਦਸ਼ਾਹਤ ਭਾਈ ਨੰਦ ਲਾਲ ਸਿੰਘ ਤੈਨੂੰ ਬਖਸ਼ ਦਿੱਤੀ ਆ। ਕਸੇ ਕੋ ਦੀਦ ਹੈ ਦੀਦਾਰੇ ਮੁਕੱਦਸ, ਕਹਿੰਦੇ ਐਸੇ ਦੀਦਾਰ ਮੁਕੱਦਸ, ਪਾਕ ਖਾਸ ਮੌਕਾ, ਐਸੇ ਪਵਿੱਤਰ ਦਰਸ਼ਨ, ਮੁਕੱਦਸ ਦਰਸ਼ਨ, ਪਵਿੱਤਰ ਦਰਸ਼ਨ, ਭਾਗਾਂ ਵਾਲੇ ਦਰਸ਼ਨ, ਭਾਗਾਂ ਵਾਲਿਆਂ ਨੂੰ ਐਸੇ ਮੇਰੇ ਸਤਿਗੁਰੂ ਜੀ ਦੇ, ਕਰਮਾਂ ਵਾਲਿਆਂ ਨੂੰ ਐਸੇ ਸੁੰਦਰ ਦਰਸ਼ਨ, ਪ੍ਰਤੱਖ ਦਰਸ਼ਨ ਹੋਲੇ ਮਹੱਲੇ ਤੇ ਖੁਸ਼ੀਆਂ ਦੇ ਵਿੱਚ ਭਰੇ ਸਤਿਗੁਰੂ ਆਪਣੇ ਖਾਲਸੇ ਨਾਲ ਲਾਡ ਲਡਾ ਰਹੇ ਆ। ਐਸੇ ਮੁਬਾਰਕ ਦਰਸ਼ਨ ਹੋ ਰਹੇ ਹਨ ਜਿਹੜੇ ਅੱਗੇ ਨਹੀਂ ਕਦੇ ਹੋਏ ਸਨ। ਮੁਰਾਦੇ ਉਮਰ ਰਾ ਹਾਸਲ ਨਿਕੋ ਕਰਦ, ਕਹਿੰਦੇ ਉਮਰਾਂ ਦੀ ਮੁਰਾਦ ਹਾਸਲ ਹੋ ਗਈ ਜ਼ਿੰਦਗੀ ਦੇ ਵਿੱਚ, ਉਮਰਾਂ ਦੀ ਮੁਰਾਦ, ਇੱਛਾ ਪੂਰੀ ਹੋ ਗਈ ਕਿ ਐਸੇ ਇਲਾਹੀ ਸੁੰਦਰ ਖੁਸ਼ੀਆਂ ਵਿੱਚ ਭਰੇ ਹੋਏ ਸਤਿਗੁਰੂ ਜੀ ਦੇ ਦਰਸ਼ਨ ਅੱਗੇ ਨਹੀਂ ਹੋਏ ਸਨ ਜਿਹੜੇ ਹੋਲੇ ਮਹੱਲੇ ਤੇ ਹੋਏ। ਸ਼ਬਦ ਕੁਰਬਾਨ ਖਾਕੇ ਸਾਧ ਸੰਗਤ, ਸ਼ਬਦ ਕਹਿੰਦੇ ਜਿਨ੍ਹਾਂ ਰਾਹਾਂ ਤੋਂ ਸੰਗਤ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਮੇਰੇ ਸਤਿਗੁਰੂ ਦੇ ਦਰਸ਼ਨ ਕਰਨ ਆ ਰਹੀ ਹੈ ਨਾ, ਭਾਈ ਸਾਹਿਬ ਕਹਿੰਦੇ ਮੈਂ ਉਹਨਾਂ ਰਾਹਾਂ ਦੀ ਚਰਨ ਧੂੜੀ ਤੋਂ ਵੀ ਕੁਰਬਾਨ ਜਾਣਾ ਜਿਨ੍ਹਾਂ ਰਾਹਾਂ ਦੇ ਉੱਤੇ ਪਿਆਰੀ ਸੰਗਤ ਆਪਣੇ ਕਦਮ ਰੱਖ ਰੱਖ ਕੇ ਸਤਿਗੁਰੂ ਦੇ ਦਰਬਾਰ ਵਿੱਚ ਆ ਰਹੀ ਹੈ। ਮੈਂ ਉਸ ਧੂੜੀ ਨੂੰ ਵੀ ਨਿਭਦਾ ਔਰ ਉਸ ਚਰਨ ਧੂੜੀ ਤੋਂ ਵੀ ਬਲਿਹਾਰ ਕੁਰਬਾਨ ਜਾਂਦਾ ਹਾਂ। ਦਿਲੇ ਗੋਇਆ ਹਮੀਰਾ ਆਰਜ਼ੂ ਕਰਦ, ਕਹਿੰਦੇ ਗੋਇਆ, ਇਹ ਗੋਇਆ ਦੀਵਾਨ ਭਾਈ ਨੰਦ ਲਾਲ ਗੋਇਆ ਦਾ ਰੁਤਬਾ ਜਿਹੜਾ ਸੀ ਨਾ, ਇਸ ਕਵਿਤਾ ਨੂੰ ਸੁਣਾਉਣ ਤੋਂ ਸਤਿਗੁਰੂ ਜੀ ਨੇ ਇਹ ਰੁਤਬਾ ਉਹਨਾਂ ਨੂੰ ਹੋਲੇ ਮਹੱਲੇ ਤੇ ਦਿੱਤਾ ਸੀ। ਪਹਿਲਾ ਨਾਮ ਭਾਈ ਨੰਦ ਲਾਲ ਸੀ, ਪਰ ਉਸ ਦਿਨ ਸਤਿਗੁਰੂ ਜੀ ਨੇ ਜਦੋਂ ਇਹ ਕਵਿਤਾ ਸੁਣੀ ਨਾ ਫਾਰਸੀ ਦੇ ਵਿੱਚ, ਇਹ ਬੈਂਤ ਸੁਣਿਆ, ਉਦੋਂ ਦੀਵਾਨੇ ਨੰਦ ਲਾਲ ਗੋਇਆ ਇਹ ਤਖੱਲਸ ਭਾਈ ਸਾਹਿਬ ਨੂੰ ਹੋਲੇ ਮਹੱਲੇ ਤੇ ਬਖਸ਼ਿਸ਼ ਕੀਤਾ ਮਹਾਰਾਜ ਨੇ। ਇਸ ਕਰਕੇ ਕਹਿੰਦੇ ਦੀਵਾਨ ਨੰਦ ਲਾਲ ਗੋਇਆ ਮੇਰੇ ਸਤਿਗੁਰੂ ਦੀ ਚਰਨ ਧੂੜੀ ਤੋਂ ਬਲਿਹਾਰ ਜਾਂਦਾ, ਇਹੋ ਹੀ ਦਾਤ ਮੰਗਦਾ ਕਿ ਸਤਿਗੁਰੂ ਤੇਰੇ ਚਰਨਾਂ ਦੇ ਵਿੱਚ ਸਦਾ ਮੈਨੂੰ ਥਾਂ ਪ੍ਰਾਪਤ ਹੋਵੇ, ਤੇਰੀ ਸੰਗਤ ਦੀ ਧੂੜ ਮੇਰੇ ਮਸਤਕ ਨੂੰ ਲੱਗਦੀ ਰਹੇ। ਇਹ ਮੇਰੀ ਮੁਰਾਦ, ਮੇਰੀ ਇੱਛਾ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਪੂਰੀ ਕਰੋ। ਇਹ ਮੇਰੀ ਅਰਜ਼ ਅਰਦਾਸ ਹੈ ਤੁਹਾਡੇ ਦਰ ਤੇ। ਚੌਪਈ ਸੁਨਤ ਪ੍ਰਸੰਨ ਗੁਰੂ ਅਭਿਰਾਮ, ਐਸੀ ਸੁੰਦਰ ਕਵਿਤਾ ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਹੋਲੇ ਮਹੱਲੇ ਤੇ ਬਹੁਤ ਪ੍ਰਸੰਨ ਹੋਏ ਭਾਈ ਨੰਦ ਲਾਲ ਸਿੰਘ ਉੱਤੇ। ਧਰ ਦੀਵਾਨ ਗੋਇਆ ਤਿਸ ਨਾਮ, ਔਰ ਭਾਈ ਨੰਦ ਲਾਲ ਜੀ ਦਾ ਨਾਮ ਗੋਇਆ ਦੀਵਾਨ ਨੰਦ ਲਾਲ ਰੱਖਿਆ। ਔਰ ਸੰਗਤ ਪਰ ਦ੍ਰਿਸ਼ਟ ਚਲਾਈ, ਫਿਰ ਸੰਗਤਾਂ ਦੇ ਉੱਤੇ ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ ਤੱਕਿਆ ਸੱਚੇ ਪਾਤਸ਼ਾਹ ਜੀ ਨੇ। ਹਰਨ ਬਰਨ ਇੱਕ ਸਮ ਸਮਦਾਈ, ਸਾਰਿਆਂ ਦੇ ਵਸਤਰ ਜਿਹੜੇ ਸਾਧ ਸੰਗਤ ਜੀ ਕੇਸਰੀ ਰੰਗ ਦੇ, ਗੁਰਮੁਖ ਲਾਲੋ ਲਾਲ, ਐਸੇ ਸੁੰਦਰ ਵਸਤਰਾਂ ਦਾ ਰੰਗ ਇੱਕੋ ਹੀ ਰੰਗ ਵਿੱਚ ਰੰਗਿਆ ਹੋਇਆ ਹੈ। ਐਸੀ ਵਰਖਾ ਹੋਈ ਜਦੋਂ ਕੇਸਰ ਚੰਦਨ ਦੀ
ਉਸ ਨਾਲ ਜਨ ਕਿੰਸਕ ਕੋ ਬਨ ਬਿਗਸੰਤ। ਐਸੀ ਸੁੰਦਰ ਉਪਮਾ ਦੇ ਰਹੇ ਭਾਈ ਸਾਹਿਬ। ਮਾਨੋ ਕਹਿੰਦੇ ਕੇਸੂ ਦਾ ਬਾਗ ਹੀ ਖਿੜ ਗਿਆ। ਕੇਸੂ ਦੇ ਫੁੱਲ ਸਾਧ ਸੰਗੀ ਢੱਕ ਨੂੰ ਲੱਗਦੇ ਆ ਕੇਸਰੀ ਰੰਗ ਦੇ। ਜਦੋਂ ਜੰਗਲ ਵਿੱਚ ਖਿੜਦਾ ਨਾ ਚਾਰੇ ਪਾਸੇ ਉਹਦਾ ਵੱਖਰਾ ਹੀ ਅਲੌਕਿਕ ਆਨੰਦ ਦ੍ਰਿਸ਼ਟੀਮਾਨ ਹੁੰਦਾ। ਅੱਜ ਤਾਂ ਉਹ ਚੀਜ਼ ਬਹੁਤ ਘੱਟ ਬਨਾਸਪਤੀ ਦੇ ਵਿੱਚੋਂ ਇਹ ਚੀਜ਼ਾਂ ਦਿਨ ਬ ਦਿਨ ਖਤਮ ਹੁੰਦੀਆਂ ਜਾ ਰਹੀਆਂ, ਕਿਉਂਕਿ ਬਿਰਛਾਂ ਦੀ, ਜੰਗਲਾਂ ਦੀ, ਬਾਗਾਂ ਦੀ ਸੰਭਾਲ ਵੱਲੋਂ ਬੜੀ ਸੰਸਾਰ ਵਿੱਚ ਕੁਤਾਹੀ ਹੋ ਰਹੀ ਹੈ। ਮਾਨੋ ਕਹਿੰਦੇ ਕੇਸੂ ਦੇ ਫੁੱਲਾਂ ਦਾ, ਉਹਨੂੰ ਕੇਸੂ ਦੇ ਫੁੱਲ ਕਹਿੰਦੇ ਆ। ਕੇਸੂ ਦੇ ਫੁੱਲਾਂ ਦਾ ਮਾਨੋ ਬਾਗ ਹੀ ਅਨੰਦਪੁਰ ਸਾਹਿਬ ਖਿੜਿਆ ਹੋਇਆ ਹੈ। ऐसा अजब नजारा दृष्टिमान हो रहा है। एक सम सुमरस पाए बसंत। मानो कहते इत्थे इक्को जे फुल बसंत रुत दे आके खिड़ गए किथे आनंदपुर साहब। भाव जिन्ना खालसा माई भाई है वो इस तरह लग रहा मानो फुल्लां दा बगीचा लग गया आनंदपुर साहब की धरती ते। ऐसी सुंदर शोभा बनी हुई है। होले महल्ले उत्ते संगतां दे दर्शनां विचों झलकां आ रहीआं हन। सुंदर शोभा रही प्रकाश। सतगुरु जी की शोभा होर भी सुंदर तो सुंदर प्रकाशमान हो रही है। बिकसत सतगुर हेर बिलास। और सतगुरु जी अज अमृत वेले तो लैके ना खुशियां विच भरे हुए बार बार प्रसन्न हो रहे हैं, बार बार बिलास कर रहे हैं, बार बार अपने खालसे नूं खुशियां नाल ही नवाज रहे हैं। कैसा सुभागा भरिया दिन है होले महल्ले का कि पहली बार संगतां ने होले महल्ले ते सतगुरु महाराज जी नूं अठे पैर प्रसन्न मुखी तकिया। जिन्ना चिर संगत विच बराजे, जिन्ना चिर दर्शन दिते, जिन्ना चिर बख्शिशां कीतियां, अपने प्यारे सिखां दे नाल हास विलास आनंदां दे विच सच्चे पातशाह जी करते रहे। हटपुर आए सभा सब थिरी। और सच्चे पातशाह महाराज जी आनंदपुर साहब तो चले है जिथे होलगढ़ साहब किला ना, इत्थे हुण दीवान लगा होया। इत्थों सतगुरु जी बख्शिशां करके होला महल्ला मनाउण वास्ते उत्थे अपने सभा विच दीवान विच सतगुर दृष्ट सकल पर करी। और वो सभा उस वक्त वाहिगुरु जो सारी संगत नूं दर्शन दिते सच्चे पातशाह जी ने बहुत प्रसन्नता दे विच आके, तां उस वक्त कहंदे जदों दीवान विचों सतगुरु महाराज जी बाहर आए ना ते बहुत संगतां दी भीड़ लगी हुई है। उस वक्त एक बड़ा अजीब कौतुक वरतिया है। इतने मह सुथरा चल आयो। भाई सुथरा छेवें पातशाह जी का प्यारा सिख इन्ने नूं महाराज जी के सामने चल के आ गया, हाजिर होया। नख शिख कारस देह लगायो। हत्थां ते मूंह ते सारे शरीर उत्ते साध संगत जी भाई सुथरे ने चंगी तरह कालस सुरमा मलिया होया है। होत देग तह कालस लई। जिथे गुरु का लंगर तैयार हुंदा सी लो थल्लियों कालस लैके भाई सुथरे ने चंगी तरह एक समकारी काया कई। सारे मुख ते हत्थां उत्ते सारी जेड़ी साध संगत जी कालक सी मड़ी हुई है और सारा चेहरा और हाथ सुरमे रंगे कीते हुए हन। बहु सुरमा मुख सिर पर लायो। मुख उत्ते मस्तक ते हत्थां उत्ते बहुत सुरमा जिहा काले रंग दा लाया होया है। आए भयानक पेख दिखायो। ऐसा भयानक जिहा लिबास लैके महाराज जी दे सामने आ गया भाई सुथरा। श्री सतगुर सब संगत हेर। सतगुरु जी भी वेखी जाते हैं, संगतां भी कि अज खुशियां दा दिहाड़ा सुथरे नूं की हो गया। सुथरा मूँह ते कालख मल के आ गया, की गल है? सारे बड़े आश्चर्य होए। फिरे उच गिर दे एक दोए फेर। भाई सुथरे ने एक दो प्रकरमा महाराज दियां आले दुआले कीतियां ते संगत दे आले दुआले घुमिया चंगी तरह। श्री कलगीता
ਘਰ ਦੇਖ ਹੱਸੇ ਹੈ। ਸਤਿਗੁਰੂ ਜੀ ਵੇਖ ਕੇ ਭਾਈ ਸੁਥਰੇ ਦੀ ਇਸ ਕਿਰਿਆ ਨੂੰ ਬਹੁਤ ਹੱਸੇ ਬਾਰ-ਬਾਰ ਸੱਚੇ ਪਾਤਸ਼ਾਹ। ਬਿਦਤ ਦਸਨ ਪੇ ਬਿਸਦ ਲਸੇ ਹੈ। ਕਿਉਂ ਮੋਤੀਆਂ ਵਾਂਗੂ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਦੰਦ ਹੈ ਉਹ ਸੰਗਤਾਂ ਨੂੰ ਹੱਸਦਿਆਂ ਦੇ ਖਿੜਖਿੜ ਕਰਕੇ ਦਿਸ ਰਹੇ ਆ। ਬਿਕਸਤ ਆਪਣੇ ਨਿਕਟ ਬੁਲਾਇਓ। ਬਹੁਤ ਹੱਸਦਿਆਂ ਹੱਸਦਿਆਂ ਉੱਚੀ ਉੱਚੀ ਖਿੜਖਿੜਾ ਕੇ ਸੱਚੇ ਪਾਤਸ਼ਾਹ ਜੀ ਨੇ ਭਾਈ ਸੁਥਰੇ ਨੂੰ ਆਪਣੇ ਪਾਸ ਬੁਲਾਇਆ, ਸੱਦਿਆ। ਦੂਜਿਓ ਵੇਖ ਕਹਾਂ ਕਰ ਆਇਓ। ਭਾਈ ਸੁਥਰਿਆ ਲਿਬਾਸ ਅੱਜ ਦੇ ਦਿਨ ਕਿਵੇਂ ਇਦਾਂ ਦਾ ਬਣਾ ਕੇ ਲੈ? ਅੱਜ ਤਾਂ ਖੁਸ਼ੀਆਂ ਦਾ ਦਿਹਾੜਾ, ਸੰਗਤ ਦੇ ਵਿੱਚ ਖੁਸ਼ੀਆਂ ਦੀ ਮੀਂਹ ਬਰਖਾ ਪੈ ਰਹੀ ਹੈ, ਖੁਸ਼ੀਆਂ ਨਾਲ ਸੰਗਤ ਦਾ ਬਾਗ ਖਿੜਿਆ ਹੋਇਆ, ਤੂੰ ਇਦਾਂ ਦਾ ਲਿਬਾਸ ਕਿਉਂ ਬਣਾ ਕੇ ਆਇਆ ਹੈ? ਹੱਥ ਜੋੜ ਅਰਦਾਸ ਬਖਾਨੀ। ਭਾਈ ਸੁਥਰੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਉਸ ਸਮੇਂ, ਸਤਿਗੁਰ ਸੰਗਤ ਸ਼ੁਭਤ ਮਹਾਨੀ। ਸਤਿਗੁਰੂ ਜੀ ਤੁਸੀਂ ਸੰਗਤ ਦੇ ਸਾਹਿਬ ਬਹੁਤ ਜ਼ਿਆਦਾ ਬਹੁਤ ਸੋਹਣੇ ਲੱਗ ਰਹੇ ਸੀ। ਜਿਹ ਸਮ ਜਗ ਮਹਿ ਅਪਰ ਨ ਕੋਈ। ਮਹਾਰਾਜ ਅੱਜ ਤੁਹਾਡੇ ਵਰਗੀ ਸੁੰਦਰਤਾ, ਤੁਹਾਡੇ ਵਰਗੀਆਂ ਖੁਸ਼ੀਆਂ ਸੰਸਾਰ ਵਿੱਚ ਹੋਰ ਕਿਤੇ ਨਜ਼ਰ ਨਹੀਂ ਆਉਂਦੀਆਂ ਮੈਨੂੰ। ਮੈਂ ਤਿੰਨਾਂ ਲੋਕਾਂ ਵਿੱਚ ਨਿਗਾਹ ਮਾਰ ਕੇ ਵੇਖੀ ਹੈ ਇਸ ਧਰਤੀ ਤੇ। ਨਖ ਸਿਖ ਕਾਰੋ ਨਖ ਸਿਖ ਹੋਏ ਤਿਨ ਜਾਹੀ। ਇਸ ਕਰਕੇ ਮਹਾਰਾਜ ਮੈਂ ਆਪਣੇ ਹੱਥ ਪੈਰ ਮੂੰਹ ਕਾਲਾ ਇਸ ਕਰਕੇ ਆਇਆ ਹਾਂ ਲੈ ਕੇ। ਤਿਨ ਕੀ ਨਜ਼ਰ ਲਗੇ ਅਬ ਨਾਹੀ। ਮਹਾਰਾਜ ਜਿਹੜੇ ਪਾਪੀ ਲੋਕ ਹੈ ਨਾ, ਨਿੰਦਕ ਲੋਕ, ਈਰਖਾਲੂ ਲੋਕ, ਗੁਰੂ ਘਰ ਨਾਲ ਦਵੈਸ਼ ਕਰਨ ਵਾਲੇ, ਉਹਨਾਂ ਦੀ ਤੁਹਾਨੂੰ ਤੇ ਸੰਗਤ ਨੂੰ ਬੁਰੀ ਨਜ਼ਰ ਨਾ ਲੱਗ ਜਾਏ। ਇੰਨੀ ਖੁਸ਼ੀ ਦਾ ਸੁਭਾਗ ਆਇਆ ਕਿ ਮਹਾਰਾਜ ਮੈਂ ਨਜ਼ਰ ਉਤਾਰਨ ਆਇਆ ਉਹਨਾਂ ਪਾਪੀ ਲੋਕਾਂ ਦੀ, ਦੁਸ਼ਟ ਲੋਕਾਂ ਦੀ। ਕਾਰੋ ਬਦਨ ਹੋਏ ਤਿਨ ਜਾਹੀ। ਇਸ ਕਰਕੇ ਮਹਾਰਾਜ ਮੈਂ ਨਹੀਂ ਆਪਣਾ, ਜਿਹੜੇ ਗੁਰੂ ਘਰ ਦੇ ਦੋਖੀ ਆ ਨਾ ਉਹਨਾਂ ਦਾ ਮੂੰਹ ਕਾਲਾ ਹੋਵੇ। ਤੁਹਾਡੀਆਂ ਖੁਸ਼ੀਆਂ, ਤੁਹਾਡੀ ਚੜ੍ਹਦੀ ਕਲਾ ਵੇਖ ਕੇ ਉਹਨਾਂ ਦੇ ਮੱਥੇ ਨਿੰਦਕ ਦਾ ਮੂੰਹ ਕਾਲਾ ਹੋਆ। ਦੀਨ ਦੁਨੀਆ ਕੇ ਦਰਬਾਰ ਜਿਹੜੇ ਗੁਰੂ ਘਰ ਨਾਲ ਈਰਖਾ ਦਵੈਸ਼ ਕਰਨ ਵਾਲੇ, ਵੈਰ ਕਰਨ ਵਾਲੇ ਆ, ਮੈਂ ਇਹ ਅਰਦਾਸ ਕਰਨ ਆਇਆ ਕਿ ਉਹਨਾਂ ਦੇ ਮੂੰਹ ਕਾਲੇ ਹੋਣ ਦੋਨੋਂ ਜਹਾਨੀ, ਤੇ ਤੁਹਾਡਾ ਖਾਲਸਾ, ਤੁਹਾਡਾ ਦਰਬਾਰ ਇਸੇ ਤਰ੍ਹਾਂ ਖੁਸ਼ੀਆਂ ਦੇ ਰੰਗ ਵਿੱਚ ਰੰਗਿਆ ਰਹੇ, ਖੁਸ਼ੀਆਂ ਨਾਲ ਭਰਿਆ ਰਹੇ। ਇਹੋ ਜਿਹੇ ਖੁਸ਼ੀ ਖੇੜੇ ਸਦਾ ਇਸ ਧਰਤੀ ਤੇ ਸਿੱਖ ਸੰਗਤਾਂ ਦੇ ਵਿੱਚ, ਖਾਲਸੇ ਦੇ ਵਿੱਚ ਬਣੇ ਰਹਿਣ। ਇਹ ਮੈਂ ਅਰਦਾਸ ਕਰਨ ਆਇਆ ਹਾਂ। ਜਿਮ ਬਾਲਕ ਸੁੰਦਰ ਸ਼ਿੰਗਾਰੇ। ਜਦੋਂ ਮਾਂ ਛੋਟੇ ਜਿਹੇ ਬੱਚੇ ਨੂੰ ਨਵਾ ਧਵਾ ਕੇ ਤਿਆਰ ਕਰਕੇ ਸ਼ਿੰਗਾਰਦੀ ਹੈ, ਫਗਾਉਂਦੀ ਹੈ, ਚਾਰ ਬਭੂਖਣ ਬਸਤਰਨ ਤਾਰੇ। ਸੋਹਣੇ ਵਸਤਰ ਪਾ ਕੇ, ਭੂਖਣ ਪਾ ਕੇ ਆਪਣੇ ਬੱਚੇ ਨੂੰ ਤਿਆਰ ਕਰਦੀ ਹੈ ਮਾਂ। ਬਿੰਦ ਸ਼ਿਆਮ ਤਾਮਤ ਲਗਾਵੈ। ਇੱਕ ਕਾਲੀ ਬਿੰਦੀ ਆਪਣੇ ਬੱਚੇ ਦੇ ਮੱਥੇ ਤੇ ਲਾ ਦਿੰਦੀ ਹੈ ਉਸ ਵਕਤ। ਨਹੀਂ ਨਜ਼ਰ ਕਿਸ ਕੀ ਲਗ ਜਾਵੈ। ਇਹ ਬੁਰੇ ਬੰਦੇ ਦੀ ਮੇਰੇ ਪੁੱਤਰ ਨੂੰ ਕੋਈ ਮਾੜੀ ਨਜ਼ਰ ਨਾ ਲੱਗੇ। ਸੁੰਦਰ ਆਪਣੋ ਸਦਨ ਚਲਾਵੈ। ਔਰ ਜਿਵੇਂ ਬੰਦਾ ਆਪਣਾ ਸੁੰਦਰ ਘਰ ਤਿਆਰ ਕਰਦਾ ਹੈ ਚੜਾ ਕੇ, ਅੰਤਰ ਬਾਹਰ ਬਿਸਦ ਬਣਾਵੈ। ਔਰ ਅੰਦਰੋਂ ਬਾਹਰੋਂ ਬਹੁਤ ਵੱਡਾ ਸੁੰਦਰ ਬਣਾਉਂਦਾ ਹੈ, ਤਿਆਰ ਕਰਦਾ ਹੈ ਪੂਰਾ ਜ਼ੋਰ ਲਾ ਕੇ। ਨਜ਼ਰ ਨਹੀਂ ਕਿਸ ਕੀ ਲਗ ਜਾਏ। ਫਿਰ ਸੋਚਦਾ ਮੇਰੇ ਘਰ ਨੂੰ ਕਿਸੇ ਬੁਰੇ ਬੰਦੇ ਦੀ ਨਜ਼ਰ ਨਾ ਲੱਗ ਜਾਵੇ। ਕਾਰੀ ਹੰਡੀਆਂ ਤਰਹ ਬਣਾਏ। ਕਾਲੀ ਤੌੜੀ ਤਿਆਰ ਕਰਕੇ ਰੰਗ ਕੇ ਉੱਤੇ ਟੰਗ ਦਿੰਦਾ ਕਿ ਬੁਰੇ ਬੰਦੇ ਦੀ ਨਜ਼ਰ ਨਾ ਲੱਗੇ, ਜਿਹੜਾ ਨਜ਼ਰ ਲਾਵੇ ਉਹਦਾ ਮੂੰਹ ਕਾਲਾ ਹੋਵੇ। ਇਸ ਕਰਕੇ ਇਸ ਤਰ੍ਹਾਂ ਉਹਨਾਂ ਦੇ ਮਨ ਦੇ ਖਿਆਲ ਹੁੰਦੇ ਆ, ਭਾਵ ਹੁੰਦੇ ਆ। ਨਜ਼ਰ ਕਰਹਿ ਸੰਗਤ ਪਰ ਜੋਏ। ਇਸ ਤਰ੍ਹਾਂ ਮਹਾਰਾਜ ਜਿਹੜਾ ਤੁਹਾਡੀ ਸੰਗਤ ਤੇ ਬੁਰੀ ਨਜ਼ਰ ਲੈ ਕੇ ਆਵੇ, ਮਨ ਵਿੱਚ ਬੁਰਾ ਖਿਆਲ ਲੈ ਕੇ ਆਵੇ ਤੁਹਾਡੇ ਦਰ ਉੱਤੇ ਜਾਂ ਤੁਹਾਡੇ ਖਾਲਸੇ ਲਈ, ਸੰਗਤ ਲਈ ਪਾਪੀ ਬੰਦਾ, ਅਜ ਸੰਗਤ ਮੁਝ ਲਾਗਹਿ ਸੋਏ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਨਜ਼ਰ ਤੁਹਾਡੀ ਸੰਗਤ ਨੂੰ ਨਾ ਲੱਗੇ, ਮੈਨੂੰ ਲੱਗ ਜੇ। ਇਸ ਲਈ ਮੈਂ ਆਇਆ ਅੱਜ ਦੇ ਦਿਨ ਤੇ। ਇਹ ਮੇਰਾ ਭਾਵ ਸੀ ਕਿ ਮਹਾਰਾਜ ਤੁਹਾਡੀ ਸੰਗਤ ਨੂੰ ਬੁਰਿਆਂ ਪਾਪੀਆਂ ਬੰਦੀਆਂ ਦੀ ਨਜ਼ਰ ਨਾ ਲੱਗੇ। ਇਸ ਕਰਕੇ ਮਹਾਰਾਜ ਇਹ ਸਾਰਾ ਕੁਝ ਮੈਂ ਕੀਤਾ ਹੈ। ਮੈਂ ਹਾਂਡੀ ਬਨ ਲਿਓ ਸੰਭਾਲ। ਮੈਂ ਉਹ ਕਾਲੀ ਤੋੜੀ ਬਣ ਕੇ ਬੁਰੇ ਬੰਦਿਆਂ ਦੀ ਨਜ਼ਰ ਆਪਣੇ ਉੱਤੇ ਸੰਭਾਲ ਲੈਣਾ, ਤੁਹਾਡੀ ਸੰਗਤ ਨੂੰ ਨਾ ਲੱਗ ਜਾਏ। ਇਹ ਮੇਰਾ ਭਾਵ ਹੈ ਸੱਚੇ ਪਾਤਸ਼ਾਹ। ਬੁਰੀ ਨਜ਼ਰ ਜੇ ਬਸ ਹੈ ਪਹਾੜ। ਇਹ ਪਹਾੜੀਏ ਜਿਹੜੇ
ਪਹਾੜੀ ਆ ਨਾ, ਪਾਪੀ ਲੋਕ ਪਹਾੜ ਦੇ ਪੱਥਰ ਇਹਨਾਂ ਦੇ ਚਿੱਤ, ਮੂੰਹ ਮਲਾਜਾ ਰੱਖਦੇ, ਭੇਤ ਨਾ ਦੰਦੇ ਲਿੱਤ। ਇਹ ਪਹਾੜੀਆਂ ਨੂੰ ਮਹਾਰਾਜ ਤੁਹਾਡੇ ਦਾਦੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਾਇਆ ਸੀ ਇਹਨਾਂ ਦੇ ਬਜ਼ੁਰਗਾਂ ਨੂੰ। ਇਹ ਪਹਾੜੀਆਂ ਨੂੰ ਹੁਣ ਤੱਕ ਤੁਸੀਂ ਪਾਲਿਆ, ਇਹ ਨਿਮਕ ਹਰਾਮੀ ਬਣ ਗਏ। ਇਹ ਗੁਰੂ ਘਰ ਨਾਲ ਦਵੈਸ਼ ਰੱਖਦੇ ਆ, ਈਰਖਾ ਰੱਖਦੇ ਆ। ਇਸ ਕਰਕੇ ਇਹ ਬੁਰੀ ਨਜ਼ਰ ਲਾਉਣ ਵਾਲੇ ਜਿਹੜੇ ਪਾਪੀ ਹੈ ਨਾ, ਇਹਨਾਂ ਦੇ ਮੂੰਹ ਦੋ ਜਹਾਨੀ ਕਾਲੇ ਹੋਣ। ਤੁਹਾਡੀ ਸੰਗਤ ਖਿੜੇ ਮੱਥੇ ਮਾਰਾ ਖੁਸ਼ੀਆਂ ਮਾਣਦੀ ਰਹੇ। ਸੁਨ ਕਰ ਹਸੇ ਕਿਰਪਾ ਤੇ ਜੋਵਾ। ਇਹ ਬਲਾਸ ਦੇ ਬਚਨ ਹੈ ਸਾਧ ਸੰਗਤ, ਕੋਈ ਵਹਿਮ ਨਹੀਂ ਹੈ। ਇਹ ਗੁਰੂ ਭਾਵਨਾ, ਸੰਗਤ ਪ੍ਰਤੀ ਕਿੰਨਾ ਮਨ ਵਿੱਚ ਪ੍ਰੇਮ ਹੈ। ਸੋ ਇਸ ਕਰਕੇ ਉਸ ਵਕਤ ਮਹਾਰਾਜ ਸਾਹਿਬ ਭਾਈ ਸੁਥਰੇ ਦਾ ਇਹ ਕੌਤਕ ਵੇਖ ਕੇ ਬਹੁਤ ਹੱਸੇ ਬਾਰ-ਬਾਰ। ਮਨ ਸੰਗਤ ਕੋ ਰਖਿਅਕ ਹੋਵਾ। ਮਹਾਰਾਜ ਕਹਿੰਦੇ ਤੂੰ ਸਾਡੀ ਸੰਗਤ ਦਾ ਰੱਖਿਅਕ ਬਣਿਆ ਭਾਈ। ਅਰਦਾਸ ਕੀਤੀ ਹੈ ਸਾਡੀ ਸੰਗਤ ਦਾ ਸ਼ੁਭ ਸੰਕਲਪ ਲੈ ਕੇ ਤੂੰ ਸਾਡੇ ਪਾਸ ਆਇਆ ਕਿ ਮਹਾਰਾਜ ਸਾਡੀ ਸੰਗਤ ਦੀ ਵੀ ਰੱਖਿਆ ਕਰਿਓ। ਪਾਪੀ ਬੰਦਿਆਂ ਦੇ ਬੁਰੇ ਖਿਆਲ, ਕਦੇ ਵੀ ਬੁਰੀਆਂ ਭਾਵਨਾ ਉਹਨਾਂ ਦੀਆਂ ਪੂਰੀਆਂ ਨਾ ਹੋਣ। ਜੋ ਸੰਗਤ ਦੇ ਪ੍ਰਤੀ ਉਹਨਾਂ ਦੇ ਮਨ ਵਿੱਚ ਦਵੈਸ਼ ਹੈ, ਬੁਰੀ ਭਾਵਨਾ ਹੈ। ਅਲਗ ਖੁਸ਼ੀ ਸੁਥਰੇ ਪਰ ਕਰੀ। ਮਹਾਰਾਜ ਜੀ ਨੇ ਭਾਈ ਸੁਥਰੇ ਤੇ ਬਹੁਤ ਖੁਸ਼ੀਆਂ ਕੀਤੀਆਂ ਕਿ ਤੂੰ ਇੰਨਾ ਪਰਉਪਕਾਰੀ ਹੈ ਸਾਡੀ ਸੰਗਤ ਲਈ, ਸਾਡੇ ਲਈ ਇੰਨਾ ਸੋਚਦਾ ਹੈ। ਧੰਨ ਹੈ ਤੂੰ ਬਈ। ਇਹ ਮਮ ਸਿੱਖ ਭਲੀ ਔਰ ਧਰੀ। ਇਹ ਸਿੱਖਾ ਤੂੰ ਭਲੀ ਵਿਚਾਰ ਮਨ ਵਿੱਚ ਧਾਰਨ ਕੀਤੀ ਹੈ ਸੰਗਤ ਦੇ ਲਈ। ਇਹ ਤੇਰੀ ਪਰਉਪਕਾਰੀ ਬਿਰਤੀ ਹੈ। ਸਭ ਪਰ ਬਲੀ ਰਹਿ ਬਲ ਧਰ ਹੈ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਈ ਜਿਹੜਾ ਸਾਡਾ ਖਾਲਸਾ ਪੰਥ ਹੈ ਨਾ, ਇਹ ਜਿੰਨੇ ਵੀ ਦੁਨੀਆ ਵਿੱਚ ਬਲ ਵਾਲੇ, ਤਾਕਤ ਵਾਲੇ ਹੈ ਨਾ, ਆਪਣੇ ਆਪ ਨੂੰ ਅਖਵਾਉਂਦੇ ਆਕੜ ਖਾਂ, ਸਾਡਾ ਖਾਲਸਾ ਸਾਰਿਆਂ ਤੇ ਬਲੀ ਹੋਵੇਗਾ, ਸਾਰਿਆਂ ਤੇ ਭਾਰੀ ਪਵੇਗਾ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸਾਧ ਸੰਗਤ ਜੀ, ਜਿਸ ਦੇਸ਼ ਨੂੰ ਸਿੱਖਾਂ ਨੇ 80% ਤੋਂ ਉੱਤੇ ਕੁਰਬਾਨੀਆਂ ਦੇ ਕੇ ਆਜ਼ਾਦ ਕਰਵਾਇਆ, ਉੱਥੋਂ ਦੀਆਂ ਸਰਕਾਰਾਂ ਨੇ ਹਮੇਸ਼ਾ ਸਿੱਖ ਸੰਗਤ ਦੇ ਉੱਤੇ ਬਹੁਤ ਵੱਡਾ ਜ਼ੁਲਮ ਕੀਤਾ। ਦਰਬਾਰ ਸਾਹਿਬ ਦਾ ਸਾਕਾ, ਹਰਿਮੰਦਰ ਸਾਹਿਬ ਤੇ ਹਮਲਾ, ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੀ ਅਗਵਾਈ ਵਿੱਚ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਰਨਲ ਸੁਬੇਗ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਉਹਨਾਂ ਅਣਗਿਣਤ ਸੰਗਤਾਂ ਦੀਆਂ ਸ਼ਹੀਦੀਆਂ ਹੋਈਆਂ। ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ। ਨਵੰਬਰ 84 ਵਿੱਚ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਿੱਖਾਂ ਨੂੰ ਕੋਹ ਕੇ ਸ਼ਹੀਦ ਕਰਕੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਗਈ। ਇੱਥੇ ਵਸਨੀ ਧਰਮ ਦੇ ਰਾਖੇ ਸਿੱਖ ਜਦੋਂ ਗੁਲਾਮੀ ਦੀਆਂ ਜੰਜੀਰਾਂ ਕੱਟਣ ਲਈ ਉਹਨਾਂ ਨੇ ਕੌਮ ਦੇ ਸੰਘਰਸ਼ ਵਿੱਚ ਕਦਮ ਰੱਖਿਆ, ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। 32 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਆ। ਅੱਜ ਵੀ ਉਹਨਾਂ ਦੀ ਖਾਤਰ ਸਾਨੂੰ ਇਨਸਾਫ ਮੰਗਣ ਲਈ ਸ਼ਾਂਤਮਈ ਮੋਰਚੇ ਲਾਉਣੇ ਪੈ ਰਹੇ ਆ। ਔਰ ਦੂਸਰੇ ਬੰਨੇ ਪਿਛਲੇ ਦਿਨੀ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ, ਕਿੰਨਾ ਜ਼ੁਲਮ ਹੋਇਆ। ਜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਔਰ ਜਥੇਦਾਰ ਸਾਹਿਬ ਨੇ ਉਸ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਹੈ ਤਾਂ ਪੰਜਾਬ ਦਾ ਹੁਕਮਰਾਨ ਅਕਾਲ ਤਖਤ ਸਾਹਿਬ ਨੂੰ ਨੀਵਾਂ ਦਿਖਾਉਣ ਲਈ ਕੋਈ ਕਸਰ ਨਹੀਂ ਛੱਡ ਰਿਹਾ। ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਤੁਹਾਡੀ ਸੰਗਤ ਦੇ ਵਿੱਚ, ਅੱਜ ਸੰਗਤ ਦੇ ਵਿੱਚ ਬੜੀ ਉਦਾਸੀ ਅਤੇ ਦਿਲਗੀਰੀ ਹੈ, ਬੜੀ ਦੁਬਦਾ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹੋ ਜਿਹੇ ਸਮਾਂ ਖਾਲਸੇ ਤੇ ਇੱਕ ਵਾਰੀ ਨਹੀਂ ਆਇਆ, ਬਹੁਤ ਵਾਰੀ ਆਇਆ, ਅਨੇਕਾਂ ਵਾਰੀ। ਜਦੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਗਏ, ਕਿਤਨਾ ਭਿਆਨਕ ਸਮਾਂ ਸੀ ਉਸ ਸਮੇਂ ਖਾਲਸੇ ਪੰਥ ਉੱਤੇ। ਉਦੋਂ ਆਪਾਂ ਗਿਣਤੀ ਦੇ ਸੀ, 40-45 ਸਿੰਘ ਰਹਿ ਗਏ ਸਨ ਜਿਹੜੇ ਸ੍ਰੀ ਹਜ਼ੂਰ ਸਾਹਿਬ ਤੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਆਏ। ਪਰ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਹਨ,
ਹਉ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਮੁੰਦੇਰੋ। ਉਦੋਂ ਇੰਨੇ ਭਿਆਨਕ ਸਮੇਂ ਵਿੱਚੋਂ ਖਾਲਸਾ ਨਿਕਲਿਆ ਔਰ ਸਾਧ ਸੰਗਤ ਜੀ 8 ਦੇ ਵਿੱਚ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਈ 1708 ਵਿੱਚ ਔਰ ਸਤਿਗੁਰੂ ਜੀ ਜੋਤੀ ਜੋਤ ਸਮਾਏ। 4 ਸਾਲਾਂ ਬਾਅਦ ਹੀ ਸਾਹਿਬਜ਼ਾਦਿਆਂ ਦਾ ਖਾਲਸੇ ਨੇ ਬਦਲਾ ਲੈ ਲਿਆ ਚੱਪੜਚਿੜੀ ਦੇ ਮੈਦਾਨ ਵਿੱਚ। 4 ਸਾਲਾਂ ਵਿੱਚ ਫਿਰ ਛੋਟਾ ਘੱਲੂਘਾਰਾ ਹੋਇਆ, 15,000 ਸਿੰਘਾਂ ਦੀ ਸ਼ਹੀਦੀ ਹੋਈ, ਕੇਵਲ 30,000 35,000 ਅਸੀਂ ਬਚੇ। ਔਰ ਕੁਪਰਹੀੜੇ ਦੇ ਮੈਦਾਨ ਵਿੱਚ 28 ਤੋਂ 30,000 ਤੱਕ ਸਿੰਘਾਂ ਦੀ ਸ਼ਹੀਦੀ ਹੋਈ, ਬਜ਼ੁਰਗਾਂ ਦੀ, ਮਾਤਾਵਾਂ ਦੀ, ਨੌਜਵਾਨਾਂ ਦੀ, ਬੱਚਿਆਂ ਦੀ, ਔਰ ਆਪਾਂ 5-7,000 ਦੀ ਗਿਣਤੀ ਦੇ ਬਚੇ। ਔਰ ਉਸ ਘੱਲੂਘਾਰੇ ਤੋਂ ਬਾਅਦ ਥੋੜੇ ਅਰਸੇ ਬਾਅਦ ਹੀ ਸਾਡੀਆਂ ਮਿਸਲਾਂ ਬਣੀਆਂ। ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਧਰਤੀ ਤੇ ਰਾਜ ਸਥਾਪਿਤ ਕੀਤਾ। 40 ਸਾਲ ਸਿੱਖਾਂ ਦਾ ਰਾਜ ਰਿਹਾ ਔਰ ਇੱਕ ਐਸਾ ਰਾਜ ਕਿ ਦੁਨੀਆ ਵਿੱਚ ਜਿਹਦੀ ਦੂਜੀ ਕੋਈ ਮਿਸਾਲ ਨਹੀਂ ਹੈ। ਮੇਰਾ ਸੰਖੇਪ 'ਚ ਕਹਿਣ ਤੋਂ ਭਾਵ ਹੈ ਬੜੇ ਮੇਰੀ ਇਹੋ ਜਿਹੇ ਵਿਘਨ ਸਮੇਂ ਆਏ, ਪਰ ਖਾਲਸਾ ਹਮੇਸ਼ਾ ਇਸ ਉਦਾਸੀ ਦੇ ਵਿੱਚੋਂ ਉੱਭਰ ਕੇ ਅੱਗੇ ਆਉਂਦਾ ਰਿਹਾ, ਦੁਨੀਆ ਵਿੱਚ ਚਮਕਦਾ ਰਿਹਾ, ਚੜ੍ਹਦੀ ਕਲਾ ਦਾ ਪੈਗਾਮ ਦੁਨੀਆ ਨੂੰ ਦਿੰਦਾ ਰਿਹਾ। ਭਾਈ ਵੀਰ ਸਿੰਘ ਜੀ ਨੇ ਲਿਖਿਆ, ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ, ਕਦੇ ਡੋਲਣਾ ਨਹੀਂ, ਉਦਾਸ ਨਹੀਂ ਹੋਣਾ। ਸਿੱਖ ਦੁਨੀਆ ਵਿੱਚ ਇਕੱਲਾ ਵੀ ਰਹਿ ਜਾਏ ਨਾ, ਦੁਨੀਆ ਦੀ ਤਾਕਤ ਨਹੀਂ ਕਿ ਸਿੱਖਾਂ ਨੂੰ ਖਤਮ ਕਰ ਦੇਵੇ। ਇਸ ਕਰਕੇ ਪਰ ਅੱਜ ਦੇ ਸਮੇਂ ਵਿੱਚ ਸਾਨੂੰ ਇੱਕ ਗੱਲ ਦੀ ਲੋੜ ਹੈ ਕਿ ਆਪਸੀ ਦੁਵਿਧਾ ਖਤਮ ਕਰੋ। ਦੂਸ਼ਣਬਾਜ਼ੀ ਦਾ ਦੌਰ ਬਹੁਤ ਵੱਡੀ ਪੱਧਰ ਤੇ ਚੱਲ ਰਿਹਾ। ਧੜੇ ਬੰਦਕ ਸੋਚ ਸਾਡੇ ਤੇ ਭਾਰੂ ਹੋ ਗਈ ਹੈ। ਬਾਣੀ ਬਾਣੇ ਤੋਂ ਅਸੀਂ ਦੂਰ ਹੋ ਗਏ ਹਾਂ। ਸਿੱਖਾਂ ਨੇ ਸ਼ਕਤੀ ਲਈ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ, ਸਿਮਰਨ ਤੋਂ, ਭਗਤੀ ਤੋਂ, ਸੇਵਾ ਤੋਂ, ਉਸ ਤੋਂ ਅਸੀਂ ਪਛੜਦੇ ਜਾ ਰਹੇ ਹਾਂ। ਸਾਡੇ ਵਿੱਚੋਂ ਸ਼ੁਭ ਗੁਣ ਖਤਮ ਹੁੰਦੇ ਜਾ ਰਹੇ ਹੈ। ਸ਼ੁਭ ਗੁਣਾਂ ਦੇ ਨਾਲ ਹੀ ਅਸੀਂ ਇੱਕ ਦੂਸਰੇ ਦੇ ਨੇੜੇ ਆ ਸਕਦੇ ਹਾਂ। ਇਹ ਸ਼ੁਭ ਗੁਣ ਕਿੱਥੋਂ ਪ੍ਰਗਟ ਹੁੰਦੇ ਆ? ਬਾਣੀ ਦੀ ਕਮਾਈ ਵਿੱਚੋਂ, ਸਿਮਰਨ ਵਿੱਚੋਂ, ਭਗਤੀ ਵਿੱਚੋਂ, ਸੰਗਤ ਵਿੱਚੋਂ, ਕੀਰਤਨ ਕਥਾ ਵਿੱਚੋਂ, ਸੇਵਾ ਵਿੱਚੋਂ। ਇਸ ਰੂਹਾਨੀ ਸ਼ਕਤੀ ਨੂੰ ਖਾਲਸੇ ਵਿੱਚ ਤਾਕਤਵਰ ਬਣਾਉਣ ਦੀ ਅੱਜ ਲੋੜ ਵੱਡੀ ਹੈ। ਖਾਲਸੇ ਤੇ ਜਦੋਂ ਵੀ ਸੰਕਟ ਆਉਂਦਾ ਸੀ, ਖਾਲਸਾ ਅਖੰਡ ਪਾਠ ਸਾਹਿਬ ਕਰਦਾ ਸੀ, ਅਰਦਾਸਾਂ ਕਰਦਾ ਸੀ, ਭਜਨ ਕਰਦੇ ਸਨ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਿੰਨੇ ਵਿਖਮ ਸਮੇਂ ਵਿੱਚ ਰਹੇ। 5 ਗ੍ਰੰਥੀ ਦਾ ਨਿਤਨੇਮ, 10 ਗ੍ਰੰਥੀ ਦਾ ਨਿਤਨੇਮ, 110 ਜਪਜੀ ਸਾਹਿਬ ਜੀ ਦੇ ਪਾਠ, ਪਹਿਲੇ ਦਮਦਮੀ ਟਕਸਾਲ ਦੇ ਮੁਖੀ। ਸੋ ਖਾਲਸਾ ਜੀ, ਖਾਲਸਾ ਰੂਹਾਨੀ ਬਲ ਦੇ ਨਾਲ, ਪਰਮੇਸ਼ਰ ਦੀ, ਗੁਰੂ ਦੀ ਸ਼ਕਤੀ ਦੀ ਤਾਕਤ ਨਾਲ ਜ਼ਾਲਮਾਂ ਦੇ ਖਿਲਾਫ ਲੜਦਾ ਰਿਹਾ। ਜੇ ਰੂਹਾਨੀ ਬਲ ਹੈ ਤਾਂ ਫਿਰ ਸਭ ਕੁਝ ਹੈ ਸਾਡੇ ਕੋਲ, ਉਸ ਨੂੰ ਬਲਵਾਨ ਕਰੀਏ। ਔਰ ਜਿਹੜੇ ਹਾਕਮ ਅੱਜ ਸਾਡੇ ਤਖਤਾਂ ਨੂੰ ਨੀਵਾਂ ਦਿਖਾਉਣ ਲਈ ਆਏ ਦਿਨ ਘਟੀਆ ਦਰਜੇ ਦੀ ਬਿਆਨਬਾਜ਼ੀ ਕਰ ਰਹੇ ਹੈ, ਮੈਂ ਇਹ ਗੱਲ ਕਹਿਣੀ ਚਾਹੁੰਦਾ, ਵੱਡੇ ਵੱਡੇ ਦੁਨੀਆ ਤੇ ਰਾਜੇ ਨਹੀਂ ਰਹੇ, ਜ਼ੁਲਮ ਕਰਨ ਵਾਲੇ ਜ਼ਾਲਮ ਨਹੀਂ ਰਹੇ, ਇਹਨਾਂ ਨੇ ਵੀ ਨਹੀਂ ਰਹਿਣਾ, ਪਰ ਖਾਲਸੇ ਨੇ ਸਦਾ ਹੀ ਰਹਿਣਾ। ਜਬਰ ਜ਼ੁਲਮ ਦੇ ਖਿਲਾਫ ਆਪਾਂ ਡਟ ਕੇ ਆਵਾਜ਼ ਉਠਾਉਣੀ ਹੈ, ਪਰ ਨਾਲ ਨਾਲ ਆਪਾਂ ਉਦਾਸ ਤੇ ਦਿਲਗੀਰ ਨਹੀਂ ਹੋਣਾ। ਜਿੰਨੀ ਸੇਵਾ ਕੋਈ ਕਰ ਰਿਹਾ ਉਸ ਦਾ ਧੰਨਵਾਦ ਕਰੋ ਔਰ ਡਟ ਕੇ ਸਾਰੇ ਮਿਲ ਕੇ ਇੱਕ ਦੂਜੇ ਦਾ ਸਾਥ ਦਿਓ। ਕੌਮ ਦੀ ਆਪਾਂ ਏਕਤਾ ਬਣਾ ਕੇ ਰੱਖਣੀ ਹੈ। ਸਾਰੀਆਂ ਜਥੇਬੰਦੀਆਂ ਕੌਮ ਦਾ ਅੰਗ ਹਨ। ਤਖਤਾਂ ਦੇ ਸਿੰਘ ਸਾਹਿਬਾਨ ਕੌਮ ਦੀ ਅਗਵਾਈ ਕਰ ਰਹੇ ਆ। ਕਈ ਵਾਰੀ ਕਈ ਤਰ੍ਹਾਂ ਦੀਆਂ ਗੱਲਾਂ ਹੋ ਸਕਦੀਆਂ ਹਨ, ਪਰ ਕਦੇ ਵੀ ਆਪਾਂ ਇਸ ਦਰਜੇ ਤੱਕ ਨਾ ਜਾਈਏ ਆਪਣਾ ਮਾਣ ਮੱਤੀਆਂ ਸ਼ਖਸੀਅਤਾਂ ਪ੍ਰਤੀ ਵੀ ਆਪਾਂ ਗਲਤ ਸ਼ਬਦਾਂ ਦਾ ਇਸਤੇਮਾਲ ਕਰੀਏ ਔਰ ਉਹਨਾਂ ਨੂੰ ਨੀਵਾਂ ਦਿਖਾਈਏ। ਆਪਾਂ ਚੜ੍ਹਦੀ ਕਲਾ ਵਿੱਚ ਰੱਖਣਾ ਆਪਣੇ ਆਪ ਨੂੰ ਵੀ, ਆਪਣੇ ਸੰਸਕਾਰ, ਆਪਣੀਆਂ ਪਰੰਪਰਾਵਾਂ, ਆਪਣੀ ਮਰਜ਼ਾਦਾ ਦਾ। ਸਾਧ ਸੰਗਤ ਜੀ, ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ, ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨਾਲ ਕਈ ਤਰ੍ਹਾਂ ਕਰਕੇ ਮਨ ਮੁਟਾਵ ਔਰ ਮਤਭੇਦ ਰੱਖਦਾ ਸੀ। ਇੱਕ ਵਾਰੀ ਮਹਾਂਪੁਰਖ ਪ੍ਰਕਰਮਾਂ ਵਿੱਚ ਜਿੱਥੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸਥਾਨ, ਉੱਥੋਂ ਤੁਰੇ ਜਾ ਰਹੇ ਸਨ ਤੇ ਨਾਲ
ਸਿੰਘ ਕਹਿਣ ਲੱਗਾ ਮਹਾਂਪੁਰਖੋ ਗਿਆਨੀ ਕਿਰਪਾਲ ਸਿੰਘ ਤੁਰਿਆ ਆਉਂਦਾ, ਉੱਥੇ ਰੁਕ ਗਏ। ਮਹਾਂਪੁਰਖ ਕਹਿੰਦੇ ਤੇਰੀ ਜੁਰਤ ਕਿੱਦਾਂ ਪਈ ਇਹ ਗੱਲ ਕਹਿਣ ਦੀ? ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ, ਤੂੰ ਇਹ ਗੱਲ ਕਹਿ। ਸਨਮਾਨਯੋਗ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਆ ਰਹੇ ਆ। ਪਦਵੀ ਦਾ ਇੰਨਾ ਮਹਾਂਪੁਰਖਾਂ ਨੇ ਸਤਿਕਾਰ ਕੀਤਾ, ਪਦਵੀਆਂ ਦਾ ਸਤਿਕਾਰ। ਔਰ ਸਾਧ ਸੰਗਤ ਜੀ ਦੇ ਆਪਾਂ ਇਹ ਸਤਿਕਾਰ ਕਰਾਂਗੇ ਔਰ ਮਿਲ ਕੇ ਚੱਲਾਂਗੇ ਤਾਂ ਇਹ ਜਿਹੜੇ ਵਿਪਤਾ ਦੇ ਬੱਦਲ ਹੈ ਖਾਲਸੇ ਨੇ ਮਿੰਟ ਵਿੱਚ ਹੀ ਉਡਾ ਦੇਣੇ ਆ ਦੁਨੀਆ ਵਿੱਚੋਂ। ਇਸ ਕਰਕੇ ਆਪਾਂ ਕਦੇ ਵੀ ਉਦਾਸ ਅਤੇ ਦਿਲਗੀਰ ਨਹੀਂ ਹੋਣਾ ਔਰ ਚੜ੍ਹਦੀ ਕਲਾ ਵਿੱਚ ਆਪਸੀ ਪਿਆਰ ਨਾਲ ਏਕਤਾ ਨਾਲ ਪੰਥ ਦੀ ਸੇਵਾ ਕਰਨੀ ਆ। ਆਪਣੀਆਂ ਧਾਰਮਿਕ ਸ਼ਖਸੀਅਤਾਂ ਜਿੰਨੀਆਂ ਵੀ ਹਨ, ਪੰਥਕ ਸ਼ਖਸੀਅਤਾਂ ਜਿੰਨੀ ਵੀ ਕੋਈ ਸੇਵਾ ਕਰ ਰਿਹਾ, ਸਭ ਦਾ ਸਤਿਕਾਰ ਕਰੋ, ਸਭ ਨਾਲ ਪ੍ਰੇਮ ਰੱਖੋ, ਤਾਂ ਹੀ ਆਪਾਂ ਚੜ੍ਹਦੀ ਕਲਾ ਨਾਲ ਆਪਣੀ ਕੌਮ ਦੀ ਸੇਵਾ ਕਰ ਸਕਦੇ ਹਾਂ। ਸੋ ਸਾਧ ਸੰਗਤ ਜੀ, ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆਪਣੇ ਉੱਤੇ। ਸੋ ਆਪਾਂ ਕਦੇ ਦਿਲਗੀਰ ਨਹੀਂ ਹੋਣਾ। ਇਹ ਹੋਲਾ ਮਹੱਲਾ ਇਸੇ ਲਈ ਸਤਿਗੁਰੂ ਨੇ ਆਰੰਭ ਕੀਤਾ ਕਿ ਖਾਲਸੇ ਨੂੰ ਖੁਸ਼ੀਆਂ ਨਾਲ ਨਵਾਜਿਆ। ਜਦੋਂ 6-7 ਪੋਹ ਦੀ ਰਾਤ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਆਨੰਦਗੜ੍ਹ ਦਾ ਕਿਲਾ ਛੱਡਿਆ, ਇੱਕੋ ਇਤਿਹਾਸ ਸੁਣਾ ਕੇ ਸਮਾਪਤੀ ਕਰਾਂ। ਅੱਧੀ ਰਾਤ ਦਾ ਸਮਾਂ, ਸੱਚੇ ਪਾਤਸ਼ਾਹ ਜੀ ਦਾ ਘੋੜਾ ਅੱਗੇ ਹੈ, 5 ਪਿਆਰੇ ਨਾਲ ਹੈ, ਸਾਹਿਬਜ਼ਾਦੇ ਨਾਲ ਹੈ, 400-500 ਸਿੰਘਾਂ ਦਾ ਜਥਾ ਹੈ, 6-6 ਮਹੀਨਿਆਂ ਦੇ ਭੁੱਖੇ ਹੈ। ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਨਾ ਘੋੜੇ ਨੂੰ ਵਾਗਾ ਫੜ ਕੇ ਰੋਕ ਲੈਂਦੇ ਤੇ ਅਨੰਦਪੁਰ ਸਾਹਿਬ ਵੱਲ ਨੂੰ ਵੇਖਣ ਲੱਗ ਜਾਂਦੇ ਆ। ਥੋੜੇ ਕਦਮ ਚੱਲਦੇ ਆ ਫਿਰ ਵੇਖਦੇ ਆ। ਕਲਗੀਧਰ ਪਾਤਸ਼ਾਹ ਜੀ ਬਾਬਾ ਅਜੀਤ ਸਿੰਘ ਜੀ ਵੱਲ ਵੇਖ ਕੇ ਕਹਿਣ ਲੱਗੇ, ਸਾਹਿਬਜ਼ਾਦਾ ਜੀ ਬਾਰ-ਬਾਰ ਪਿੱਛੇ ਮੁੜ ਕੇ ਕੀ ਦੇਖ ਰਹੇ ਹੋ? ਬਾਬਾ ਜੀ ਵੈਰਾਗ ਵਿੱਚ ਆ ਕੇ ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਪਿਤਾ ਸਤਿਗੁਰੂ, ਇਹ ਆਨੰਦਾਂ ਦੀ ਪੁਰੀ ਵਸਾਈ ਸੀ, ਇੱਥੇ ਸਾਡੇ ਅਵਤਾਰ ਹੋਏ, ਇਸ ਧਰਤੀ ਤੇ ਵੱਡੇ ਹੋਏ। ਸੱਚੇ ਪਾਤਸ਼ਾਹ ਇੱਥੇ ਹੋਲੇ ਮਹੱਲੇ ਮਨਾਉਂਦੇ ਰਹੇ, ਖੁਸ਼ੀਆਂ ਨਾਲ ਸ਼ਸਤਰ ਵਿਦਿਆ ਦੇ ਜੌਹਰ ਦਿਖਾਉਂਦੇ ਰਹੇ, ਬੜੇ ਆਨੰਦ ਮਾਣੇ ਆ। ਅੱਜ ਇਹ ਖੁਸ਼ੀਆਂ ਦੀ ਨਗਰੀ ਆਨੰਦਾਂ ਦੀ ਪੁਰੀ ਨੂੰ ਛੱਡ ਕੇ ਚੱਲੇ, ਕਿਤੇ ਦੁਬਾਰਾ ਵੀ ਆਉਣਾ ਹੋਏਗਾ ਸਾਡਾ ਇੱਥੇ? ਸੱਚੇ ਪਾਤਸ਼ਾਹ ਨੇ ਬੜਾ ਭਾਵਪੂਰਤ ਬਚਨ ਕਿਹਾ। ਕਹਿਣ ਲੱਗੇ, ਸਾਹਿਬਜ਼ਾਦਾ ਜੀ ਜਦੋਂ ਮੇਰਾ ਖਾਲਸਾ ਹੋਲੇ ਮਹੱਲੇ ਤੇ ਹੋਲਾ ਮਹੱਲਾ ਮਨਾਇਆ ਕਰੇਗਾ, ਤੁਸੀਂ ਚਾਰੇ ਸਾਹਿਬਜ਼ਾਦੇ ਤੇ ਮੈਂ 5 ਪਿਆਰੇ ਆਪਾਂ ਆਪਣੇ ਖਾਲਸੇ ਨੂੰ ਦਰਸ਼ਨ ਦੇਣ ਆਇਆ ਕਰਾਂਗੇ। ਮੈਂ ਹੋਲੇ ਮਹੱਲੇ ਤੇ ਆਪਣੇ ਖਾਲਸੇ ਨੂੰ ਦੀਦਾਰ ਦੇਣ ਹਰ ਸਾਲ ਆਇਆ ਕਰਾਂਗਾ। ਔਰ ਇਤਿਹਾਸਕ ਇਹ ਪ੍ਰਮਾਣ ਵੀ ਹੈ। ਦਮਦਮੀ ਟਕਸਾਲ ਦੇ 11ਵੇਂ ਮੁਖੀ ਪੰਥ ਰਤਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਕਿਲਾ ਆਨੰਦਗੜ੍ਹ ਦੇ ਸਾਹਮਣੇ ਹੋਲੇ ਮਹੱਲੇ ਤੇ ਦੀਵਾਨ ਲਾਇਆ ਹੋਇਆ, ਖੜ ਕੇ ਵਾਜੇ ਤੇ ਗੁਰਬਾਣੀ ਦੇ ਸ਼ਬਦ ਦਾ ਕੀਰਤਨ ਕਰ ਰਹੇ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ। ਲੱਖਾਂ ਹੀ ਸੰਗਤ ਖੁੱਲੇ ਮੈਦਾਨ ਵਿੱਚ ਬੈਠੀ ਕੀਰਤਨ ਸੁਣ ਰਹੀ ਹੈ। ਹੋਲੇ ਮਹੱਲੇ ਦਾ ਦਿਨ ਹੈ। ਟੋਡਰਪੁਰ ਖਰੜ ਦੇ ਨੇੜੇ ਨਗਰ ਹੈ। ਇੱਥੋਂ ਦੇ ਗੁਰਮੁਖ ਸਿੰਘ ਸੀ ਭਾਈ ਸੰਤੋਖ ਸਿੰਘ ਜੀ, ਉਹਨਾਂ ਨੂੰ ਦਰਸ਼ਨ ਹੋਏ। ਸੱਜੇ ਪਾਸੇ ਮੋਢੇ ਦੇ ਉੱਤੇ ਮਹਾਂਪੁਰਖਾਂ ਦੇ ਕਲਗੀਧਰ ਪਾਤਸ਼ਾਹ ਜੀ ਨੇ ਹੱਥ ਰੱਖਿਆ, ਨਾਲ ਸ਼ਬਦ ਪੜ੍ਹ ਰਹੇ ਆ, ਸਾਜਨੜਾ ਮੇਰਾ ਸਾਜਨੜਾ। ਭਾਈ ਸੰਤੋਖ ਸਿੰਘ ਖੜਾ ਹੋ ਗਿਆ, ਕਹਿਣ ਲੱਗਾ, ਵੇਖੋ ਕਲਗੀਧਰ ਪਾਤਸ਼ਾਹ ਮਹਾਂਪੁਰਖਾਂ ਦੇ ਨਾਲ ਗੁਰੂ ਕੀ ਬਾਣੀ ਦੇ ਸ਼ਬਦ ਦਾ ਕੀਰਤਨ ਕਰ ਰਹੇ ਆ, ਸੱਜੇ ਪਾਸੇ ਸਤਿਗੁਰੂ ਜੀ ਦਰਸ਼ਨ ਦੇ ਰਹੇ ਆ ਹੋਲੇ ਮਹੱਲੇ ਦੇ ਸਮਾਗਮ ਵਿੱਚ। ਮਹਾਂਪੁਰਖਾਂ ਨੇ ਕਿਹਾ, ਭਾਈ ਇਹ ਮਸਤਾਨਾ ਐਵੇਂ ਰੌਲਾ ਪਾਈ ਜਾਂਦਾ, ਇਸ ਨੂੰ ਬਿਠਾਓ। ਜਦੋਂ ਦੀਵਾਨ ਸਮਾਪਤ ਹੋਇਆ, ਬਾਅਦ ਦੇ ਵਿੱਚ ਮਿਲਿਆ, ਕਹਿਣ ਲੱਗਾ, ਮਹਾਰਾਜ ਮੈਨੂੰ ਪ੍ਰਤੱਖ ਦਰਸ਼ਨ ਹੋਏ ਆ, ਤੁਸੀਂ ਮੈਨੂੰ ਮਸਤਾਨਾ ਬਣਾ ਕੇ ਸੰਗਤ ਦੇ ਵਿੱਚ ਪੇਸ਼ ਕਰ ਦਿੱਤਾ। ਮਹਾਂਪੁਰਖ ਕਹਿੰਦੇ, ਜਿਹਦੇ ਮੋਢੇ ਤੇ ਹੱਥ ਰੱਖਿਆ ਸੀ ਕਿ ਉਹਨੂੰ ਪਤਾ ਨਹੀਂ ਸੀ ਵੀ ਕਲਗੀਧਰ ਦਾ ਹੱਥ ਹੈ? ਕਹਿਣ ਲੱਗਾ, ਜੀ ਮੈਨੂੰ ਦਰਸ਼ਨ ਹੋਏ ਆ, ਮੈਂ ਝੂਠ ਨਹੀਂ ਬੋਲਿਆ। ਮਹਾਂਪੁਰਖ ਕਹਿਣ ਲੱਗੇ, ਕਲਗੀਧਰ ਪਾਤਸ਼ਾਹ ਆਪਣਾ ਬਚਨ ਪੂਰਾ ਕਰਨ ਆਏ ਆ ਕਿ ਮੈਂ ਹੋਲੇ ਮਹੱਲੇ ਖਾਲਸੇ ਨੂੰ ਦਰਸ਼ਨ ਦਿਆ ਕਰਾਂਗਾ। ਮਹਾਰਾਜ ਦਰਸ਼ਨ ਦੇਣ ਆਏ ਆ। ਸੋ ਸਾਧ ਸੰਗਤ ਜੀ, ਐਸੀਆਂ ਬਖਸ਼ਿਸ਼ਾਂ ਦਾ ਇਹ ਪ੍ਰਤੀਕ ਹੋਲਾ ਮਹੱਲਾ ਆਪਾਂ ਇਸ ਧਰਤੀ ਤੇ ਵੀ ਮਨਾ ਰਹੇ ਹਾਂ। ਸਤਿਕਾਰਯੋਗ ਜਥੇਦਾਰ ਬਾਬਾ ਧਰਮ ਸਿੰਘ ਜੀ, ਜੋ ਦਮਦਮੀ ਟਕਸਾਲ ਦੇ ਮਹਾਨ ਜ਼ਿੰਮੇਵਾਰ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ,
ਉਹਨਾਂ ਦਾ ਸੰਕਲਪ ਸੀ, ਜਦੋਂ ਇੱਥੇ ਅਸਥਾਨ ਵੀ ਨਹੀਂ ਬਣਿਆ ਸੀ, ਦਾਸ ਨਾਲ ਸੀ, ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਲਈ ਬਾਬਾ ਜੀ ਨੂੰ 93 ਵਿੱਚ ਅਤੇ ਦਾਸ ਨੂੰ ਬਾਬਾ ਜੀ ਦੇ ਨਾਲ ਭੇਜਿਆ ਸੀ। ਉਦੋਂ ਜਦੋਂ ਸਥਾਨ ਬਣਾਉਣ ਦੀ ਇੱਥੇ ਵਿਚਾਰ ਚੱਲੀ ਸੰਗਤਾਂ ਦੀ, ਤਾਂ ਉਦੋਂ ਬਾਬਾ ਜੀ ਦਾ ਸੰਕਲਪ ਸੀ ਆਪਾਂ ਹੋਲੇ ਮਹੱਲੇ ਦਾ ਵੱਡਾ ਜੋੜ ਮੇਲਾ ਇੱਥੇ ਮਨਾਇਆ ਕਰਾਂਗੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਹੁਣ ਸਾਧ ਸੰਗਤ ਜੀ ਐਸੀ ਰਹਿਮਤ ਹੋਈ ਹੈ, ਤੁਸੀਂ ਵੇਖ ਰਹੇ ਹੋ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਵਾਲੇ ਨਜ਼ਾਰੇ ਇੱਥੇ ਦਰਸ਼ਨ ਹੋ ਰਹੇ ਆ, ਸਾਨੂੰ ਇਹ ਬਖਸ਼ਿਸ਼ਾਂ ਹੋ ਰਹੀਆਂ ਹਨ। ਆਓ ਪ੍ਰਸੰਗ ਦੀ ਕਥਾ ਸਮਾਪਤ ਕਰੀਏ। ਸੋ ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਮੇਰਾ ਖਾਲਸਾ ਭਾਵੇਂ ਦੁਨੀਆ ਦੀਆਂ ਤਾਕਤਾਂ ਜਿੰਨੀਆਂ ਮਰਜ਼ੀ ਬਲੀ ਤੋਂ ਬਲੀ ਹੋਣ, ਪਰ ਸਾਰਿਆਂ ਤੇ ਮੇਰਾ ਖਾਲਸਾ ਇੱਕ ਦਿਨ ਭਾਰੂ ਹੋ ਜਾਏਗਾ। ਦੁਨੀਆ ਵਿੱਚ ਖਾਲਸੇ ਦਾ ਰਾਜ ਹੋਏਗਾ। ਹਿੰਦੂ ਤੁਰਕ ਨਾ ਸਮਤਾ ਕਰ ਹੈ, ਨਾ ਹਿੰਦੂ ਨਾ ਤੁਰਕ ਮੇਰੇ ਖਾਲਸੇ ਦੀ ਬਰਾਬਰਤਾ ਨਹੀਂ ਕਰ ਸਕਣਗੇ। ਕੈਸੇ ਬਚਨ ਕੀਤੇ, ਫਿਰ ਐਵੇਂ ਉਦਾਸ ਹੋਈ ਜਾਂਦੇ ਆਪਾਂ। ਮੇਰੇ ਖਾਲਸੇ ਦੀ ਕੋਈ ਬਰੋਬਰਤਾ ਨਹੀਂ ਕਰ ਸਕੇਗਾ। ਨਹਿ ਇਸਕੇ ਟਿਕ ਸਕਹਿ ਅਗਾਰੀ, ਮੇਰੇ ਖਾਲਸੇ ਦੇ ਅੱਗੇ ਕੋਈ ਟਿਕ ਨਹੀਂ ਸਕੇਗਾ, ਖੜ ਨਹੀਂ ਸਕੇਗਾ। ਅੱਗੇ ਜਿਹੜਾ ਅੜੇਗਾ ਸੋ ਚੜੇਗਾ। ਸਭ ਪਰ ਠਹਿਰਾਵਹਿ ਨਿਜ ਕਾਰੀ, ਸਾਰਿਆਂ ਦੇ ਉੱਤੇ ਆਪਣਾ ਹੁਕਮ ਚਲਾਵੇਗਾ। ਕਾਰੀ ਹੁੰਦਾ ਹੁਕਮ, ਕਾਰੀ ਦੇ ਅਰਥ ਹੋਰ ਵੀ ਹੈ, ਪਰ ਇੱਥੇ ਹੁਕਮ ਮੇਰੇ ਖਾਲਸੇ ਦਾ ਸਾਰੀ ਦੁਨੀਆ ਵਿੱਚ ਹੁਕਮ ਚੱਲੇਗਾ ਇੱਕ ਦਿਨ। ਜੋ ਜਾਚਿਓ ਸੁਥਰੇ ਕੋ ਦਇਓ, ਜੋ ਭਾਈ ਸੁਥਰੇ ਨੇ ਮੰਗਿਆ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਨਾਲ ਨਵਾਜਿਆ। ਸਿਰੇ ਪਾਓ ਪਨ ਹੋਵਤ ਭਇਓ, ਸਾਰਿਆਂ ਨੂੰ ਸਿਰੋਂ ਪਾਉ ਦਿੱਤੇ ਸੱਚੇ ਪਾਤਸ਼ਾਹ ਜੀ ਨੇ ਹੋਲੇ ਮਹੱਲੇ ਤੇ। ਅਦਭੁਤ ਹੋਰੀ ਸਤਿਗੁਰ ਕਰੀ, ਐਸਾ ਅਦਭੁਤ ਅਚਰਜ ਹੋਲਾ ਮਹੱਲਾ ਸਤਿਗੁਰੂ ਮਹਾਰਾਜ ਜੀ ਨੇ ਇਸ ਧਰਤੀ ਤੇ ਆਨੰਦਪੁਰ ਸਾਹਿਬ ਮਨਾਇਆ। ਸੰਗਤ ਕਰ ਦਰਸ਼ਨ ਮਦ ਭਰੀ, ਸਾਰੀਆਂ ਸੰਗਤਾਂ ਦਰਸ਼ਨ ਕਰਕੇ ਆਨੰਦ ਨਾਲ ਭਰ ਗਈਆਂ। ਕੌਣ ਸਕਹਿ ਕਰ ਅਸ ਕਲ ਕਾਲ, ਭਾਈ ਸੰਤੋਖ ਸਿੰਘ ਜੀ ਕਹਿੰਦੇ ਕੌਣ ਹੈ ਦੁਨੀਆ ਵਿੱਚ ਐਸੇ ਕੌਤਕ ਕਰ ਸਕੇ। ਗਰੀਬਾਂ ਨੂੰ ਨਵਾਜਣ ਵਾਲਾ ਸਤਿਗੁਰੂ ਗਰੀਬ ਨਵਾਜ ਗੁਸਾਈਆਂ ਮੇਰਾ ਮਾਥੇ ਛਤਰ ਧਰੈ। ਐਸੇ ਕੌਤਕ ਐਸੀਆਂ ਬਖਸ਼ਿਸ਼ਾਂ ਦੁਨੀਆ ਵਿੱਚ ਕਲਗੀਧਰ ਪਾਤਸ਼ਾਹ ਤੋਂ ਬਿਨਾ ਕੋਈ ਨਹੀਂ ਕਰ ਸਕਦਾ। ਵੱਡੇ ਵੱਡੇ ਅਵਤਾਰ ਪੀਰ ਪੈਗੰਬਰ ਹੋਏ, ਸਾਰਿਆਂ ਦਾ ਸਨਮਾਨ ਹੈ, ਪਰ ਕਲਗੀਧਰ ਪਾਤਸ਼ਾਹ ਜੀ ਦਾ ਸਾਨੀ ਨਹੀਂ ਦੁਨੀਆ ਵਿੱਚ ਖਾਲਸਾ ਜੀ ਇਸ ਧਰਤੀ ਤੇ ਕੋਈ। ਸਤਿਗੁਰ ਸਕਲ ਸ਼ਕਤ ਕੇ ਨਾਲ, ਸਾਰੀਆਂ ਸ਼ਕਤੀਆਂ ਸਤਿਗੁਰੂ ਜੀ ਦੇ ਨਾਲ ਹਾਜ਼ਰ ਨਾਜ਼ਰ ਹਨ। ਸਗਰੀ ਸੰਗਤ ਕੋ ਸੁਖ ਦਏ, ਸਾਰੀਆਂ ਸੰਗਤਾਂ ਨੂੰ ਸੋਖੀ ਸੁਖ ਬਖਸ਼ ਕੇ ਆਨੰਦ ਦੇ ਨਾਲ ਭਰ ਦਿੱਤਾ। ਸਾਰਿਆਂ ਨੂੰ ਧਰਮ ਅਰਥ ਕਾਮ ਮੋਖ ਬਖਸ਼ਿਸ਼ਾਂ ਕੀਤੀਆਂ। ਅਨਕ ਬਿਲਾਸਨ ਬਿਲਸਤ ਪਏ, ਕਿਉਂ ਸਤਿਗੁਰੂ ਜੀ ਨੇ ਐਸੇ ਕੌਤਕ ਕਰਕੇ ਸੰਗਤਾਂ ਨੂੰ ਵੀ ਬਿਲਾਸ ਆਨੰਦ ਦੇ ਵਿੱਚ ਖੁਸ਼ੀਆਂ ਵਿੱਚ ਭਰ ਦਿੱਤਾ। ਐਸੇ ਕੌਤਕ ਹੋਲੇ ਮਹੱਲੇ ਤੇ ਆਨੰਦਪੁਰ ਸਾਹਿਬ ਕੀਤੇ ਆ ਸੱਚੇ ਪਾਤਸ਼ਾਹ ਜੀ ਨੇ। ਹੋਲੇ ਮਹੱਲੇ ਦੇ ਪ੍ਰਸੰਗ ਦੀ ਕਥਾ ਸਮਾਪਤ ਹੈ। ਸਿੱਖ ਪੰਥ ਦੇ ਸ਼੍ਰੋਮਣੀ ਰਾਗੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਜਿਨ੍ਹਾਂ ਦੀ ਬਹੁਤ ਵੱਡੀ ਕੀਰਤਨ ਦੇ ਖੇਤਰ ਵਿੱਚ ਸੇਵਾ ਸਾਰੇ ਸੰਸਾਰ ਵਿੱਚ, ਔਰ ਬਹੁਤ ਰਸ ਬਖਸ਼ਿਆ ਸੱਚੇ ਪਾਤਸ਼ਾਹ ਜੀ ਨੇ, ਜਿਨ੍ਹਾਂ ਦੀ ਰਸਨਾ ਵਿੱਚ ਔਰ ਚੜ੍ਹਦੀ ਕਲਾ ਨਾਲ ਸਿੱਖੀ ਦਾ ਪ੍ਰਚਾਰ ਵੀ ਕਰਦੇ ਆ। ਕਿੰਨੇ ਦਿਨਾਂ ਤੋਂ ਇਸ ਸਥਾਨ ਤੇ ਆ ਕੇ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਆ। ਸਿੱਖ ਪੰਥ ਦੇ ਮਹਾਨ ਵਿਦਵਾਨ ਗੁਰਮੁਖ ਆਤਮਾ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਸਾਧ ਸੰਗਤ ਜੀ, ਸੇਵਾ ਵੀ ਸਿਮਰਨ ਵੀ, ਔਰ ਜੋ ਸੰਗਤਾਂ ਵੱਲੋਂ ਤਿਲ ਫੁਲ ਉਸ ਵਿੱਚੋਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਹਰਮੰਦਰ ਸਾਹਿਬ ਸੇਵਾ, ਸੰਗਤਾਂ ਦੀ ਸੇਵਾ, ਇਹ ਵਿਰਲੇ ਕੌਮ ਵਿੱਚ ਕਥਾਵਾਚਕ ਪ੍ਰਚਾਰਕ ਹੈ ਜਿਨ੍ਹਾਂ ਦੀ ਐਸੀ ਕਰਨੀ ਹੈ। ਕਰਨੀ ਨਾਲ ਹੀ ਜੀਵਨ ਬਦਲਦੇ ਹੈ। ਐਸੀਆਂ ਕਰਨੀ ਵਾਲੀਆਂ ਆਤਮਾਵਾਂ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰ ਰਹੀਆਂ ਹਨ। ਮੈਂ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ। ਸਤਿਕਾਰਯੋਗ ਜਥੇਦਾਰ ਬਾਬਾ ਧਰਮ ਸਿੰਘ ਜੀ, ਜਿਨ੍ਹਾਂ ਦੀਆਂ ਸੇਵਾਵਾਂ ਅੱਗੇ ਮੇਰਾ ਸਦਾ ਹੀ ਸਿਰ ਝੁਕਦਾ। ਸਾਰਾ ਕੁਝ ਜਥੇਬੰਦੀ ਲਈ ਜੀਵਨ ਵਿੱਚ ਸਭ ਕੁਝ ਸਮਰਪਿਤ ਕਰਕੇ ਦਿੱਤਾ। ਔਰ ਉਹਨਾਂ ਦੇ ਨਾਲ ਭਾਈ ਦੀਪ ਸਿੰਘ ਜੀ, ਭਾਈ ਲਖਵਿੰਦਰ ਸਿੰਘ ਜੀ, ਸਾਰੇ ਸਿੰਘ ਉਹਨਾਂ ਦੀ ਆਗਿਆ ਵਿੱਚ, ਜਿੰਨੇ ਵੀ ਸਿੰਘ ਇਸ ਸਥਾਨ ਤੇ ਟਕਸਾਲ ਦੇ ਪੁਰਾਣੇ ਅਤੇ ਵਰਤਮਾਨ ਸਮੇਂ ਦੇ ਸਾਰੇ ਸਿੰਘ ਮਿਲ ਕੇ ਬੜੇ ਪ੍ਰੇਮ ਨਾਲ ਸੇਵਾਵਾਂ ਨਿਭਾ ਰਹੇ ਹੈ। ਮੈਂ ਸਾਰਿਆਂ ਦਾ ਹੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ।
ਕੌਮ ਦੇ ਸ਼ਹੀਦ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ, ਆਏ ਪਤਵੰਤਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਆਪਾਂ ਨਗਰ ਕੀਰਤਨ ਜਲੂਸ ਦੇ ਵਿੱਚ ਵੱਧ ਚੜ ਕੇ ਹਾਜ਼ਰੀ ਭਰਨੀ ਹੈ, ਹੋਲਾ ਮਹੱਲਾ ਮਨਾਉਣਾ। ਸ਼ਸਤਰ ਵਿੱਦਿਆ ਦੇ ਜੌਹਰ ਸੰਗਤਾਂ ਨੇ ਆਪ ਤੁਸੀਂ ਨਜ਼ਾਰੇ ਤੱਕਣੇ ਆ। ਸੋ ਹਰ ਸਾਲ ਇਸ ਹੋਲੇ ਮਹੱਲੇ ਤੇ ਸਾਰੇ ਅਮਰੀਕਾ ਕੈਨੇਡਾ ਵਿੱਚੋਂ ਸੰਗਤਾਂ ਭਾਈ ਹੁਮ ਹੁਮਾ ਕੇ ਪਹੁੰਚਿਆ ਕਰੋ ਔਰ ਕਲਗੀਧਰ ਪਾਤਸ਼ਾਹ ਜੀ ਦੀਆਂ ਇੱਥੇ ਵੀ ਬਖਸ਼ਿਸ਼ਾਂ ਆਪਾਂ ਪ੍ਰਾਪਤ ਕਰੀਏ। ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਸਗਰੀ ਸੰਗਤ ਕੋ ਸੁਖ ਦਏ, ਅਨਕ ਬਿਲਾਸਨ ਬਿਲਸਤ ਭਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੀ ਸਨਮਾਨਯੋਗ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ, ਉਹ ਆਪ ਸੰਗਤ ਨੂੰ ਗੁਰਮਤਿ ਵਿਚਾਰਾਂ ਗੁਰ ਇਤਿਹਾਸ ਦੇ ਨਾਲ ਨਿਹਾਲ ਕਰ ਰਹੇ ਸਨ। ਬਾਬਾ ਜੀ ਦਾ ਧੰਨਵਾਦ ਹੈ। ਆਓ ਹੁਣ ਦੋ ਬੁਲਾਰੇ ਉਹਨਾਂ ਨੇ ਆਪ ਸੰਗਤ ਦੇ 2-2 ਮਿੰਟ ਵਾਸਤੇ ਦਰਸ਼ਨ ਕਰਨੇ ਹਨ। ਸੋ ਸਭ ਤੋਂ ਪਹਿਲਾਂ ਬੇਨਤੀ ਕਰਦਾ ਹਾਂ ਸਨੀ ਧਾਲੀਵਾਲ ਜੀ, ਜੋ ਕਿ ਕਾਉਂਟੀ ਸੁਪਰਵਾਈਜ਼ਰ ਵਾਸਤੇ ਰਨ ਕਰ ਰਹੇ ਹਨ, ਉਹ ਆਪ ਸੰਗਤ ਨੂੰ ਫਤਿਹ ਬੁਲਾਉਣ ਵਾਸਤੇ ਪਹੁੰਚੇ ਹਨ। ਸੋ ਉਹਨਾਂ ਨੂੰ ਬੇਨਤੀ ਹੈ। ਭਾਈ ਸਿਕੰਦਰ ਸਿੰਘ ਜੀ ਗਰੇਵਾਲ ਵਿਸ਼ੇਸ਼ ਯਤਨ ਕਰਕੇ ਉਹਨਾਂ ਨੂੰ ਇੱਥੇ ਲੈ ਕੇ ਆਏ ਹਨ, ਉਹਨਾਂ ਦਾ ਧੰਨਵਾਦ ਹੈ। ਸੋ ਭਾਈ ਸਨੀ ਧਾਲੀਵਾਲ ਜੀ, ਉਹਨਾਂ ਨੇ 2 ਮਿੰਟ ਵਾਸਤੇ ਆਪ ਸੰਗਤ ਦੇ ਨਾਲ ਫਤਿਹ ਦੀ ਸਾਂਝ ਕਰਨੀ ਹੈ। ਉਹਨਾਂ ਤੋਂ ਉਪਰੰਤ ਡਿਸਟ੍ਰਿਕਟ ਅਟਾਰਨੀ ਰੌਨ ਫਰੇਆਸ, ਉਹ ਵੀ ਗੁਰੂ ਕੀ ਸੰਗਤ ਵਿੱਚ ਪਹੁੰਚੇ ਹਨ। So we do welcome Mr. Ron Freyas, our district attorney, here on behalf of the congregation, and please be ready after Mr. Sunny Taliwal. Thank you. ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੱਜ ਬੈਠੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮ ਹੋਲੇ ਮਹੱਲੇ ਦਾ ਦਿਹਾੜਾ ਮਨਾ ਰਹੀ ਹੈ। ਮੇਰੇ ਵੱਲੋਂ ਤੇ ਸਿਟੀ ਆਫ ਲੇਥਰੋ ਵੱਲੋਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ। ਬਹੁਤ ਹੀ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ ਨੇ ਪੰਜਾਬ ਦੇ ਅਜੋਕੇ ਹਾਲਾਤ ਬਾਰੇ ਚਾਨਣਾ ਪਾਇਆ। ਪੰਜਾਬ ਦੀ ਧਰਤੀ ਤੇ ਜੋ ਕੁਝ ਹੋ ਰਿਹਾ ਹੈ ਆਪਾਂ ਉਸ ਤੋਂ ਬਖੂਬੀ ਵਾਕਿਫ ਹਾਂ। ਜਿਨ੍ਹਾਂ ਲੋਕਾਂ ਦੇ ਉੱਤੇ 107-51 ਦਾ ਕੇਸ ਨਹੀਂ ਸੀ ਬਣਦਾ, ਉਹਨਾਂ ਦੇ ਉੱਤੇ NSA ਲਾ ਕੇ ਔਰ ਪੰਜਾਬ ਦੀ ਧਰਤੀ ਤੋਂ ਬਾਹਰ ਉਹਨਾਂ ਨੂੰ ਡਿਟੇਨ ਕੀਤਾ ਗਿਆ। ਇਹ ਉਹੀ ਐਕਟ ਹੈ ਜਿਹਦੇ ਵਿਰੋਧ ਦੇ ਵਿੱਚ ਵਿਸਾਖੀ ਵਾਲੇ ਦਿਨ 1919 ਨੂੰ ਜਲਿਆਂਵਾਲੇ ਬਾਗ ਦੇ ਵਿੱਚ ਵਿਰੋਧ ਹੋਇਆ ਸੀ। ਉਸ ਵੇਲੇ ਇਸ ਐਕਟ ਦਾ ਨਾਮ ਸੀਗਾ ਡਿਫੈਂਸ ਆਫ ਇੰਡੀਆ ਐਕਟ, ਔਰ 1980 ਦੇ ਵਿੱਚ ਇਹਦਾ ਨਾਮ ਬਦਲ ਕੇ ਇਹਨੂੰ ਨੈਸ਼ਨਲ ਸਿਕਿਉਰਿਟੀ ਐਕਟ ਦੇ ਰੂਪ ਦੇ ਵਿੱਚ ਦੁਬਾਰਾ ਲਿਆਂਦਾ ਗਿਆ। ਔਰ ਇਹ ਕਿਹਨਾਂ ਦੇ ਉੱਤੇ ਲਾਗੂ ਹੁੰਦਾ, ਇਹਦੇ ਬਾਰੇ ਆਪਾਂ ਸਾਰੇ ਜਾਣਦੇ ਹਾਂ। ਦੁਬਾਰਾ 84 ਯਾਦ ਕਰਾ ਦਿਆਂਗੇ। ਇਹ ਨਾ ਹੋਵੇ ਦਰਬਾਰ ਸਾਹਿਬ ਤੇ ਸਾਨੂੰ ਦੁਬਾਰਾ ਹਮਲਾ ਕਰਨਾ ਪਵੇ। ਅਗਰ ਸਾਡੇ ਬਾਬਾ ਜੀ ਨੂੰ ਕੁਝ ਹੋ ਗਿਆ ਤੇ ਸਿੱਖਾਂ ਨੂੰ ਘਰਾਂ ਚੋਂ ਕੱਢ ਕੱਢ ਕੇ ਮਾਰਾਂਗੇ। ਇਹ ਬਿਆਨ ਉਸੇ ਪੰਜਾਬ ਦੀ ਧਰਤੀ ਦੇ ਉੱਤੇ ਦਿੱਤੇ ਗਏ ਔਰ ਇਹ ਔਨ ਰਿਕਾਰਡ ਨੇ, ਸਾਰਿਆਂ ਨੇ ਇਹ ਦੇਖਿਆ। ਪਰ ਨੈਸ਼ਨਲ ਸਿਕਿਉਰਿਟੀ ਐਕਟ ਕਿਸੇ ਦੇ ਉੱਤੇ ਨਹੀਂ ਲੱਗਾ। ਇਹ ਉਹਨਾਂ ਲੋਕਾਂ ਦੇ ਉੱਤੇ ਲਾਇਆ ਜਾਂਦਾ ਜਿਨ੍ਹਾਂ ਦੀ ਆਵਾਜ਼ ਨੂੰ ਬੰਦ ਕਰਨਾ ਹੋਵੇ। ਕੁੱਟਣਾ ਵੀ ਤੇ ਰੋਣ ਵੀ ਨਹੀਂ ਦੇਣਾ। ਔਰ ਇਸ ਐਕਟ ਦੇ ਨਾਲ ਕੋਈ ਅਰੈਸਟ ਕਰਨ ਦੀ ਲੋੜ ਨਹੀਂ। ਇਹਦੇ ਵਿੱਚ ਇਹ ਫਰਕ ਹੈ, ਅਰੈਸਟ ਔਰ ਡਿਟੈਂਸ਼ਨ ਦੇ ਵਿੱਚ ਫਰਕ ਹੈ। ਇਸ ਐਕਟ ਦੇ ਅੰਦਰ ਤੁਹਾਨੂੰ 1 ਸਾਲ ਵਾਸਤੇ ਡਿਟੇਨ ਕੀਤਾ ਜਾ ਸਕਦਾ। ਇਹਦੀ ਕੋਈ ਬੇਲ ਨਹੀਂ। 24 ਘੰਟੇ ਦੇ ਵਿੱਚ ਤੁਹਾਨੂੰ ਕਿਸੇ ਵੀ ਅਦਾਲਤ ਦੇ ਵਿੱਚ ਪੇਸ਼ ਕਰਨ ਦੀ ਲੋੜ ਨਹੀਂ, ਕਿਉਂਕਿ ਅਰੈਸਟ ਤਾਂ ਹੈ ਹੀ ਨਹੀਂ, ਇਹ ਡਿਟੈਂਸ਼ਨ ਹੈ। ਔਰ ਕਿਸੇ ਦੇ ਉੱਤੇ ਵੀ ਕਿ ਇਸ ਆਦਮੀ ਦੇ ਕੋਲੋਂ ਜਾਂ ਇਸ ਔਰਤ ਦੇ ਕੋਲੋਂ ਦੇਸ਼ ਦੀ ਸੁਰੱਖਿਆ ਨੂੰ ਖਤਰਾ, ਇਸ ਕਰਕੇ ਅਸੀਂ ਇਹਨਾਂ ਨੂੰ ਡਿਟੇਨ ਕਰ ਰਹੇ ਹਾਂ
ਔਰ 1 ਸਾਲ ਬਾਅਦ ਦੱਸਾਂਗੇ ਕਿ ਹੁਣ ਇਹਨਾਂ ਨੂੰ ਛੱਡਣਾ ਜਾਂ ਨਹੀਂ ਛੱਡਣਾ। ਇਹੋ ਜਿਹੇ ਕਾਲੇ ਕਾਨੂੰਨ ਜਿਹੜੇ ਆ ਉਹ ਸਾਡੇ ਵਾਸਤੇ ਬਣੇ ਆ ਔਰ ਸਾਡੇ ਤੇ ਲਾਗੂ ਹੋ ਰਹੇ ਆ। ਇਹ ਭੁਲੇਖਾ ਦਿਲ ਚੋਂ ਕੱਢ ਦਿਓ ਕਿ ਸਾਨੂੰ ਵੀ ਉਹੀ ਹੱਕ ਨੇ ਜਿਹੜੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਬਹੁ ਗਿਣਤੀ ਨੂੰ। ਸਿੱਖ ਕੌਮ ਨੂੰ ਖਤਮ ਕਰਨ ਦੇ ਲਈ ਬੜੇ ਹਮਲੇ ਹੋਏ, ਬੜਾ ਲੰਬਾ ਇਤਿਹਾਸ ਹੈ, ਬਹੁਤ ਖੂਨ ਡੁੱਲਿਆ, ਪਰ ਕੌਮ ਚੜ੍ਹਦੀ ਕਲਾ ਵਿੱਚ ਹੈ। ਗੁਰੂ ਸਾਹਿਬ ਦੀ ਕਿਰਪਾ ਹੈ ਸਾਡੇ ਉੱਤੇ। ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ। ਪੰਜਾਬ ਗੁਰਾਂ ਦੇ ਨਾਂ ਤੇ ਅੱਜ ਵੀ ਵਸਦਾ ਹੈ ਔਰ ਹਮੇਸ਼ਾ ਵਸਦਾ ਰਹੇਗਾ। ਗੁਰੂ ਸਾਹਿਬ ਦੇ ਚਰਨਾਂ ਵਿੱਚ ਇਹੀ ਬੇਨਤੀ ਹੈ ਕਿ ਕੌਮ ਨੂੰ ਏਕਤਾ ਤੇ ਇਤਫਾਕ ਬਖਸ਼ਣ, ਤਾਂ ਕਿ ਜਿਹੜੇ ਇਹ ਲਗਾਤਾਰ ਹਮਲੇ ਸਾਡੇ ਉੱਤੇ ਹੋ ਰਹੇ ਆ ਅਸੀਂ ਉਹਨਾਂ ਦਾ ਮੁਕਾਬਲਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨੀ ਧਾਲੀਵਾਲ ਜੀ ਉਹਨਾਂ ਨੇ ਆਪ ਸੰਗਤ ਦੇ ਨਾਲ ਸੰਖੇਪ ਰੂਪ ਵਿੱਚ ਵਿਚਾਰਾਂ ਦੀ ਸਾਂਝ ਪਾਈ ਹੈ। ਹੁਣ ਮੈਂ ਬੇਨਤੀ ਕਰਾਂਗਾ ਭਾਈ ਹੈਰੀ ਸਿੰਘ ਜੀ ਢਿੱਲੋਂ ਉਹ ਕਿਰਪਾ ਕਰਕੇ ਰੌਨ ਫਰੇਟਸ ਨੂੰ ਇੱਥੇ ਸਟੇਜ ਦੇ ਉੱਪਰ ਲੈ ਕੇ ਆਉਣ। ਮਿਸਟਰ ਰੌਨ ਫਰੇਟਸ ਜੋ ਕਿ ਸਾਡੇ ਡਿਸਟ੍ਰਿਕਟ ਅਟਾਰਨੀ ਹਨ, ਉਹ ਆਪ ਸੰਗਤ ਦੇ ਨਾਲ 2 ਮਿੰਟ ਵਾਸਤੇ ਵਿਚਾਰ ਸਾਂਝੇ ਕਰਨ ਵਾਸਤੇ ਪਹੁੰਚੇ ਹਨ। ਉਹਨਾਂ ਤੋਂ ਉਪਰੰਤ ਪੰਥ ਦੇ ਸ਼੍ਰੋਮਣੀ ਕੀਰਤਨੀਏ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਉਹ ਆਪ ਸੰਗਤ ਨੂੰ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰਵਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Good evening. My Punjabi is very, very bad, so would you mind if I do this in English? All right, thank you. I am very, very honored to be here with you tonight, to partake in your celebration and to be with each and every one of you in this glorious temple and to honor you and your culture. And I am deeply honored and privileged to be here tonight. I'd also like to thank my hosts who have invited me to be here, Harry Dillon, Manpreet Singh Sahai, Sunny Dhaliwal, and all the Sikhs for Humanity. They do a wonderful job in the community. I am very honored to call them my friends. I'm very honored to work with them, and they've become very trusted advisors to me. I was described here tonight as being your district attorney. And there's many different ways that is described, that can be. In some ways, I am the CEO of the largest law office in the county. And I have over 80 attorneys working with me and support staff for justice in our community. Another way of describing the district attorney is that he is the chief law enforcement officer of the county. So I oversee public safety in every different component, from our law enforcement to our health, to making sure that all of our businesses, all of our families, all of our schools, all of our communities do thrive. But of all those names, what I do most like being described as is that I am most responsible for being the representative of the people of the state of California. Not just the people of the state of San Joaquin, but the people of the state of California. So that means I represent all of the people of San Joaquin, all 800,000. I am your champion. I am your representative, everyone here tonight. And that means that I fight for your neighborhoods, for your jobs, for your children, for your schools, so that we can have safety, prosperity, and happiness. These responsibilities are very, very important to me. I work day and night,
as do my staff, to make sure that we will have nothing but the best. I love this community. I love each and every one of you. And I want to make sure that we have nothing but the best in Tracy, in San Joaquin County, and in California. Thank you again. I am deeply humbled to be here, and I wish you a wonderful celebration. Thank you. Thank you, Mr. Ron, for being here and showing solidarity with the Sikh community and participate in the celebration. ਹੁਣ ਬੇਨਤੀ ਹੈ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਉਹ ਸਰੋਪਾ ਬਖਸ਼ਿਸ਼ ਦੋਨਾਂ ਹੀ ਬੁਲਾਰਿਆਂ ਨੂੰ ਸਨੀ ਧਾਲੀਵਾਲ ਜੀ ਔਰ ਰੌਨ ਫਰੇਟਸ ਨੂੰ ਕਰਨਗੇ ਜੀ। ਪੰਥ ਦੇ ਸ਼੍ਰੋਮਣੀ ਕੀਰਤਨੀਏ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਉਹ ਆਪ ਸੰਗਤ ਨੂੰ ਕੀਰਤਨ ਸਰਵਣ ਕਰਵਾਉਣਗੇ ਜੀ। ਉਹਨਾਂ ਤੋਂ ਉਪਰੰਤ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਉਹਨਾਂ ਨੇ ਆਪ ਸੰਗਤ ਨੂੰ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣੀ ਹੈ। ਬੋਲੇ ਸੋ ਨਿਹਾਲ। ਸਨੀ ਧਾਲੀਵਾਲ ਜੀ ਉਹਨਾਂ ਨੂੰ ਵੀ ਬੇਨਤੀ ਹੈ ਉਹ ਸਰੂਪਾ ਬਖਸ਼ਿਸ਼ ਪ੍ਰਾਪਤ ਕਰਨਗੇ ਜੀ। ਬੋਲੇ ਸੋ ਨਿਹਾਲ। ਕੱਲ੍ਹ ਦੇ ਸਮਾਗਮ ਦੇ ਸੰਬੰਧ ਦੇ ਵਿੱਚ ਬੇਨਤੀ ਹੈ ਕਿ ਜੋ ਸੰਤ ਬਾਬਾ ਸੋਹਣ ਸਿੰਘ ਜੀ 10ਵੇਂ ਮੁਖੀ ਦਲ ਪੰਥ ਬਾਬਾ ਬਿਧੀ ਚੰਦ ਜੀ ਉਹਨਾਂ ਦੀ 48ਵੀਂ ਸਾਲਾਨਾ ਬਰਸੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਭਾਈ ਰਵਿੰਦਰ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਆਰੰਭ ਹਨ। ਸਵੇਰੇ ਲਗਭਗ 8 ਵਜੇ ਭੋਗ ਆਰੰਭ ਹੋਵੇਗਾ, 9 ਵਜੇ ਤੱਕ ਭੋਗ ਦੀ ਸਮਾਪਤੀ ਹੋਵੇਗੀ। ਉਪਰੰਤ ਕੀਰਤਨ ਕਥਾ ਲਗਭਗ 12 ਵਜੇ ਤੱਕ, 12:15 ਵਜੇ ਤੱਕ ਅੰਦਰ ਦੀਵਾਨ ਸਜਣਗੇ। ਉਸ ਤੋਂ ਉਪਰੰਤ 12:30 ਤੋਂ 1:45 ਬਾਹਰ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਜੀ। ਸਵੇਰ ਦੇ ਸਮਾਗਮਾਂ ਦੇ ਵਿੱਚ ਸੰਤ ਬਾਬਾ ਅਵਤਾਰ ਸਿੰਘ ਜੀ 12ਵੇਂ ਜਾਨਸ਼ੀਨ ਦਲ ਪੰਥ ਬਾਬਾ ਬਿਧੀ ਚੰਦ ਜੀ ਉਹਨਾਂ ਨੇ ਵੀ ਲਗਭਗ 9 ਵਜੇ ਦੇ ਸਮੇਂ ਆਪ ਸੰਗਤ ਦੇ ਦਰਸ਼ਨ ਕਰਨ ਵਾਸਤੇ ਪਹੁੰਚਣਾ ਹੈ। ਸੋ ਆਪ ਸਭ ਨੇ ਹਾਜ਼ਰੀਆਂ ਭਰਨ ਦੀ ਸਮੇਂ ਅਨੁਸਾਰ ਕਿਰਪਾਲਤਾ ਕਰਨੀ ਜੀ। ਪਾਰਕਿੰਗ ਵਾਲੀ ਟੀਮ ਦਾ ਸਹਿਯੋਗ ਦੇਣ ਵਾਸਤੇ ਵਿਸ਼ੇਸ਼ ਆਪ ਸਭ ਨੂੰ ਬੇਨਤੀ ਹੈ। ਗੁਰੂ ਘਰ ਦੇ ਪਿੱਛੇ ਜੋ ਹੈਂਸਨ ਰੋਡ ਦੇ ਉੱਤੇ 45 ਏਕੜ ਗੁਰੂ ਘਰ ਦੀ ਜਗ੍ਹਾ ਹੈ ਉਸ ਦੇ ਵਿੱਚ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਹਨ। ਸੋ ਆਪ ਸਭ ਨੇ ਕਿਰਪਾ ਕਰਕੇ ਵਿਸ਼ੇਸ਼ ਸਹਿਯੋਗ ਕਰਨਾ ਜੀ। ਆਓ ਭਾਈ ਸਾਹਿਬ ਜੀ ਦੇ ਕੀਰਤਨ ਦੀ ਜੈਕਾਰੇ ਦੇ ਨਾਲ ਆਰੰਭਤਾ ਹੈ ਜੀ। ਬੋਲੇ ਸੋ ਨਿਹਾਲ। परम सन्मानयोग शब्द गुरु साहिब श्री गुरु ग्रंथ साहिब जी के चरणों च बैठे सत्संगी जनों, मैं आप जी के नाल आपां सारे एकाग्र हो जी, इस करके फतेह की सांझ पाउंदा जी। गज वज की फतेह बुलाइए। वाहिगुरू जी का खालसा वाहिगुरू जी की फतेह। दसना तो पहला पंथ की महान माया नाल हस्ती दमदमी टकसाल दे मुखी संत ज्ञानी हरनाम सिंह जी आप जी दे नाल गुरमत अभियान साझा कर रहे सन। जिस वेले मैं सतगुरां दे इस मुबारक दरबार विच आया उस वेले बाबा जी बहुत ही प्यारा सुनेहा दे रहे सन आप जी को। और मेरी हाथ जोड़ के बेनती है असी कुछ तो मनी है सुने हुए विचों
ਕੁਛ ਤਾਂ ਜ਼ਰੂਰ ਮੰਨੀਏ, ਉਸ 'ਤੇ ਅਸਰ ਕਰੀਏ। ਬਾਬਾ ਜੀ ਸੁਨੇਹਾ ਦੇ ਰਹੇ ਸਨ ਕਿ ਅਸੀਂ ਆਪਸੀ ਸਾਂਝ ਪਾਈਏ, ਇੱਕ ਦੂਸਰੇ ਨਾਲ ਪਿਆਰ ਕਰੀਏ, ਇੱਕ ਦੂਸਰੇ 'ਤੇ ਦੂਸ਼ਣਬਾਜ਼ੀ ਛੱਡ ਕੇ ਇੱਕ ਦੂਸਰੇ ਦੇ ਨਾਲ ਆਪਾਂ ਨੇੜਤਾ ਬਣਾਈਏ। ਇਹ ਬੜਾ ਜ਼ਰੂਰੀ ਹੈ ਜੀ। ਕਿਸੇ ਵੀ ਤਰ੍ਹਾਂ ਦੀ ਕੋਈ ਲੜਾਈ ਵੀ ਲੜਨੀ ਹੋਵੇ, ਕੋਈ ਵੀ ਕੰਮ ਕਰਨਾ ਹੋਵੇ, ਜਮਾਤ ਕਰਾਮਾਤ ਹੁੰਦੀ ਹੈ। ਇਕੱਲੇ ਇਕੱਲੇ ਲੜਦੇ ਰਹਾਂਗੇ, ਹਾਰਦੇ ਰਹਾਂਗੇ। ਜਿਸ ਦਿਨ ਮਿਲ ਕੇ ਲੜਾਂਗੇ ਉਸੇ ਦਿਨ ਜਿੱਤ ਜਾਵਾਂਗੇ। ਸੋ ਇਸ ਕਰਕੇ ਗੁਰੂ ਪਿਆਰਿਓ, ਸਭ ਤੋਂ ਵੱਡਾ ਸਾਡਾ ਜਿਹੜਾ ਨੁਕਸਾਨ ਹੋ ਰਿਹਾ ਉਹ ਇਸ ਕਰਕੇ ਹੋ ਰਿਹਾ ਕਿ ਅਸੀਂ ਇੱਕ ਦੂਸਰੇ ਤੇ ਭਰੋਸਾ ਨਹੀਂ ਕਰਦੇ। ਕਿਸੇ ਦੀ ਕਹੀ ਹੋਈ ਗੱਲ ਤੇ ਅਸੀਂ ਯਕੀਨ ਹੀ ਨਹੀਂ ਕਰਦੇ ਔਰ ਉਸ ਦੀ ਫੋਲਾ ਫੋਲੀ ਕਰਨ ਲੱਗ ਪੈਂਦੇ ਹਾਂ ਕਿ ਇਹ ਬੰਦਾ ਜਿਹੜਾ ਬੋਲ ਰਿਹਾ ਹੈ ਪਤਾ ਨਹੀਂ ਕਿੱਥੋਂ ਬੋਲ ਰਿਹਾ ਹੈ, ਇਸ ਨੂੰ ਕੌਣ ਬੁਲਾ ਰਿਹਾ। ਨਹੀਂ ਗੁਰੂ ਪਿਆਰਿਓ, ਸਾਨੂੰ ਜ਼ਰੂਰਤ ਹੈ ਅੱਜ ਇੱਕ ਦੂਸਰੇ ਤੇ ਭਰੋਸਾ ਕਰੀਏ। ਜਦ ਤੱਕ ਅਸੀਂ ਇੱਕ ਦੂਸਰੇ ਤੇ ਭਰੋਸਾ ਨਹੀਂ ਕਰਾਂਗੇ, ਸਾਂਝ ਕਿਵੇਂ ਬਣੇਗੀ। ਸੋ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਇਸ ਸੁਨੇਹੇ ਨੂੰ ਹਿਰਦੇ ਵਿੱਚ ਜ਼ਰੂਰ ਵਸਾਇਓ ਔਰ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਝੁਕਾਉਂਦੇ ਹੋਏ ਸਾਹਿਬ ਦੀ ਜੋ ਕੀਰਤੀ ਹੈ, ਸਾਹਿਬ ਦੀ ਜੋ ਵਡਿਆਈ ਹੈ ਬਾਣੀ ਦੇ ਅੰਦਰ, ਉਸ ਦੇ ਨਾਲ ਆਪਾਂ ਜੁੜੀਏ, ਬਾਣੀ ਦੇ ਅਭਿਆਸੀ ਬਣੀਏ, ਸਿਮਰਨ ਕਰੀਏ, ਧਿਆਨ ਕਰੀਏ, ਤਾਂ ਕਿ ਸਾਡੇ ਅੰਦਰ ਟਿਕਾਊ ਆ ਜਾਵੇ, ਸਹਿਜ ਆ ਜਾਵੇ। ਅਸੀਂ ਕੋਈ ਸੱਚੀ ਮੁੱਚੀ ਜਿਸ ਮਾਰਗ 'ਤੇ ਸਾਨੂੰ ਸਤਿਗੁਰਾਂ ਨੇ ਚਲਾਇਆ ਸੀਗਾ, ਤੋਰਿਆ ਸੀਗਾ, ਅਸੀਂ ਉਸ ਮਾਰਗ ਦੀ ਪਹਿਚਾਣ ਕਰ ਸਕੀਏ। ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ। ਮੈਨੂੰ ਬਹੁਤ ਪਿਆਰ ਕਰਦੇ ਹਨ ਔਰ ਮੈਂ ਬਾਬਾ ਜੀ ਨੂੰ ਬੇਨਤੀ ਕਰਾਂ, ਕਰੀਬਨ ਮੈਨੂੰ ਇੱਥੇ 7-8 ਸਾਲ ਹੋ ਗਏ ਲਗਾਤਾਰ ਆਉਂਦੇ ਨੂੰ, ਔਰ ਹੁਣ ਤਾਂ ਬੱਚੇ ਕਹਿਣ ਲੱਗ ਪਏ ਮੈਨੂੰ ਇੰਨਾ ਪਿਆਰ ਕਰਦੇ ਹਨ। ਇਹ ਦੇਖੋ ਬੇਟੀਆਂ ਬੈਠੀਆਂ ਹੋਈਆਂ ਮੇਰੇ ਨਾਲ, ਬੇਟੀਆਂ ਕਹਿੰਦੀਆਂ ਕਿ ਇਹ ਸਾਡੇ ਬਾਬਾ ਜੀ ਹੈ। ਪਿੱਛੇ ਜੇ ਇੱਕ ਪ੍ਰੋਗਰਾਮ ਦੇ ਵਿੱਚ ਮੈਂ ਆਇਆ ਤੇ ਉਹ ਮੇਰੇ ਨਾਲ ਕੁਝ ਲੋਕ ਫੋਟੋ ਕਰਵਾ ਰਹੇ ਸਨ। ਤੋ ਇਸ ਸੰਗਤ ਵਿੱਚ ਸਤਿਗੁਰਾਂ ਦੇ ਇਸ ਮੁਬਾਰਕ ਦਰਬਾਰ 'ਚ ਆਉਣ ਵਾਲੀਆਂ ਬੱਚੀਆਂ ਕਹਿਣ ਲੱਗੀਆਂ ਇਹ ਬਾਬਾ ਸਾਡਾ। ਸੋ ਮੈਂ ਇਸ ਕਰਕੇ ਮੈਂ ਬੇਨਤੀ ਕਰਾਂ, ਬਾਬਾ ਜੀ ਮੈਨੂੰ ਇੱਥੇ ਬਹੁਤ ਪਿਆਰ ਮਿਲਿਆ। ਬਾਬਾ ਧਰਮ ਸਿੰਘ ਜੀ ਮੇਰੇ ਨਾਲ ਬੜਾ ਸੁਨੇਹ ਕਰਦੇ ਹਨ। ਉਹ ਤਾਂ ਮੈਨੂੰ ਇਹ ਕਹਿੰਦੇ ਕਿ ਜਦੋਂ ਹੁਣ ਨਵੀਂ ਇਮਾਰਤ ਬਣਨੀ ਹੈ ਤੇ ਤੇਰਾ ਇੱਥੇ ਪੱਕਾ ਘਰ ਬਣਾ ਦੇਣਾ, ਇੱਕ ਕਮਰਾ ਬਣਾ ਦੇਣਾ, ਜਦੋਂ ਵੀ ਤੂੰ ਅਮਰੀਕਾ ਆਉਣਾ ਉੱਥੇ ਰਹਿਣਾ। ਮੇਰਾ ਬੜਾ ਕੰਮ ਸੌਖਾ ਹੋ ਗਿਆ, ਹੁਣ ਮੈਨੂੰ ਕਿਤੇ ਕੁਝ ਖਰੀਦਣ ਦੀ ਲੋੜ ਨਹੀਂ। ਸੋ ਮੈਨੂੰ ਇੱਥੇ ਸੁਨੇਹ ਮਿਲਦਾ ਹੈ, ਬਹੁਤ ਪਿਆਰ ਮਿਲਦਾ ਹੈ ਔਰ ਮੈਂ ਜ਼ਿੰਦਗੀ ਦੇ ਜਿਸ ਪੜਾਅ 'ਤੇ ਹਾਂ ਮੈਂ ਇਸ ਨੂੰ ਬਰਕਰਾਰ ਰੱਖਣਾ ਚਾਹੁੰਦਾ ਹਾਂ ਔਰ ਮੈਂ ਜਦੋਂ ਇਸ ਸੰਸਾਰ ਵਿੱਚੋਂ ਜਾਵਾਂ ਉਹ ਤੁਹਾਡੀ ਮੁਹੱਬਤ, ਉਹ ਤੁਹਾਡਾ ਪਿਆਰ ਮੇਰੀ ਰਗ ਰਗ ਵਿੱਚ ਭਰਿਆ ਹੋਵੇ। ਸਤਿਗੁਰੂ ਬਖਸ਼ਿਸ਼ ਕਰੇ। ਆਓ ਜੀ ਮੈਂ ਆਪ ਜੀ ਨੂੰ ਸਤਿਗੁਰਾਂ ਦੀ ਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਾਂ। ਮੈਂ ਜਿਹੜੀ ਇਹ ਰੀਤ ਦਾ ਗਾਇਨ ਕਰਨ ਲੱਗਾ ਹਾਂ, ਇਹ ਬਹੁਤ ਪੁਰਾਣੀ ਰੀਤ ਹੈ। ਤਕਰੀਬਨ ਮੈਂ ਜਦੋਂ ਇਸ ਰੀਤ ਨੂੰ ਸੁਣਿਆ, ਸਿੱਖਿਆ, ਉਦੋਂ ਤੋਂ ਲੈ ਕੇ ਹੁਣ ਤੱਕ ਤਕਰੀਬਨ 45 ਸਾਲ ਹੋ ਗਏ। ਮੈਨੂੰ 43 ਸਾਲ ਹੋ ਗਏ ਜੀ ਕੀਰਤਨ ਕਰਦੇ ਨੂੰ। ਤਾਂ 2 ਸਾਲ ਪਹਿਲਾਂ ਮੈਂ ਸਿੱਖਿਆ ਸੀ। ਉਦੋਂ ਸਾਡੇ ਉਸਤਾਦ ਜੀ ਕਹਿੰਦੇ ਸਨ ਕਿ ਇਹ ਬਹੁਤ ਪੁਰਾਣੀ ਰੀਤ ਹੈ, ਹੋ ਸਕਦਾ ਇਹ 18ਵੀਂ ਸਦੀ ਦੀ ਜਾਂ 17ਵੀਂ ਸਦੀ ਦੀ ਰੀਤ ਹੋਵੇ। ਤੋ ਥੋੜ੍ਹਾ ਜਿਹਾ ਜੋ ਅੱਜ ਸੰਗੀਤ ਦਾ ਮੁਹਾਂਦਰਾ ਹੈ ਉਹ ਪਿਛਲੇ ਸਮੇਂ ਨਾਲੋਂ ਕਾਫੀ ਬਦਲ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਹੋਰ ਬਦਲ ਜਾਏਗਾ। ਇਹ ਬਦਲਦਾ ਰਹਿੰਦਾ, ਤਬਦੀਲੀ ਹੁੰਦੀ ਰਹਿੰਦੀ ਹੈ। ਸੁਰ ਉਹੀ ਹਨ, ਸ਼ੈਲੀ ਦਾ ਫਰਕ ਹੁੰਦਾ ਜਾਂਦਾ ਹੈ। ਸੋ ਜਿਵੇਂ ਰੀਤ ਮੈਨੂੰ ਸਿਖਾਈ ਹੈ, ਸੁਰਾਂ ਉਹੀ ਰਹਿਣਗੀਆਂ, ਤਾਲ ਵੀ ਉਹੀ ਹੈ, ਪਰ ਮੈਂ ਉਸ ਤਰ੍ਹਾਂ ਨਹੀਂ ਗਾਵਾਂਗਾ ਕਿਉਂਕਿ ਉਹ ਵਿਲੰਬਿਤ ਤਾਲ ਹੈ। ਤੋ ਥੋੜ੍ਹਾ ਜਿਹਾ ਸਾਨੂੰ ਅੱਜ ਦੇ ਯੁੱਗ ਦੇ ਵਿੱਚ ਸੁਣਨਾ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਸਾਡੇ ਬਜ਼ੁਰਗ ਜਿਹੜੇ ਸਨ ਨਾ ਕੀਰਤਨੀਏ, ਬੜੇ ਟਿਕੇ ਹੋਏ ਕੀਰਤਨੀਏ, ਤਪਸਵੀ ਕੀਰਤਨੀਏ ਸਨ। ਅਸੀਂ ਤਾਂ ਸਾਰੇ ਪ੍ਰੋਫੈਸ਼ਨਲ ਹੋ ਗਏ। ਤੋ ਵਿਲੰਬਿਤ ਲੈਅ ਦੇ ਵਿੱਚ ਸੁਣਨਾ ਥੋੜ੍ਹਾ ਜਿਹਾ ਮੁਸ਼ਕਿਲ ਹੁੰਦਾ। ਇਸ ਕਰਕੇ ਮੈਂ ਉਸ ਰੀਤ ਨੂੰ ਥੋੜ੍ਹਾ ਜਿਹਾ ਤੇਜ਼ ਕਰਕੇ ਸੁਣਾਵਾਂਗਾ। ਹੈ ਇਹ ਰੀਤ ਪੁਰਾਣੀ ਹੈ, ਬਹੁਤ ਪੁਰਾਣੀ, ਹੋ ਸਕਦਾ 100-150 ਸਾਲ ਪੁਰਾਣੀ ਹੋਵੇ। ਅੱਜ ਮੈਂ ਪਹਿਲੀ ਵਾਰੀ ਗਾਉਣ ਲੱਗਾ। ਸਿੱਖਣ ਤੋਂ ਬਾਅਦ ਸ਼ਾਇਦ ਇੱਕ ਵਾਰੀ ਮੈਂ ਬਿਦਰ ਗਾਇਆ ਸੀਗਾ, ਉਸ ਤੋਂ ਬਾਅਦ ਅੱਜ ਗਾਉਣ ਲੱਗਾ।
ਤੋ ਮੈਨੂੰ ਅਸੀਸ ਦਿਓ। ਮੈਂ ਉਹ ਹਿਰਦਾ ਨਹੀਂ ਰੱਖਦਾ ਜੋ ਸਾਡੇ ਬਜ਼ੁਰਗ ਕੀਰਤਨੀਆਂ ਦਾ ਸੀ। ਉਹ ਮੇਰੇ ਕੋਲ ਸਿਆਣਪ ਵੀ ਨਹੀਂ ਜੋ ਸਾਡੇ ਬਜ਼ੁਰਗ ਕੀਰਤਨੀਆਂ ਕੋਲ ਸਨ। ਉਹ ਸੁਰ ਵੀ ਨਹੀਂ। ਪਰ ਮੇਰੀ ਇੱਕ ਕੋਸ਼ਿਸ਼ ਹੈ ਕਿ ਮੈਂ ਆਪ ਤੱਕ ਇਹ ਰੀਤ ਜੋ ਬਜ਼ੁਰਗਾਂ ਦੀ ਬਣਾਈ ਹੋਈ ਹੈ ਉਸ ਨੂੰ ਸੁਣਾਵਾਂ ਮੈਂ ਜੀ ਤੁਹਾਡੇ ਤੱਕ। ਜੋ ਸਤਿਗੁਰਾਂ ਦਾ ਮੁਬਾਰਕ ਸ਼ਬਦ ਹੈ, ਹੋਲੀ ਕੀਨੀ ਸੰਤ ਸੇਵ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਹੋਰਾਂ ਦੀ ਪ੍ਰੇਰਨਾ ਦੇ ਨਾਲ ਮੈਂ ਜਿਹੜੇ 2-3 ਸ਼ਬਦ ਗਾਉਣੇ ਹਨ, ਉਹਨਾਂ ਦੀ ਪ੍ਰੇਰਨਾ ਦੇ ਨਾਲ ਮੈਂ ਗਾ ਰਿਹਾ ਹਾਂ। ਤੋ ਆਓ ਜੀ ਮਿਲ ਕੇ ਆਪਾਂ ਗਾਇਨ ਕਰਦੇ। ਮੈਂ ਰੀਤ ਨੂੰ ਸੌਖਾ ਕੀਤਾ ਹੋਇਆ, ਬਹੁਤਾ ਮੁਸ਼ਕਿਲ ਨਹੀਂ ਤੁਹਾਨੂੰ ਗਾਉਣ ਵਿੱਚ ਲੱਗੇਗਾ। ਤੋ ਮੇਰੇ ਨਾਲ ਉਸਤਾਦ ਭਾਈ ਸ੍ਰੀਪਾਲ ਸਿੰਘ ਜੀ ਜੋ ਤੌਸ ਵਜਾ ਰਹੇ ਹਨ ਔਰ ਬੜੇ ਸਿਆਣੇ ਹਨ ਰਾਗ ਵਿਦਿਆ ਦੇ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ। ਇਹ ਬਸੰਤ ਰਾਗ ਦੀ ਰੀਤ ਹੈ, ਸ਼ੁੱਧ ਬਸੰਤ ਇਸ ਨੂੰ ਕਿਹਾ ਜਾਂਦਾ ਹੈ। ਗੁਰਮਤਿ ਵਿੱਚ ਇਸ ਸ਼ੁੱਧ ਬਸੰਤ ਜਿਹੜਾ ਉਹ ਸੁਣਿਆ ਜਾਂਦਾ ਹੈ ਬਾਹਰ ਨੇ। ਜੋ ਦੂਸਰੇ ਬਸੰਤ ਗਾਏ ਜਾਂਦੇ ਹਨ ਉਹ ਜਾਂ ਹਿੰਡੋਲ ਮਾਰਵਾ ਜਾਂ ਪੂਰਬੀ ਥਾਟ ਦੇ ਰਾਗ ਗਾਏ ਜਾਂਦੇ ਹਨ। ਸ਼ੁੱਧ ਬਸੰਤ ਦਾ ਰਾਗ ਜਿਹੜਾ ਬਸੰਤ ਹੈ ਇਹ ਸਿਰਫ ਗੁਰਮਤਿ ਸੰਗੀਤ ਵਿੱਚ ਗਾਇਆ ਜਾਂਦਾ ਹੈ। ਤੇ ਭਾਈ ਸਾਹਿਬ ਜੀ ਉਹ ਆਲਾਪ ਲੈਣਗੇ। होली कीनी संत से होली कीनी संत से होली कीनी संत से रंग लागा अतलाल देव होली कीनी संत से होली कीनी संत से होली कीनी संत से रंग लागा अतलाल देव होली कीनी संत से होली कीनी संत से
आज हमारे ग्रह बसंत, आज हमारे ग्रह बसंत, गुण गाए प्रभ तुम बेअंत, गुण गाए प्रभ तुम बेअंत, होली कीनी संत से, होली कीनी संत से। तन मन मोयो अत अनूप, तन मन मोयो अत अनूप, सुख नाही छाव धूप, सुख छाव धूप, सगली रूती हर आहो, सगली हर आहो, सद बसंत गुर मिले देव, सद बसंत गुर मिले देव, होली कीनी संत से, होली कीनी संत से। बिरख जमे हो है पार जात, बिरख जमे हो है पार जात, फूल लगे फल रतन पात, फूल लगे फल रतन पात, त्रिपद आधारे हर गुण गाए, त्रिपद आधारे हर गुण गाए, जन नानक हर 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 ध्याए, जन नानक हर हर ध्याए, होली कीनी संत से, होली कीनी संत से, होली कीनी
ਇਹ ਸਾਡੇ ਬਜ਼ੁਰਗਾਂ ਦੀ ਬਣਾਈ ਹੋਈ ਰੀਤ ਹੈ। ਮੈਂ ਉਸ ਤਰ੍ਹਾਂ ਨਹੀਂ ਮੈਂ ਗਾ ਸਕਦਾ, ਨਾ ਮੇਰੇ ਕੋਲ ਗਾਈ ਜਾਂਦੀ ਹੈ। ਉਸ ਵੇਲੇ ਇਹ ਜਿਹੜੇ ਸਪੀਕਰ ਇਹ ਨਹੀਂ ਸੁਣਦੇ। ਉਹ ਬਜ਼ੁਰਗ ਸਾਡੇ ਬੜੇ ਤਾਣ ਲਾ ਕੇ ਗਾਉਂਦੇ ਸਨ। ਵੈਸੇ ਵੀ ਇਹ ਰਾਗ ਬੜੀਆਂ ਉੱਚੀਆਂ ਸੁਰਾਂ ਦਾ ਰਾਗ ਹੈ। ਇਸ ਦਾ ਜੋ ਵਾਦੀ ਸਵਰ ਹੈ ਉਹ ਤਾਰ ਸਪਤਕ ਦਾ ਸੜਜ ਹੈ, ਜਿਸ ਨੂੰ ਸਾਖਦੇ ਹਨ। ਖੈਰ ਮੈਂ ਗਿਆਨ ਨਹੀਂ ਤੁਹਾਨੂੰ ਮੈਂ ਘੋਟ ਰਿਹਾ। ਤੋ ਬੜਾ ਇਸ ਨੂੰ ਬਲ ਦੇ ਨਾਲ, ਤਾਣ ਦੇ ਨਾਲ ਗਾਇਆ ਜਾਣ ਵਾਲਾ ਰਾਗ ਹੈ। ਸਾਡੇ ਬਜ਼ੁਰਗ ਬੜਾ ਤਾਣ ਦੇ ਨਾਲ ਗਾਉਂਦੇ ਸਨ, ਕਿਉਂਕਿ ਅੱਜ ਵਾਲਾ ਜਿਹੜਾ ਸੌਖਾ ਕੰਮ ਹੋ ਗਿਆ, ਅਸੀਂ ਤਾਂ ਹੌਲਾ ਵੀ ਗਾਈਏ ਤਾਂ ਵੀ ਤਾਂ ਤੁਹਾਡੇ ਤੱਕ ਪਹੁੰਚ ਜਾਂਦਾ ਹੈ। ਉਸ ਵੇਲੇ ਸਪੀਕਰਾਂ ਦੀ ਇਹ ਜੋ ਮੀਡੀਆ ਸੀ, ਇਸ ਦੀ ਕੋਈ ਹੈ ਨਹੀਂ ਸੀ, ਕੋਈ ਇਜਾਜ਼ਤ ਨਹੀਂ ਸੀ। ਸੋ ਇਹ ਬਜ਼ੁਰਗਾਂ ਦੀ ਬਣਾਈ ਹੋਈ ਰੀਤ। ਮੈਨੂੰ ਹੋਰ ਵੀ ਮੈਂ ਸਿੱਖੀਆਂ ਹਨ ਰੀਤਾਂ। ਜਦੋਂ ਮੈਂ ਉਹਨਾਂ ਰੀਤਾਂ ਨੂੰ ਗਾਉਂਦਾ ਹਾਂ ਤਾਂ ਮੈਨੂੰ ਇੰਝ ਲੱਗਦਾ ਹੈ ਉਹਨਾਂ ਬਜ਼ੁਰਗਾਂ ਦਾ ਹਿਰਦਾ ਦਿਖਾਈ ਦਿੰਦਾ ਹੈ, ਟਿਕਿਆ ਹੋਇਆ ਹਿਰਦਾ। ਅੱਜ ਮੈਂ ਘੱਟੋ ਘੱਟ ਆਪਣੀ ਜੇ ਮੈਂ ਗੱਲ ਕਰਾਂ, ਉਸ ਤਰ੍ਹਾਂ ਦਾ ਹਿਰਦਾ ਨਹੀਂ ਹੈ। ਅਸੀਂ ਕਈ ਵਾਰੀ ਮੈਨੂੰ ਇੰਝ ਲੱਗਦਾ ਹੈ ਅਸੀਂ ਕੀਰਤਨ ਘੱਟ ਕਰਦੇ ਹਾਂ ਅਤੇ ਸੰਗੀਤ ਕਰੌਲਾ ਜ਼ਿਆਦਾ ਕਰਦੇ ਹਾਂ। ਗੁਰਮਤਿ ਸੰਗੀਤ ਦਾ ਮਤਲਬ ਹੈ ਕਿ ਇੱਕ ਸ਼ਾਸਤਰੀ ਸੰਗੀਤ ਹੈ ਕਿ ਗੁਰਮਤਿ ਸੰਗੀਤ ਹੈ। ਸ਼ਾਸਤਰੀ ਸੰਗੀਤ ਦੇ ਵਿੱਚ ਸਵਰ ਪ੍ਰਧਾਨ ਹੈ, ਗੁਰਮਤਿ ਸੰਗੀਤ ਵਿੱਚ ਸ਼ਬਦ ਪ੍ਰਧਾਨ ਹੈ। ਤਾਂ ਅਸੀਂ ਕਈ ਵਾਰੀ ਮੈਂ ਉਹਨਾਂ ਵਿੱਚ ਸ਼ਾਮਲ ਹਾਂ ਜੀ। ਅਸੀਂ ਬਹੁਤਾ ਜ਼ੋਰ ਸੰਗੀਤ 'ਤੇ ਦਿੰਦੇ ਹਾਂ, ਬਹੁਤਾ ਜ਼ੋਰ ਤਾਨਾ ਪਲਟੇ 'ਤੇ ਦਿੰਦੇ ਹਾਂ, ਸ਼ਬਦ ਕਈ ਵਾਰੀ ਵਿੱਚ ਮਨਫੀ ਕਰ ਦਿੰਦੇ ਹਾਂ। ਸੋ ਮੇਰਾ ਖਿਆਲ ਨਵੇਂ ਯੁੱਗ ਦੇ ਕੀਰਤਨੀਆਂ ਨੂੰ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਸ਼ਬਦ ਪ੍ਰਧਾਨ ਹੀ ਰਹੇ, ਕਿਉਂਕਿ ਅਸੀਂ ਪ੍ਰਚਾਰ ਸ਼ਬਦ ਦਾ ਕਰਨਾ ਹੈ, ਸੁਰ ਦਾ ਨਹੀਂ। ਇਹ ਠੀਕ ਹੈ, ਸੁਰ ਵੀ ਜ਼ਰੂਰੀ ਹੈ, ਰਾਗ ਵੀ ਜ਼ਰੂਰੀ ਹੈ, ਕਿਉਂਕਿ ਸਾਰੀ ਬਾਣੀ ਰਾਗਬੱਧ ਹੈ। ਪਰ ਐਸਾ ਨਾ ਹੋਵੇ ਕੇਵਲ ਰਾਗ ਹੀ ਰਹਿ ਜਾਵੇ, ਸੁਰ ਹੀ ਰਹਿ ਜਾਵੇ, ਸ਼ਬਦ ਜਿਹੜਾ ਸਰੋਤੇ ਦੇ ਕੰਨ ਤੱਕ ਨਾ ਜਾਵੇ। ਖੈਰ ਗੁਰੂ ਬਖਸ਼ਿਸ਼ ਕਰੇ। ਆਓ ਮੈਂ ਹੁਣ ਦੇ ਯੁੱਗ ਦਾ ਜੋ ਕੀਰਤਨ ਕਰਦਾ ਹਾਂ ਮੈਂ ਤੁਹਾਨੂੰ ਹੁਣ ਉਹ ਸੁਣਾਉਂਦਾ ਹਾਂ। ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗ ਦੀ, ਇਹ ਸ਼ਬਦ ਮੈਂ ਆਪ ਜੀ ਨੂੰ ਗਾਇਨ ਕਰਕੇ ਸੁਣਾਵਾਂ। ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗ ਰੇ। ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗ ਰੇ। ਤਿਆਗ ਸਿਆਣਪ ਚਾਤੁਰੀ ਤੂੰ ਜਾਣ ਗੋਪਾਲੈ ਸੰਗ ਰੇ। ਤਿਆਗ ਸਿਆਣਪ ਚਾਤੁਰੀ ਤੂੰ ਜਾਣ ਗੋਪਾਲੈ ਸੰਗ ਰੇ। ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗ ਰੇ। ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗ ਰੇ। ਤਿਆਗ ਸਿਆਣਪ ਚਾਤੁਰੀ ਤੂੰ ਜਾਣ ਗੋਪਾਲੈ ਸੰਗ ਰੇ। ਤਿਆਗ ਸਿਆਣਪ ਚਾਤੁਰੀ ਤੂੰ ਜਾਣ ਗੋਪਾਲੈ ਸੰਗ ਰੇ। ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗ ਰੇ। ਇਹ ਮਨ ਸੁੰਦਰ ਆਪਣਾ ਹਰ ਨਾਮ
ਸਗਲ ਗੁਣਾ ਗੁਣ ਉਤਮੋ ਹਰਤਾ ਦੂਰ ਨਾ ਪਿਕਰੀ ਸਗਲ ਗੁਣਾ ਗੁਣ ਉਤਮੋ ਹਰਤਾ ਦੂਰ ਨਾ ਪਿਕਰੀ त्याग सियाणप चातुरी तू जान गोपाल संगरी त्याग सियाणप चातुरी तू जान गोपाल संगरी ए मन सुंदर अपना हर नाम मजीठे रंगरी ये मन सुंदर अपना हर नाम मजीठे रंगरी भरता कहे सुमानिए एह सिंगार बनाए भरता कहे सुमानिए दूजा पाओ विसारिए एह तंबोला खाएरी दूजा पाओ विसारिए एह तंबोला त्याग सियाणप चातुरी तू जान गोपाल संगरी त्याग सियाणप चातुरी तू जान गोपाल संगरी हे मन सुंदर अपना हर नाम मजीठे रंगरी हे मन सुंदर अपना हर नाम मजीठे रंगरी त्याग सियाणप चातुरी जान गोपाल संगरी त्याग सियाणप चातुरी तू जान गोपाल संगरी हे मन सुंदर अपना हर नाम मजीठे ए मन सुंदर अपना हर नाम मजीठे रंगरी
ਸ਼ਬਦ ਕਰ ਦੀਪ ਕੋ ਇਹ ਸਤ ਕੀ ਸੇਜ ਵਿਚਾਰੀ ਗੁਰ ਕਾ ਸ਼ਬਦ ਕਰ ਦੀਪ ਕੋ ਇਹ ਸਤ ਕੀ ਸੇਜ ਵਿਚਾਰੀ ਆਠ ਪਹਿਰ ਕਰ ਜੋੜ ਰਹੋ ਤਉ ਭੇਟੇ ਹਰ ਰਾਇ आठ पहर कर जोड़ रहो तो बेटे हर राय त्याग से आड़प चातुरी तो जान गोपाल संगरी त्याग से आड़प चातुरी जान गोपाल संगरी ये मन सुंदर अपना हर नाम मजीठे रंगरी ये मन सुंदर अपना हर नाम मजीठे रंगरी ਸ਼ਿੰਗਾਰ ਸਭ ਸਾਈ ਰੂਪ ਪਾਰੀ ਤੈਸੇ ਚੱਜ ਸ਼ਿੰਗਾਰ ਸਭ ਸਾਈ ਰੂਪ साई सुहागण नाल का जो पानी करता साई सुहागण नाल का जो पानी त्याग से आड़प चातुरी तो जान गोपाल संगरी त्याग से आड़प चातुरी तो जान गोपाल संगरी ये मन सुंदर अपना हर नाम मजीठे रंगरी ये मन सुंदर अपना हर नाम मजीठे रंगरी त्याग से आड़प चातुरी तो जान गोपाल त्याग से आड़प चातुरी तो जान गोपाल संगरी ए मन सुंदर अपना
हर नाम मजीठे रंगरी ए मन सुंदर आपना हर नाम मजीठे रंगरी वाहे रत्ता मेरा चोला सद रंग ढोला तेरा एको नाम मजीठड़ा रत्ता मेरा चोला सद रंग ढोला तेरा एको नाम मजीठड़ा रत्ता मेरा चोला सद रंग ढोला तेरा एको नाम मजीठड़ा रत्ता मेरा चोला सद रंग ढोला एको नाम मजीठड़ा जप तप का बंद बेड़ला जित लंगे बहेला जप तप का बंद बेड़ला जित लंगे बहेला ना सरवर ना उछले सा पंथ सोहेला ना सरवर ना उछले सा पंथ सोहेला ऐसा पंथ सोहेला ऐसा पंथ सोहेला रत्ता मेरा चोला सद रंग ढोला तेरा एको नाम मजीठड़ा रत्ता मेरा चोला सद रंग ढोला तेरा एको नाम मजीठड़ा साजन चले प्यारा क्यों मेला होई साजन चले प्यारा क्यों मेला होई
मिलेगा सोई, मिलेगा सोई। रत्ता मेरा चोला सद रंग टोला, तेरा एक नाम मजीठड़ा। रत्ता मेरा चोला सद रंग टोला, तेरा एक नाम मजीठड़ा। मिलिया होए ना विछड़े जे, मिलिया होई। मिलिया होए ना विछड़े जे, मिलिया होई। आवागोण निवाया साचा है सोई, साचा है सोई। साचा है सोई। रत्ता मेरा चोला सद रंग टोला, तेरा एक नाम मजीठड़ा। रत्ता मेरा चोला सद रंग टोला, तेरा एक नाम मजीठड़ा। हो मैं मारने वाला सीता है चोला। हो मैं मारने वाला सीता है चोला। गुरबचनी फल पाया, सहके अमृत बोला, सहके अमृत बोला, सहके अमृत बोला। रत्ता मेरा चोला सद रंग ढोला, तेरा एक नाम मजीठड़ा। रत्ता मेरा चोला सद रंग टोला, तेरा एक नाम मजीठड़ा। नानक कहे सहेली हो शौखरा प्यारा। नानक कहे सहेली हो शौखरा प्यारा। हम शहकेरियां दासियां, साचा खसम हमारा, साचा खसम हमारा, साचा खसम हमारा। रत्ता मेरा चोला सद रंग टोला, तेरा एक नाम मजीठड़ा। रत्ता मेरा चोला सद रंग टोला, तेरा
एको नाम मजीठड़ा रत्ता मेरा चोला सदरंग ढोला तेरा एको नाम मजीठड़ा तेरा एको नाम मजीठड़ा तेरा एको नाम मजीठड़ा तेरा एको नाम मजीठड़ा रत्ता मेरा चोला सदरंग डोला ਸਨਮਾਨਯੋਗ ਸਤ ਸੰਗੀ ਜਨੋ, ਪਿਛਲੇ ਦਿਨਾਂ ਤੱਕ ਤੋਂ ਅੱਜ ਤੱਕ ਸ਼ਾਮ ਦੇ ਦੀਵਾਨਾਂ ਵਿੱਚ ਜੋ ਗੁਰੂ ਨੇ, ਜੋ ਆਪ ਸੰਗਤ ਨੇ ਅਸੀਸ ਬਖਸ਼ੀ, ਉਸ ਅਨੁਸਾਰ ਸਤਿਗੁਰ ਦੀ ਬਾਣੀ ਦਾ ਗਿਆਨ ਕੀਤਾ। ਆਪ ਜੀ ਨੇ ਢੇਰ ਸਾਰਾ ਪਿਆਰ ਦਿੱਤਾ। ਕੱਲ ਸਵੇਰ ਦਾ ਜੋ ਦਾਸਰਾਂ ਦਾ ਇਸ ਫੇਰੀ ਦਾ ਦੀਵਾਨ ਹੈ ਆਖਰੀ ਹੋਏਗਾ ਜੀ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬਾਬਾ ਜੀ ਔਰ ਉਹਨਾਂ ਦੇ ਸਮੂਹ ਸਹਿਯੋਗੀ ਸੇਵਾਦਾਰਾਂ ਦਾ ਸਭਨਾਂ ਦਾ ਧੰਨਵਾਦ ਹੈ ਜੀ, ਜੋ ਮੈਨੂੰ ਮਾਣ ਦਿੰਦੇ ਹਨ। ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ, ਉਹਨਾਂ ਨਾਲ ਸੰਗਤ ਕਰਨ ਦਾ ਜੋ ਸੁਭਾਗ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ, ਉਹ ਤਾਂ ਕਹਿੰਦੇ ਹਨ ਕਿ ਮੇਰੇ ਕੋਲੋਂ ਸਿੱਖਿਆ। ਤਾਂ ਮੈਨੂੰ ਕਈ ਵਾਰੀ ਇੰਝ ਲੱਗਦਾ ਕਿ ਉਹ ਨਾ ਹੋਵੇ ਉਹ ਮੇਰੀਆਂ ਤਾਰੀਫਾਂ ਕਰੀ ਜਾਣ ਤੇ ਮੈਂ ਉਹਨਾਂ ਦੀਆਂ ਇੰਝ ਲੱਗੇ ਵੀ ਆਪਸ ਵਿੱਚ ਤਾਰੀਫ ਕਰਨ ਵਾਲਾ ਹੀ ਪ੍ਰੋਗਰਾਮ ਰੱਖਿਆ। ਪਰ ਸੱਚੀ ਮੁੱਚੀ ਭਾਈ ਸਾਹਿਬ ਹੋਰਾਂ ਦੇ ਜੋ ਸਤਿਗੁਰੂ ਦੀ ਬਖਸ਼ਿਸ਼ ਹੈ ਉਹ ਬਹੁਤ ਵੱਡੀ ਹੈ। ਉਹਨਾਂ ਦੀ ਖੋਜ ਔਰ ਖੋਜ ਤੋਂ ਬਿਨਾਂ ਵੀ ਜੋ ਭਾਈ ਸਾਹਿਬ ਹੋਰਾਂ ਦਾ ਜੋ ਸਤਿਗੁਰੂ ਨੇ ਬਖਸ਼ਿਸ਼ ਕਰਕੇ ਅਨੁਭਵ ਜੋ ਉਜਾਗਰ ਕੀਤਾ ਹੈ, ਉਹ ਸਭ ਤੋਂ ਅਲੱਗ ਕਰਦਾ ਹੈ ਉਹਨਾਂ ਨੂੰ। ਔਰ ਸ਼ਬਦਾਂ ਦੇ ਚਿੱਤਰ ਬਣਾਉਣੇ, ਤਸਵੀਰ ਬਣਾਉਣੇ, ਦ੍ਰਿਸ਼ ਵਰਣਨ ਕਰਨਾ, ਇਹ ਭਾਈ ਸਾਹਿਬ ਹੋਰਾਂ ਦੇ ਹਿੱਸੇ ਆਇਆ ਹੈ। ਕੋਲ ਰਹਿ ਕੇ ਭਾਈ ਸਾਹਿਬ ਹੋਰਾਂ ਨੂੰ ਨਜ਼ਦੀਕ ਤੋਂ ਦੇਖ ਕੇ ਸੱਚੀ ਮੁੱਚੀ ਜਿਨ੍ਹਾਂ ਕਥਾਵਾਚਕਾਂ ਦੀ ਮੈਂ ਕਿਸੇ ਦੀ ਮੈਂ ਨਿੰਦਿਆ ਨਹੀਂ ਕਰ ਰਿਹਾ। ਸਾਨੂੰ ਅੱਜ ਸਤਿਗੁਰਾਂ ਦਾ ਵਚਨ ਹੈ ਨਾ, ਕਥਾ ਕੀਰਤਨ ਸੁਖਦਾਈ। ਕਥਾ ਉਹ ਹੋਵੇ, ਕੀਰਤਨ ਉਹ ਹੋਵੇ ਜਿਸ ਵਿੱਚੋਂ ਆਤਮਾ ਨੂੰ ਸੁੱਖ ਮਿਲੇ। ਬਹੁਤੀ ਵਾਰੀ ਮੈਨੂੰ ਨਿਰਾਸ਼ਤਾ ਹੁੰਦੀ ਹੈ ਜਦੋਂ ਬੈਠਦੇ ਤੇ ਆਪਾਂ ਕਥਾ ਸੁਣਨ ਵਾਸਤੇ ਹਾਂ, ਪਰ ਉਹ ਕਥਾ ਨਹੀਂ ਹੁੰਦੀ, ਕੋਈ ਨਾ ਕੋਈ ਮੁੱਦਾ ਛੇੜਿਆ ਹੁੰਦਾ ਕਥਾਵਾਚਕਾਂ ਨੇ। ਇਹ ਵੱਖਰਾ ਵਿਸ਼ਾ ਹੈ ਮੁੱਦਿਆਂ ਵਾਲਾ। ਕਥਾਵਾਚਕ ਨੂੰ ਕਥਾ ਹੀ ਕਰਨੀ ਚਾਹੀਦੀ ਹੈ ਗੁਰੂ ਦੇ ਸ਼ਬਦ ਦੀ। ਤਾਂ ਭਾਈ ਸਾਹਿਬ ਹੋਰਾਂ ਨੇ ਉਸ ਗੱਲ ਨੂੰ ਅਪਣਾਇਆ ਹੈ। ਉਹਨਾਂ ਦਾ ਆਧਾਰ ਬਾਣੀ ਹੁੰਦੀ ਹੈ। ਉਹ ਬਾਣੀ ਨੂੰ ਆਪਣਾ ਆਧਾਰ ਬਣਾ ਕੇ ਸੰਗਤ ਵਿੱਚ ਵਿਚਾਰ ਸਾਂਝੀ ਕਰਦੇ ਹਨ। ਤਾਂ ਮੈਂ ਭਾਈ ਸਾਹਿਬ ਜੀ ਦਾ ਵੀ ਧੰਨਵਾਦ ਕਰਦਾ ਹਾਂ ਜੋ ਮੈਨੂੰ ਗਰੀਬ ਨੂੰ ਉਹਨਾਂ ਨੇ ਆਪਣੀ ਸੰਗਤ ਦਿੱਤੀ। ਗੁਰੂ ਸਾਹਿਬ ਦਾ ਕੋਟਾਨ ਕੋਟ ਸ਼ੁਕਰ ਹੈ ਜੀ। ਅਗਲਾ ਹਫ਼ਤਾ ਅਸੀਂ ਫਿਰ ਇਕੱਠੇ ਹਾਂ ਸਟਾਕਟਨ, ਉੱਥੇ ਵੀ ਉਹਨਾਂ ਦੀ ਸੰਗਤ ਦਾ ਆਨੰਦ ਮਾਣਾਂਗੇ। ਬਹੁਤ ਕੁਝ ਸਿੱਖਣ ਨੂੰ ਮਿਲਿਆ ਸੱਚੀ ਮੁੱਚੀ। ਤੋ ਅਗਲਾ ਪ੍ਰੋਗਰਾਮ ਜੋ ਹੈ ਸਾਡਾ ਬੇਟਾ ਦੀਪ ਸਿੰਘ, ਮੇਰਾ ਅੱਜ ਦਾ ਨਹੀਂ ਬਹੁਤ ਦੇਰ ਤੋਂ ਪਿਆਰ ਹੈ। ਮੇਰੇ ਖਿਆਲ ਦੀਪ ਸਿੰਘ ਗੁਰੂ ਜੀ ਉਦੋਂ 14-15 ਸਾਲਾਂ ਦੇ ਸੀਗੇ ਜਦੋਂ ਦੀ ਮੈਨੂੰ ਇਹਨਾਂ ਦਾ ਪਿਆਰ ਮਿਲਿਆ ਹੈ। ਬੱਚੇ ਸਨ ਔਰ ਦੇਖਦਿਆਂ ਦੇਖਦਿਆਂ ਇਹ ਇੱਥੇ ਆ ਗਏ ਔਰ ਇੱਥੇ ਕਾਰੋਬਾਰ ਵੀ ਸੈੱਟ ਕਰ ਲਿਆ। ਔਰ ਮੇਰੇ ਨਾਲ ਇੰਨਾ ਸੁਨੇਹ ਕਰਦੇ ਹਨ ਤੇ ਮੈਂ ਜਦੋਂ ਦਾ ਆਇਆ ਨਾ ਜੀ, ਕਿੰਨੀਆਂ ਲੜਾਈਆਂ ਹੋ ਚੁੱਕੀਆਂ ਤੇ ਮੈਂ ਨਹੀਂ ਲੜਦਾ, ਇਹ ਲੜਦੇ ਮੇਰੀ ਥਾਂ 'ਤੇ। ਸੋ ਇੰਨਾ ਮੈਨੂੰ ਪਿਆਰ ਕਰਦੇ ਹਨ, ਉਹਨਾਂ ਦਾ ਵੀ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਦੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਭਾਈ ਜਸਪ੍ਰੀਤ ਸਿੰਘ ਜੀ, ਭਾਈ ਗੁਰਿੰਦਰਪਾਲ ਸਿੰਘ ਜੀ, ਉਹਨਾਂ ਨੇ ਆਪ ਸੰਗਤ ਨੂੰ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰਵਾ ਕੇ ਨਿਹਾਲ ਕੀਤਾ ਹੈ। ਭਾਈ ਸ੍ਰੀਪਾਲ ਸਿੰਘ ਜੀ, ਬੇਟੀ ਰਸਲੀਨ ਕੌਰ, ਬੇਟੀ ਅੰਮ੍ਰਿਤ ਕੌਰ, ਉਹਨਾਂ ਨੇ ਨਾਲ ਕੀਰਤਨ ਦੇ ਉੱਤੇ ਸਾਥ ਦਿੱਤਾ ਹੈ।
ਸਭ ਦਾ ਧੰਨਵਾਦ ਹੈ ਜੀ। ਕੱਲ ਨੂੰ ਭਾਈ ਸਾਹਿਬ ਜੀ ਨੇ ਫਿਰ ਹਾਜ਼ਰੀ ਭਰਨੀ ਹੈ ਸਵੇਰ ਦੇ ਦੀਵਾਨ ਦੇ ਵਿੱਚ ਭੋਗ ਤੋਂ ਉਪਰੰਤ। ਆਓ ਹੁਣ ਪੰਥ ਦੇ ਵਿਦਵਾਨ ਕਥਾਵਾਚਕ ਸੂਝਵਾਨ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਉਹਨਾਂ ਨੇ ਆਪ ਸੰਗਤ ਨੂੰ ਸਮਾਪਤੀ ਦੇ ਸਮੇਂ ਤੱਕ ਗੁਰਮਤਿ ਵਿਚਾਰਾਂ ਗੁਰ ਇਤਿਹਾਸ ਦੇ ਨਾਲ ਨਿਹਾਲ ਕਰਨਾ ਹੈ। ਸੋ ਕੱਲ੍ਹ ਦੇ ਸਮਾਗਮ ਦੇ ਸੰਬੰਧ ਦੇ ਵਿੱਚ ਬੇਨਤੀ ਹੈ, ਜੋ 2 ਸ੍ਰੀ ਅਖੰਡ ਪਾਠ ਸਾਹਿਬ, ਇੱਕ ਸੇਖੋਂ ਪਰਿਵਾਰ ਭਾਈ ਬਲਬੀਰ ਸਿੰਘ ਜੀ ਸੇਖੋਂ, ਦੂਸਰਾ ਭਾਈ ਰਵਿੰਦਰ ਸਿੰਘ ਜੀ, ਸੰਤ ਬਾਬਾ ਸੋਹਣ ਸਿੰਘ ਜੀ, ਉਹਨਾਂ ਦੀ 48ਵੀਂ ਬਰਸੀ, ਦਲ ਪੰਥ ਬਾਬਾ ਬਿਧੀ ਚੰਦ ਜੀ, ਉਹਨਾਂ ਦੇ 12ਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਜੀ, ਉਹ ਵੀ ਸਵੇਰ ਵੇਲੇ ਲਗਭਗ 9 ਵਜੇ ਗੁਰੂ ਦਰਬਾਰ ਵਿਖੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚਣਗੇ। ਸੋ ਭੋਗ ਤੋਂ ਉਪਰੰਤ ਪਹਿਲਾਂ ਕੀਰਤਨ ਹੋਵੇਗਾ, ਉਪਰੰਤ 12:15 ਵਜੇ ਤੱਕ ਕਥਾ ਦੀ ਹਾਜ਼ਰੀ ਹੋਵੇਗੀ ਔਰ ਉਸ ਤੋਂ ਉਪਰੰਤ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। ਜਿਨ੍ਹਾਂ ਪਰਿਵਾਰਾਂ ਨੇ, ਜਿਨ੍ਹਾਂ ਆਰਗੇਨਾਈਜੇਸ਼ਨਸ ਨੇ ਇਸ ਸਮਾਗਮ ਦੇ ਵਿੱਚ ਸੇਵਾਵਾਂ ਕੀਤੀਆਂ ਹਨ, ਸਭ ਦਾ ਧੰਨਵਾਦ ਹੈ ਸਮੁੱਚੇ ਰੂਪ ਦੇ ਵਿੱਚ। ਆਓ ਜੈਕਾਰੇ ਦੇ ਨਾਲ ਭਾਈ ਸਾਹਿਬ ਜੀ ਦੀ ਕਥਾ ਦੀ ਆਰੰਭਤਾ ਹੈ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਸਤਨਾਮ ਧੰਨ ਵਾਹਿ ਗੁਰੂ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਇਹ ਭੀਤਰ ਤੇ ਇਨ ਕੋ ਡਾਰੋ। ਆਪਨ ਨਿਕਟ ਬੁਲਾਵੋ। ਇਹ ਭੀਤਰ ਤੇ ਇਨ ਕੋ ਡਾਰੋ। ਆਪਨ ਨਿਕਟ ਬੁਲਾਵੋ। ਆਪਣੀ ਬਿਦ ਆਪ ਜਨਾਵੋ। ਹਰ ਜਨ ਮੰਗਲ ਗਾਵੋ। ਬਿਸਰ ਨਾਹੀ ਕਬਹੂ ਹੀਏ ਤੇ। ਇਹ ਬਿਦ ਮਨ ਮਹਿ ਪਾਵੋ। ਗੁਰ ਪੂਰਾ ਭੇਟਿਓ ਵਡ ਭਾਗੀ। ਜਨ ਨਾਨਕ ਕਤਹਿ ਨਾ ਧਾਵੋ। ਡੰਡੌਤ ਬੰਦਨ ਅਨਿਕ ਵਾਰ। ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ। ਆਓ ਸਨਮਾਨਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਉਹਨਾਂ ਦੀ ਮੁਬਾਰਕ ਰਚਨਾ ਤੋਂ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਸਰਵਣ ਕੀਤਾ ਹੈ। ਅੱਜ ਦਾ ਉਹਨਾਂ ਦਾ ਪ੍ਰਕਰਨ ਹੈ ਰੰਗ। ਹੋਲੀ ਕੀਨੀ ਸੰਤ ਸੇਵ। ਰੰਗ ਲਾਗਾ ਅਤ ਲਾਲ ਦੇਵ। ਇਹ ਮਨ ਸੁੰਦਰ ਆਪਣਾ। ਹਰ ਨਾਮ ਮਜੀਠੈ ਰੰਗ ਰੀ।
ਹੁਣੇ ਬਚਨ ਸਰਵਣ ਕਰ ਰਹੇ ਸੀ, ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸਦ ਰੰਗ ਢੋਲਾ। ਆਓ ਸਾਧ ਸੰਗਤ ਜੀ, ਸਮਾਂ ਭਾਵੇਂ ਤਕਰੀਬਨ ਅੱਧਾ ਘੰਟਾ ਲੇਟ ਚੱਲ ਰਿਹਾ ਹੈ। ਲੇਟ ਤੋਂ ਮੁਰਾਦ ਜੋ ਨਿਰਧਾਰਿਤ ਕੀਤਾ ਸਮਾਂ ਹੈ, ਪਰ ਆਪ ਜੀ ਸਹਿਯੋਗ ਬਖਸ਼ਿਓ। ਮੈਨੂੰ ਪਤਾ ਹੈ ਲੰਮਾ ਸਮਾਂ ਬੈਠਣਾ ਅੱਜ ਕੱਲ੍ਹ ਮੁਸ਼ਕਲ ਹੋ ਚੁੱਕਾ ਹੈ, ਪਰ ਆਪ ਅਸੀਸ ਬਖਸ਼ੋ ਤਾਂ ਜੋ ਮੈਂ ਆਪ ਜੀ ਦੀ ਸੇਵਾ ਮਨ ਦੇ ਟਿਕਾ ਨਾਲ ਸਤਿਗੁਰੂ ਜੀ ਦੀ ਭੈ ਭਾਵਨੀ ਵਿੱਚ ਰਹਿ ਕੇ ਕਰ ਸਕਾਂ। ਹਜ਼ੂਰ ਦੀ ਬਖਸ਼ਿਸ਼ ਕੀਤੀ ਫਤਿਹ ਸਵੀਕਾਰ ਕਰੋ ਜੀ, ਅਦਬ ਸਹਿਤ ਉਚਾਰਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਨੇ ਅੱਜ ਦਾ ਜੋ ਪ੍ਰਕਰਨ ਹੈ ਕੀਰਤਨ ਦਾ, ਹੋਲੀ ਤੋਂ ਪ੍ਰਾਰੰਭ ਕੀਤਾ ਹੈ। ਕੱਲ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਸਾਨੂੰ ਹੋਲੀ ਦਾ ਤਿਉਹਾਰ ਜੋ ਭਾਰਤ ਵਿੱਚ ਮਨਾਇਆ ਜਾਂਦਾ ਹੈ, ਉਸ ਦੇ ਸੰਬੰਧ ਵਿੱਚ ਥੋੜੀ ਜੀ ਜਾਣਕਾਰੀ ਦੇ ਕੇ ਗਏ, ਔਰ ਖਾਸ ਕਰਕੇ ਇਤਿਹਾਸ ਦਾ ਉਹ ਪ੍ਰਸੰਗ ਜੋ ਹੋਲੇ ਮਹੱਲੇ ਨਾਲ ਸੰਬੰਧਿਤ ਹੈ, ਉਸ ਦਾ ਵੀ ਜ਼ਿਕਰ ਕਰਕੇ ਗਏ। ਦਾਸ ਇੱਕ ਬੇਨਤੀ ਕਰੇ ਕਿ ਜਿਹੜੇ ਤਵਾਰੀਖੀ ਜੋੜ ਮੇਲੇ ਹੁੰਦੇ ਆ, ਇਤਿਹਾਸਕ ਜੋੜ ਮੇਲੇ ਹੁੰਦੇ ਆ, ਜਿਵੇਂ ਕੱਲ ਬੈਰਾਗਮਈ ਜੋੜ ਮੇਲਿਆਂ ਵਿੱਚ ਗੁਰੂ ਅਰਜੁਨ ਦੇਵ ਜੀ ਦਾ ਸ਼ਹਾਦਤ ਵਾਲਾ ਦਿਨ, ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਵਾਲਾ ਦਿਹਾੜਾ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੋ ਪੰਦਰਵਾੜਾ ਹੈ ਉਹ ਬੈਰਾਗਮਈ ਕਹੇ। ਪਰ ਜਦੋਂ ਵੀ ਆਪਾਂ ਇਤਿਹਾਸਕ ਤਵਾਰੀਖੀ ਕੋਈ ਵੀ ਜੋੜ ਮੇਲਾ ਉਹਦੇ ਵਿੱਚ ਵਿਆਖਿਆ ਕਰਾਂਗੇ, ਸਾਨੂੰ ਇਤਿਹਾਸ ਵਿੱਚ ਉਹਦੇ ਪਿਛੋਕੜ ਵਿੱਚ ਹਰ ਸਾਲ ਉਹ ਹੀ ਦੱਸਣਾ ਪਏਗਾ। ਇਹ ਬਾਤ ਵੱਖਰੀ, ਕੋਈ ਵਿਦਵਾਨ ਸ਼ਿੰਗਾਰ ਕੇ ਕਿਸੇ ਢੰਗ ਨਾਲ ਦੱਸਦਾ, ਕੋਈ ਕਿਸੇ ਢੰਗ ਨਾਲ ਦੱਸਦਾ, ਪਰ ਮੂਲ ਗੱਲ ਤਾਂ ਸਭ ਨੂੰ ਦੱਸਣੀ ਹੀ ਪੈਂਦੀ ਹੈ। ਜਿਵੇਂ ਹੋਲੀ ਦਾ ਤਿਉਹਾਰ, ਜਦੋਂ ਅੱਤ ਦੀ ਸਰਦੀ, ਅੱਤ ਦੀ ਸੀਤ ਖਤਮ ਹੋ ਜਾਂਦੀ ਹੈ ਤੇ ਗੁਰਬਾਣੀ ਅਨੁਸਾਰ ਚੇਤ ਦਾ ਮਹੀਨਾ ਤੇ ਤਕਰੀਬਨ ਅੱਧਾ ਵੈਸਾਖ ਦਾ ਮਹੀਨਾ, ਉਂਝ ਚੇਤ ਵੈਸਾਖ ਇਕੱਠਾ ਵੀ ਆਇਆ ਹੈ, ਇਹ ਮਹੀਨੇ ਬਸੰਤ ਰੀਤੂ ਦੇ ਮੰਨੇ ਗਏ ਆ। ਖੇੜਾ ਆਉਂਦਾ ਹੈ, ਠੰਡ ਨਾਲ ਝੰਬੇ ਹੋਏ ਪ੍ਰਾਣੀ ਜਿਹੜੇ ਨੇ ਉਹਨਾਂ ਨੂੰ ਖੁੱਲਾ ਮੌਸਮ ਮਿਲ ਜਾਂਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਕੋਈ ਰੀਤੂ, ਕੋਈ ਸਮਾਂ, ਕੋਈ ਵਕਤ ਉਹ ਇਸ ਕਰਕੇ ਨਹੀਂ ਚੰਗਾ ਵੀ ਮੌਸਮ ਬਹੁਤ ਚੰਗਾ ਹੋ ਗਿਆ। ਗੁਰਮੁਖੋ ਆਪ ਥੋੜੀ ਜਿਹਾ ਧਿਆਨ ਦਿਆ ਜੇ, ਇਸ ਕਰਕੇ ਨਹੀਂ ਮੰਨਿਆ ਵੀ ਮੌਸਮ ਬਹੁਤ ਚੰਗਾ ਆ ਗਿਆ, ਪਰ ਸੱਚ ਇਹ ਵੇ ਕਿ ਮੌਸਮ ਸਾਡੀ ਬੋਡੀ ਤੇ, ਸਾਡੀ ਕਾਇਆ ਤੇ, ਸਾਡੀ ਬੰਤਰ ਤੇ ਅਸਰ ਪਾਉਂਦਾ ਹੈ। ਆਮ ਤੌਰ ਤੇ ਅਸੀਂ ਦੇਖਦੇ ਹਾਂ ਇਨਸਾਨ ਅਸੀਂ ਇੱਕੋ ਹਾਂ, ਪੰਜਾਂ ਤੱਤਾਂ ਦਾ ਸਾਡਾ ਸਰੀਰ ਹੈ, ਪਰ ਸਾਡੇ ਚਿਹਰੇ ਦੀ ਬੰਤਰ, ਅੱਖਾਂ ਸਭ ਦੀਆਂ ਇੱਕੋ ਜੀਆਂ ਨੇ। ਇੱਕ ਹੈ ਨੈਣ, ਇੱਕ ਹੈ ਕਾਨ, ਇੱਕ ਹੈ ਦੇਹ, ਇੱਕ ਹੈ ਬਾਣ, ਪਰ ਚੀਨੇ ਲੋਕਾਂ ਦਾ ਚਿਹਰਾ ਫੇਸ ਸਾਡੇ ਤੋਂ ਵੱਖ ਕਿਉਂ ਹੈ? ਜਿਹੜੇ ਅਫਰੀਕਨ ਲੋਕ ਨੇ ਉਹਨਾਂ ਦੇ ਸਾਂਵਲਾ ਰੰਗ ਕਿਉਂ ਹੈ? ਯੂਰਪ ਦੇ ਲੋਕ, ਉਹਨਾਂ ਦਾ ਸਰੀਰ ਦੀ ਬੰਤਰ ਕਿਹੋ ਜਿਹੀ ਹੈ ਰੰਗ ਦੀ? ਤੇ ਇੱਕ ਦਿਨ ਮੈਂ ਸੁਣ ਰਿਹਾ ਸਾਂ, ਕੋਈ ਸੱਜਣ ਕਹਿ ਰਿਹਾ ਸੀ ਜਿਹੋ ਜਿਹਾ ਮੌਸਮ ਹੁੰਦਾ ਹੈ ਉਹੋ ਜਿਹੀ ਸਰੀਰ ਦੀ ਬੰਤਰ ਹੁੰਦੀ ਹੈ, ਰੰਗ। ਤੇ ਸੱਚ ਹੈ, ਉਹਨੇ ਬੜੀ ਖੋਜ ਕਰਕੇ ਦੱਸਿਆ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ
ਤੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਤੁਕ ਨੇ ਸਭ ਕੁਝ ਦੱਸ ਦਿੱਤਾ। ਉਹ ਬਚਨ ਹੈ, ਜੇ ਹੀ ਰੁੱਤ ਕਾਇਆ ਸੁਖ ਤੇਹਾ ਤੇਖੋ ਜਿਹੀ ਦੇਹੀ। ਹੁਣ ਇੱਕ ਸਾਇੰਟਿਸਟ, ਮੈਂ ਉਦੋਂ ਵੀ ਕਿਹਾ, ਉਹਦੀ ਆਪਣੀ ਮਿਹਨਤ ਹੈ, ਐਵੇਂ ਨਿੰਦਣਾ ਨਹੀਂ ਚਾਹੀਦਾ, ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਾਇਆ ਦੀ ਬੰਤਰ, ਕਾਇਆ ਦਾ ਰੰਗ ਉਹ ਰੁੱਤ ਤੇ ਨਿਰਭਰ ਕਰਦਾ ਹੈ। ਜੇ ਹੀ ਰੁੱਤ, ਜਿਹੋ ਜਿਹਾ ਮੌਸਮ ਹੋਵੇਗਾ, ਕਾਇਆ ਸੁਖ ਤੇਖਾ, ਉਹ ਜਿਹਾ ਕਾਇਆ ਨੂੰ ਦੁੱਖ ਜਾਂ ਸੁੱਖ, ਗਰਮੀ ਜਾਂ ਸਰਦੀ ਮਹਿਸੂਸ ਹੋਵੇਗੀ। ਜੇ ਹੀ ਰੁੱਤ ਕਾਇਆ ਸੁਖ ਤੇਖਾ ਤੇਖੋ ਜਿਹੀ ਦੇਹੀ। ਸੱਚ ਐਵੇਂ ਉਹਨਾਂ ਦੀ ਸ਼ਕਲ, ਉਹਨਾਂ ਦਾ ਰੰਗ ਉਹੋ ਜਿਹਾ ਬਣ ਜਾਂਦਾ ਹੈ। ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਬਸੰਤ ਅੰਦਰ ਦਾ ਖੇੜਾ ਹੈ, ਹਰ ਪਾਸੇ ਤੁਸੀਂ ਦੇਖੋ ਫੁੱਲ ਹੀ ਫੁੱਲ ਖਿੜੇ ਹੋਏ ਆ, ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਨਾਮ ਤੋਂ ਵਿਖਾਉਣਾ ਜਿਹੜਾ ਹਿਰਦਾ ਹੈ। ਫਿਰ ਸੁਣਿਓ ਗੁਰਮੁਖੋ, ਜਿਸ ਅੰਦਰ ਪਰਮੇਸ਼ਵਰ ਦੇ ਨਾਮ ਦਾ ਖੇੜਾ ਨਹੀਂ, ਉਹ ਭਾਵੇਂ ਬਸੰਤ ਦੇ ਖਿੜੇ ਕੋਈ ਫੁੱਲਾਂ ਵਿੱਚ ਤੁਰਿਆ ਫਿਰੇ, ਸੱਚ ਐਵੇਂ ਉਹਦੇ ਅੰਦਰ ਉਸ ਖੇੜੇ ਦੀ ਰੁੱਤ ਵਿੱਚ ਵੀ ਅੱਗ ਹੀ ਮੱਚੀ ਜਾਂਦੀ ਹੈ। ਸਤਿਗੁਰਾਂ ਨੇ ਬਾਣੀ 'ਚ ਬਚਨ ਕੀਤਾ, ਨਾਨਕ ਤਿਨਾ ਬਸੰਤ ਹੈ। ਉਂਝ ਤਾਂ ਬਸੰਤ ਸਾਰਿਆਂ ਲਈ ਆ ਗਈ ਸਰੀਰਕ ਤੌਰ ਤੇ, ਕੀ ਅਮੀਰ ਕੀ ਗਰੀਬ, ਹਰ ਇੱਕ ਲਈ ਬਸੰਤ ਹੈ, ਪਰ ਰੂਹਾਨੀਅਤ ਦੇ ਤੌਰ ਤੇ ਬਸੰਤ ਨਹੀਂ। ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ੍ਹਾਂ ਦੇ ਹਿਰਦੇ ਵਿੱਚ ਸਤਨਾਮ ਵਾਹਿਗੁਰੂ ਜੀ ਦਾ ਨਿਵਾਸ ਹੋ ਗਿਆ ਹੈ, ਜਿਸ ਹਿਰਦੇ ਵਿੱਚ ਪਰਮੇਸ਼ਵਰ ਟਿਕ ਗਏ। ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸਾਪੁਰੀ ਸੇ ਐਨਸ ਫਿਰੈ ਜਲੰਤ। ਹੁਣ ਇਸ ਨੇ ਦੋ ਅਰਥ ਆਪਾਂ ਕਰਾਂਗੇ ਜੀ। ਇੱਕ ਤਾਂ ਅਰਥ ਬਾਹਰਮੁਖੀ ਨੇ, ਕਿ ਜਿਨ੍ਹਾਂ ਦਾ ਪਤੀ ਘਰ ਵਿੱਚ ਹੈ, ਸੱਚ ਐਵੇਂ ਉਹ ਸੁਹਾਗਣਾ ਵਾਸਤੇ ਬਹੁਤ ਖੇੜਾ ਹੈ। ਜਿਹਦਾ ਪਤੀ ਚਲਾ ਜਾਏ ਉਹਦੇ ਲਈ ਬਸੰਤ ਕੀ। ਤੇ ਭਾਵ ਅਰਥ ਇਹ ਨੇ ਕਿ ਜਿਸ ਦੇ ਹਿਰਦੇ ਵਿੱਚ ਨਾਮ ਵਸ ਗਿਆ, ਗੁਰਮੁਖੋ ਉਹਦੇ ਲਈ ਖੇੜਾ ਹੈ। ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦੀ ਬੰਦਗੀ ਨੇ, ਉਹਦੇ ਵਾਸਤੇ ਤਾਂ ਬਸੰਤ ਦੇ ਫੁੱਲ ਵੀ ਅੱਗ ਦੀਆਂ ਅੰਗਿਆਰੀਆਂ। ਅਗਲੀ ਬੇਨਤੀ ਹੋਰ, ਕਿਉਂਕਿ ਸਾਰਾ ਨਿਰਭਰ ਕਰਦਾ ਸਾਡੇ ਅੰਦਰ ਤੇ। ਥੋੜਾ ਜਿਹਾ ਹੋਰ ਸੁਣਿਓ, ਆ ਸੌਣ ਦਾ ਮਹੀਨਾ ਆਉਂਦਾ ਹੈ, ਅਸੀਂ ਚਲੋ ਇੱਥੇ ਵੀ ਬਾਰਿਸ਼ ਹੁੰਦੀ ਹੈ, ਭਾਵੇਂ ਅੱਜ ਕੱਲ ਹੋ ਰਹੀ ਹੈ, ਪਰ ਜਿੱਥੇ ਬਾਣੀ ਉਚਾਰਨ ਕੀਤੀ ਉੱਥੇ ਸੌਣ ਦੇ ਮਹੀਨੇ 'ਚ ਝੜੀ ਲੱਗਦੀ ਹੈ। ਊਨ ਆਇਆ ਵਰਸਾ ਲਾਏ ਝੜੀ, ਮਹਾਰਾਜ ਜੀ ਨੇ ਕਿਹਾ ਬਾਣੀ 'ਚ। ਪਰ ਮੰਨ ਲਓ ਅੱਤ ਦੀ ਗਰਮੀ ਤੋਂ ਛੁਟਕਾਰਾ ਮੀਂਹ ਨੇ ਦਵਾ ਦਿੱਤਾ। ਕਿਸੇ ਨੇ ਆਪਣਾ ਘਰ ਬਿਲਕੁਲ ਸਮੁੰਦਰ ਦੇ ਕੰਢੇ, ਝੀਲ ਦੇ ਵਿਚਕਾਰ ਬਣਾ ਲਿਆ। ਤੇ ਮੇਰੀ ਬੇਨਤੀ ਅੱਜ ਬੰਦੇ ਨੂੰ ਇਹੀ ਹੁੰਦਾ ਨਾ ਕਿ ਕਿਸੇ ਇਕਾਂਤ ਥਾਂ ਤੇ ਚੱਲੀਏ, ਦੁਨੀਆ ਤੋਂ ਦੂਰ ਚਲੇ ਜਾਈਏ, ਜਿੱਥੇ ਕੋਈ, ਉਸੇ ਕਰਕੇ ਬੰਦੇ ਕਈ ਵਾਰੀ ਸਮੁੰਦਰ ਦੇ ਕੰਢੇ, ਝੀਲ ਦੇ ਕਿਨਾਰੇ, ਲੇਕ ਦੇ ਕਿਨਾਰੇ ਕੀਮਤੀ ਘਰ ਬਣਾਉਂਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਚੰਗੀ ਗੱਲ ਤੇਰਾ ਘਰ ਝੀਲ ਦੇ ਕਿਨਾਰੇ ਹੈ, ਤੇਰਾ ਘਰ ਝੀਲ ਦੇ ਵਿੱਚ ਹੈ। ਜਿਹੜੇ ਜੈਪੁਰ ਸੱਜਣ ਗਏ ਨੇ, ਇੱਕ ਕਿਲਾ ਝੀਲ ਦੇ ਵਿੱਚ ਹੈ ਰਾਜਸਥਾਨ ਵਿੱਚ, ਸਭ ਕੁਝ ਤੇਰੇ ਕੋਲ ਹੈ। ਜਦੋਂ ਹਵਾ ਦਾ ਬੁੱਲਾ ਚੱਲਦਾ ਹੈ ਤੇ ਗਰਮੀ ਵਿੱਚ ਤੈਨੂੰ ਠੰਡ ਮਹਿਸੂਸ ਹੁੰਦੀ ਹੈ, ਯਾਦ ਰੱਖਿਓ ਠੰਡਾ ਬੁਰਜ ਵੀ ਇਸੇ ਕਰਕੇ ਸੀ, ਜਿਹਨੂੰ ਆਪਾਂ ਠੰਡਾ ਬੁਰਜ ਕਹਿੰਦੇ ਆ। ਖੰਸਲਾ ਨਦੀ ਨਿਕਲਦੀ ਜਿੱਥੇ ਨਿਹੰਗਾਂ ਸਿੰਘਾਂ ਦੀ ਸੇਵਾ, ਬਬਾਨਗੜ ਜਿੱਥੇ ਸਥਾਨ ਹੈ। ਕਿਉਂਕਿ ਇਹ ਸਥਾਨ, ਚਲੋ ਫਿਰ ਕਿਸੇ ਦਿਨ ਸਮਾਂ ਮਿਲਿਆ ਗੱਲ ਕਰਾਂਗਾ, ਸਟੋਕਟਨ ਵੀ। ਇਹ ਜਿਹੜੇ ਸਥਾਨ ਨੇ, ਕੁਝ ਨਵੀਨ ਖੋਜਕਾਰ ਕਹਿੰਦੇ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ, ਜਦੋਂ ਆਪਾਂ ਨੀਹਾਂ ਦੇ ਦਰਸ਼ਨ ਕਰਨੇ ਆ ਤੇ ਮਨ 'ਚ ਇੱਕ ਸਵਾਲ ਆਉਂਦਾ ਵੀ ਨੀਹਾਂ ਤਾਂ ਬਾਹਰ ਬਣਾਈਆਂ, ਪਰ ਉੱਤੇ ਛੱਤ ਕਿਵੇਂ ਪੈ ਗਈ, ਭੋਰਾ ਕਿਵੇਂ ਬਣ ਗਿਆ? ਨਹੀਂ, ਇਸ ਬੰਤਰ ਨੂੰ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਣਾਇਆ ਸੀ। ਫਿਰ ਜਦੋਂ ਬਾਬਾ ਬੰਦਾ ਸਿੰਘ ਸ਼ਹੀਦ ਹੋ ਗਏ, ਫਿਰ ਇਹਨੂੰ ਦੱਬ ਦਿੱਤਾ ਗਿਆ ਸੀ। ਫਿਰ ਸਰਦਾਰ ਜੱਸਾ ਸਿੰਘਾਲੋ ਵਾਲੀ ਆਇਆ, ਉਹਨਾਂ ਨੇ ਫਿਰ ਇਹਨੂੰ ਪੱਟਿਆ। ਮੈਂ ਬੇਨਤੀ ਕਰਾਂਗਾ, ਸਰਹੰਦ ਕੋਈ ਨਹੀਂ ਸੀ ਲੈਂਦਾ। ਅਖੀਰ ਤੇ ਬਾਬਾ ਆਲਾ ਸਿੰਘ ਨੇ ਸਰਹੰਦ ਵਾਲਾ ਸਾਰਾ ਇਲਾਕਾ ਇਹ ਖਰੀਦ ਲਿਆ ਸੀ। ਇਹਦੀ ਅੰਸ਼ ਵਿੱਚੋਂ ਹੀ ਮਹਾਰਾਜਾ ਸ਼ਾਇਦ ਕਰਮ ਸਿੰਘ ਕੇ ਨਰਿੰਦਰ ਸਿੰਘ, ਮੈਂ ਥੋੜਾ ਨਾਮ ਮੈਨੂੰ ਦੁਬਿਧਾ ਚ ਹੈ, ਉਹਨਾਂ ਨੇ ਨੀਆਂ ਦਾ ਗੁਰਦੁਆਰਾ ਤਿਆਰ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਠੰਡੇ ਬੁਰੀ ਦੀ ਸੇਵਾ ਕੀਤੀ, ਉਹਨਾਂ ਨੇ ਬਬਾਨਗੜ ਬਣਾਇਆ। ਜਦੋਂ ਇਹ ਅਸਥਾਨ ਬਣਾ ਰਹੇ ਸਨ, ਕਹਿੰਦੇ ਸਨਮਾਨਯੋਗ ਮਾਤਾ ਗੁਜਰੀ ਜੀ ਉਹਨਾਂ ਨੂੰ ਸੁਪਨੇ ਵਿੱਚ ਆਏ ਤੇ ਉਹਨਾਂ ਇਹ ਸ਼ਬਦ ਕਿਹਾ ਸੀ,
ਇਹ ਥਾਂ ਤਾਂ ਬਣਾ ਦਿੱਤੇ, ਉਹ ਅਸਥਾਨ ਦੀ ਸੇਵਾ ਜ਼ਰੂਰ ਕਰੋ ਜਿੱਥੇ ਸਾਡਾ ਸੰਸਕਾਰ ਕੀਤਾ ਗਿਆ ਹੈ। ਜਿੱਥੇ ਜੋਤੀ ਸਰੂਪ ਸਥਾਨ ਹੈ, ਇੱਥੇ ਮਾਤਾ ਜੀ ਦੇ ਤੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਕਲਸ਼ ਵਿੱਚ ਪਈਆਂ ਹੋਈਆਂ, ਜਿਹੜੇ ਸਰਹੰਦ ਗਏ ਉਹਨਾਂ ਨੂੰ ਪਤਾ ਹੋਣਾ। ਉਸ ਜਗ੍ਹਾ ਤੇ ਮੈਂ ਬੇਨਤੀ ਸਿਰਫ ਇਸ ਕਰਕੇ ਥੋੜਾ ਜਿਹਾ ਹਟ ਕੇ ਕਿ ਉਹਨੇ ਠੰਡਾ ਬੁਰਜ ਬਣਾਇਆ, ਕਿਉਂਕਿ ਗਰਮੀਆਂ ਜਦ ਹਵਾ ਚੱਲਦੀ ਸੀ ਤੇ ਬੁਰਜ ਤੇ ਬੈਠੇ ਨੂੰ ਹਵਾ ਠੰਡੀ ਲੱਗਦੀ ਸੀ, ਪਾਣੀ ਨੂੰ ਸਪਰਸ਼ ਕਰਦੀ ਤਾਂ ਠੰਡਾ ਬੁਰਜ ਹੈ ਨਾ, ਗਰਮੀਆਂ 'ਚ ਠੰਡਾ ਰਹਿੰਦਾ ਸੀ। ਮਹਾਰਾਜ ਕਹਿੰਦੇ ਮੰਨ ਲਓ ਸਾਉਣ ਦੇ ਮਹੀਨੇ ਵਿੱਚ ਕੋਈ ਬੰਦਾ ਝੀਲ ਦੇ ਵਿੱਚ ਸੋਹਣੀ ਥਾਂ ਤੇ ਘਰ ਬਣਾ ਲੈ, ਜਿਵੇਂ ਅੱਜ ਕੱਲ੍ਹ ਆਪਾਂ ਕਰਨੇ ਆ, ਕਿ ਉਸ ਘਰ ਵਿੱਚ ਬੈਠੇ ਹੋਏ ਬੰਦੇ ਦੇ ਅੰਦਰ ਠੰਡ ਹੈ? ਨਹੀਂ। ਮਹਾਰਾਜ ਕਹਿੰਦੇ ਜਲ ਥਲ ਨੀਰ ਭਰੇ, ਸੀਤਲ ਪਵਨ ਝੁਲਾਰ ਦੇ। ਗੁਰਮੁਖੋ, ਪਾਣੀ ਨਾਲ ਭਰੇ ਹੋਣ, ਹਵਾ ਠੰਡੀ ਚੱਲੇ, ਸੇਜੜੀਆਂ ਸੁਇਨ ਖੀਰੇ ਲਾਲ ਜੜੰਦੀਆਂ, ਸੋਪਰ ਕੱਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆਂ। ਇਹਦੇ ਅਰਥ ਥੋੜੇ ਕਰ ਦੇਣਾ ਕਿ ਜੇ ਮੰਨ ਲਓ ਝੀਲ ਵਿੱਚ ਘਰ ਹੋਵੇ, ਹਵਾ ਵੀ ਠੰਡੀ ਚੱਲੇ, ਜਿਸ ਪਲੰਗ ਤੇ ਸੌਣਾ ਉਹ ਸੋਨੇ ਨਾਲ ਮੜਿਆ ਹੋਵੇ, ਤੇ ਬੀਬੀ ਕੋਲ ਕੱਪੜੇ ਵੀ ਅੱਤ ਤੋਂ ਕੀਮਤੀ ਹੋਣ, ਪਰ ਗੁਰੂ ਸਾਹਿਬ ਬਚਨ ਕਰਦੇ ਆ ਇਹੋ ਜਿਹਾ ਘਰ ਵਿੱਚ ਆਉਂਦੀ ਠੰਡੀ ਹਵਾ ਵੀ ਲੂ ਬਣ ਜਾਂਦੀ ਹੈ ਜੇ ਘਰ ਵਿੱਚ ਵਾਹਿਗੁਰੂ ਜੀ ਦਾ ਨਾਮ ਸਿਮਰਨਾ ਹੋਵੇ ਤਾਂ। ਇਸ ਕਰਕੇ ਮੈਂ ਅਰਜ਼ ਕੀਤੀ, ਗੁਰਬਾਣੀ ਵਿੱਚ ਦੋ ਪੱਖ ਲੈ ਕੇ ਚੱਲਣੇ ਨੇ, ਇਕੱਲਾ ਬਾਹਰ ਦਾ ਖੇੜਾ ਨਹੀਂ, ਅੰਦਰ ਦਾ ਖੇੜਾ ਹੀ ਅਸਲ 'ਚ ਖੇੜਾ ਹੈ। ਇਸੇ ਕਰਕੇ ਸਤਿਗੁਰਾਂ ਨੇ ਕਿਹਾ ਘਰ ਸੁਖ ਵਸਿਆ। ਇਹ ਮਨੋਵਿਗਿਆਨਕ ਤੌਰ ਤੇ ਤੁਕ ਬੜੀ ਟੁਕਦੀ ਹੈ ਜੀ। ਜਿਹੜਾ ਬੰਦਾ ਘਰੋਂ ਪਰੇਸ਼ਾਨ ਹੈ ਨਾ, ਉਹ ਕੰਮ ਤੇ ਜਾਂਦਿਆਂ ਵੀ ਲੜੀ ਜਾਂਦਾ ਹੈ। ਇਸ ਤਰ੍ਹਾਂ ਨਾ ਜੀ, ਉਹ ਘਰੋਂ ਲੜ ਕੇ ਆਉਂਦਾ। ਜਿਹਦੇ ਬਾਹਰ ਮੁਖੀ ਘਰ 'ਚ ਸੁੱਖ ਨਹੀਂ, ਉਹ ਕੰਮ ਤੇ ਵੀ ਖਿਜਿਆ ਰਹਿੰਦਾ ਹੈ। ਜਿਹਦੇ ਅੰਦਰ ਘਰ ਸੁੱਖ ਹੋਵੇ ਬਾਹਰ ਮੁਖੀ, ਉੱਥੇ ਵੀ ਜਾ ਕੇ ਖੇੜੇ ਦੀ ਗੱਲ ਕਰਦਾ। ਗੁਰਮੁਖੋ, ਜਿਹਦੇ ਧੁਰ ਅੰਦਰ ਵਾਹਿਗੁਰੂ ਜੀ ਦੇ ਨਾਮ ਦਾ ਸੁੱਖ ਨਹੀਂ, ਉਹਨੂੰ ਬਾਹਰ ਸੁੱਖ ਕਿੱਥੋਂ ਮਿਲ ਜਾਏ? ਮੈਂ ਆਪ ਨੂੰ ਫਿਰ ਉਸੇ ਵਿਸ਼ੇ ਤੇ ਆਉਣ ਲੱਗਾ। ਅਸਲ 'ਚ ਇਹ ਤਿਉਹਾਰ ਹੋਲੀ ਦਾ ਰੀਤੂ ਨਾਲ ਵੀ ਸੰਬੰਧਿਤ ਹੈ। ਬਸੰਤ ਨੂੰ ਰੀਤੂ ਰਾਜ ਕਿਹਾ ਜਾਂਦਾ ਹੈ, ਪਰ ਭਾਰਤ ਵਿੱਚ ਜਿਹੜਾ ਕੱਲ ਕਿਹਾ ਗਿਆ ਉਹ ਸੱਚ ਹੈ ਕਿ ਹੋਲੀ ਸ਼ੂਦਰ ਵਾਸਤੇ ਹੈ। ਉੱਥੇ ਲੋਕ ਇੱਕ ਦੂਜੇ ਤੇ ਪਾਣੀ ਸੱਟਦੇ ਆ, ਰੰਗ ਸੱਟਦੇ ਆ, ਮੈਲਾ ਕੁਚੈਲਾ ਸੱਟਦੇ ਆ, ਫਾਗ ਖੇਡੀ ਜਾਂਦੀ ਹੈ। ਰਾਜਸਥਾਨ ਤੇ ਹਰਿਆਣੇ ਵਿੱਚ ਫਾਗ ਖੇਡਦੇ, ਤੇ ਗੁਰੂ ਸਾਹਿਬ ਨੇ ਦੋਨੋਂ ਸ਼ਬਦ ਵਰਤਿਆ, ਹੋਲੀ ਵੀ ਤੇ ਫਾਗ ਵੀ। ਮਹਾਰਾਜ ਜੀ ਨੇ ਕਿਹਾ ਆਜ ਹਮਾਰੇ ਬਨੇ ਫਾਗ, ਪ੍ਰਭ ਸੰਗੀ ਮਿਲ ਖੇਲਣ ਲਾਗ। ਖਰੂਦ ਪਾਣ ਵਾਲੀ ਹੋਲੀ ਨਹੀਂ, ਕਹਿੰਦੇ ਅੱਜ ਸਾਡੇ ਘਰ ਵਿੱਚ ਫਾਗ ਹੈ ਤੇ ਪਰਮੇਸ਼ਵਰ ਦੀ ਇਬਾਦਤ ਕਰਨ ਵਾਲੇ ਜਿਹੜੇ ਸੰਗੀ ਨੇ, ਅਸੀਂ ਉਹਨਾਂ ਨਾਲ ਮਿਲ ਕੇ ਫਾਗ ਖੇਡਨੇ ਪਏ। ਮੈਂ ਪਿਛੋਕੜ ਤੋਂ ਤੁਰਨਾ ਤੇ ਹੋਲੇ ਮਹੱਲੇ ਦਾ ਇੱਕ ਪੱਖ ਅੱਜ ਬੇਨਤੀ ਕਰਕੇ ਜਾਣਾ। ਪ੍ਰਭ ਸੰਗੀ ਮਿਲ ਖੇਲਣ ਲਾਗ, ਹੁਣੇ ਭਾਈ ਸਾਹਿਬ ਪੜ੍ਹ ਕੇ ਗਏ, ਹੋਲੀ ਸਕੀਨੀ ਸੰਤ ਸੇਵ। ਇਹ ਦੋ ਤੁਕਾਂ ਫਿਰ ਬੇਨਤੀ ਹੈ, ਧਿਆਨ ਨਾਲ ਸੁਣਿਓ। ਫਾਗ ਦਾ ਜ਼ਿਕਰ ਕੀਤਾ ਹੈ, ਪਰ ਰੰਗ ਤਾਂ ਹੋਰ ਤਰ੍ਹਾਂ ਦੇ ਦੱਸੇ ਮਹਾਰਾਜ ਜੀ ਨੇ। ਹਜ਼ੂਰ ਨੇ ਫਰਮਾਇਆ ਆਜ ਹਮਾਰੇ ਬਨੇ ਪਾਗ, ਪ੍ਰਭ ਸੰਗੀ ਮਿਲ ਖੇਲਣ ਲਾਗ। ਪਰਮਾਤਮਾ ਦੇ ਸੰਗੀਆਂ ਨਾਲ ਖੇਲਨੇ। ਅਗਲਾ ਬਚਨ ਖੀਰ ਤੇ ਸੀ, ਹੋਲੀ ਕੀਨੀ ਸੰਤ ਸੇਵ। ਗੁਰਮਖੋ, ਹੋਲੀ ਵਾਲੇ ਦਿਨ ਹਜ਼ੂਰ ਕਹਿੰਦੇ ਨੇ ਕੇਵਲ ਰੰਗ ਨਹੀਂ, ਅਸੀਂ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਸੰਤ ਜਨਾਂ ਦੀ ਸੇਵਾ ਕੀਤੀ। ਬਾਹਰ ਦੇ ਰੰਗ ਲੱਗਦੇ ਨੇ, ਪਾਣੀ ਦੀ ਬੁਛਾੜ ਨਾਲ ਉਤਰ ਜਾਂਦੇ ਨੇ। ਜਿਹਨੂੰ ਸੇਵਾ ਕਰ ਕਰਕੇ ਅੰਦਰੋਂ ਨਾਮ ਦਾ ਰੰਗ ਲੱਗ ਜਾਏ, ਸੱਚ ਵੀ ਉਹਨੂੰ ਉਬਲਦੀ ਹੋਈ ਦੇਗ ਵੀ ਕਦੀ ਨਹੀਂ ਉਤਾਰ ਸਕਦੀ। ਮਹਾਰਾਜ ਜੀ ਨੇ ਫਰਮਾਇਆ ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਇੱਥੇ ਥੋੜੀ ਜਿਹੀ ਇੱਕ ਹੋਰ ਅਰਜ਼ ਕਰਨੀ ਹੈ ਆਪ ਜੀ ਨੂੰ, ਕਿਉਂਕਿ ਲਫ਼ਜ਼ ਆਇਆ ਸੰਤ ਤੇ ਤਕਰੀਬਨ ਜਿਵੇਂ ਭਾਈ ਸਾਹਿਬ ਕਹਿ ਕੇ ਗਏ, ਇਹ ਕੌਮਾਂ ਦਾ ਸੁਭਾਅ ਹੁੰਦਾ ਹੈ। ਜਦੋਂ ਨੈਗੇਟਿਵ ਚੱਲਣ ਲੱਗ ਪਓ ਨਾ, ਤੇ ਜਿਨ੍ਹਾਂ ਬੰਦਿਆਂ ਨੂੰ ਸਮਝ ਕੋਈ ਨਹੀਂ, ਉਹ ਸਿਰਫ ਨੈਗੇਟਿਵ ਬੋਲਣ ਨੂੰ ਹੀ ਆਪਣੀ ਆਖਰੀ ਮੰਜ਼ਿਲ ਬਣਾ ਲੈਂਦੇ ਵੀ ਆ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ। ਮੈਂ ਇੱਕ ਬੇਨਤੀ ਕਰਾਂ, ਜੇ ਆਪਾਂ ਸਕਾਰਾਤਮਕ ਸੋਚ ਲੈ ਕੇ, ਪੰਜਾਬੀ 'ਚ ਕਹਿ ਲਈਏ ਉਸਾਰੂ ਸੋਚ ਲੈ ਕੇ ਸੋਚਣਾ ਸ਼ੁਰੂ ਕਰ ਦਈਏ ਨਾ, ਮੈਂ ਕੱਲ ਵੀ ਕਿਹਾ ਸੀ, ਜਿੰਨੇ ਮਰਜ਼ੀ ਲੜੇ ਹੋਵੋ, ਜੇ ਕਿਤੇ ਉਸਾਰੂ ਸੋਚ ਦੋਨੋਂ ਲੈ ਕੇ ਘਰੋਂ ਇਹ ਤੁਰਨ ਵੀ ਆਪਾਂ ਆਪਸ 'ਚ ਮਸਲਾ ਹੱਲ ਕਰਨਾ ਹੈ, ਬਹਿੰਦਿਆਂ ਤਕਰੀਬਨ 50% ਬੰਦੇ ਦਾ ਅੰਦਰ ਉਂਝ ਹੀ ਠੀਕ ਹੋ ਜਾਂਦਾ ਹੈ, ਕਿਉਂਕਿ ਇੱਕ ਦੂਜੇ ਦਾ ਅਸਰ ਪੈ ਰਿਹਾ ਹੈ। ਹੁਣ ਮੇਰੀ ਬੇਨਤੀ ਹੈ, ਸੰਤ ਸੇਵ, ਅਸੀਂ ਕਹਿ ਦਾਂਗੇ ਸੰਗਤ ਦੀ ਸੇਵਾ, ਚੰਗੀ ਗੱਲ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਦੋ ਪੱਖ ਨੇ ਜੀ ਪਿਆਰਿਓ। ਹਰ ਬੰਦੇ, ਮੈਂ ਅੱਜ ਸੱਚੀ ਕਹਿਰੀ ਸੋਚਣਾ, ਜਿਹੋ ਜਿਹਾ ਮੇਰਾ ਅੰਦਰ ਹੁੰਦਾ ਮੈਂ ਤੁਕਾਂ ਵੀ ਉਸ ਤਰੀਕੇ ਦੀਆਂ ਕੱਢ ਲੈਣਾ। ਜੇ ਮੇਰਾ ਅੰਦਰ ਕਿਸੇ ਪ੍ਰਤੀ ਨਫ਼ਰਤ ਨਾਲ ਭਰਿਆ, ਸਾਡੀ ਪ੍ਰੋਬਲਮ ਇਹ ਵੇ। ਮੈਂ ਕਈ ਵਾਰੀ ਸੋਚਣਾ, ਧੰਨ ਬਾਬਾ ਬੁੱਢਾ ਸਾਹਿਬ ਜੀ 12 ਸਾਲ ਦੀ ਉਮਰ 'ਚ ਮਿਲੇ ਗੁਰੂ ਨਾਨਕ ਸਾਹਿਬ ਜੀ ਨੂੰ, ਹਾਂਜੀ, ਤੇ ਤਕਰੀਬਨ 125 ਸਾਲਾਂ ਵਿੱਚੋਂ 113 ਸਾਲ ਸੇਵਾ ਕੀਤੀ। ਥੋੜਾ ਸਮਾਂ ਨਹੀਂ। ਅੱਜ ਕੀ ਕਾਰਨ? ਮੈਂ ਆਪਣੇ ਪ੍ਰਚਾਰਕਾਂ ਦੀ ਗੱਲ ਕਰ ਰਿਹਾ। ਜਿਉਂ-ਜਿਉਂ ਸਾਡਾ ਸਮਾਂ ਵਿਹਾਲਦਾ ਹੈ, ਉਮਰ ਢਲਦੀ ਏ, ਤਿਉਂ-ਤਿਉਂ ਅੰਦਰੋਂ ਅਸੀਂ ਸੁੱਕਦੇ ਕਿਉਂ ਜਾਂਦੇ ਹਾਂ? ਅਸੀਂ ਖਿਜਣ ਲੱਗ ਪੈਂਦੇ ਹਾਂ। ਕਈ ਵਾਰੀ ਇਹੋ ਜਿਹੀਆਂ ਗੱਲਾਂ ਕਰ ਲੱਗ ਪੈਂਦੇ ਹਾਂ ਜਿਹੜੀਆਂ ਪੰਥ ਦੇ ਵਿੱਚ ਵੀ ਦੁਫਾੜ ਪਾਉਂਦੀਆਂ ਨੇ। ਪਰ ਧੰਨ ਬਾਬਾ ਬੁੱਢਾ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਤਕਰੀਬਨ 1518 ਨੂੰ ਮਿਲਦੇ ਆ। 1518 ਸਨ 1631 ਨੂੰ ਬਾਬਾ ਜੀ ਚਲਾਣਾ ਕਰਦੇ ਆ। 113 ਸਾਲ ਸੇਵਾ ਕੀਤੀ। ਗੁਰਮੁਖੋ ਸਵਾਦ ਆ ਗਿਆ। ਗ੍ਰੰਥੀ ਸਾਹਿਬ ਤੋਂ ਵੀ ਬਣੇ, 98 ਸਾਲ ਦੀ ਉਮਰ 'ਚ ਗ੍ਰੰਥੀ ਸਾਹਿਬ ਬਣੇ ਬਾਬਾ ਬੁੱਢਾ ਜੀ। ਪਰ ਜਿਸ ਦਿਨ ਉਹਨਾਂ ਚੋਲਾ ਛੱਡਿਆ, ਗੁਰਮੁਖੋ ਜਿਹੜਾ ਭਾਈ ਸਾਹਿਬ ਪੜ੍ਹ ਕੇ ਗਿਆ ਨਾ, ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ, ਜਦੋਂ ਉਹ ਆਖਰੀ ਸਮੇਂ 'ਚ ਨੇ, ਇਹਨਾਂ ਕੋ ਅੰਦਰ ਰੰਗਿਆ ਹੋਇਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਫਿਰ ਕਹਿੰਦੇ ਆ, ਬਾਬਾ ਜੀ ਇਹਨਾਂ ਸਿੱਖਾਂ ਨੂੰ ਜੇ ਪੁੱਛਿਆ ਤੇ ਸੁਮਤ ਦਿਓ, ਗੁਰਮਤ ਕਿਵੇਂ ਕਮਾਈ ਜਾਂਦੀ ਹੈ। ਜਿਸੇ ਕਹਿੰਦੇ ਤੁਸੀਂ ਘਾਲਣਾ ਬਹੁਤ ਘਾਲੀ, ਬੜੀ ਕਮਾਈ ਕੀਤੀ। ਬਾਬਾ ਜੀ ਇੱਕੋ ਗੱਲ ਕਹਿੰਦੇ, ਘਾਲਣਾ ਨਹੀਂ, ਇਹ ਸਿਰਫ ਕਿਰਪਾ ਦੀ ਘਾਲ ਘਾਲੀ ਗਈ ਕਿ ਸਤਿਗੁਰਾਂ ਨੇ ਕਿਰਪਾ ਕੀਤੀ। ਮੇਰੀ ਅਰਜ਼ ਹੈ, ਸੁਣਿਓ ਗੁਰਮੁਖੋ, ਹੁਣ ਹੋਲੀ ਕੀ ਨਹੀਂ ਸੰਤ ਸੇਵਾ ਅਰਥ ਕਰਕੇ ਚਲਾ ਜਾਣਾ। ਕਿਵੇਂ ਸੰਤ ਸੇਵ? ਇੱਕ ਤਾਂ ਦੂਜਾ ਪੱਖ ਹੈ ਜੀ ਪਖੰਡ ਦਾ, ਪਰਪੰਚ ਦਾ, ਤੇ ਇਹ ਮਤ ਭੁਲੇਖੇ 'ਚ ਰਹੀਏ। ਗੁਰੂ ਗ੍ਰੰਥ ਸਾਹਿਬ ਵਿੱਚ ਜੇ ਸਮਰੱਥ ਗੁਰੂ ਦੀ ਗੱਲ ਕੀਤੀ ਹੈ ਤੇ ਪਖੰਡੀ ਦਾ ਵੀ ਜ਼ਿਕਰ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਇਹ ਵੇ, ਜੇ ਬੰਦਗੀ ਕਰਨ ਵਾਲੇ ਭਗਤ ਦਾ ਜ਼ਿਕਰ ਕੀਤਾ ਤੇ ਪਖੰਡੀ ਦਾ ਵੀ ਜ਼ਿਕਰ ਕੀਤਾ, ਦੋਨੋਂ ਪੱਖ ਰੱਖੇ ਆ। ਮੈਂ ਫਿਰ ਵੀ ਬੇਨਤੀ ਕਰਾਂਗਾ, ਜਿਹੜੀ ਭਿੱਜੀ ਕੋਈ ਪਰਮਾਤਮ ਵਿੱਚ ਰੂਹ ਹੈ, ਸੰਤ ਜਾਣੇ ਗੁਰਮੁਖੋ, ਉਹਨਾਂ ਦੀ ਸੇਵਾ ਕਰਕੇ ਜਿਹੜਾ ਅੰਦਰ ਆਤਮਿਕ ਰੰਗ ਲੱਗੇ। ਕੱਲ ਬਾਬਾ ਜੀ ਸ਼ਾਇਦ ਇਹ ਸ਼ਬਦ ਕਹਿ ਰਹੇ ਸਨ, ਸਿੱਧਾ ਜਿਹਾ ਫਾਰਮੂਲਾ ਹੈ ਜੀ, ਜਿਸ ਬੰਦੇ ਦੀ ਸੰਗਤ ਕਰਕੇ, ਇਹ ਇੱਕ ਬੰਦੇ ਨਾਲ ਨਾ ਕੱਲੇ ਜੋੜਿਓ, ਜਿਸ ਦੀ ਸੰਗਤ ਕਰਕੇ ਉਸਾਰੂ ਸੋਚ ਬਣ ਜਾਏ, ਪਰਮੇਸ਼ਵਰ ਦੀ ਬੰਦਗੀ ਕਰਨ ਦਾ ਚਾਹ ਬਣ ਜਾਏ, ਤੇ ਔਗਣ ਘਟਨੇ ਸ਼ੁਰੂ ਹੋ ਜਾਣ, ਸਮਝੋ ਬਿਲਕੁਲ ਸਹੀ ਟਰੈਕ ਤੇ ਜਾਣੇ ਪਏ। ਤੇ ਜਿਸ ਦੀ ਸੰਗਤ ਕਰਕੇ ਧੜਾਬੰਦੀ ਬਣ ਗਈ, ਇੱਕ ਦੂਜੇ ਨੂੰ ਦੇਖਣਾ ਪਸੰਦ ਨਾ ਕਰਨਾ, ਤੇ ਗੁਰਮੁਖੋ ਨਿੰਦਿਆ ਤੇ ਇੱਕੋ ਜਿਹੀ, ਚਾਹੇ ਧੜੇ ਦੀ ਕਰ ਲੋ ਚਾਹੇ ਕਿਸੇ ਮਾੜੇ ਦੀ ਕਰ ਲੋ, ਅੰਦਰ ਨੂੰ ਦਾਗ ਤਾਂ ਉਹਨੇ ਹੀ ਲੱਗਣਾ ਹੈ ਨਾ। ਔਗਣ ਤਾਂ ਔਗਣ ਹੀ, ਭਾਵੇਂ ਧਰਮ ਦੀ ਦੁਨੀਆ 'ਚ ਕੋਈ ਕਰੇ। ਮੇਰੀ ਬੇਨਤੀ ਹੈ ਕਿ ਉਹ ਸੰਤ ਸੇਵ, ਇਹ ਪਿਛਲੇ ਦਿਨੀ ਸੈਕਰਾਮੈਂਟੋ ਇੱਕ ਬੇਨਤੀ ਕੀਤੀ, ਮਨ 'ਚ ਆਇਆ। ਹੁਣ ਕਈ ਵਾਰੀ ਖਾਲਸਾ ਜੀ ਤੁਸੀਂ ਬੈਠੇ ਸੀ ਕਹਿੰਦੇ ਆ ਨਾ ਵੀ ਗੁਰੂ ਸਾਹਿਬ, ਅਸੀਂ ਸਿੱਧੀ ਗੁਰੂ ਸਾਹਿਬ ਦੀ ਸੰਗਤ ਕਰਨੀ, ਪੋਥੀ ਸਾਹਿਬ ਰੱਖੇ ਨਹੀਂ ਜੀ, ਅਸੀਂ ਤੇ ਸਿੱਧਾ ਪਾਠ ਕਰਨੇ ਆ, ਗੁਰਦੁਆਰੇ ਛੱਡੋ ਜੀ, ਕਿਉਂਕਿ ਲੋਕੀ ਡਰੇ ਵੀ ਬੈਠੇ ਆ ਲੜਾਈਆਂ ਤੋਂ। ਤੇ ਮੈਂ ਕਈ ਵਾਰੀ ਇੱਕ ਬੇਨਤੀ ਕਰਨਾ ਹੁੰਦਾ, ਗੁਰਸਿੱਖੋ ਯਾਦ ਰੱਖਿਓ, ਸੁਪਨੇ ਤੁਸੀਂ ਰਾਜ ਲੈਣ ਦੇ ਕਰਦੇ ਹੋ, ਪ੍ਰਬੰਧ ਸਾਡੇ ਤੋਂ ਗੁਰਦੁਆਰਿਆਂ ਦਾ ਨਹੀਂ ਸਾਂਭਿਆ ਜਾਂਦਾ। ਸੱਚ ਹੈ ਨਾ ਜੀ। ਸਰਦਾਰ ਸ਼ਬੇਗ ਸਿੰਘ ਨਵਾਬੀ ਲੈ ਕੇ ਆਏ ਸਨ, ਤੇ ਕਿਸੇ ਨੇ ਨੇੜੇ ਨਹੀਂ ਲੱਗਣ ਦਿੱਤਾ, ਕਿਉਂਕਿ ਉਹ ਮਿਲਵਰਤਨੀਏ ਸਿੰਘ ਸਨ ਨਾ। ਸ਼ਬੇਗ ਮਿਲਵਰਤਨੀਆ, ਆਪ ਜੀ ਨੂੰ ਪਤਾ ਹੋਣਾ, ਉਹਨਾਂ ਨੂੰ ਕਹਿੰਦੇ ਸਨ ਜਿਹੜੇ ਸਰਕਾਰ ਨਾਲ ਵੀ ਸਾਂਝ ਬਣਾਉਂਦੇ ਸਨ ਤੇ ਖਾਲਸਾ ਪੰਥ ਨਾਲ ਵੀ ਸਾਂਝ ਸੀ। ਉਹਨਾਂ ਨੂੰ ਜਦੋਂ ਕਿਹਾ ਵੀ ਅਸੀਂ ਪਾਤਸ਼ਾਹੀ ਦਾਵਾ ਰੱਖਨੇ ਆ, ਅਸੀਂ ਨਵਾਬੀ ਨਹੀਂ ਲੈਣੀ, ਮੈਨੂੰ ਸਰਦਾਰ ਸ਼ਬੇਗ ਸਿੰਘ ਦੇ ਬਚਨ ਏਡਾ ਸੂਝਵਾਨ ਸੀ ਜੀ। ਉਹ ਕੋਤਵਾਲ ਰਹੇ ਨੇ ਲਾਹੌਰ ਦੇ, ਕੁਝ ਵਿਦਵਾਨ ਕਹਿੰਦੇ ਸਰਦਾਰ ਸ਼ਬੇਗ ਸਿੰਘ ਜੀ ਨੇ ਕਿਹਾ ਸੀ, ਖਾਲਸਾ ਜੀ ਮੰਜ਼ਲ ਆਪਣੀ ਰਾਜ ਹੀ ਰੱਖੋ, ਪਾਤਸ਼ਾਹੀ ਰੱਖੋ, ਦਾਵਾ ਪਾਤਸ਼ਾਹੀ ਰੱਖੋ। ਅੱਜ ਨਵਾਬੀ ਮਿਲੀ ਹੈ, ਥੋੜੇ ਜਿਹੇ ਖਿੱਤੇ ਵਿੱਚ ਨਵਾਬੀ ਕਰਕੇ ਦਿਖਾਓ, ਲੋਕੀ ਕਹਿਣ ਵਾਕਈ ਓਏ ਜੇ ਨਵਾਬ ਬਣ ਕੇ ਇਸ ਪਰਗਣੇ ਦਾ ਇੰਨਾ ਸੁਧਾਰ, ਇੰਨਾ ਭਲਾ ਕੀਤਾ ਹੈ, ਜਿੱਦਣ ਖਾਲਸਾ ਪਾਤਸ਼ਾਹ ਬਣ ਜਾਏਗਾ ਉਹਨਾਂ ਕਿੰਨਾ ਕੁ ਭਲਾ ਹੋਵੇਗਾ। ਅਰਜ਼ ਹੈ, ਇਹਨੂੰ ਕਿਸੇ ਫਿਰਕੇ ਨਾਲ ਜੋੜ ਕੇ ਨਾ ਦੇਖਿਓ। ਮੈਂ ਬੇਨਤੀ ਕਰਾਂਗਾ, ਅਸੀਂ ਕਹਿੰਦੇ ਮੈਂ ਪਾਠ ਕਰ ਰਿਹਾ, ਬਿਲਕੁਲ ਚੰਗੀ ਗੱਲ ਹੈ, ਪਰ ਮੈਂ ਆਪ ਨੂੰ ਬੇਨਤੀ ਕਰਾਂ, ਜਿਨ੍ਹਾਂ ਦੀ ਬਾਣੀ ਦਾ ਪਾਠ ਕਰਨੇ ਆ, ਉਹ ਵੀ ਗੁਰਮੁਖ ਕਹਿੰਦੇ ਆ ਭਾਈ, ਸਤ ਸੰਗਤ ਤੋਂ ਬਿਨਾ ਪਾਰ ਉਤਾਰਾ ਨਹੀਂ ਹੋਣਾ।
ਇੱਕ ਸ਼ਬਦ ਮੈਂ ਆਪ ਨੂੰ ਸਾਂਝਾ ਕਰਨਾ। ਸ਼ਬਦ ਹੈ ਸੰਤ ਤੁਜੀ ਤਨ, ਭਗਤ ਰਵਿਦਾਸ ਜੀ ਮਹਾਰਾਜ। ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਸੰਤ ਚੀ ਸੰਗਤ, ਅਰਥ ਆਪਾਂ ਕਰ ਲਾਂਗੇ ਜੀ। ਸੰਤ ਚੀ ਸੰਗਤ, ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। ਦੇਖੋ ਇਹ ਸ਼ਬਦ ਵਰਤੇ ਆ। ਹੁਣ ਇਹਦੇ ਅਰਥ ਜਦੋਂ ਆਪਾਂ ਕਰਨੇ ਆ, ਹੋਲੀ ਕੀਨੀ ਸੰਤ ਸੇਵ ਤੁਕ ਲਈ, ਹੋਲੀ ਕੀਨੀ ਸੰਤ ਸੇਵ। ਸੰਤ ਤੁਜੀ ਤਨ, ਪਰਮਾਤਮਾ ਜੀ ਆਪ ਦੀ ਤਾਂ ਕੋਈ ਰੂਪ ਰੇਖ ਰੰਗ ਹੀ ਨਹੀਂ। ਤੇ ਅੱਗੋਂ ਫਿਰ ਭਗਤ ਜੀ ਕਹਿੰਦੇ ਅਸਲ 'ਚ ਬੰਦਗੀ ਕਰਨ ਵਾਲਾ ਜਿਹੜਾ ਸੰਤ ਹੈ, ਮੇਰੀ ਫਿਰ ਬੇਨਤੀ, ਜੇ ਮੈਂ ਕਿਸੇ ਧੜੇ ਦੇ ਸੰਤ ਦੀ ਵਿਆਖਿਆ ਨਹੀਂ ਕਰ ਰਿਹਾ, ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਤ ਬਾਰੇ ਕਿਹਾ ਜਾ ਰਿਹਾ ਮੈਂ ਉਹ ਬੇਨਤੀ ਕਰ ਰਿਹਾ, ਪਰ ਮੈਂ ਜੋ ਲਿਖਿਆ ਉਹ ਬੋਲ ਰਿਹਾ। ਕਿਸੇ ਬੰਦੇ ਦੀ ਕੀ ਤਾਕਤ ਹੋਏ ਸੰਤ ਦੇ ਪੂਰੇ ਜੀਵਨ ਨੂੰ ਬਿਆਨ ਕਰ ਸਕੇ। ਆਪਾਂ ਤਾਂ ਰੋਜ਼ ਪੜ੍ਹਨੇ ਆ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬੈ ਕਰਨ ਵਿਚਾਰ। ਉਹ ਗੁਰਮੁਖੋ ਮੰਨਣ ਵਾਲੇ ਦੀ ਅਵਸਥਾ ਨੂੰ ਕੋਈ ਬਿਆਨ ਕਰ ਸਕਦਾ? ਬਾਹਰ ਮੁਖੀ ਸੀ ਸਾਰੇ ਦੇਖ ਕੇ ਕਹਿੰਦੇ ਆ, ਇੰਨੇ ਵਜੇ ਉੱਠੇ ਸਨ, ਇਸ ਵਜੇ ਨਾਸ਼ਤਾ ਕੀਤਾ, ਇਸ ਤਰ੍ਹਾਂ ਬੋਲੇ। ਗੁਰਮੁਖੋ ਅੰਦਰ ਦੀ ਸੁਰਤ ਦੀ ਲੜਾਈ ਤਾਂ ਕੇਵਲ ਉਹੀ ਜਾਣਦਾ ਜਿਹਨੇ ਇਬਾਦਤ ਕੀਤੀ ਹੋਈ ਹੈ। ਉਹਦੀ ਗਤ ਨੂੰ, ਉਹਦੀ ਅਵਸਥਾ ਨੂੰ। ਇਸੇ ਕਰਕੇ ਸਤਿਗੁਰਾਂ ਨੇ ਇਹ ਸ਼ਬਦ ਵਰਤਿਆ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਹੁਣ ਮੇਰੇ ਵਰਗਾ ਨਿਤਨ ਵੀ ਕੋਈ ਨਹੀਂ ਕਰਦਾ, ਸਟੇਜ ਤੇ ਖਲੋਤਾ ਕਹੀ ਜਾਂਦਾ ਪੂਰਨ ਬ੍ਰਹਮ ਗਿਆਨੀ। ਸੱਚੀ ਲੋ ਇਹ ਸੁਣਨ ਨੂੰ ਮਿਲਦਾ। ਗੁਰਮੁਖੋ ਸੰਤ ਤੁਜੀ ਤਨ, ਭਗਤ ਰਵਿਦਾਸ ਸਾਹਿਬ ਕਹਿੰਦੇ ਮੈਂ ਤੁਹਾਨੂੰ ਦੇਖਣਾ ਚਾਹਨਾ, ਆਪ ਜੀ ਦੇ ਦੀਦਾਰ ਕਰਨੇ ਚਾਹਨਾ। ਕਹਿੰਦੇ ਸੱਚ ਇਹ ਵੇ ਪ੍ਰਮਾਤਮਾ ਜੀ, ਤੇਰੀ ਬੰਦਗੀ ਕਰਨ ਵਾਲੇ ਸੰਤ ਦਾ ਤਨ ਤੇਰਾ ਹੀ ਤਨ ਹੈ। ਜੋ ਪ੍ਰਾਨੀ ਨਿਸ ਦਿਨ ਭਜੈ, ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਮੇਰੀ ਫਿਰ ਬੇਨਤੀ ਹੈ, ਜੇ ਕਟ ਸਿਮਰਨ ਰਾਮ ਕੋ, ਸੋ ਨਰ ਮੁਕਤਾ ਜਾਨ, ਤੇ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਹਜ਼ੂਰ ਕਹਿੰਦੇ ਭਗਤ ਰਵਿਦਾਸ ਜੀ ਸੰਤ ਤੇਰਾ ਤਨ ਨੇ, ਸੰਤ ਤੁਜੀ ਤਨ ਸੰਗਤ ਪ੍ਰਾਣ। ਹਾਲਾਂ ਗੁਰਮੁਖਾਂ ਵੀ ਅਰਥ ਕੀਤੇ ਨੇ, ਮੇਰੇ ਪ੍ਰਾਣ ਉਹਨਾਂ ਦੀ ਸੰਗਤ ਚ ਨੇ। ਇੱਥੇ ਦੋ ਗੱਲਾਂ ਨੇ, ਇੱਕ ਤਨ ਹੈ, ਦੂਜਾ ਪ੍ਰਾਣ ਹੈ, ਕਿਉਂਕਿ ਪ੍ਰਾਣਾਂ ਦੇ ਸਹਾਰੇ ਤਨ ਚੱਲਣਾ। ਇਹਦੇ ਅਰਥ ਜੇ ਇਉਂ ਕਰੀਏ, ਸੰਤ ਜਨ ਤੇਰਾ ਤਨ ਨੇ, ਜਿੱਥੇ ਇਹਨਾਂ ਮਹਾਂਪੁਰਖਾਂ ਦੀ ਗੁਰਮੁਖਾਂ ਦੀ ਸੰਗਤ ਹੋਵੇਗੀ ਪਰਮਾਤਮਾ ਦੀ, ਉੱਥੇ ਤੇਰੀ ਜ਼ਿੰਦਗੀ ਦੀ ਰੌਂ ਚੱਲਦੀ, ਉੱਥੇ ਤੇਰੇ ਪ੍ਰਾਣ ਨੇ। ਸੰਤ ਤੁਜੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਹੁਣ ਅਗਲੇ ਬਚਨ ਨੇ ਜੀ, ਸੰਤ ਚੀ ਸੰਗਤ, ਆਹ ਹੈ ਸੇਵਾ ਕਰਨੀ। ਚੀ ਲਫ਼ਜ਼ ਜਿਹੜਾ ਨਾ ਜੀ ਪੰਜਾਬੀ ਦਾ ਨਹੀਂ, ਇਹ ਮਰਾਠੀ ਦਾ। ਤੇ ਇਹ ਚ ਜ਼ਿਆਦਾ ਸ਼ਬਦ ਮਰਾਠੀ ਦੇ ਨੇ। ਤੇ ਇਹ ਗੱਲ ਹੋਰ ਭਾਸ਼ਾ ਵਿਗਿਆਨੀ ਜਾਣਦੇ ਆ, ਮਰਾਠੀ ਤੇ ਪੰਜਾਬੀ ਇੱਕੋ ਸੋਮੇ ਚੋਂ ਨਿਕਲੀਆਂ ਨੇ। ਜਦੋਂ ਮੈਂ ਮਹਾਰਾਸ਼ਟਰ ਕਥਾ ਕਰਨ ਜਾਣਾ, ਉਹ ਉਹਨਾਂ ਦੇ ਸ਼ਬਦ ਹੈ ਠੇਠ ਪੰਜਾਬ। ਹੁਣ ਆਪਾਂ ਸਾਰੇ ਪਾਣੀ ਕਹਿੰਦੇ ਆ, ਮਰਾਠੀ ਵਿੱਚ ਬਿਲਕੁਲ ਪਾਣੀ ਨਹੀਂ ਕਹਿੰਦੇ, ਉਹ ਪਾਣੀ ਕਹਿੰਦੇ ਆ। ਹੁਣ ਅਸੀਂ ਸ਼ਬਦ ਵਰਤਨੇ ਚੀ, ਉਹ ਵਰਤਦੇ ਨੇ ਦੀ, ਫਰਕ ਹੈ ਥੋੜਾ ਜਿਹਾ। ਹੁਣ ਇਹ ਹੈ ਸੰਤ ਤੁਜੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਸੰਤ ਚੀ ਸੰਗਤ, ਮੈਨੂੰ ਸੰਗਤ ਬਖਸ਼ ਆਪਣੇ ਇਹੋ ਜਿਹੇ ਸੰਤਾਂ ਦੀ ਜਿਹਦੇ ਹਿਰਦੇ ਵਿੱਚ ਤੇਰਾ ਨਿਵਾਸ ਹੈ। ਸੰਤ ਕਥਾ ਰਸ, ਮੈਨੂੰ ਉਹ ਰਸ ਬਖਸ਼ ਦੇ ਕਥਾ ਦਾ ਜਿਹੜੀ ਬੰਦਗੀ ਕਰਨ ਵਾਲੇ ਸੰਤ ਜਨਾਂ ਅੰਦਰ ਹੈ, ਉਹਨਾਂ ਦੀ ਕਥਾ ਦਾ ਰਸ। ਸੰਤ ਚੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ, ਮਾਝੈ ਮੈਨੂੰ ਉਹ ਪ੍ਰੇਮ ਦੀ ਦਾਤ ਦੇ ਜਿਹੜੀ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਨੂੰ ਦਿੱਤੀ ਹੈ। ਮੈਂ ਅਰਜ਼ ਕਰਾਂ, ਇੱਕ ਨਹੀਂ ਅਨੇਕਾਂ ਇਬਾਦਤ ਵਾਲੀਆਂ ਰੂਹਾਂ ਹੋਈਆਂ ਨੇ। ਹੁਣ ਆ ਜਿਹੜਾ ਸ਼ਬਦ ਹੈ, ਉਹਨਾਂ ਦੀ ਸੰਗਤ, ਉਹਨਾਂ ਵਰਗਾ ਰਸ। ਇੱਕ ਮੈਂ ਉਦਾਹਰਨ ਆਪ ਜੀ ਨੂੰ ਦੇਣਾ, ਕਿਉਂਕਿ ਸਾਡਾ ਅੰਦਰ ਇੰਨਾ ਕੁ ਵਾਸ਼ ਕਰ ਦਿੱਤਾ ਗਿਆ ਹੈ ਲਿਟਰੇਚਰ ਬਾਰੇ, ਜੀਵਨ ਵਾਲੀਆਂ ਸ਼ਖਸੀਅਤਾਂ ਬਾਰੇ। ਜਿੱਥੇ ਸ਼ੱਕ ਪੈਦਾ ਹੋ ਜਾਏ, ਯਾਦ ਰੱਖਿਓ ਜਿੰਨਾ ਮਰਜੀ ਜ਼ੋਰ ਲਾਈ ਜਾਓ, ਬੰਦੇ ਦਾ ਅੰਦਰ ਛੇਤੀ ਫਿਰ ਟਿਕਦਾ ਨਹੀਂ ਹੁੰਦਾ। ਇਹੀ ਹੈ ਨਾ ਜੀ। ਅੱਜ ਕਿਸੇ ਬਾਰੇ ਇਹੀ ਕਹਦੇ ਵੀ ਭਾਈ ਸਾਹਿਬ ਆ ਬੋਲਦੇ ਪੈਸਾ ਕਿ ਉਹਨਾਂ ਬਾਰੇ ਸੁਣਿਆ ਜੇ, ਮੰਨ ਲਓ ਝੂਠ ਹੀ ਅਗਾਂ ਤੁਰਿਆ ਹੁੰਦਾ ਹੈ, ਦੂਜੇ ਦਿਨ ਕੀਰਤਨ ਕਥਾ ਸੁਣੋਗੇ ਪਰ ਵਿਚਾਰ ਉਹ ਨਹੀਂ ਬਣਨੇ, ਕਿਉਂਕਿ ਅੱਖ ਇਹਦੀ ਪੁਤਲੀ ਸੂਰਜ ਤੱਕ ਦੇਖਦੀ ਏ। ਨਿੱਕੀ ਜਿਹੀ ਰੇਤ ਦਾ ਕਣ ਪੈ ਜਾਏ ਤੇ ਸੂਰਜ ਦਿਸਣਾ ਬੰਦ ਹੋ ਜਾਂਦਾ ਹੈ। ਜਦੋਂ ਯਾਦ ਰੱਖੋ ਸੁਰਤ ਵਿੱਚ ਸ਼ੱਕ ਦਾ ਨਿੱਕਾ ਜਿਹਾ ਫੁਰਨਾ ਪੈਦਾ ਹੋ ਜਾਏ ਤੇ ਬੰਦੇ ਦਾ ਮਨ ਉਹ ਨਹੀਂ ਰਹਿੰਦਾ। ਇੱਕ ਨਹੀਂ ਅਨੇਕਾਂ ਸੰਤ ਹੋਏ,
ਇੱਕ ਮੈਂ ਉਦਾਹਰਨ ਆਪ ਜੀ ਨੂੰ ਦੇਣਾ। ਸੇਵਾ ਪੰਥੀ ਮਹਾਂਪੁਰਖ, ਮੈਂ ਤਾਂ ਕਿਹਾ ਜੀ, ਉੱਥੇ ਮੈਂ ਸੈਕਰਾਮੈਂਟੋ ਵੀ ਕਿਹਾ ਸੀ ਵੀ ਜੇ ਮੈਂ ਘੁਮਾ ਕੇ ਗੱਲ ਕਰਦੇ ਆਂ ਵੀ ਇੱਕ ਸੂਫੀ ਦਰਵੇਸ਼ ਦੀ ਗੱਲ ਕਰਨ ਲੱਗਾ, ਸਾਰਿਆਂ ਟੇਕੇ ਸੁਣ ਲੈਣਾ। ਜੇ ਮੈਂ ਕਹਿ ਦਿੱਤਾ ਵੀ ਸਿੱਖ ਸੰਤ ਦੀ ਗੱਲ ਕਰ ਲੱਗਿਆ ਤੇ ਯਾਦ ਰੱਖਿਓ ਉਸੇ ਵੇਲੇ ਆ ਜਾਣਾ, ਅੰਦਰ ਫੁਰਨੇ ਉੱਠਣਗੇ। ਕਿਸੇ ਪਖੰਡੀ ਦੀ ਗੱਲ ਕਰਤੀ ਜੀ ਸ਼ੁਰੂ, ਇਹ ਸੱਚੀ ਬਣੇਗਾ। ਜੇ ਮੈਂ ਕਹਿ ਦਿਆਂ ਫਕੀਰ ਦੀ, ਆਪਾਂ ਬੜੀ ਛੇਤੀ ਸੁਣ ਲੈਣਾ। ਬਾਬਾ ਤੇਜਾ ਸਿੰਘ ਉਹਨੇ ਇਹ ਗੱਲ ਕਹਿੰਦੇ ਸਨ, ਇਹ ਡਬਲ MA ਬਾਬਾ ਅਤਰ ਸਿੰਘ ਮਸਤੂਆਣੇ ਵਾਲਿਆਂ ਦੇ ਨਾਲ ਜਿਹੜੇ ਰਹੇ, ਉਹ ਇੱਕ ਗੱਲ ਮੈਂ ਇੱਥੇ ਵੀ ਕਿਹਾ ਸੀ, ਮੈਂ ਗੱਲ ਦੁਹਰਾਉਣ ਲੱਗਾ, ਕਥਾ 'ਚ ਕਹਿ ਚੁੱਕਾ ਇੱਥੇ। ਉਹ ਕਹਿੰਦੇ ਸਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਹ ਬੰਦਾ ਖਲੋ ਕੇ ਕਹਿ ਵੀ ਕੋਈ ਸੰਤ ਨਹੀਂ, ਜਿਉਂ ਆਪਾਂ ਹੁਣ ਕਹਿੰਦੇ ਨਾ ਕੋਈ ਸੰਤ ਨਹੀਂ, ਕੋਈ ਗੁਰਸਿੱਖ ਨਹੀਂ, ਕੋਈ ਮਹਾਂਪੁਰਖ ਨਹੀਂ। ਯਾਦ ਰੱਖਿਓ ਜਦੋਂ ਬੰਦਾ ਆਪ ਬਾਣੀ ਤੋਂ ਅੰਦਰੋਂ ਸੁੱਕਿਆ ਹੋਵੇ ਉਹਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ, ਕਿਉਂਕਿ ਉਹਦੀ ਪ੍ਰੋਬਲਮ ਆਪਣੀ ਹੈ। ਉਹ ਬਾਹਰ ਦੇਖਦਾ ਪਿਆ ਵੀ ਕੁਝ ਵੀ ਨਹੀਂ। ਜੈਸੀ ਸੁਖੀਏ ਕੋ ਪੇਖਾ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਉੱਥੇ ਉਹਨਾਂ ਨੇ ਇੱਕ ਸ਼ਬਦ ਕਿਹਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਇਹ ਕਹਿਣਾ ਕੋਈ ਗੁਰਸਿੱਖ, ਕੋਈ ਸੰਤ, ਕੋਈ ਮਹਾਂਪੁਰਖ ਕੋਈ ਵੀ ਨਹੀਂ। ਉਹ ਨਾ ਗੱਲ ਬੜੀ ਸੋਹਣੀ ਕਹੀ, ਕਹਿੰਦੇ ਨੇ ਵੀ ਬੜੇ ਖੁਸ਼ ਹੁੰਦੇ ਆ, ਬੜੀ ਜੀ ਤਾਂ ਪਤੇ ਦੀ ਗੱਲ ਕਹੀ ਜੀ ਅੱਜ। ਉਹ ਬਾਬਾ ਤੇਜਾ ਸਿੰਘ ਕਹਿੰਦੇ ਹੁੰਦੇ ਸਨ ਕਿ ਕਲਾਸ ਲੱਗੀ ਹੋਵੇ, ਵਿਦਿਆਰਥੀ ਬੈਠੇ ਹੋਣ ਤੇ ਬਾਹਰੋਂ ਬੰਦਾ ਜਾ ਕੇ ਕਹੇ ਟੀਚਰ ਦੇ ਸਾਹਮਣੇ, ਅਧਿਆਪਕ ਦੇ ਸਾਹਮਣੇ, ਆਚਾਰਿਆ ਦੇ ਸਾਹਮਣੇ, ਇਸ ਕਲਾਸ ਦੇ ਸਾਰੇ ਵਿਦਿਆਰਥੀ ਨਲਾਇਕ, ਸਾਰੇ ਨਿਕੰਮੇ, ਬਿਲਕੁਲ ਕੋਈ ਅਕਲ ਨਹੀਂ। ਉਹ ਕਹਿੰਦਾ ਹੋ ਸਕਦੇ ਬੱਚੇ ਤੇ ਵਿਚਾਰੇ ਸਹਿ ਲੈਣ, ਪਰ ਟੀਚਰ ਦੇ ਪੱਲੇ ਕੁਝ ਨਹੀਂ ਰਹਿਣਾ। ਤੁਸੀਂ ਪੜ੍ਹਾਉਣ ਵਾਲੇ ਬੈਠੇ ਹੋ, ਟੀਚਰ ਦੇ ਸਾਹਮਣੇ ਕਹੋ ਇਸ ਦੇ ਸਾਰੇ ਵਿਦਿਆਰਥੀ ਨਲਾਇਕ, ਉਹਦੇ ਪੱਲੇ ਕੁਝ ਨਹੀਂ ਰਹਿਣਾ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਰੂਹਾਨੀਅਤ ਜੁਗੋ ਜੁਗ ਅਟਲ ਹੈ, ਇਹਦੀ ਹਜ਼ੂਰੀ ਵਿੱਚ ਜੁਗੋ ਜੁਗ ਅਟਲ ਕਮਾਈ ਵਾਲੇ ਵੀ ਰਹਿਣਗੇ। ਕਿ ਗੁਰੂ ਗ੍ਰੰਥ ਸਾਹਿਬ ਆਪਣੇ ਸਮੇਂ 'ਚ ਵਰਤਮਾਨ 'ਚ ਵਰਦੇ ਨੇ, ਇੱਕ ਸਿੱਖ ਨਹੀਂ ਪੈਦਾ ਕਰ ਸਕੇ। ਮੇਰੀ ਬੇਨਤੀ ਇਸ ਪਾਸੇ ਨਾ ਤੁਰੀਏ। ਫਿਰ ਅਰਜ਼ ਹੈ ਕਿ ਉਹ ਰਸ ਬਣ ਜਾਏ। ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ, ਸੰਤ ਦੇਵਾ ਦੇਵ, ਸੰਤ ਚੀ ਸੰਗਤ, ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ, ਦੀਜਾ ਦੇਵਾ ਦੇਵ, ਔਰ ਇੱਕ ਮੰਗੂ ਭਗਤ ਚਿੰਤਾਮਣ। ਇਹ ਸੁਣਿਓ, ਜਣੀ ਲਖਾਵੋ ਪਾਪੀ ਅਸੰਤ। ਫਿਰ ਅਰਜ਼ ਹੈ, ਇੱਕ ਤਾਂ ਆਪਣੀ ਭਗਤੀ ਦਿਓ, ਇੱਕ ਮੈਂ ਤੁਹਾਨੂੰ ਬੇਨਤੀ ਕਰਨਾ ਵਾਹਿਗੁਰੂ ਜੀ, ਬੰਦਗੀ ਕਰਨ ਵਾਲੇ ਦੀ ਸੰਗਤ ਦੇ ਦਿਓ। ਉਹ ਬੰਦਾ ਕਦੀ ਨਾ ਮਿਲਾਇਓ ਜਿਹੜਾ ਅਸੰਤ ਅੰਦਰੋਂ ਸੁੱਕ ਚੁੱਕਾ ਹੈ। ਦੇਖੋ ਕਿੱਡੀ ਵੱਡੀ ਗੱਲ ਕੀਤੀ। ਗੱਲ ਉਹ ਸਾਰੀ ਜਣੀ ਲਿਖਾਵੋ ਅਸੰਤ ਪਾਪੀ ਸਨ। ਮਹਾਰਾਜ ਕਹਿ ਰਹੇ ਨੇ ਉਹ ਪਾਪੀ, ਉਹ ਅਸੰਤ ਬੰਦਾ ਨਾ ਦਿਖਾਇਓ, ਸਿਰ ਮੈਨੂੰ ਉਹ ਮਿਲਾਓ। ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇਣਾ। ਸੇਵਾ ਪੰਥੀਆਂ ਦਾ ਇਤਿਹਾਸ ਪੜ੍ਹਨਾ ਹੋਵੇ, ਇੱਕ ਗ੍ਰੰਥ ਹੈ ਸੰਤ ਰਤਨਮਾਲ, ਜਿਨ੍ਹਾਂ ਦੇ ਮਨ 'ਚ ਸ਼ੌਂਕ ਹੈ ਨਾ ਪੜ੍ਹਨ ਦਾ, ਉਹ ਕਦੀ ਪੜ੍ਹਿਓ। ਸੇਵਾ ਪੰਥੀ ਪਾਰਸ ਭਾਗ ਦੀ ਕਥਾ ਕਰਦੇ ਹੁੰਦੇ ਸਨ। ਸੰਤ ਰਤਨਮਾਲ ਪੜ੍ਹਨ ਵਾਲੀ ਹੈ, ਉਸ ਵਿੱਚ ਬੜਿਆਂ ਦਾ ਜ਼ਿਕਰ ਕੀਤਾ ਹੈ। ਹੋਰ ਅਸੀਂ ਜੀਵਨ ਪੜ੍ਹਨੇ ਆ, ਸੰਤ ਗਾਥਾਵਾਂ ਨੇ। ਮੈਂ ਆਪ ਨੂੰ ਬੇਨਤੀ ਕਰਾਂ ਕਿ ਇੱਕ ਸੇਵਾ ਪੰਥੀ ਮਹਾਂਪੁਰਸ਼ ਹੋਏ ਨੇ, ਇਹ ਬਾਬਾ ਰਾਮ ਕਿਸ਼ਨ ਜੀ, ਪਟਿਆਲੇ ਵਿੱਚ ਇਹਨਾਂ ਦਾ ਸਥਾਨ ਹੈ ਹੁਣ ਅੱਜ ਕੱਲ੍ਹ। ਇਹ ਬੜੀ ਵਾਹਿਗੁਰੂ ਜੀ ਦੀ ਦਇਆ ਸੀ ਜੀ ਇਹਨਾਂ ਤੇ। ਹੁਣ ਉਹ ਜਿਹਾ ਜੀਵਨ ਬਣ ਜਾਏ। ਸੰਤ ਰਾਮ ਕਿਸ਼ਨ ਜੀ, ਇਹਨਾਂ ਨੇ ਕੀਰਤਨ ਸੁਣਨਾ, ਤੇ ਇੱਕ ਦਿਨ ਕੀਰਤਨ ਹੋਇਆ ਤੇ ਕੀਰਤਨ ਕਰਨ ਵਾਲੇ ਜਿਹੜੇ ਸੱਜਣ ਸਨ, ਬਾਕੀ ਸੰਗਤ ਚਲੀ ਗਈ, ਉਹ ਇਸ ਤਰੀ ਢੋਲ ਆ ਕੇ ਬੈਠੇ ਨੇ। ਕੀਰਤਨ ਕਰਨ ਵਾਲਾ ਕੀਰਤਨੀਆ ਸਾਹਮਣੇ ਬੈਠਾ ਤੇ ਇੱਕ ਬੀਬੀ ਉਹਦੇ ਘਰੋਂ। ਜਦੋਂ ਨੇਤਰ ਖੁੱਲੇ, ਉਹਨਾਂ ਪੁੱਛਿਆ ਜੀ ਗੁਰੂ ਕੇ ਕੀਰਤਨੀਓ ਤੁਸੀਂ ਨਹੀਂ ਗਏ? ਉਹਨੇ ਖੜੇ ਹੋ ਕੇ ਕਿਹਾ ਬਾਬਾ ਜੀ ਅੱਜ ਅਸੀਂ ਕੁਝ ਮੰਗਣ ਆਏ ਹਾਂ। ਕਹਿੰਦੇ ਦੱਸੋ? ਕਹਿੰਦੇ ਸਾਡੇ ਘਰ ਔਲਾਦ ਨਹੀਂ, ਕਿਰਪਾ ਕਰੋ, ਸੰਤਾਨ ਨਹੀਂ, ਬੇਨਤੀ ਕਰੋ। ਕੋਈ ਸ਼ਬਦ ਨਹੀਂ ਹੋਰ ਵਰਤਿਆ, ਤੂੰ ਠਾਕਰ ਤੂੰ ਪੈ ਅਰਦਾਸ ਨਹੀਂ। ਇੰਨਾ ਅੰਦਰ ਟਿਕਿਆ ਸੀ, ਵਜਦ ਚ ਆ ਕੇ ਕਹਿਣ ਲੱਗੇ ਹੀਰਾ ਆਵੇਗਾ, ਗੁਰੂ ਨਾਨਕ ਸਾਹਿਬ ਦੇ ਘਰੋਂ ਹੀਰਾ ਆਵੇਗਾ। ਉਹਨਾਂ ਦੇ ਘਰ ਭਾਈ ਹੀਰਾ ਸਿੰਘ ਦਾ ਜਨਮ ਹੋਇਆ ਸੀ। ਸ਼ਾਇਦ ਹੁਣ ਕਈਆਂ ਸੱਜਣਾਂ ਨੂੰ ਭਾਈ ਹੀਰਾ ਸਿੰਘ ਦਾ ਵੀ ਨਹੀਂ ਪਤਾ ਹੋਣਾ। ਇਹ ਫਰੂਕਿਆਂ ਵਾਲੇ ਹੋਏ ਨੇ ਜੀ। ਵਾਹਿਗੁਰੂ ਜੀ, ਇਹ ਇੰਨੇ ਕਮਾਲ ਦਾ ਕੀਰਤਨ ਕਰਦੇ ਸਨ। ਮੈਂ ਤੁਹਾਨੂੰ ਤਾਂ ਬੇਨਤੀ ਕਰ ਲਗਾ, ਇੰਨੀਆਂ ਅਮੋਲਕ
ਅਮੋਲਕ ਹੀਰੇ ਨੇ ਗੁਰਸਿੱਖੀ 'ਚ ਇੱਕ ਦੋ ਇੱਕ ਚੜੰਦੀਆਂ, ਕਿਉਂਕਿ ਸਮੇਂ ਦੀ ਨਕਾਰਾਤਮਕ ਸੋਚ ਨੇ ਉਹਨਾਂ ਕਮਾਈਆਂ ਵਾਲਿਆਂ ਦੇ ਜੀਵਨ ਨੂੰ ਵੀ ਲੁਕੋ ਕੇ ਰੱਖ ਦਿੱਤਾ। ਭਾਈ ਹੀਰਾ ਸਿੰਘ ਜੀ ਬਾਰੇ ਆਰੀਆ ਸਮਾਜੀ ਕਹਿੰਦੇ ਹੁੰਦੇ ਸਨ ਕਿ ਭਾਈ ਹੀਰਾ ਸਿੰਘ ਦਾ ਕੀਰਤਨ ਸੁਣ ਲਿਓ ਪਰ ਇਹਦੀ ਕਥਾ ਨਾ ਸੁਣਿਓ। ਕਥਾ ਸੁਣੋਗੇ ਤੇ ਤੁਹਾਨੂੰ ਅੰਮ੍ਰਿਤ ਛਕਣ ਵਾਸਤੇ ਆਪਣੇ ਆਪ ਮਜਬੂਰ ਹੋਣਾ ਪੈ ਜਾਏਗਾ। ਮੈਂ ਤੁਹਾਨੂੰ ਇੱਕ ਬੇਨਤੀ ਹੋਰ ਕਰਨ ਲੱਗਾ, ਚਲੋ ਫਿਰ ਕਿਤੇ ਗੱਲ ਚੱਲੀ ਆਪਾਂ ਕਰਾਂਗੇ। ਭਾਈ ਹੀਰਾ ਸਿੰਘ ਫਰੂਕਿਆਂ ਵਾਲਿਆਂ ਦਾ ਜੀਵਨ ਪੜ੍ਹਿਓ, ਉਹਨਾਂ ਦੇ ਬੇਟੇ ਨੇ ਲਿਖਿਆ ਅਮੋਲਕ ਹੀਰਾ। ਬਾਬਾ ਰਾਮ ਕਿਸ਼ਨ ਜੀ ਨੇ ਕਿਹਾ ਹੀਰਾ ਆਏਗਾ। ਗੁਰਮੁਖ ਉਹਨਾਂ ਦਾ ਪ੍ਰੇਮ ਇੰਨਾ ਸੀ। ਇੱਕ ਦਿਨ ਕੀਰਤਨੀਆਂ ਨੇ ਕੀਰਤਨ ਕਰਦਿਆਂ ਪ੍ਰਸੰਗ ਸ਼ੁਰੂ ਕਰ ਦਿੱਤਾ ਸੱਚੇ ਸੌਦੇ ਵਾਲਾ। ਮਹਾਰਾਜ ਜੀ ਨੇ ਜਿਹੜੀ ਸੇਵਾ ਕੀਤੀ ਜਾ ਕੇ ਸੱਚੇ ਸੌਦੇ, ਵਾਪਸ ਆਏ। ਆਪ ਸਭ ਨੂੰ ਪਤਾ ਹੈ ਗੁਰਦੁਆਰਾ ਤੰਬੂ ਸਾਹਿਬ ਜਿੱਥੇ ਇੱਥੇ ਮਹਾਰਾਜ ਲੁਕਣਾ ਸ਼ਬਦ ਵਰਤੋਂ, ਘਰ ਨਹੀਂ ਗਏ, ਇੱਥੇ ਰੁਕ ਗਏ। ਪਿਤਾ ਜੀ ਆਏ, ਉਹਨਾਂ ਆ ਕੇ ਝਿੜਕਿਆ। ਉਹ ਬਾਪ ਨੇ ਜੀ, ਇਤਿਹਾਸ ਕਹਿੰਦਾ ਹੈ ਉਹਨਾਂ ਹੱਥ ਚੁੱਕਿਆ। ਮਾਤਾ ਤ੍ਰਿਪਤਾ ਜੀ ਆਏ, ਬੇਬੇ ਨਾਨਕੀ ਜੀ ਆਈ। ਇਤਿਹਾਸ ਕਹਿੰਦਾ ਹਜ਼ੂਰ ਦੇ ਚਿਹਰੇ ਦੇ ਉੱਤੇ ਪਿਤਾ ਜੀ ਦੀਆਂ ਉਂਗਲਾਂ ਦੇ ਨਿਸ਼ਾਨ ਇਸ ਤਰ੍ਹਾਂ ਸਨ ਗੱਲਾਂ ਤੇ ਕਿ ਜਿਵੇਂ ਮਾਨੋ ਚਿੱਟੇ ਕਮਲ ਫੁੱਲ ਦੇ ਉੱਤੇ ਕਾਲੇ ਰੰਗ ਦੇ ਭਵਰੇ ਬੈਠੇ ਹੋਣ, ਇਸ ਤਰ੍ਹਾਂ ਚਿਹਰਾ। ਉਹ ਰਾਗੀ ਸਿੰਘ ਸੁਣਾ ਰਿਹਾ ਹੈ, ਵਿਖਿਆਨ ਕਰ ਰਿਹਾ ਹੈ ਕਿ ਦੇਖੋ ਜੀ ਇਸ ਤਰ੍ਹਾਂ ਚਪੇੜ ਮਾਰੀ, ਇਸ ਤਰ੍ਹਾਂ ਹੋਇਆ, ਇਸ ਤਰ੍ਹਾਂ ਦਾਗ ਕਾਲੇ ਪੈ ਗਏ। ਕਹਿੰਦੇ ਨੇ ਬੈਠੇ ਨੇ ਧਰਮਸ਼ਾਲਾ 'ਚ। ਬਾਬਾ ਰਾਮ ਕਿਸ਼ਨ, ਭਾਈ ਰਾਮ ਕਿਸ਼ਨ ਕਹਿ ਲੋ, ਉਹ ਪਿੱਛੇ ਸੁਣ ਰਹੇ ਨੇ। ਉਹਨਾਂ ਦੀ ਸੁਰਤ ਧਰਮਸ਼ਾਲਾ ਤੋਂ ਉੱਠ ਕੇ ਉਸ ਸਮੇਂ ਚਲੀ ਗਈ। ਇੱਕੋ ਦਮ ਸੰਗਤ 'ਚ ਖਲੋ ਕੇ ਕਹਿੰਦੇ ਨੇ ਬਾਬਾ ਕਾਲੂ ਜੀ ਹੁਣ ਨਾ ਮਾਰਿਓ, ਹੁਣ ਨਾ ਮਾਰਿਓ। ਜੇ ਤੁਸੀਂ ਕਹੋਗੇ ਤੇ ਮੈਂ ਸਾਰਾ ਨਨਕਾਣਾ ਸਾਹਿਬ ਸੋਨੇ ਨਾਲ ਮਿਲਾ ਦਿਆਂ। ਸੰਗਤ ਚੁੱਪ ਕਰ ਗਈ, ਹੋ ਕੀ ਗਿਆ ਹੈ। ਜਦੋਂ ਵੇਖਿਆ ਤੇ ਅਸਲ 'ਚ ਉਹ ਉਸ ਥਾਂ ਤੇ ਕਾਲ ਦੇ ਪਰਦੇ ਪਾਰ ਕੇ ਚਲੇ ਗਏ ਜਦੋਂ ਘਟਨਾ ਵਾਪਰੀ ਹੈ। ਮੇਰੀ ਇੱਕ ਬੇਨਤੀ ਹੈ, ਕੱਲਾ ਇਹ ਵੀ ਕਹਿਤਾ ਹੋਲੀ ਕੀ ਨੀ ਸੰਤ ਸੇਵ, ਰੰਗ ਲਾਗਾਤ ਦੇਵ ਆਲ ਅਤ ਲਾਲ ਦੇਵ। ਪਿਛਲੇ ਸਾਲ ਵੀ ਇਹ ਤੁਕ ਸੀ ਤੇ ਐਦਕੀ ਵੀ ਇਹ ਤੁਕੇ, ਅੰਦਰ ਦੀ ਮੈਲ ਤਾਂ ਉਤਰੀ ਕੋਈ ਨਹੀਂ। ਮੇਰੀ ਫਿਰ ਬੇਨਤੀ ਹੈ, ਜੇ ਹੋਲੀ ਕੀ ਨੀ ਸੰਤ ਸੇਵ ਤੇ ਮਨਾ ਕੱਲੇ ਮੈਂ ਆਪ ਜੀ, ਮੈਂ ਤੇ ਜੇ ਇੰਡੀਆ ਹੋਵਾਂ ਮੈਂ ਕਰਨਾ ਜੀ ਉਦਣ ਅੱਧਾ ਘੰਟਾ ਸੰਗਤ ਦੇ ਭਾਂਡੇ ਹੀ ਮਾਂਜ ਲਈਏ, ਕਿਉਂਕਿ ਸਤਿਗੁਰੂ ਅੱਜ ਮੈਂ ਹੋਲੀ ਮਨਾਉਣ ਆਇਆ। ਆ ਬਾਹਰ ਕੱਲ ਸੇਵਾ ਕਿੰਨੀ, ਇਹ ਜਿਹੜੀ ਸੇਵਾ ਕਰ ਰਹੇ ਨੇ ਸੱਚੀ ਮੁੱਚੀ ਇਹ ਸੇਵਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੂਜੀ ਗੱਲ, ਮੈਂ 5-7 ਮਿੰਟ ਲਾ ਲਾਂ ਨਾ ਜੀ, ਕਿਉਂ ਮੈਨੂੰ ਇਹ ਨਾ ਜੇ ਤੁਸੀਂ ਥੱਕ ਗਏ ਮੈਂ ਨਾਲ ਹੀ ਬੰਦ ਕਰ ਦੇਣਾ। ਹਾਂਜੀ ਵੇਖੋ, ਇੱਕ ਤਾਂ ਇਹ ਦੂਜਾ ਪੱਖ ਜਿਹੜਾ ਪ੍ਰਹਿਲਾਦ ਜੀ ਵਾਲਾ ਹੈ, ਉਹ ਉਹਨਾਂ ਦਾ ਨਾਂ ਅਦਬ ਨਾਲ ਹੀ ਲੈਣਾ ਚਾਹੀਦਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਨੂੰ ਭਗਤੀ ਦੇ ਪ੍ਰੇਰਣਾ ਦੇ ਸਰੋਤ ਮੰਨਿਆ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਐਦਕੀ ਮੈਂ ਭਾਰਤ ਦੀ ਕਥਾ ਕਰਦੇ ਅਰਜ਼ ਕਰਕੇ ਆਇਆ, ਦੋਨੋਂ ਹੀ ਬੱਚੇ ਨੇ। ਭਗਤ ਧਰੂ ਦੀ ਉਮਰ 5 ਸਾਲ ਦੀ ਗੁਰਬਾਣੀ ਨੇ ਦੱਸੀ ਹੈ। 5 ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਦੋਨੋਂ ਹੀ ਆਪਣੇ ਪਰਿਵਾਰ ਦੇ ਤਸ਼ੱਦਦ ਦੇ ਸ਼ਿਕਾਰ ਨੇ, ਅਪਮਾਨ ਦੇ। ਥੋੜਾ ਜਿਹਾ ਜ਼ਿਆਦਾ ਨਹੀਂ ਡਿਟੇਲ 'ਚ। ਧਰੂ ਜੀ 5 ਸਾਲ ਦੇ ਨੇ। ਰਾਜਾ ਉਤਾਨਪਾਦ, ਉਹਦੀਆਂ 2 ਰਾਣੀਆਂ ਨੇ, ਸੁਨੀਤੀ ਤੇ ਸੁਰੂਚੀ। ਇੱਕ ਦੀ ਕੁੱਖ ਵਿੱਚੋਂ ਉੱਤਮ ਹੈ, ਪ੍ਰਹਿਲਾਦ ਦੀ ਮਤਰੇਈ ਮਾਂ ਚੋਂ ਜਿਹੜਾ ਪੈਦਾ ਹੋਇਆ, ਤੇ ਧਰੂ ਦੀ ਚੋਂ ਦੂਸਰਾ ਧਰੂ ਹੈ। ਧਰੂ ਆਪਣੇ ਬਾਪ ਦੇ ਸਿੰਘਾਸਨ ਤੇ ਬਹਿ ਗਿਆ, ਪਿਤਾ ਦੀ ਗੋਦ 'ਚ ਬੈਠ ਗਿਆ। ਜੋ ਭਾਈ ਗੁਰਦਾਸ ਸਾਹਿਬ ਨੇ ਦੀ 10ਵੀਂ ਵਾਰ ਜਿਹੜੀ ਹੈ ਉਹਨੂੰ ਧਿਆਨ ਨਾਲ ਪੜਿਓ। ਇਹ ਪੁਰਾਣਕ ਭਗਤ ਵੀ ਨੇ ਤੇ ਕੁਝ ਭਗਤ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਉਹਨਾਂ ਦਾ ਵੀ ਜ਼ਿਕਰ 10ਵੀਂ ਵਾਰ ਵਿੱਚ ਹੈ। ਧਰੂ ਬਾਪ ਦੀ ਗੋਦ 'ਚ ਬੈਠ ਗਿਆ। ਮਤਰੇਈ ਨੇ ਆ ਕੇ ਬਾਹੋਂ ਪਕੜ ਕੇ ਉਠਾਇਆ। ਉਹਨੇ ਇੱਕੋ ਗੱਲ ਕਹੀ, ਕਹਿੰਦੀ ਜੇ ਇਸ ਗੋਦ ਵਿੱਚ ਬਹਿਣਾ ਸੀ ਤੇ ਮੇਰੀ ਗੋਦ ਤੋਂ ਜਨਮ ਲੈਂਦਾ, ਤੂੰ ਮੇਰੀ ਸੌਕਣ ਦੀ ਗੋਦ 'ਚ ਪੈਦਾ ਹੋਇਆ। ਉਹ 5 ਸਾਲ ਦਾ ਨਿਆਣਾ ਹੈ ਜੀ। ਉਹ ਇੱਕੋ ਦਮ ਜਿਵੇਂ ਬੱਚਾ ਡਰ ਨਹੀਂ ਜਾਂਦਾ, ਡੱਡੋ ਲਿਕਾ ਜਿਹਾ, ਭਾਈ ਸਾਹਿਬ ਨੇ ਡੱਡੋ ਲਿਕਾ ਸ਼ਬਦ ਵਰਤਿਆ ਬੜਾ ਪੁਰਾਣਾ। ਉਹ ਚਲਾ ਗਿਆ। ਮਾਂ ਨੇ ਦੇਖਿਆ ਕਿ ਇਹ ਹੋਇਆ ਕਿ ਉਹਨੇ ਪਹਿਲਾ ਸਵਾਲ, 3 ਸਵਾਲ ਕੀਤੇ ਜੀ ਧਰੂ ਨੇ। ਉਹਨੇ ਪਹਿਲਾ ਸਵਾਲ ਕੀਤਾ, ਮੇਰੀਏ ਮਾਂ
ਮੈਨੂੰ ਤੂੰ ਦੱਸ ਇਸ ਘਰ ਵਿੱਚ ਤੇਰਾ ਰੁਤਬਾ ਕੀ ਹੈ? ਤੂੰ ਰਾਣੀ ਹੈ ਕਿ ਗੋਲੀ ਹੈ? ਦੂਜਾ ਮੇਰਾ ਸਵਾਲ, ਜਿਸ ਤਖਤ ਤੇ ਮੇਰਾ ਬਾਪ ਬੈਠਾ ਹੈ ਇਹ ਰਾਜ ਮੈਨੂੰ ਕਿਵੇਂ ਮਿਲ ਸਕਦਾ ਹੈ? ਤੀਜਾ ਪ੍ਰਸ਼ਨ ਬੜੇ ਕਮਾਲ ਦਾ ਜੇ, ਉਹਦੇ ਵਿੱਚ ਵੀ ਸਾਰੇ ਮੈਂ ਕਹਿ ਰਿਹਾ। ਪਹਿਲਾ ਸਵਾਲ, ਤੂੰ ਰਾਣੀ ਕਿ ਗੋਲੀ? ਦੂਜਾ ਸਵਾਲ, ਜਿਸ ਤਖਤ ਤੇ ਸਿੰਘਾਸਨ ਤੇ ਬਾਪ ਬੈਠਾ ਹੈ ਇਹ ਕਿਵੇਂ ਮਿਲ ਸਕਦਾ ਹੈ? ਦੂਸਰਾ, ਤੀਸਰਾ ਇਹ ਵੇ ਜਿਹੜੇ ਮੇਰੇ ਤੋਂ ਨਫ਼ਰਤ ਕਰਦੇ ਨੇ ਇਹ ਨਫ਼ਰਤ ਕਰਨ ਵਾਲੇ ਮੈਨੂੰ ਪਿਆਰ ਕਿਵੇਂ ਕਰ ਸਕਦੇ ਆ? ਸਵਾਲ ਬੜਾ ਕਮਾਲ ਦਾ ਸੀ ਤੀਜਾ। ਉਹਨੇ ਇਹ ਨਹੀਂ ਕਿਹਾ ਜਿਹੜੇ ਮੇਰੇ ਤੋਂ ਹੇਠ ਕਰਦੇ ਆ ਮਰ ਕਿਵੇਂ ਸਕਦੇ ਆ। ਤਿੰਨ ਸਵਾਲ ਕੀਤੇ। ਮਾਂ ਬੜੀ ਸਿਆਣੀ ਨਿਕਲੀ ਜੀ ਅੱਗੋਂ। ਉਹਨੇ ਕਿਹਾ ਪੁੱਤ ਮੇਰਿਆ, ਤੂੰ ਪੁੱਛਿਆ ਰੁਤਬਾ। ਰੁਤਬਾ ਮੇਰਾ ਇਹ ਵੇ ਮੈਂ ਰਾਜੇ ਦੇ ਘਰ ਪੈਦਾ ਹੋਈ ਤੇ ਰਾਜੇ ਨਾਲ ਵਿਆਹੀ ਹਾਂ, ਮੇਰਾ ਰੁਤਬਾ ਰਾਣੀ ਦਾ ਹੈ। ਦੂਜਾ ਤੇਰਾ ਸਵਾਲ ਕਿ ਆ ਸਿੰਘਾਸਨ ਰਾਜ ਕਿਵੇਂ ਮਿਲੇ? ਕਹਿਣ ਲੱਗੇ ਪੁੱਤ ਪਰਮਾਤਮਾ ਦੀ ਭਗਤੀ ਕਰ, ਇਹੋ ਜਿਹੇ ਰਾਜ ਪੈਰਾਂ ਵਿੱਚ ਰੁਲਦੇ ਹੁੰਦੇ ਆ। ਉਹਦਾ ਇਹ ਸਵਾਲ ਸੀ ਮੈਨੂੰ ਧੱਕੇ ਕਿਉਂ ਪਏ? ਇਹੀ ਸੀ ਨਾ, ਕਿਵੇਂ ਤਖਤ ਮਿਲੇ? ਕਮਾਲ ਦੀ ਮਾਂ। ਮੈਂ ਕਹਿੰਦਾ ਇਹੋ ਜੀ ਮਾਂ, ਉਹਨੇ ਬੱਚੇ ਦੇ ਅੰਦਰ ਉੱਠਦੇ ਸਵਾਲਾਂ ਨੂੰ ਮੋੜ ਕੇ ਰੱਖ ਦਿੱਤਾ। ਉਹਨੇ ਕਿਹਾ ਪੁੱਤ ਕਸੂਰ ਤੇਰਾ ਨਹੀਂ, ਕਸੂਰ ਮੇਰਾ ਹੈ। ਜਦੋਂ ਮੇਰੀ ਕੁੱਖ ਵਿੱਚ ਪਲਦਾ ਪਿਆ ਸੀ ਮੈਂ ਪ੍ਰਮਾਤਮਾ ਦੀ ਭਗਤੀ ਨਹੀਂ ਕੀਤੀ। ਜੇ ਮੈਂ ਭਗਤੀ ਕੀਤੀ ਹੁੰਦੀ ਤੈਨੂੰ ਧੱਕੇ ਕਿਉਂ ਮਿਲਦੇ? ਤੀਜੀ ਗੱਲ, ਜੇ ਤੂੰ ਇਬਾਦਤ ਕਰੇਗਾ ਤੈਨੂੰ ਨਫ਼ਰਤ ਕਰਨ ਵਾਲੇ ਵੀ ਪਿਆਰ ਕਰਨਗੇ। ਇਸ ਦਾ ਜ਼ਿਕਰ ਭਾਈ ਸਾਹਿਬ ਨੇ ਕਿਹਾ, ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲਿੱਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰਈ ਕੀਤਾ, ਡੱਡੋ ਲਿਕਾ ਮਾਂ ਪੁੱਛੈ ਤੂੰ ਸਾਵਾਣੀ ਹੈ ਕਹਿ ਸੁਰੀਤਾ, ਸਾਵਾਣੀ ਹੈ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋ। ਮੈਂ ਅਰਥ ਨਹੀਂ ਕਰ ਰਿਹਾ, ਪੰਜਾਬੀ ਦੇ ਸ਼ਬਦ ਨੇ। ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਨ ਮੀਤਾ। ਕਹਿਣ ਲੱਗੀ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਤਤ ਪੁਨੀਤਾ, ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ, ਨਾਰਦ ਮਨ ਉਪਦੇਸ਼ਿਆ ਨਾਮ ਨਿਧਾਨ ਅਮਿਓ ਰਸ ਪੀਤਾ। ਹੁਣ ਅੱਗੇ ਭਾਈ ਸਾਹਿਬ ਨੇ ਅਖੀਰ ਤੇ ਜਿਹੜੀ ਬਚਨ ਕਹੇ ਨੇ, ਪਿੱਛੋਂ ਰਾਧੇ ਸੱਦਿਆ ਅਬਚਰ ਰਾਜ ਕਰੋ ਨਿਤ ਨੀਤਾ, ਅਖੀਰ ਤੇ ਵੀ ਗੁਰਮੁਖ ਹਾਰ ਚੱਲੇ ਜਗ ਜੀਤਾ। ਮੈਂ ਸਿਰਫ ਇਹ ਤੁਕ ਤਾਂ ਕਿ ਗੁਰਮੁਖ ਹਾਰ ਚੱਲੇ ਜਗ ਜੀਤਾ। ਇਹਦਾ ਅਰਥ ਇੱਕ ਤਾਂ ਹੋਵੇਗਾ ਗੁਰਮੁਖ ਹਾਰ ਗਿਆ ਦੁਨੀਆ ਜਿੱਤ ਗਈ, ਗੁਰਮੁਖ ਹਾਰ ਚੱਲੇ। ਗੁਰਮੁਖ ਜਿਹੜਾ ਵਕਤੀ ਤੌਰ ਤੇ ਪ੍ਰਤੀਤ ਹੁੰਦਾ ਹਾਰ ਗਿਆ ਹੈ, ਜਗ ਜੀਤਾ। ਪਰ ਉਹਦੀ ਨਿਮਰਤਾ ਆਪਸ ਕੋ ਜੋ ਜਾਣੈ ਨੀਚਾ ਸੋਊ ਗਣੀਐ ਸਭ ਤੇ ਉੱਚਾ। ਉਹ ਹਾਰਦਾ ਲੱਗਦਾ ਹੈ, ਪਰ ਅੱਜ ਮੈਂ ਉੱਤਮ ਦਾ ਨਾਂ ਲਿਆ, ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਉੱਤਮ ਦਾ ਨਾਂ ਨਹੀਂ। ਮਤਰੇਈ ਮਾਂ ਦਾ ਪੁੱਤਰ ਹੈ ਨਾ ਧਰੂ ਦੀ। ਉਸ ਵਕਤ ਲੱਗਦਾ ਧਰੂ ਹਾਰ ਗਿਆ, ਉੱਤਮ ਜਿੱਤ ਗਿਆ। ਪਰ ਯਾਦ ਰੱਖਿਓ ਗੁਰਮੁਖ ਧਰੂ ਜਿੱਤ ਗਿਆ ਤੇ ਦੁਨੀਆ ਹਾਰ ਗਈ ਹੈ। ਚਲੋ ਇੱਕ ਘਟਨਾ ਤੇ ਇਹ ਵੇ। ਦੂਜੀ ਪ੍ਰਹਿਲਾਦ ਜੀ ਦਾ ਜ਼ਿਕਰ ਕੀਤਾ ਤੇ ਸਭ ਤੋਂ ਜ਼ਿਆਦਾ ਜ਼ਿਕਰ ਪ੍ਰਹਿਲਾਦ ਜੀ ਦਾ ਤਿੰਨ, ਇੱਕ ਭਗਤ ਕਬੀਰ ਸਾਹਿਬ ਜੀ ਨੇ, ਇੱਕ ਧੰਨ ਗੁਰੂ ਅਮਰਦਾਸ ਜੀ ਨੇ ਬੜਾ ਜ਼ਿਕਰ ਕੀਤਾ, ਤੇ ਤੀਸਰਾ ਭਗਤ ਨਾਮਦੇਵ ਜੀ ਨੇ। ਪਿਛਲੇ ਸਾਲਾਂ 'ਚ ਮੈਨੂੰ ਯਾਦ ਹੈ ਮੈਂ ਇੱਥੇ ਕਥਾ ਕਰਦਿਆਂ ਕਿਹਾ ਸੀ ਕਿ ਜਦੋਂ ਅੰਦਰ ਸੱਚ ਪੈਦਾ ਹੋ ਜਾਏ ਨਾ ਜੀ, ਇਹ ਵੀ ਦੌੜ ਨਾਲ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਦੌੜ ਆਪਾਂ ਜੀ, ਇਹ ਫਲਾਣਾ ਡੋਲ ਗਿਆ ਜੀ, ਫਲਾਣਾ ਡੋਲ ਗਿਆ। ਯਾਦ ਰੱਖਿਓ ਜਦੋਂ ਆਪਣੇ ਤੇ ਪੈਂਦੀ ਪਤਾ ਉਦੋਂ ਲੱਗਦਾ ਹੈ। ਕਿਸੇ ਬਾਰੇ ਜੱਜਮੈਂਟ ਦੇਣੀ ਬੜੀ ਸੌਖੀ ਹੈ। ਪਿਛਲੇ ਦਿਨੀ ਮੈਂ ਦਰਬਾਰ ਸਾਹਿਬ ਅੰਮ੍ਰਿਤਸਰ ਗੁਰੂ ਕੇ ਮਹਿਲ ਕਥਾ ਕਰਦਿਆਂ ਮੈਂ ਇੱਕ ਬੇਨਤੀ ਕੀਤੀ, ਮੈਂ ਉੱਥੇ ਵੀ ਕਹਿ ਕੇ ਆਇਆ ਸੈਕਰਾਮੈਂਟੋ। ਦੁਨੀ ਚੰਦ ਨੂੰ ਸਾਰੇ ਜਾਣਦੇ ਆ, ਸਾਰੇ ਜਾਣਦੇ ਆ ਦੁਨੀ ਚੰਦ ਕੌਣ ਸਨ, ਸਭ ਨੂੰ ਪਤਾ ਹੈ। ਭਾਈ ਦੁਨੀ ਚੰਦ ਜਿਹੜੇ ਭੱਜ ਆਏ ਸਨ, ਫਿਰ ਇੰਨਾ ਮਸਾਲਾ ਲਾ ਕੇ ਅਸੀਂ ਸੁਣਾਉਂਦੇ ਆ ਜੀ, ਮਸੰਦ ਭੱਜ ਆਇਆ। ਪਰ ਅਨੂਪ ਸਿੰਘ ਤੇ ਸਰੂਪ ਸਿੰਘ ਦੇ ਨਾਂ ਦਾ ਪਤਾ ਹੈ ਜੀ? ਬਹੁਤ ਘੱਟ। ਦੁਨੀ ਚੰਦ ਨੂੰ ਸਾਰੇ ਪ੍ਰਚਾਰਦੇ ਆ। ਭਾਈ ਸਾਲੋ ਕੋਤਵਾਲ ਹੈ ਅੰਮ੍ਰਿਤਸਰ ਦਾ, ਗੁਰੂ ਸਾਹਿਬ ਨੇ ਬਣਾਇਆ। ਭਾਈ ਸਾਲੋ ਦਾ ਟੋਬਾ ਤੁਹਾਨੂੰ ਪਤਾ ਹੈ, ਤੇ ਉੱਥੇ ਪਾਥੀਆਂ ਚੜ੍ਹਦੀਆਂ ਨੇ ਅਜੇ ਵੀ। ਬ੍ਰਹਮ ਗਿਆਨੀ ਸਨ, ਮਜੀਠੇ ਦੇ ਰਹਿਣ ਵਾਲੇ ਸਨ, ਢਾਲੀਵਾਲ ਸਨ। ਇਹ ਭਾਈ ਸਾਲੋ ਦਾ ਪੋਤਾ ਹੈ ਦੁਨੀ ਚੰਦ। ਦੁਨੀ ਚੰਦ ਸੱਚਮੁੱਚ ਉੱਥੋਂ ਭੱਜ ਕੇ ਆਉਂਦਾ ਹੈ। ਜਦੋਂ ਦੁਨੀ ਚੰਦ ਆਪਣੇ ਘਰ ਅੰਮ੍ਰਿਤਸਰ ਆਉਂਦਾ ਹੈ, ਮਜੀਠੇ ਤੋਂ ਰਾਇਸ਼ ਜਿਹੜੀ ਸੀ ਅੰਮ੍ਰਿਤਸਰ ਸੀ, ਲੱਤ ਟੁੱਟੀ ਹੋਈ ਸੀ, ਸੱਪ ਡੰਗ ਮਾਰਦਾ ਹੈ, ਦੁਨੀ ਚੰਦ ਦੀ ਮੌਤ ਹੁੰਦੀ ਏ।
ਇਹਦੇ ਪੋਤੇ ਅਨੂਪ ਸਿੰਘ ਤੇ ਸਰੂਪ ਸਿੰਘ ਉਸੇ ਸਾਲ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਪਹੁੰਚਦੇ ਆ। ਸੱਚੇ ਪਾਤਸ਼ਾਹ ਵੀਰ ਬੈਠ ਜਾ ਜਦ ਥੱਲੇ ਤੂੰ, ਇਹਨੂੰ ਕਿਹਾ ਬਹਿ ਜਾ ਥੱਲੇ। ਉਹ ਦੋਨੋਂ ਪਹੁੰਚਦੇ ਆ, ਕਹਿੰਦੇ ਸੱਚੇ ਪਾਤਸ਼ਾਹ ਸਾਡਾ ਦਾਦਾ ਗਲਤੀ ਕਰ ਗਿਆ, ਕਲੰਕ ਲੱਗ ਗਿਆ, ਅਸੀਂ ਤੇਰੇ ਦਰ ਤੇ ਦੋਨੋਂ ਭਰਾ ਆਏ ਆ। ਗੁਰਮੁਖੋ ਸਨ 1700 ਅਕਤੂਬਰ ਨੂੰ ਨਰਮੋਗੜ੍ਹ ਦੀ ਜੰਗ 'ਚ ਦੁਨੀਤਨ ਦੇ ਦੋਨੋਂ ਪੁੱਤਰ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਸ਼ਹੀਦ ਹੋਏ ਆ। ਉਹਨਾਂ ਦਾ ਜ਼ਿਕਰ ਬਹੁਤ ਘੱਟ ਹੈ। ਮੈਂ ਆਪ ਨੂੰ ਬੇਨਤੀ ਕੀਤੀ ਕਿਉਂਕਿ ਸਾਡੀ ਲਿਸਟ ਵਿੱਚ ਸਿਰਫ ਉਹਨਾਂ ਦੀਆਂ ਨਾਂ ਨੇ ਜਿਹੜੇ ਖਾਰੇ ਹੋਏ ਆ। ਇਹ ਜ਼ਿੰਦਗੀ ਤਿਲਕਣਬਾਜ਼ੀ ਹੈ। ਜੇ ਗੁਰੂ ਸਾਹਿਬ ਰੋਜ਼ ਕਹਿੰਦੇ ਆ ਡੋਲਣ ਤੇ ਰੱਖੋ ਪ੍ਰਭੂ, ਕਿਸੇ ਬੰਦੇ ਕੋਲ ਤਾਕਤ ਹੈ ਉਹ ਡੋਲ ਰਹਿ ਸਕੇਗਾ? ਇਹ ਮਾਲਕ ਮੇਰ ਕਰੇ। ਤਾਂ ਪ੍ਰਹਿਲਾਦ ਸੱਚੀ ਮੁੱਚੀ ਉਹਨੂੰ ਬਦਲਾਉਣ ਲਈ ਪੂਰਾ ਜ਼ੋਰ ਲਾਇਆ, ਪਰ ਪ੍ਰਹਿਲਾਦ ਬਚ ਗਿਆ, ਹੋਲਕਾ ਸੜ ਗਈ, ਉਹ ਤੋਂ ਹੋਲੀ ਸ਼ੁਰੂ ਹੋ ਗਈ। ਮੈਂ ਬੇਨਤੀ ਕਰਾਂ ਗੁਰੂ ਸਾਹਿਬ ਜੀ ਨੇ ਹੋਲੀ ਦੇ ਸੰਬੰਧ ਸੇਵਾ ਕਹੀ। ਅਗਲੀ ਗੱਲ ਜੀ ਕੱਲ ਆਪਾਂ ਕਰ ਰਹੇ ਸਾਂ, ਹਰ ਸਾਲ ਕਹਿੰਦੇ ਆ ਹੋਲਾ ਮਹੱਲਾ, ਮੈਨੂੰ ਬਖਸ਼ ਦਿਆ ਜੇ ਭਾਵੇਂ ਕਈ। ਇੱਕ ਕਿਤਾਬ ਬੜੀ ਪੁਰਾਣੀ ਹੈ ਸੰਤ ਨਿਹਾਲ ਸਿੰਘ ਲਾਹੌਰੀਏ ਦੀ, ਨੈਟ ਤੇ ਪਈ ਹੈ, ਇਹ ਅਮੋਲਾ ਹੋਲਾ। ਮੇਰੀ ਬੇਨਤੀ ਜਿਹੜੇ ਸਿੰਘ ਰੁਚੀ ਰੱਖਦੇ ਉਹ ਜ਼ਰੂਰ ਪੜ੍ਹਿਓ, ਸੰਤ ਨਿਹਾਲ ਸਿੰਘ ਜੀ ਦੀ। ਉਹਦੇ ਵਿੱਚ ਉਹਨਾਂ ਬੜੀ ਡਿਟੇਲ ਦਿੱਤੀ ਕਿਵੇਂ ਸੰਗਤਾਂ ਆਉਂਦੀਆਂ ਨੇ, ਕਿਵੇਂ ਰੰਗ ਹੁੰਦਾ, ਕਿਵੇਂ ਗੁਰੂ ਗੋਬਿੰਦ ਸਿੰਘ ਮਿਹਰ ਕਰਦੇ ਆ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੇਖੋ ਇਹ 7 ਦਿਨਾਂ ਦਾ ਦੀਵਾਨ ਹੁੰਦਾ ਸੀ, 2-3 ਦਿਨ ਦਾ ਨਹੀਂ ਸੀ ਹੁੰਦਾ। 7 ਦਿਨਾਂ ਦੇ ਦੀਵਾਨ 'ਚ ਇੱਕ ਥਾਂ ਨਿਰਧਾਰਿਤ ਕੀਤੀ ਜਾਂਦੀ ਸੀ, ਕੱਲ ਨੂੰ ਅਰਜ਼ ਕਰਾਂਗੇ ਅੱਗੇ, ਜਿੱਥੇ ਇੱਕ ਜਥਾ ਹਮਲਾ ਕਰਦਾ ਸੀ, ਦੂਜਾ ਉਹਨੂੰ ਰੋਕਦਾ ਸੀ। ਜਿੰਨੀ ਕੋ ਮੈਨੂੰ ਸਮਝ ਪਈ ਮੈਨੂੰ ਦੱਸਿਓ, ਮੈਂ ਜ਼ਰੂਰ ਮੰਨਾਂਗਾ। ਹੋਲੀ ਤੋਂ ਸ਼ਬਦ ਖੋਲਾ ਨਹੀਂ, ਹੋਲਾ ਸ਼ਬਦ ਅਰਬੀ ਦਾ ਹੈ। ਠੀਕ ਹੈ, ਅਸੀਂ ਪੜ੍ਹਨੇ ਆ ਵੀ ਦੂਜਿਆਂ ਦੀ ਹੋਲੀ ਸਾਡਾ ਹੋਲਾ, ਉਹ ਨਹੀਂ ਪਿਆਰਿਓ, ਇਹਨੂੰ ਹੋਲੀ ਨਾਲ ਜੋੜ ਕੇ ਅਰਥ ਨਹੀਂ ਹੋਣਗੇ। ਹੋਲਾ ਮਹੱਲਾ ਹੈ, ਹੋਲਾ ਹਮਲਾ ਤੇ ਮਹੱਲਾ ਥਾਂ। ਹਮਲਾ ਅਤੇ ਹਮਲੇ ਦੀ ਥਾਂ ਇੱਕ ਜਗ੍ਹਾ ਨਿਰਧਾਰਿਤ ਕਰਕੇ ਇੱਕ ਜਥਾ ਹਮਲਾ ਕਰਦਾ ਸੀ, ਦੂਜਾ ਰੋਕਦਾ ਸੀ। ਪਿਆਰਿਓ ਇਸ ਤਰ੍ਹਾਂ ਨਹੀਂ ਸੀ। ਉੱਥੇ ਅੰਮ੍ਰਿਤ ਵੇਲੇ ਪਹਿਲਾਂ ਦੀਵਾਨ ਸਜਦੇ ਸਨ। ਹੋਲੇ ਮਹੱਲੇ ਤੇ ਆਈ ਸੰਗਤ ਸਾਰੀ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਸੁਣਦੀ ਸੀ। ਉਸ ਤੋਂ ਬਾਅਦ ਢਾਡੀ ਸਾਹਿਬ ਕਵੀਸ਼ਰ ਉਹਨਾਂ ਵੀ ਲੱਗਣਾ, ਕਥਾ ਵਿਚਾਰ ਹੋਣੀ। ਦੁਪਹਿਰੇ ਫਿਰ ਹਰ ਰੋਜ਼ ਪਿਆਰਿਓ ਇੱਕ ਜਗ੍ਹਾ ਨਿਰਧਾਰਿਤ ਕਰਕੇ, ਇਹਨੂੰ ਮਸਨੂਈ ਯੁੱਧ ਕਹਿ ਲੋ ਜਾਂ ਸ਼ਸਤਰਾਂ ਦਾ ਅਭਿਆਸ ਨਿਤ ਨਵਾਂ ਰਹੇ, ਇਹ ਸਤਿਗੁਰਾਂ ਨੇ ਸ਼ੁਰੂ ਕੀਤਾ। ਮਹਾਰਾਜ ਆਪ ਆਉਂਦੇ ਨੇ, ਪਰ ਉੱਥੇ ਰੂਹਾਨੀ ਰੰਗ ਬੜਾ ਚੜ੍ਹਦਾ, ਜੋ ਭਾਈ ਸਾਹਿਬ ਵੀ ਗਾ ਕੇ ਗਏ। ਮੈਂ ਥੋੜੀ ਜੀ ਬੇਨਤੀ ਕਰ ਦਿਆਂਗਾ ਕਿ 2 ਰੰਗਾਂ ਦਾ ਬੜਾ ਜ਼ਿਕਰ। ਹੁਣ ਭਾਈ ਸਾਹਿਬ ਗਾ ਰਹੇ ਸਨ, ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸਦ ਰੰਗ ਢੋਲਾ। ਅਸਲ 'ਚ ਇਹ ਸਤਿਗੁਰਾਂ ਦਾ ਸ਼ਬਦ ਸੂਈ ਰਾਗ 'ਚ ਹੈ ਨਾ ਜੀ। ਇਹ ਸ਼ਬਦ ਬਾਬਾ ਫਰੀਦ ਸਾਹਿਬ ਦੇ ਸ਼ਬਦ ਦੀ ਵਿਆਖਿਆ ਵਜੋਂ ਹੈ। ਫਿਰ ਅਰਜ ਹੈ, ਬਾਬਾ ਫਰੀਦ ਸਾਹਿਬ ਜੀ ਦਾ ਸ਼ਬਦ ਹੈ, बेड़ा बंद न सक्यो बंधन की वेला, भर सरवर जब उछले तब तरन दुखेला, हाथ न लाए कुसंबड़े जल जासी ढोला, एक अपीने पतली सह केरा केरे बोला, दूधा थनी ना आवी फिर होए ना मेला, कह फरीद से हेलियो 100 अलाए सी, हंस चल सी डुमना एह तन तेरी थी सी। ये शब्द बाबा फरीद साहब दा है। आप बहुत सिंह बैठे हो जिन्हें संत्या की है। असल च सच तुहानूं दसां, गुरु जी सामने अरदास करिए, शब्द दे अभ्यास दी दात है, टीका मुक जाता है, सुरत ही शब्द विचों अर्थ लभन लग पैंदी है। शब्द अपने अर्थ, बाणी अपने अर्थ आप कर दी। हुण बाबा फरीद साहब जी ने कहा कि बन्नण दा वेला सी, उदों बेड़ा बन्निया नहीं, हुण जदों उछलेगा डुब जाना इन्हें, ते उस वक्त उन्हें शब्द वरत्या जी, खास ना लाए कुसंबड़े जल जासी ढोला, कुसंबड़े नूं हाथ ना लाई। ते गुरु साहब ने वो बेड़ा किवें बनना है, मेरी फिर अर्ज है, उत्ते सी बेड़ा बंद ना सकियो बंधन की वेला, पर सरवर जब उछला तब तरन दुखेला। गुरु साहब ने किड्डी वड्डी कृपा की, कह लगे बेड़ा केड़ा कह रहे ने बाबा जी, जप तप का बंद बेड़ला जित लंघे विखेला, ना सरवर ना उछला ऐसा पंथ सुहेला,
ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸਦ ਰੰਗ ਢੋਲਾ। ਹੁਣ ਦੋਨਾਂ ਬਚਨਾਂ ਨੂੰ ਸਾਹਮਣੇ ਰੱਖੀਏ। ਹੱਥ ਨਾ ਲਾਏ ਕੁਸੰਬੜਾ, ਜਲ ਜਾਸੀ ਢੋਲਾ। ਤੇ ਦੂਜੇ ਪਾਸੇ ਮਹਾਰਾਜ ਕਹਿੰਦੇ ਨੇ ਨਹੀਂ, ਜੇ ਮਾਇਆ ਨੂੰ ਇਹ ਵਾਸ਼ਨਾ ਵੱਲ ਜਾਏਗਾ, ਇਹ ਦਿਸ ਦੇ ਕੋਈ ਰੰਗ ਇੱਕ ਦਿਨ ਉਤਰ ਜਾਣੇ ਨੇ। ਤੂੰ ਇੱਕੋ ਕੰਮ, ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸਦ ਰੰਗ ਢੋਲਾ। ਥੋੜੀ ਜੀ ਬੇਨਤੀ ਸੁਣਿਓ, ਗੁਰਬਾਣੀ 'ਚ ਰੰਗਾਂ ਦਾ ਜ਼ਿਕਰ ਤੇ ਬੜਾ ਕੀਤਾ ਜੀ, ਪਰ ਰੰਗਾਂ ਦੇ ਅੰਤਰੀਵ ਅਰਥ ਵੀ ਨੇ। ਗੁਰਮੁਖੋ ਮੇਰੀ ਬੇਨਤੀ ਧਿਆਨ ਨਾਲ ਸੁਣਿਓ। ਚਲੋ ਆਪਾਂ ਲਾਲ ਰੰਗ ਨੂੰ ਇੰਨਾ ਲਾਇਕ ਨਹੀਂ ਕਰਦੇ ਨਾ ਜੀ, ਆਮ ਤੌਰ ਤੇ ਬਣੇ ਕਹਿੰਦੇ ਵੀ ਨਹੀਂ, ਪਰ ਜੋ ਪੰਥ ਨੇ ਮਰਿਆਦਾ ਦਿੱਤੀ ਸਾਨੂੰ ਉਹਦੇ ਦਾਇਰੇ ਚੋਂ ਵੀ ਨਿਕਲਣਾ ਨਹੀਂ ਚਾਹੀਦਾ। ਉਂਝ ਲਾਲ ਰੰਗ ਜਿਹੜਾ ਹੈ ਨਾ, ਸੋਹਾ ਰੰਗ ਸੁਹਾਗਣ ਦਾ ਹੈ। ਫਿਰ ਅੱਜ ਮੈਂ ਦੁਪਹਿਰੇ ਆਪਾਂ ਸਾਂ ਉੱਥੇ ਸਨੋਜੇ ਗੁਰਦੁਆਰਾ ਸਾਹਿਬ ਆਨੰਦ ਕਰ ਰਹੀ ਸੀ। ਮੈਂ ਤਾਂ ਇਹ ਬੇਨਤੀ ਕੀਤੀ, ਪਿਆਰਿਓ ਸੋਹੀ ਰਾਗ ਤਾਂ ਹੈ ਹੀ ਸੁਹਾਗਣਾ ਦਾ। ਜਿੰਦੇ ਆਨੰਦ ਕਾਰਜ ਦੇ ਸ਼ਬਦ ਨੇ ਸਾਰੇ ਤਕਰੀਬਨ ਸੋਹੀ ਰਾਗ 'ਚ ਨੇ। ਲਾਲ ਰੰਗ ਉਹ ਸਿਖਰ ਹੈ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਸੁਹਾਗਣ ਨੂੰ ਪੁੱਛਿਆ ਜਾਂਦਾ, ਪੁੱਛਦੇ ਨੇ ਲਾਲ ਚੋਲਣਾ ਤੈ ਤਨ ਸੋਇਆ, ਸੁਰਜਨ ਭਾਨੀ ਤਾਮਨ ਮੋਇਆ, ਕਵਣ ਬਨੀਰੀ ਤੇਰੀ ਲਾਲੀ, ਕਵਣ ਰੰਗ ਤੂੰ ਭਈ ਗੁਲਾਲੀ। ਨਾਮ ਦਾ ਰੰਗ, ਸੱਚੀ ਤੁਹਾਨੂੰ ਬੇਨਤੀ ਕਰਾਂ, ਜਿੰਨਾ ਮਰਜੀ ਆਪਾਂ ਬੰਦੇ ਮੇਲ ਫੀਮੇਲ ਮਰ ਜੋ ਮੇਕਅਪ ਕਰਦੇ, ਮੈਨੂੰ ਬਖਸ਼ ਦਿਆ ਜੇ ਮੈਂ ਸ਼ਬਦ ਬੜਾ ਸਖਤ ਵਰਤੇ ਹੈ, 4 ਪਾਣੀ ਦੀਆਂ ਬੂੰਦਾਂ ਪਈਆਂ, ਅੱਗੇ ਨਾਲ ਵੀ ਚਿਹਰਾ ਖਤਮ। ਤੁਸੀਂ ਬੰਦਗੀ ਕਰਕੇ ਵੇਖੋ, ਮੱਥੇ ਤੇ ਧੂੜ ਵੀ ਲੱਗੀ ਹੋਵੇ, ਉਹਦਾ ਮੁਕਾਬਲਾ ਕੋਈ ਮੇਕਅਪ ਨਹੀਂ ਕਰ ਸਕਦਾ, ਕਿਉਂਕਿ ਜੋ ਅੰਦਰੋਂ ਰੰਗ ਨਿਕਲਣਾ ਜੀ, ਉਹਦਾ ਕੋਈ ਮੁਕਾਬਲਾ ਹੈ? ਕੋਈ ਮੁਕਾਬਲਾ ਨਹੀਂ। ਹੁਣ ਲਾਲ ਰੰਗ ਸੁਹਾਗਣ ਦਾ ਰੰਗ ਹੈ। ਲਾਲ ਚੋਲਣਾ ਤੈ ਤਨ ਸੋਇਆ, ਸੁਰਜਨ ਭਾਨੀ ਤਾਮਨ ਮੋਇਆ, ਕਵਨ ਬਨੀਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ। ਤੈਨੂੰ ਰੰਗ ਕਿਵੇਂ ਚੜ ਗਿਆ? ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੀ ਨਾ ਲਾਗੈ ਧਾਗਾ। ਨਾ ਮੈਲਾ ਨਾ ਧੁੰਦਲਾ, ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ। ਯਾਦ ਰੱਖਿਓ, ਮੈਂ ਬੀਬੀਓ ਮੈਨੂੰ ਬਖਸ਼ ਦਿਆ ਜੇ ਮੈਂ ਸਖਤ ਸ਼ਬਦ ਵਰਤ ਲਿਆ, ਪਰ ਇਹ ਗੱਲ ਚੇਤੇ ਰੱਖਿਓ, ਜਹਾਂ ਬਨਾਵਟ ਹੈ ਵਹਾਂ ਰੁਕਾਵਟ ਹੈ। ਜਿੱਥੇ ਬਨਾਵਟ ਹੈ ਉੱਥੇ ਕੀ ਜੇ ਆਪਾਂ ਭੁਲੇਖੇ। ਅਬ ਸਾਰੀ ਦੁਨੀਆ ਦਾ ਜ਼ੋਰ ਇੱਥੇ ਕਮਲੇ ਇੱਥੇ ਫਿਰਦੇ। ਬਾਬਾ ਫਰੀਦ ਸਾਹਿਬ ਨੇ ਇੱਕ ਬਚਨ ਕਿਹਾ, ਮੈਂ ਵੈਸੇ ਬੀਬੀਆਂ ਦੇ ਬੜਾ ਘੱਟ ਬੋਲਣਾ, ਸੱਚੀ ਲੋ, ਉਹਦੇ ਕਈ ਕਾਰਨ ਨੂੰ ਨਾ ਕਹਿਣਾ ਵੀ ਇਹਦਾ ਧਿਆਨ ਬੀਬੀਆਂ ਲਈ ਹੁੰਦਾ ਹੈ ਨਾ। ਬਾਬਾ ਫਰੀਦ ਸਾਹਿਬ ਦਾ ਇੱਕ ਸ਼ਲੋਕ ਹੈ, ਉਹ ਸ਼ਮਸ਼ਾਨ ਘਾਟ ਚੋਂ ਕਬਰਸਤਾਨ ਤੋਂ ਲੰਘ ਰਹੇ ਸਨ, ਤੇ ਸਭ ਤੋਂ ਜ਼ਿਆਦਾ ਦੁਨੀਆ 'ਚ ਵਸਤੂਆਂ ਵੀ ਤੇ ਇਹ ਹੀ ਬਣਦੀਆਂ ਪਈਆਂ ਨੇ ਨਾ ਜੀ। ਮੈਨੂੰ ਪਤਾ, ਮੈਂ ਕਲਗੀਧਰ ਕਥਾ ਕੀਤੀ ਤੇ ਬਾਹਰ ਦੁਕਾਨ ਸੀ ਉਹਨਾਂ ਦੀ, ਆ ਜਿਹੜਾ ਹਾਰ ਸ਼ਿੰਗਾਰ ਵੇਚਦੇ ਹੋ, ਮੈਨੂੰ ਬਾਹਰ ਕਹਿੰਦਾ ਬਾਬਾ ਜੀ ਸਾਡੀ ਦੁਕਾਨ ਨਾ ਬੰਦ ਕਰਾ ਦਿਆ ਜੀ। ਮੈਂ ਤਾਂ ਤੁਹਾਨੂੰ ਹਸਾਇਆ ਵੀ ਕਿਤੇ ਨਿਰਾਸ਼ ਨਾ ਹੋ ਜਾਇਓ, ਟਾਈਮ ਮੈਂ ਬਹੁਤ ਲਾ ਗਿਆ, ਥੋੜਾ ਜਿਹਾ ਆਪਾਂ ਸਿਮਰਨ ਵੀ ਕਰਨਾ ਅੱਜ ਰੱਜ ਕੇ ਡਟ ਕੇ। ਉਹ ਜਾਣ ਪਏ ਤੇ ਇੱਕ ਖੋਪੜੀ ਜੀ, ਖੋਪੜੀ ਤੇ ਉਹਦੇ ਵਿੱਚ ਚਿੜੀਆਂ ਪੰਛੀਆਂ ਨੇ ਆਂਡੇ ਦਿੱਤੇ। ਹੋ ਸਕਦਾ ਹੈ ਟਟੀਰੀ ਜਿਹਨੂੰ ਉਹਨੇ ਦਿੱਤੇ। ਪੰਛੀ ਦੇ ਆਂਡੇ ਤੇ ਵਿੱਚ ਥੋੜੇ ਜਿਹੇ ਪੈ ਸਨ ਜੀ ਕੱਖ। ਫਰੀਦ ਸਾਹਿਬ ਉਸ ਖੋਪੜੀ ਨੂੰ ਦੇਖਣ ਲੱਗ ਪਏ, ਬੜਾ ਧਿਆਨ ਨਾਲ ਦੇਖਿਆ। ਨਾਲ ਦੇ ਮੁਰੀਦਾਂ ਨੇ ਪੁੱਛਿਆ ਜੀ ਇਹ ਕੀ? ਕਹਿਣ ਲੱਗੇ ਇਹ ਖੋਪੜੀ ਪਤਾ ਕਿਸ ਦੀ ਹੈ ਜੀ? ਕਿਸ ਦੀ? ਕਹਿਣ ਲੱਗੇ ਇਹ ਉਸ ਔਰਤ ਦੀ ਹੈ ਜਿਹਦੀਆਂ ਅੱਖਾਂ ਦਾ ਮਟਕਣਾ ਲੋਕਾਂ ਨੂੰ ਪ੍ਰਭਾਵਿਤ ਕਰਦਾ ਸੀ। ਕਹਿੰਦੇ ਨੇ ਇੱਕ ਦਿਨ ਉਹਦੀ ਸੇਵਕ ਨੇ, ਉਹਦੀ ਦਾਸੀ ਨੇ ਸੁਰਮਾ ਪੀਸਾ। ਪਹਿਲਾਂ ਤੁਹਾਨੂੰ ਪਤਾ ਨਾ ਬਜ਼ੁਰਗਾਂ ਮਾਈਆਂ ਨੂੰ ਸੁਰਮਾ ਪੀ ਕੇ ਪਾਉਂਦੀਆਂ ਹਨ ਬੀਬੀਆਂ। ਉਹ ਸੁਰਮਾ ਪੀਸਾ, ਪੀਠਾ ਉਹਨੂੰ, ਪਰ ਉਹਨੂੰ ਪੀਸਦਿਆਂ, ਪੀਠਾ ਸ਼ਬਦ ਸਾਡਾ ਬਾਹਰ ਦਾ ਜੀ, ਉਹ ਚੰਗੀ ਤਰ੍ਹਾਂ ਪੀਸਿਆ ਨਾ ਗਿਆ, ਬਰੀਕ ਨਾ ਪੀਸਿਆ, ਮੋਟਾ ਸੀ। ਜਦੋਂ ਉਹਨੇ ਸੁਰਮਚੂ ਵਿੱਚ ਜਾਂ ਸਲਾਈ ਨਾਲ ਲਾ ਕੇ ਅੱਖਾਂ 'ਚ ਪਾਇਆ, ਉਹ ਮੋਟੇ ਸੁਰਮੇ ਨਾਲ ਅੱਖਾਂ ਵਿੱਚੋਂ ਪਾਣੀ ਨਿਕਲਿਆ ਤੇ ਸੁਰਮਾ ਰੜਕਣ ਲੱਗ ਪਿਆ। ਉਹਨੇ ਪੀਣ ਵਾਲੀ ਨੂੰ ਸਜ਼ਾ ਦਿੱਤੀ। ਕਹਿਣ ਲੱਗੀ ਕੰਬਖਤੇ ਤੈਨੂੰ ਪਤਾ ਨਹੀਂ ਇਹ ਸੁਰਮਾ ਤੂੰ ਚੰਗੀ ਤਰ੍ਹਾਂ ਕਿਉਂ ਨਹੀਂ ਪੀਸਾ? ਇਹਨੂੰ ਚੰਗੀ ਤਰ੍ਹਾਂ ਪੀਂਦੀ, ਇਹ ਮੇਰੀਆਂ ਅੱਖਾਂ ਅੱਜ ਇਸ ਧਾਰੀ ਨੂੰ ਝੱਲ ਨਹੀਂ ਰਹੀਆਂ। ਕਹਿਣ ਲੱਗੇ ਇਹ ਉਹਦੀ ਖੋਪੜੀ ਹੈ ਜਿਹਦੀ ਜਿਉਂਦੇ ਜੀ ਅੱਖਾਂ ਦੀ
ਅੰਦਰ ਸੁਰਮੇ ਦੀ ਧਾਰੀ ਨਹੀਂ ਸੀ ਚੱਲਦੀ, ਅੱਜ ਅੱਖਾਂ ਦੇ ਖੋੜ ਵਿੱਚ ਪੰਛੀਆਂ ਨੇ ਆਂਡੇ ਦਿੱਤੇ ਨੇ। ਮੈਂ ਪੁੱਛਣਾ ਪਿਆ ਅੱਜ ਤੂੰ ਕਿੱਥੇ ਚਲੀ ਗਈ ਹੈ? ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ, ਜਿਨ ਲੋਇਣ ਜਗ ਮੋਹਿਆ, ਲੋਇਣ ਦਾ ਅੱਖਾਂ, ਸੇ ਲੋਇਣ ਮੈਂ ਡਿਠ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੋਏ ਬਿਖਿਠ। ਪਿਆਰਿਓ, ਜਿੱਥੇ ਕਜਲੇ ਦੀ ਧਾਰੀ ਨਹੀਂ ਸੀ ਉੱਥੇ ਅੱਜ ਪੰਛੀ ਨੇ, ਗੁਰੂ ਸਾਹਿਬ ਨੇ ਕਿਹਾ ਲਾਲ ਰੰਗ ਨਾਮ ਦਾ ਲੱਗਦਾ ਹੈ। ਪਿਆਰਿਓ, ਮੇਰੀ ਇੱਕ ਬੇਨਤੀ ਹੈ, ਮਜੀਠ ਦਾ ਬੜਾ ਜ਼ਿਕਰ ਹੁੰਦਾ ਹੈ। जैसा रंग कुसुम्भ का तैसा ये संसार, मेरे रमैये रंग मजीठ का कह रविदास तुम्हार। काया रंगन जे थिया प्यारे पाइए नौ मजीठ, रंगन वाला जे रंगा साहिब ऐसा रंग ना डीठ। मजीठ क्यों पक्का है? मेरी फिर अर्ज है, ये चौथी वार दी 6वीं पौड़ी भाई गुरदास साहिब जी। रंग मचीठ कुसुम्भ दा कच्चा पक्का कित विचारे, धरती उखन कढ़िए मूल मजीठ जड़ी जड़ तारे। भाई साहब ने शब्द वरतने, ओखल मोले कटिए पीसन पीसे चक्की भारे, सह अवटन अग दा होए प्यारी मिले प्यारे। थोड़े जे बेनती सुनियो, मजीठ क्यों, इनू क्यों पक्का कहंदे? दा कारण है, ਜਿਹੜਾ ਮਜੀਠ ਦਾ ਰੰਗ ਹੁੰਦਾ ਹੈ, ਇਹ ਧਰਤੀ ਦੇ ਵਿੱਚ ਇਹਦੀਆਂ ਜੜ੍ਹਾਂ ਹੁੰਦੀਆਂ ਨੇ ਮਜੀਠ ਦੀਆਂ, ਜਿਵੇਂ ਮੂੰਗਫਲੀ ਨਹੀਂ, ਇਸ ਤਰ੍ਹਾਂ ਇਹਦੀਆਂ ਜੜ੍ਹਾਂ ਹੁੰਦੀਆਂ ਨੇ। ਇਹ ਬਾਹਰ ਵਿਖਾਵਾ ਨਹੀਂ ਕਰਦਾ। ਇਸ ਨੂੰ ਧਰਤੀ ਤੋਂ ਪੱਟ ਕੇ, ਪਹਿਲਾਂ ਪੱਟਦੇ ਨੇ, ਦਿਸਦਾ ਹੀ ਨਹੀਂ ਇਹ ਭਾਈ ਗੁਰਦਾਸ ਸਾਹਿਬ ਕਹਿੰਦੇ ਇਹਦੀਆਂ ਜੜ੍ਹਾਂ ਨੂੰ ਪੱਟ ਕੇ ਫਿਰ ਇਹਨੂੰ ਚੱਟੂ ਦੇ ਵਿੱਚ ਰੱਖ ਕੇ, ਛੋਟੇ ਜਿਹੇ ਬਣਾਉਂਦੇ ਸਨ, ਉਹਦੇ ਵਿੱਚ ਰੱਖ ਕੇ ਕੁੱਟਦੇ ਨੇ। ਉਹਨੂੰ ਕੁੱਟਣ ਤੋਂ ਬਾਅਦ ਇਹਨੂੰ ਰੰਗ ਵਿੱਚ ਉਬਾਲਦੇ ਨੇ। ਇੰਨੀ ਤਪੱਸਿਆ ਕਰਨ ਤੋਂ ਬਾਅਦ, ਸੱਚੀ ਇਹ ਨਿਮਰਤਾ ਦਾ ਪ੍ਰਤੀਕ ਹੈ ਮਜੀਠ ਦਾ ਰੰਗ। ਮਜੀਠ ਧਰਤੀ ਤੋਂ ਥੱਲੇ ਹੈ, ਉਹ ਉਖਲ ਚੱਟੂ ਦੇ ਵਿੱਚ ਸੱਚੀ ਮੁੱਚੀ ਸੱਟਾਂ ਖਾਂਦਾ ਹੈ, ਉਹਨੂੰ ਚੱਕੀ 'ਚ ਪੀਸਾ ਜਾਂਦਾ ਹੈ। ਪੀਣ ਤੋਂ ਬਾਅਦ ਤਪਦੇ ਕੋਈ ਪਾਣੀ 'ਚ ਅੱਗ 'ਚ ਉਬਾਲਦੇ ਨੇ, ਫਿਰ ਪੱਕਾ ਬਣਦਾ। ਯਾਦ ਰੱਖੋ, ਜਿਹੜਾ ਅੱਗ ਦੇ ਉਬਾਲੇ ਖਾ ਕੇ ਪੱਕਾ ਚੜ ਜਾਂਦਾ ਨਾ, ਉਹ ਭਾਵੇਂ ਕੱਪੜਾ ਅੱਗ ਦੇ ਵਿੱਚ ਪਾਣੀ 'ਚ ਉਬਲਦੇ ਪਾਣੀ 'ਚ ਪਾਈ ਜਾਓ, ਜਿਹਨੂੰ ਗੁਰਮਖੋ ਮਜੀਠੜੇ ਰੰਗ ਚੜ ਗਿਆ, ਉਹਨੂੰ ਉਬਲਦਾ ਪਾਣੀ ਵੀ ਕਦੀ ਨਹੀਂ ਉਤਾਰ ਸਕਦਾ। ਮੈਂ ਜਦੋਂ ਸੋਚ ਰਿਹਾ ਸਾਂ ਤੇ ਕੁਸੰਬਾ ਕਿਉਂ ਮਾੜਾ ਹੈ, ਇਹ ਨਕੰਮਾ ਉੱਤੇ ਸਭ ਕੁਝ ਦਿਖਾਉਂਦਾ ਹੈ। ਭਾਈ ਸਾਹਿਬ ਨੇ ਕਿਹਾ, ਪੋਲੀਓ ਸਿਰ ਕੱਢ ਕੇ ਫੁੱਲ ਕੁਸੰਬ ਚਲੰਬ ਖਿਲਾਰੇ, ਖੜ ਤੁਸੀਂ ਦੇ ਰੰਗੀਏ ਕਪੜ ਸਨੇ ਰਹਿ ਦਿਨ ਚਾਰੇ। ਉਤਨੇ ਉਹ ਜਿਹੜਾ ਕੁਸੰਬਾ ਉੱਤੇ ਦਿਸਦਾ, ਯਾਦ ਰੱਖਿਓ, ਉਹ ਵਿਖਾਵਾ ਕਰਦਾ ਹੈ। ਮਜੀਠ ਵਿਖਾਵਾ ਨਹੀਂ ਕਰਦਾ। ਜਿਹੜਾ ਵਿਖਾਵਾ ਨਹੀਂ ਕਰਦਾ, ਸਿਰਫ ਕਮਾਈ ਕਰੀ ਜਾਂਦਾ ਹੈ। ਮਜੀਠ ਸਭ ਕੁਝ ਸਹਿਜ ਹੈ, ਜਿਸ ਕੱਪੜੇ ਨੂੰ ਉਹ ਚੜ ਜਾਏ ਉਸ ਕੱਪੜੇ ਤੋਂ ਨਹੀਂ ਉਤਰਦਾ। ਜਿਹੜਾ ਬੰਦਗੀ ਸੇਵਾ ਦੀ ਕਮਾਈ ਕਰਦਾ ਹੈ ਨਾ, ਫਿਰ ਉਹ ਦੇਗ ਵਿੱਚ ਉਬਲ ਜਾਂਦਾ ਹੈ, ਉਹਦੀਆਂ ਹੱਡੀਆਂ ਤੇ ਉਹਦਾ ਮਾਸ ਵੱਖਰਾ ਹੋ ਜਾਂਦਾ, ਪਰ ਭਾਈ ਦਿਆਲਾ ਕਦੀ ਡੋਲਦਾ ਨਹੀਂ। ਇਹ ਮਜੀਠੜੇ ਨੇ। ਤੇਰਾ ਇੱਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ ਸਦ ਰੰਗ ਢੋਲਾ। ਮੈਂ ਇੱਕ ਬੇਨਤੀ ਹੋਰ ਕਰਕੇ, ਭਾਈ ਨੰਦ ਲਾਲ ਸਾਹਿਬ ਹੋਲੇ ਮਹੱਲੇ ਵਾਲੇ ਦਿਨ ਆਨੰਦਪੁਰ ਸਾਹਿਬ, ਅਗਲੇ ਸਾਲ ਜੇ ਸਤਿਗੁਰੂ ਮਿਹਰ ਕੀਤੀ, ਆਪਾਂ ਭਾਈ ਸਾਹਿਬ ਦੀ ਗਜ਼ਲ ਦੇ ਅਰਥ ਕਰਾਂਗੇ ਜੋ ਭਾਈ ਸਾਹਿਬ ਨੇ ਉਸ ਵਕਤ ਉਚਾਰਨ ਕੀਤੀ। 2 ਸ਼ੇਰ ਮੈਂ ਅਕਸਰ ਕਹਿਣਾ ਹੁੰਨਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਲੇ ਮਹੱਲੇ ਵਾਲੇ ਦਿਨ ਨੇ। ਹੁਣ ਉਹਨਾਂ ਦੀ ਅੱਖ ਜੇ ਗੁਰੂ ਗੋਬਿੰਦ ਸਿੰਘ ਨੂੰ ਜੇ ਦੇਖਦੀ, ਆਪਾਂ ਦੇਖ ਸਕਦੇ ਹਾਂ ਜੀ? ਗੁਰਮਖੋ 33 ਸਾਲ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਡੇ ਨੇ ਭਾਈ ਨੰਦ ਲਾਲ ਸਾਹਿਬ ਜੀ। 33 ਸਾਲ ਭਾਈ ਸਾਹਿਬ ਜੀ ਦੇ ਤਾਂ ਬੱਚੇ ਉਸ ਉਮਰ ਦੇ ਨੇ, ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਦੇ। ਉਹਨਾਂ ਵਰਗਾ ਵਿਦਵਾਨ ਵੀ ਕੋਈ ਨਹੀਂ। ਪਰ ਜਦੋਂ ਕਿਤੇ ਉਹ ਗੱਲ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ, ਅਕਸਰ ਮੈਂ ਕਹਿਣਾ, ਗੁਰਮਖੋ ਜੇ ਗੁਰੂ ਨੂੰ ਪਿਆਰ ਕਰਨਾ ਨਾ ਧੁਰ ਅੰਦਰ ਤੋਂ, ਭਾਈ ਨੰਦ ਲਾਲ ਸਾਹਿਬ ਨੂੰ ਜ਼ਰੂਰ ਪੜੋ। ਉਹ ਤਾਂ ਇੱਕ ਜ਼ੁਲਮ ਸਾਰੀ ਸੁਣਾਉਂਦੇ ਆ। दीन दुनिया दर कमंदे आपुरी रखसारे मां, हर दो आलम कीमते यक तारे मुवे यारे मां। कहते मेरे यारा, मेरे महबूब गुरु गोबिंद सिंह जी, तुहाडी एक जुल्फ ध्यान दिया जे, इन्ना प्यार। कहते आप जी दी एक जुल्फ दी कीमत 2 जहाना जिन्नी है। फिर अर्ज है, दीन दुनिया दर कमंदे आपुरी रखसारे मां, हर दो आलम कीमते यक तारे मुवे यारे मां। दीन ते दुनिया दोवे बदे अंदर जुल्फ प्यारे हो, एक एक वाल माही दे उत्तों में दोनों आलम वारे हो।
ਅਗਲੀ ਗੱਲ ਖੁੱਲ ਦਿਲ ਕਿੰਨੇ ਨੇ? ਗਾਹੇ ਸੂਫੀ, ਗਾਹੇ ਜ਼ਾਹਿਦ, ਗਾਹੇ ਕਲੰਦਰ ਮੇਸ਼ਵਦ, ਰੰਗ ਹਾਏ ਮੁਖਤਲਿਫ ਦਾਰਦ ਬੁੱਤੇ ਅਯਾਰ ਮਾਂ। ਥੋੜੇ ਜਿਹੇ ਮੈਂ ਅਰਥ ਕਰ ਲੱਗਾ। ਗਾਹੇ ਸੂਫੀ, ਏਡੀ ਵੱਡੀ ਉਹਨਾਂ ਨੂੰ ਸਰਵ ਵਿਆਪਕਤਾ ਦੀ ਲਖਤਾ ਹੋ ਗਈ। ਕਹਿੰਦੇ ਮੇਰੇ ਛਲੀਏ ਸੱਜਣਾ ਵਾਹਿਗੁਰੂ ਜੀ, ਆ ਸੂਫੀ ਜਿਹੜਾ ਪੈਰਾਂ 'ਚ ਘੁੰਗਰੂ ਬੰਨ ਕੇ ਨੱਚਦਾ ਇਹ ਵੀ ਤੇ ਤੂੰ ਹੀ ਹੈ। ਜਿੱਥੇ ਸ਼ਰਈ ਬੈਠਾ ਕੁਰਾਨ ਦੇ ਵਿੱਚੋਂ ਸ਼ਰਅ ਦੇ ਫਤਵੇ ਦੇ ਕੇ ਲੋਕਾਂ ਨੂੰ ਸਜ਼ਾਵਾਂ ਦਿੰਦਾ ਉਹ ਵੀ ਤਾਂ ਤੁਸੀਂ ਹੋ। ਕਿਤੇ ਮਸਤਾਨੇ ਜੋਗੀ ਬਣ ਕੇ ਤੁਰੇ ਫਿਰਦੇ ਹੋ, ਤੁਸੀਂ ਹੋ। ਗਾਏ ਸੂਫੀ, ਗਾਏ ਜ਼ਾਹਿਦ, ਗਾਏ ਕਲੰਦਰ ਮੇਸ਼ਵਦ, ਰੰਗ ਹਾਏ ਮੁਖਤਲਿਫ ਦਾਰਦ ਬੁੱਤੇ ਅਯਾਰ ਮਾਂ। ਅਯਾਰ ਯਾਰ ਨਹੀਂ, ਅਯਾਰ ਸ਼ਲੀਆ ਜਿਹੜਾ ਰੂਹ ਬਦਲ ਜਾਏ। ਵਾਹ ਮੇਰੇ ਸੱਜਣਾ ਕਿਹੋ ਜਿਹਾ ਰੂਹ ਬਣਾ ਕੇ ਬੈਠਾ। ਬਸ ਮੈਂ 2 ਸ਼ੇਰ ਕਹਿਣੇ ਨੇ। ਖੋਲੀ ਵਾਲਾ ਦਿਨ ਆਇਆ, ਖੋਲੇ ਮਹੱਲਾ ਆ ਗਿਆ। ਭਾਈ ਨੰਦ ਲਾਲ ਸਾਹਿਬ ਅੱਜ ਦੀਵਾਨ 'ਚ ਬੈਠੇ ਨੇ। ਸੁਰਤ ਬਿਲਕੁਲ ਟਿਕੀ ਹੋਈ ਹੈ ਆਪਣੇ ਮਹਿਬੂਬ ਦੇ ਸਨਮੁਖ। ਉਹ ਆਪਣੇ ਮਹਿਬੂਬ ਨੂੰ ਦੇਖ ਰਹੇ ਆ। ਉਹ ਕੀ ਦੇਖਦੇ ਆ? ਸੁਰਤ ਟਿਕ ਗਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੂੰ ਹੋਲੀ ਖੇਡਦੇ ਦਿਸਦੇ ਪਏ ਆ। ਕੀ ਕੀਤਾ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਨੇ? ਉਹ ਕਹਿੰਦੇ ਨੇ ਵਾਹ, ਹਜ਼ੂਰ ਨੇ ਪਿਚਕਾਰੀ ਭਰ ਲਈ ਹੈ। ਸੁਣਿਓ ਕਿ ਸੁਰਤ ਦੀ ਉਡਾਰੀ ਮਾਰ ਰਹੇ ਹੋ ਤੇ ਪਰਦਾ ਕੀ ਵਾਪਰਿਆ? ਕਹਿੰਦੇ ਨੇ ਜ਼ਾਫਰਾਨੀ ਰੰਗ ਦੀ, ਕੇਸਰੀ ਰੰਗ ਦੀ ਪਿਚਕਾਰੀ ਭਰ ਲਈ। ਕਹਿੰਦੇ ਨੇ ਆਹ ਪਿਚਕਾਰੀਆਂ 'ਚ, ਪਿਚਕਾਰੀ ਸ਼ਬਦ ਵੀ ਪਰਸ਼ੀਅਨ ਦਾ ਹੈ। ਪਿਚਕਾਰੀ ਭਰ ਲਈ। ਕਹਿੰਦੇ ਕਿਸੇ ਤੇ ਪਿਚਕਾਰੀ ਰੰਗ ਪਏ ਉਸੇ ਵਕਤ ਉਤਰ ਜਾਏਗਾ, ਪਾਣੀ ਨਾ ਉਤਰ ਜਾਏਗਾ। ਕਹਿੰਦੇ ਵਾਹ ਉਹ ਹੋਲੀ ਖੇਡਣ ਵਾਲਿਆ, ਸੋਹਣਿਆ ਸੱਜਣਾ, ਤੁਹਾਡੇ ਹੱਥ 'ਚ ਪਕੜੀ ਹੋਈ ਰੂਹਾਨੀਅਤ ਦੀ ਪਿਚਕਾਰੀ, ਰਹਿਮਤਾਂ ਦੀ ਪਿਚਕਾਰੀ, ਗੁਰਪ੍ਰਸਾਦ ਦੀ ਪਿਚਕਾਰੀ, ਜਦੋਂ ਇਹਦੇ ਵਿੱਚੋਂ ਰੰਗ ਨਿਕਲਿਆ, ਕਹਿੰਦੇ ਜਿੰਨੇ ਬੇਰੰਗੇ ਸਨ, ਕੋਰੇ ਸਨ, ਸਾਰੇ ਨਾਮ 'ਚ ਰੰਗ ਦਿੱਤੇ। ਵਾਹ ਮੇਰਿਆ ਸੱਜਣਾ, ਜਿਨ੍ਹਾਂ ਦੇ ਉੱਤੇ ਤੇਰੀ ਪਿਚਕਾਰੀ ਦਾ ਰੰਗ ਪੈ ਗਿਆ, ਹਕੀਕਤ ਵਿੱਚ ਉਹਨਾਂ ਦੇ ਤਨ ਵਿੱਚੋਂ ਨਾਮ ਦੀ ਸੁਗੰਧੀ ਆਉਣ ਲੱਗ ਪਈ। ਭਾਈ ਸਾਹਿਬ ਦੇ ਸ਼ਬਦ ਨੇ, ਜ਼ਹਿ ਪਿਚਕਾਰੀਏ ਪੁਰ ਜ਼ਾਫਰਾਨੀ, ਜ਼ਹਿ ਵਾਹ ਪੁਰ ਭਰੀ ਹੋਈ ਹੈ, ਜ਼ਹਿ ਪਿਚਕਾਰੀਏ ਪੁਰ ਜ਼ਾਫਰਾਨੀ, ਜ਼ਾਫਰਾਨੀ ਰੰਗ ਦੀ ਭਰੀ ਹੈ ਕਿ ਹਰ ਬੇਰੰਗ ਰਾ। ਫਿਰ ਸੁਣਿਓ, ਹਰ ਬੇਰੰਗ ਰਾ, ਜਿਹੜੇ ਬੇਰੰਗੇ ਨੇ ਕੋਈ ਰੰਗ ਨਹੀਂ ਚੜਿਆ, ਬਿਲਕੁਲ ਖਾਲੀ। ਕਿ ਹਰ ਬੇਰੰਗ ਰਾ ਖੁਸ਼ ਰੰਗੋ ਬੂ ਕਰਦ, ਬੂ ਦਾ ਅਰਥ ਬਦਬੂ ਨਹੀਂ, ਸੁਗੰਧੀ। ਜਿਹੜੇ ਬਿਲਕੁਲ ਜਿਨ੍ਹਾਂ ਨੂੰ ਕੋਈ ਪ੍ਰਮਾਤਮਾ ਦਾ ਪਤਾ ਨਹੀਂ, ਜਦੋਂ ਤੇਰੀ ਰਹਿਮਤ ਦੀ ਪਿਚਕਾਰੀ ਵੱਜੀ ਸੱਜਣਾ, ਸੱਚੇ ਉਹਨਾਂ ਦੇ ਸੀਨੇ ਵਿੱਚੋਂ ਨਾਮ ਦੀ ਸੁਗੰਧੀ ਆਉਣ ਲੱਗ ਪਈ। ਹੁਣ ਅਗਲਾ ਬਚਨ, ਕਿਉਂਕਿ ਇੱਕ ਲਿਕਵਿਡ ਰੰਗ ਮੈਂ ਕਹਿੰਦਾ ਹੁੰਦਾ, ਇੱਕ ਹੈ ਗੁਲਾਲ। ਭਾਈ ਨੰਦ ਲਾਲ ਸਾਹਿਬ ਜੀ ਅੱਗੇ ਬਚਨ ਕਰਦੇ ਆ, ਗੁਲਾਲ ਆਪ ਸਾਨੀਆਂ ਅਜ ਦਸਤੇ ਮੁਬਾਰਕ। हे ਗੁਰੂ ਗੋਬਿੰਦ ਸਿੰਘ ਜੀ, ਦਸਤੇ ਮੁਬਾਰਕ। ਵਾਹ ਵਾਹ, ਮੇਰੇ ਵਰਗੇ ਤੇ ਹੱਥ ਹੀ ਕਹਿਣਾ ਸੀ ਨਾ, ਹੱਥ ਮਹਾਰਾਜ ਦਾ। ਉਹ ਕਿੱਡੇ ਕਿੱਥੋਂ ਸ਼ਬਦ ਚੁਣ ਕੇ ਲਿਆਉਂਦੇ ਨੇ ਭਾਈ ਸਾਹਿਬ ਜੀ। ਗੁਲਾਲ ਅਬ ਸਾਨੀਆਂ ਅਜ ਦਸਤੇ ਮੁਬਾਰਕ, ਜ਼ਮੀਨੋਂ ਆਸਮਾਰਾ ਸੁਰਖਰੂ ਕਰਦ। ਤੁਹਾਡੇ ਸੋਹਣੇ ਹੱਥਾਂ ਵਿੱਚ ਜਿਹੜਾ ਗੁਲਾਬ ਹੈ, ਗੁਲਾਲ ਹੈ, ਸੁੱਕਾ ਰੰਗ ਹੈ, ਰਹਿਮਤਾਂ ਦਾ ਰੰਗ ਹੈ, ਆਪਣੀ ਮੁੱਠੀ ਖੋਲ ਕੇ ਉੱਤੇ ਨੂੰ ਛੱਡਿਆ। ਅਸਮਾਨ ਤੋਂ ਲੈ ਕੇ ਧਰਤੀ, ਧਰਤੀ ਤੋਂ ਲੈ ਕੇ ਅਸਮਾਨ, ਸਾਰੇ ਦਾ ਸਾਰਾ ਗੁਰੂ ਗੋਬਿੰਦ ਸਿੰਘ ਜੀ ਨੇ ਮਜੀਠ ਵਿੱਚ ਰੰਗ ਦਿੱਤਾ। ਉਸ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਦਿਨ ਆਪਾਂ ਮਨਾਉਂਦੇ ਪਏ ਹਾਂ। ਬਾਕੀ ਵਿਚਾਰ ਸਮੇਂ ਅਨੁਸਾਰ ਕੱਲ ਨੂੰ ਕਰਾਂਗੇ, ਕਿਉਂਕਿ ਕੱਲ ਨੂੰ ਬੁਲਾਰੇ ਵੀ ਹੋਣੇ ਨੇ ਤੇ ਸਮਾਂ ਅੱਜ ਵੀ ਕਾਫੀ ਲੇਟ ਹੋ ਗਿਆ। ਦੀਪ ਸਿੰਘ ਜੀ ਉਲਾਮਾ ਕੋਈ ਨਹੀਂ, ਪਰ ਇਹ ਬੰਦਾ ਵਾਵਾ ਸ਼ਾਂਤ ਹੈ ਨਾ, ਉਹ ਇਹਨੂੰ ਵੇਖ ਕੇ ਅੱਧਾ ਗੁੱਸਾ ਉਂਝ ਹੀ ਠੰਡਾ ਹੋ ਜਾਂਦਾ। ਹਾਂਜੀ, ਧੰਨਵਾਦ ਤੁਹਾਡਾ। ਹੁਣ ਥੋੜਾ ਨਾਮ ਜਪ ਲਈਏ ਜੀ ਆਪਾਂ ਸਾਰੇ, ਕਿਰਪਾ ਕਰੋ। ਤੇ ਅਸਲੀ ਇਹੀ, ਅਸਲੀ ਹੋਲੀ ਇਹੀ ਜੇ ਗੁਰਮੁਖੋ ਸਤ ਸੰਗਤ ਹੋਵੇ। ਅਗਲੇ ਹਫਤੇ ਆਪਾਂ ਜੀ ਸਟੋਕਟਨ ਦਰਸ਼ਨ ਕਰਾਂਗੇ। 5 ਦਿਨ ਭਾਈ ਸਾਹਿਬ ਮੇਰੇ ਨਾਲ ਹੈਗੇ ਆ, ਭਾਈ ਹਰਜਿੰਦਰ ਸਿੰਘ ਜੀ ਤੇ ਮੈਂ। ਆਪ ਜੀ ਨੂੰ ਤੁਸੀਂ ਮੇਰੇ ਵੀਰ, ਮੇਰੇ ਭੈਣਾਂ ਭਰਾ ਬੈਠੇ ਹੋ, ਸਾਡੇ ਤੋਂ ਕਥਾ ਹੀ ਕਰਾਇਆ ਕਰੋ। ਸੱਚੀ ਤੁਹਾਨੂੰ ਦੱਸਾਂ, ਮੈਂ ਤਕਰੀਬਨ ਬਹੁਤ ਜ਼ਿਆਦਾ ਪ੍ਰੋਗਰਾਮ ਕਰਨੇ ਛੱਡ ਦਿੱਤੇ ਆ, ਕਿਉਂਕਿ ਮੇਰਾ ਜਿਹੜਾ ਵਿਸ਼ਾ ਹੀ ਨਹੀਂ ਨਾ, ਮੈਨੂੰ ਧੱਕੇ ਨਾਲ ਆਹ ਬੋਲੋ ਆਹ ਬੋਲੋ। ਗੁਰਮੁਖੋ ਤੁਸੀਂ ਸਿਆਸੀ ਬੰਦੇ ਰੱਜ ਕੇ ਬੋਲੋ, ਕੌਮ ਜੀ ਆਜ਼ਾਦੀ ਲਈ ਬੋਲੋ, ਘਰ ਲਈ ਬੋਲੋ। ਕਥਾਵਾਚਕਾਂ ਨੂੰ ਲੀਡਰ ਨਾ ਬਣਾਓ, ਇਹਨਾਂ ਨੂੰ ਕਥਾਵਾਚਕ ਹੀ ਰਹਿਣ ਦਿਓ।
ਜਦੋਂ ਕਥਾਵਾਚਕ ਲੀਡਰ ਬਣਦਾ ਨਾ, ਫਿਰ ਸਾਰੀ ਇੱਕ ਅੰਦਰ ਦੀ ਕਾਗਲ ਲੀਡਰ ਕੋਈ ਐਵੇਂ ਕੰਮ 'ਚ ਪੈਦਾ ਹੁੰਦੇ ਆ। ਲੀਡਰ ਤਾਂ ਬਹੁਤ ਖੁਸ਼ਕਿਸਮਤੀ ਹੋਵੇ ਤੇ ਵਾਹਿਗੁਰੂ ਮਿਹਰ ਕਰੇ ਸਾਡੀ ਕੌਮ ਨੂੰ ਇੱਕ ਸੁਰਤਾ ਬਖਸ਼ੇ, ਇੱਕ ਸਾਰਤਾ ਬਖਸ਼ੇ। ਜਿਸ ਘਰ ਦਾ ਸੁਪਨਾ ਤੁਸੀਂ ਲਿਆ ਹੈ, ਗੁਰੂ ਗੋਬਿੰਦ ਸਿੰਘ ਤੁਹਾਨੂੰ ਜ਼ਰੂਰ ਬਖਸ਼ੇ। ਆਓ ਜੀ ਹੁਣ ਸਾਰੇ, ਪਰ ਮੇਰੀ ਬੇਨਤੀ ਹੈ ਵੀਰੋ, ਸਾਡੇ ਤੋਂ ਸੇਵਾ ਲੈ ਲਓ ਗੁਰਬਾਣੀ ਦੀ। ਜਿਨ੍ਹਾਂ ਇਹ ਜ਼ਰੂਰ ਹੈ, ਕੱਲ ਦਾ ਪਤਾ ਕੋਈ ਨਹੀਂ, ਪਰ ਸੰਗਤ ਨੂੰ ਹੰਕਾਰ ਤੋਂ ਰੱਬ ਬਚਾਏ। ਕਿਸੇ ਬੰਦੇ ਦੇ ਇੱਕ ਪੈਸੇ ਦਾ ਆਪਾਂ ਦੇਣਦਾਰ ਨਹੀਂ, ਚਾਹੇ ਕੋਈ ਅਕਾਲੀ ਲੀਡਰ ਹੈ ਕਿ ਦੂਜਾ ਲੀਡਰ ਹੈ, ਪਰ ਮੈਂ ਨਫ਼ਰਤ ਦੀ ਰਾਜਨੀਤੀ ਕਥਾ ਨਹੀਂ ਕਰ ਸਕਦਾ। ਸਤਿਗੁਰੂ ਕਿਰਪਾ ਕਰੇ। ਆਪ ਜੀ ਨੇ ਹੋਲਾ ਮਹੱਲਾ ਮਨਾਇਆ। ਅੰਮ੍ਰਿਤ ਸੰਚਾਰ ਕਿੱਦਣ ਬਾਬਾ ਜੀ? ਉਹ ਕਿੰਨੇ ਸਿੰਘਾ? 20 ਪੁਰਾਣੇ। ਹਾਂਜੀ, ਤੇ ਉੱਥੇ ਸਟਾਕਟਨ ਕਿੱਦਾਂ ਨੇ? ਅੰਮ੍ਰਿਤ ਸੰਚਾਰ 15 ਨੂੰ ਜੀ। ਇਹ ਮੇਰੀ ਬੇਨਤੀ ਹੈ, ਅੰਮ੍ਰਿਤਧਾਰੀ ਹੋ ਤੇ ਵੱਧ ਤੋਂ ਵੱਧ ਬਾਣੀ ਪੜ੍ਹੀਏ। ਸਤਿਗੁਰੂ ਕਿਰਪਾ ਕਰੇ। ਇਹ ਨਾ ਸੋਚੀਏ ਮੈਂ ਤਾਂ ਇਹੋ ਜਿਹਾ ਜੀਵਨ ਸੀ, ਨਹੀਂ ਪਿਆਰਿਓ, ਕੋਈ ਪਤਾ ਨਹੀਂ ਅੰਮ੍ਰਿਤ ਛਕ ਕੇ ਕਿਹਦੀ ਪਿੱਠ ਤੇ ਥਾਪੜਾ ਲਾ ਕੇ ਗੁਰੂ ਨੇ ਕਿਹੜੀ ਸੇਵਾ ਲੈ ਲੈਣੀ। ਉਹ ਭਾਈ ਦਿਲਾਵਰ ਸਿੰਘ ਦਾ ਨਾਂ ਕਿਸੇ ਨੂੰ ਪਹਿਲਾਂ ਪਤਾ ਸੀ? ਜਥੇਬੰਦੀ ਸਤਵੰਤ ਸਿੰਘ। ਮੈਂ ਪੁਰਾਣੀ ਗੱਲ ਵੀ ਕਰਨਾ ਵਾ, ਨਹੀਂ ਗੁਰੂ ਦਾ ਪਤਾ ਨਹੀਂ। ਇਸੇ ਕਰਕੇ ਮੈਂ ਕਦੀ ਇਹ ਨਹੀਂ ਕਿ ਮਰ ਗਈ ਕੌਮ ਮਰ ਗਈ। ਹਾਂ, ਮਰੇਗੀ ਉਦਣ ਜਿੱਦਣ ਗੁਰੂ ਗੋਬਿੰਦ ਸਿੰਘ ਵਿਸਰ ਜਾਏਗਾ। ਜੇ ਗੁਰੂ ਸਾਹਿਬ ਚੇਤੇ 'ਚ ਨੇ ਨਾ, ਉਹਨਾਂ ਕਦੀ ਪਿੱਠ ਨਹੀਂ ਲੱਗਣ ਦੇਣੀ। ਆਓ ਜੀ ਸਾਰੇ ਕਿਰਪਾ ਕਰੋ, ਸਾਰੇ ਬੋਲਿਓ ਮੇਰੀ ਬੇਨਤੀ ਹੱਥ ਜੋੜ ਕੇ। ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਸਾਰੇ ਕਿਰਪਾ ਕਰੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਰੇ ਕਿਰਪਾ ਕਰੋ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਵਿੱਚ ਬੋਲਦਿਆਂ, ਸ਼ਬਦ ਵਿਚਾਰ ਕਰਦਿਆਂ, ਸ਼ਬਦ ਉਚਾਰਨ ਕਰਦਿਆਂ ਮਨ ਕਰਕੇ, ਤਨ ਕਰਕੇ, ਫੁਰਨਿਆਂ ਕਰਕੇ, ਇੰਦਰੀਆਂ ਕਰਕੇ ਬਹੁਤ ਭੁੱਲਾਂ ਹੋਈਆਂ। ਸਤਿਗੁਰੂ ਆਪ ਜੀ ਬਖਸ਼ ਦੇਣਾ। ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਭਾਈ ਸਾਹਿਬ ਜੀ ਦਾ। ਕੱਲ ਸਵੇਰ ਦੇ ਦੀਵਾਨ ਦੇ ਵਿੱਚ ਵੀ ਭਾਈ ਸਾਹਿਬ ਜੀ ਨੇ ਹਾਜ਼ਰੀ ਭਰਨੀ ਹੈ। ਬੇਨਤੀ ਹੈ ਬੀਬੀਆਂ ਦੇ ਚਰਨਾਂ ਦੇ ਵਿੱਚ ਕਿ ਸਵੇਰੇ 5 ਵਜੇ ਦੇ ਨੇੜੇ ਤੇੜੇ ਗੁਰੂ ਕੇ ਲੰਗਰ ਦੀ ਪ੍ਰਸ਼ਾਦਿਆਂ ਦੀ ਸੇਵਾ ਕਰਨ ਵਾਸਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਜੋ ਅੰਮ੍ਰਿਤ ਸੰਚਾਰ ਦੀ ਸੇਵਾ ਅੱਜ ਗੁਰੂ ਘਰ ਵਿਖੇ ਹੋਈ ਹੈ, ਭਾਈ ਸਾਹਿਬ ਭਾਈ ਸਤਬੀਰ ਸਿੰਘ ਜੀ ਜੋ ਆਪ ਸੰਗਤ ਨੂੰ ਗੁਰੂ ਘਰ ਵਿਖੇ ਇੱਥੇ ਸ਼ਾਮ ਦੀ ਇਤਿਹਾਸ ਦੀ ਕਥਾ ਵੀ ਸਰਵਣ ਕਰਾਉਂਦੇ ਹਨ ਰੋਜ਼ਾਨਾ। ਉਹਨਾਂ ਨੇ 5 ਪਿਆਰੇ ਸਿੰਘਾਂ ਦੇ ਨਾਲ ਸਾਰੀ ਸੇਵਾ ਨਿਭਾਈ ਹੈ। ਮਹਿਤੇ ਜਥੇ ਦੇ ਵਿੱਚ ਵੀ ਰਹਿੰਦੇ ਆ ਭਾਈ ਸਾਹਿਬ ਜੀ ਸਾਰੀ 5 ਪਿਆਰਿਆਂ ਦੀ ਸੇਵਾ ਨਿਭਾਉਂਦੇ ਰਹੇ ਜ਼ਿੰਮੇਵਾਰੀ ਦੇ ਨਾਲ। ਅੱਜ ਵੀ ਸਾਰੀ ਸੇਵਾ ਭਾਈ ਸਾਹਿਬ ਭਾਈ ਸਤਬੀਰ ਸਿੰਘ ਜੀ ਨੇ ਉਹ ਨਿਭਾਈ ਹੈ। ਸਤਿਗੁਰੂ ਜੀ ਕੀਤੀਆਂ ਹੋਈਆਂ ਸੇਵਾਵਾਂ ਥਾਏ ਪਾਉਣ। ਜੋ ਪ੍ਰਾਣੀ ਗੁਰੂ ਕੇ ਜਹਾਜ਼ ਚੜ੍ਹੇ ਹਨ, ਜੋ ਪ੍ਰਾਣੀ ਗੁਰੂ ਕੇ ਜਹਾਜ਼ ਚੜ੍ਹੇ ਹਨ, ਉਹਨਾਂ ਵਾਸਤੇ ਇੱਕ ਜੈਕਾਰਾ ਹੈ ਜੀ। ਬੋਲੇ ਸੋ ਨਿਹਾਲ। ਸਮੂਹ 5 ਪਿਆਰੇ ਸਿੰਘ ਸਾਹਿਬਾਨ ਜਿਨ੍ਹਾਂ ਨੇ ਉਹ ਸੇਵਾਵਾਂ ਕੀਤੀਆਂ ਹਨ, ਉਹਨਾਂ ਦਾ ਧੰਨਵਾਦ ਹੈ। ਆਓ ਹੁਣ ਭਾਈ ਸਾਹਿਬ ਭਾਈ ਸਤਬੀਰ ਸਿੰਘ ਜੀ ਉਹ ਆਪ ਸੰਗਤ ਨੂੰ 5 ਪੌੜੀਆਂ ਆਨੰਦ ਸਾਹਿਬ ਦੇ ਪਾਠ ਤੋਂ ਉਪਰੰਤ ਆਪਾਂ ਸਾਰਿਆਂ ਨੇ ਅਰਦਾਸ ਵਿੱਚ ਸ਼ਾਮਲ ਹੋਣਾ ਹੈ ਜੀ। ਸਵੇਰੇ 8 ਵਜੇ ਲਗਭਗ ਭੋਗ ਦੇ ਸ਼ਲੋਕ ਆਰੰਭ ਹੋਣਗੇ। 9:15 ਵਜੇ ਕੀਰਤਨ ਦੀ ਆਰੰਭਤਾ ਹੋਵੇਗੀ। ਆਪ ਸਭ ਨੇ ਸਮੇਂ ਅਨੁਸਾਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾ। ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ, ਸ਼ਬਦੋ ਤੰਗਾਵੋ ਹਰੀ ਕੇਰਾ ਮਨ ਜਿਨੇ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਹਰ ਨਾ ਰਹੋ ਤੂੰ ਮਨ ਮੇਰੇ। ਦੁਖ ਸਭ ਅੰਗੀਕਾਰ ਕਰੇ ਤੇਰਾ ਕਾਰਜ ਸਭ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਸ। ਕਹਿ ਨਾਨਕ ਮਨ ਮੇਰੇ ਸਦਾ ਰਹੋ ਸਾਚੇ ਸਾਹਿਬਾ ਕਿਆ ਨਾਹੀ ਕਰ। ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਹੇਸੋ। ਸਦਾ ਸਿਫਤ ਸਲਾਹ ਤੇਰੀ ਨਾਮ ਮਨ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ। ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ। ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆ। ਕਹਿ ਨਾਨਕ ਸੁਣੋ ਸੰਤੋ ਸਭ ਧਰੋ। ਸਾਚਾ ਨਾਮ ਮੇਰਾ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ। ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ। ਪੰਜ ਦੂਤ ਦੁਵਸ ਕੀਤੇ ਕਾਲ ਕੰਟਕ। ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਤ। ਅੰਧ ਸੁਨੋ ਵਡ ਭਾਗਿਓ ਸਗਲ ਮਨੋਰਥ। ਪਾਰ ਬ੍ਰਹਮ ਪ੍ਰਭ ਆਇਆ ਉਤਰੇ ਸਗਲ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ। ਸੁਨਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ।
ਦਿਵਸ ਰਾਤ ਦੋਇ ਦਾਹੀ ਦਾਇਆ ਖੇਲੇ ਸਗਲ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿਨੀ ਨਾਮ ਤੇ ਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਜਿਨੀ ਨਾਮ ਤੇ ਆਇਆ ਗਏ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜੀ ਦਸਵੇਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਤ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਸਭ ਥਾਈ ਹੋਏ ਸਹਾਏ। ਦਸਾਂ ਹੀ ਪਾਤਸ਼ਾਹਾਂ ਦੀ ਜੋਤ ਗੁਰਤਾ ਗੱਦੀ ਤੇ ਬਿਰਾਜਮਾਨ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਕੇ ਛਕਿਆ। ਦੇਖ ਚਲਾਈ ਤੇ ਗਵਾਹੀ ਦੇ ਕੇ ਅਨਿਠ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਿਰਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਭਾਣਾ ਮਿੱਠਾ ਕਰਕੇ ਮੰਨਿਆ ਧਰਮ ਨਹੀਂ ਹਾਰਿਆ। ਸਿੱਖੀ ਸਿਰਕ ਕੇਸਾਂ ਸਵਾਸਾਂ ਸੰਗ ਨਿਭਾਇਆ ਜਿਨ੍ਹਾਂ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਭਜੰਗੀਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤਰ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। प्रथमे सर्बत खालसा जी की अरदास है जी। सर्बत खालसा जी को वाहेगुरु 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 चितावे। चितावन का सदका सर्व सुख होवा जहाँ जहाँ खालसा जी साहिब का रशिया रियाज। देख देख फतेह बिरद की पैज पंथ की जीत श्री साहिब जी सहाय। खालसा जी के बोल बाले बोलो जी। बख्शो जी सिखा नूं सिक्खी दान केस दान रहत दान विवेक दान वसाहु दान भरोसा दान दाना सिरदा नाम दान। श्री अमृतसर साहिब जी के दर्शन इशनान। चौकियां झंडे गुंगे जुगो जुग अटल धर्म का जय जयकार बोलो जी। गुरसिखां दा मानीवा मत उच्ची मत पत दे रखे आप अकाल पुरख वाहिगुरु है। अकाल पुरख अपने पंथ दे सदा सहाई दाता जीओ। श्री ननकाना साहिब ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਾਲ ਦੀ ਦਾਤ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਇਹ ਮਾੜਿਆਂ ਦੇ ਮਾਰ ਨਿਤਾਣਿਆਂ ਦੇ ਤਾਰ ਨਿਉਟਿਆਂ ਦੇ ਉਹ ਨਿਆਸਰਿਆਂ ਦੇ ਆਸਰੇ
ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ। ਅਕਾਲ ਪੁਰਖ ਅੰਤਰਜਾਮੀ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਪਰਮ ਪਾਵਨ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ ਪਾਤਸ਼ਾਹ ਜੀਓ। ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਨੂੰ ਮਨਾਉਣ ਦੇ ਸਬੰਧ ਅੰਦਰ ਸੰਧਿਆ ਸਮੇਂ ਤੇ ਸੁੰਦਰ ਵਿਸ਼ੇਸ਼ ਗੁਰਮਤਿ ਦੀਵਾਨ ਸਜੇ ਪਾਤਸ਼ਾਹ ਜੀਓ। ਸਜੇ ਹੋਏ ਦੀਵਾਨਾਂ ਅੰਦਰ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ, ਆਪਦੇ ਦਰੋਂ ਪਰੋਂ ਵਰੋ ਸਾਹਿਬ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਵੱਲੋਂ ਔਰ ਗੁਰੂ ਘਰ ਦੇ ਵਰੋ ਸਾਹਿਬ ਜਥਿਆਂ ਵੱਲੋਂ ਕਥਾ ਕੀਰਤਨਾਂ ਹੋਏ ਪਾਤਸ਼ਾਹ ਜੀਓ। ਸੇਵਕਾਂ ਪਾਸੋਂ ਹੋਈਆਂ ਭੁੱਲਾਂ ਚੁੱਕਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਹੈ ਕਿ ਤੂੰ ਸਮਰਥ ਬਖਸ਼ੀਸ਼ ਕਰਨੀ ਪਾਤਸ਼ਾਹ ਜੀਓ। ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਜੀ। ਸਰਬੱਤ ਨੂੰ ਦਰੋ ਕਰੋ ਨਾਮ ਦਾਨ ਸਿੱਖੀ ਸਿਦਕਾ ਭਰੋਸਾ ਬਖਸ਼ਿਸ਼ ਕਰਨਾ ਜੀ। ਉਹ ਸਰਬੱਤ ਦੇ ਕਾਰਜ ਰਾਸ ਕਰਨੇ, ਵਿਘਨਾਂ ਦਾ ਨਾਸ਼ ਕਰਨਾ ਜੀ। ਸ਼ੁਭ ਕਾਮਨਾਵਾਂ ਭਾਵਨਾਵਾਂ ਕਿਰਪਾ ਕਰਕੇ ਪੂਰਨ ਕਰਨੀਆਂ। ਮੇਰਾ ਪਰੇ ਹੱਥ ਰੱਖਣੇ ਜੀ। ਉਹ ਚਰਨਾਂ ਕਮਲਾਂ ਦਾ ਪਿਆਰ ਬਖਸ਼ਣਾ। ਪਰਿਵਾਰਾਂ ਵਿੱਚ ਸੁਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਵਰਤਾਉਣੀ ਗਰੀਬ ਨਵਾਜੀਓ। ਕਥਾ ਕੀਰਤਨ ਦਾ ਭਾਵ ਹਿਰਦਿਆਂ ਵਿੱਚ ਵਸਾਉਣਾ ਪਾਤਸ਼ਾਹ ਜੀਓ। ਮੇਰ ਕਰਨੀ ਦਇਆ ਕਰਨੀ ਪਾਤਸ਼ਾਹ ਜੀ। ਦਰੋ ਕਰੋ ਸਰਬੱਤ ਨੂੰ ਨਵਾਜਣਾ ਗਰੀਬ ਨਵਾਜ ਸਤਿਗੁਰੂ ਜੀਓ। ਖਾਲਸਾ ਪੰਥ ਦੀ ਜਥੇ ਸੰਗਤ ਦੀ ਇਸ ਸਥਾਨ ਦੀ ਸਦਾ ਸਦਾ ਚੜ੍ਹਦੀ ਕਲਾ ਕਰਨੀ ਪਾਤਸ਼ਾਹ ਜੀਓ। ਜੋ ਨਵੇਂ ਦਰਬਾਰਾਂ ਦੀ ਸੇਵਾ ਆਰੰਭ ਹੋਈ ਹੈ, ਮੇਰ ਭਰੇ ਹੱਥ ਰੱਖ ਕੇ ਨਿਰਵਿਘਨਤਾ ਸਾਹਿਬ ਸੰਪੂਰਨ ਕਰਾਉਣੀ ਗਰੀਬ ਨਵਾਜ ਸਤਿਗੁਰੂ ਜੀਓ। ਆਪ ਜੀ ਦੇ ਦਰ ਘਰ ਦੇ ਸੇਵਕਾ ਭਾਈ ਵਿੰਦਰ ਸਿੰਘ ਤੇ ਸਮੂਹ ਪਰਿਵਾਰ ਵੱਲੋਂ ਨਾਲ ਲੰਗਰਾਂ ਦੀ ਸੇਵਾ ਗਰੀਬ ਨਵਾਜ ਸਤਿਗੁਰੂ ਜੀਓ। ਹੋਰ ਬੇਅੰਤ ਸੰਗਤਾਂ ਵੱਲੋਂ ਤਨ ਮਨ ਧਨ ਕਰਕੇ ਲੰਗਰਾਂ ਦੇ ਪਕਾਉਣ ਦੀ ਵਰਤਾਉਣ ਦੀਆਂ ਬੇਅੰਤ ਸੇਵਾਵਾਂ ਹੋਈਆਂ ਪਾਤਸ਼ਾਹ ਜੀ। ਹੋਰ ਸਮੂਹੀਆਂ ਸੇਵਾਵਾਂ ਕੀਤੀਆਂ ਗਰੀਬ ਨਵਾਜ ਸਤਿਗੁਰੂ ਜੀਓ। ਸਭਨਾਂ ਦੀਆਂ ਸੇਵਾਵਾਂ ਪ੍ਰਵਾਨ ਕਰਨੀਆਂ ਪਾਤਸ਼ਾਹ ਜੀ। ਸਰਬੱਤ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣੇ, ਤੰਦਰੁਸਤੀਆਂ ਬਖਸ਼ਣੀਆਂ। ਇਸੇ ਤਰ੍ਹਾਂ ਆਪ ਜੀ ਦੇ ਦਰ ਘਰ ਦੀਆਂ ਸੇਵਾਵਾਂ ਕਰਨ ਦਾ ਚਾਤ ਸ਼ਾਹ ਉਤਮ ਬਲ ਬਖਸ਼ਿਸ਼ ਕਰਨਾ ਮਹਾਰਾਜ ਸੱਚੇ ਪਾਤਸ਼ਾਹ ਜੀ। ਆਪਦੇ ਦਰ ਘਰ ਦੇ ਸੇਵਕ ਭਾਈ ਅਵਤਾਰ ਸਿੰਘ ਜੀ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ। ਕਾਕਾ ਪਵਨਜੋਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ 'ਚ ਅਰਦਾਸ ਬੇਨਤੀ। ਭਾਈ ਬਹਾਦਰ ਸਿੰਘ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ। ਬੀਬੀ ਗੁਰਵੀਰ ਕੌਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ। ਭਾਈ ਬਲਦੇਵ ਸਿੰਘ ਘੁੰਮਣ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ। ਭਾਈ ਅਮਰੀਕ ਸਿੰਘ, ਭਾਈ ਗੁਰਦੀਪ ਸਿੰਘ, ਇਸੇ ਤਰ੍ਹਾਂ ਹੋਰ ਪਾਤਸ਼ਾਹ ਜੀ ਬੇਅੰਤ ਪਰਿਵਾਰਾਂ ਵੱਲੋਂ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ। ਭਾਈ ਸੋਹਣ ਸਿੰਘ, ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ। ਭਾਈ ਜੋਗਾ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਹਰਦੀਪ ਸਿੰਘ ਪ੍ਰਵਾਣਾ ਸਮੂਹ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ। ਬੀਬੀ ਕਰਮਜੀਤ ਕੌਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ। ਭਾਈ ਅੰਮ੍ਰਿਤਪਾਲ ਸਿੰਘ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ। ਭਾਈ ਜੌਨ ਸਿੰਘ ਦੇ ਪੱਕੇ ਹੋਣ ਦੀ ਅਰਦਾਸ ਬੇਨਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਉਹ ਚੜ੍ਹਦੀਆਂ ਕਲਾ ਦੀਆਂ ਦਾਤਾਂ ਬਖਸ਼ਣੀਆਂ, ਕਾਰਜ ਰਾਸ ਕਰਨੇ ਪਾਤਸ਼ਾਹ। ਆਪ ਜੀ ਦੇ ਬਖਸ਼ਿਆਂ ਖਜ਼ਾਨੇ ਚ ਕੜਾਹ ਪ੍ਰਸ਼ਾਦੀਆਂ ਦੇਗਾ ਹਾਜ਼ਰ ਹਨ ਜੀ। ਕਰੀ ਪਾਕ ਸਾਰ ਸੋਤ ਪਵਿੱਤਰਾ ਹੁਣ ਲਾਵੋ ਭੋਗ ਹਰਾਏ। ਭੋਗ ਲੱਗਿਆ ਪ੍ਰਸਾਦ ਸਾਧ ਸੰਗਤ ਦੇ ਰਸਨੀ ਲਾਇਕ ਹੋਵੇ। ਜੋ ਜੀ ਛਕੇ ਸਵਾਮੀ ਦਾ ਪਾਵਨ ਨਾਮ ਜਪੇ ਪਾਤਸ਼ਾਹ ਜੀ। ਚੱਲ ਰਹੇ ਪ੍ਰਵਾਹਾਂ ਚੋਂ ਪਾਵਨ ਹੁਕਮਨਾਮੇ ਸਾਹਿਬ ਬਖਸ਼ਿਸ਼ ਕਰਕੇ ਕਰਤਾਰ ਕਰੋ ਜੀ। ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਨਾਮ ਚਿਤਾ ਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਅੰਮ੍ਰਿਤ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਤੰਤ। ਗੁਰੂ ਗ੍ਰੰਥ ਜੀ ਮਾਨਿਓ ਭਗਤ ਰਾਗੀ ਦੇ। ਜੋ ਪ੍ਰਭ ਕੋ ਮਿਲ ਬੋਝਿਆ ਹੈ ਬੋਝ ਸ਼ਬਦ ਮੈਨੇ। ਰਾਜ ਕਰੇਗਾ ਖਾਲਸਾ ਬਾਕੀ ਰਹੇ ਨ ਕੋਇ।
ਬੋਲੇ